सोनी दे सजदी काठियां दे नाल काठी 1,500 मैं बलिहारी वे मां दिया सुरजना 2 3 4 5 6 7 8 9 10 11 12 13 14 15 16 ਓਏ ਇਹਨਾਂ ਨੂੰ ਤੇ ਪਹਿਲਾਂ ਖੇਡਣਾ ਚਾਹੀਦਾ ਸੀ ਇਹ ਕੀ ਬਣ ਗਈ 81 81 82 83 84 85 86 87 88 99 90 91 बहुत बहुत शुक्रिया ਤੁਹਾਡਾ ਸਾਰਿਆਂ ਦਾ ਪੰਜਾਬੀ ਰੇਡੀਓ ਯੂਐਸਏ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਇੱਥੇ ਮੰਗਾਇਆ ਔਰ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਏ ਨੇ ਬਹੁਤ ਚੰਗਾ ਲੱਗਿਆ ਕਿਉਂਕਿ ਇਹ ਜਿਹੜੇ ਆਵਾਜ਼ ਦੇ ਪ੍ਰੇਮੀ ਨੇ ਆਵਾਜ਼ ਸੁਣਦੇ ਨੇ ਪਰ ਉਹਨਾਂ ਦੇ ਮਨ 'ਚ ਇੱਛਾ ਹੁੰਦੀ ਹੈ ਉਹਨਾਂ ਨੇ ਇੱਕ ਸਾਡੀ ਤਸਵੀਰ ਬਣਾਈ ਹੁੰਦੀ ਹੈ ਕਿ ਜਿਹੜੇ ਬੋਲ ਰਹੇ ਨੇ ਉਹ ਕਿਸ ਤਰ੍ਹਾਂ ਦੇ ਹੋਣ ਮੈਂ ਵੀ ਜਿਨ੍ਹਾਂ ਨੂੰ ਅੱਜ ਮਿਲੀ ਆ ਮੈਨੂੰ ਇੰਝ ਲੱਗਦਾ ਹੈ ਕਿ ਅਸੀਂ ਆਵਾਜ਼ ਦੇ ਨਾਲ ਕਿਸੇ ਦੀ ਉਮਰ ਦਾ ਕਿਸੇ ਦੇ ਗੁਣਾਂ ਦਾ ਅੰਦਾਜ਼ਾ ਕੱਟ ਲੈਂਦੇ ਆ ਜਦੋਂ ਦੀ ਤਸਵੀਰ ਵੇਖਦੇ ਆ ਤਾਂ ਉਹ ਬਿਲਕੁਲ ਫਰਕ ਹੁੰਦਾ ਪਿਆਰ ਦਾ ਰੁੱਖ ਲਗਾਈਏ ਸਾਰੇ ਸਾਂਝ ਦਾ ਪਾਣੀ ਪਾਈਏ ਸਾਰੇ ਮੋਹ ਦੀਆਂ ਤੰਦਾਂ ਛਾਵੇਂ ਬਈਏ ਮੋਹ ਦੀਆਂ ਤੰਦਾਂ ਛਾਵੇਂ ਬਈਏ ਏਕਤਾ ਦੇ ਵਿੱਚ ਸਾਰੇ ਰਹੀਏ ਏਕਤਾ ਦੇ ਵਿੱਚ ਸਾਰੇ ਰਹੀਏ ਕਿਤੇ ਦੁਨੀਆ ਤੇ ਬਾਬਾ ਜੀ ਦੇ ਨਾਂ ਦੀ ਕਰੰਸੀ ਨਹੀਂ ਚੱਲਦੀ ਪਾਕਿਸਤਾਨ 'ਚ ਬਾਬਾ ਜੀ ਦੇ ਨਾਂ ਦਾ 550 ਰੁਪਏ ਦਾ ਸਿੱਕਾ ਚੱਲਦਾ ਜਦੋਂ 2019 'ਚ ਕਰਤਾਰਪੁਰ ਸਾਹਿਬ ਅਲਾਂਘਾ ਖੁੱਲਾ ਤੇ ਉਹਦੀ ਖੁਸ਼ੀ 'ਚ ਸਟੇਟ ਬੈਂਕ ਆਫ ਪਾਕਿਸਤਾਨ ਨੇ ਪਾਕਿਸਤਾਨੀ ਸਰਕਾਰ ਨੇ ਬਾਬੇ ਦਾ ਸਿੱਕਾ ਜਾਰੀ ਕੀਤਾ ਇਹ ਉਹ ਸਿੱਕਾ ਜਿਹੜਾ ਮੈਂ ਸਮਝਦਾ ਸੋਨੇ ਤੋਂ ਮਹਿੰਗਾ ਹੈ ਇਹ 550 ਰੁਪਏ ਦੇ ਉਸ ਸਿੱਕੇ ਦੀ ਗੱਲ ਕਰ ਰਹੇ ਜੀ ਸੰਦਲੀ ਸੰਦਲੀ पेड़ां ते चल के आए ओ हजूर संदली संदली पेड़ां ते चल के आए ओ हजूर टीम पंजाबी रेडियो दी खो गई तुहाडी मशकूर संदली संदली पेड़ां ते चल के आए वो हजूर संदली संदली ਅਸੀਂ ਸ਼ੁਰੂ ਕਰ ਰਹੇ ਆ ਇਹਨਾਂ ਦਾ ਕਹਿਣਾ ਸੀ ਕਿ ਪੁਰਾਣੇ ਗੀਤ ਸੁਹਾਗ ਘੋੜੀਆਂ ਜਿਹੜੇ ਸਾਡੇ ਵਿਰਸੇ ਵਿੱਚ ਵਿਸਰ ਜਾ ਰਹੇ ਨੇ ਉਹਨਾਂ ਨੂੰ ਤਾਜ਼ਾ ਕਰਨਾ ਤੇ ਉਹ ਅਸੀਂ ਆਪਣੇ ਆਪ ਨੂੰ ਉੱਥੇ ਹੀ ਪੰਜਾਬ ਵਿੱਚ ਬੈਠੇ ਮਹਿਸੂਸ ਕਰਨਾ ਤੇ ਘੋੜੀਆਂ ਸੁਹਾਗ ਜਾਂ ਪੁਰਾਣੇ ਗੀਤ ਤੋਂ ਪਹਿਲਾਂ ਮੈਂ ਸੰਦਲੀ ਪੈੜਾਂ ਦੇ ਉੱਤੇ ਇੱਕ ਦਿਨ ਰਾਣੀ ਭੈਣ ਜੀ ਤੇ ਬਲਵਿੰਦਰ ਭੈਣ ਜੀ ਨਾਲ ਗੱਲਬਾਤ ਚੱਲ ਰਹੀ ਸੀ ਇਸ ਸਰੋਤਿਆਂ ਨੂੰ ਸੰਦਲੀ ਪੈੜਾਂ ਦਾ ਮਤਲਬ ਪੁੱਛ ਰਹੇ ਸਨ ਤੇ ਮੈਂ ਉਹ ਸੰਦਲੀ ਪੈੜਾਂ ਲਈ ਇੱਕ ਗੀਤ ਹੀ ਲਿਖ ਦਿੱਤਾ ਮੱਲੀ ਸਾਹਿਬ ਨੇ ਬੜਾ ਇੰਜੋਏ ਕੀਤਾ ਮੱਲੀ ਸਾਹਿਬ ਦਾ ਪ੍ਰੋਗਰਾਮ ਆਉਂਦਾ ਹੈ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮੇਰਾ ਸਵੇਰੇ 9 ਵਜੇ ਤੱਕ ਕੋਈ ਪ੍ਰੋਗਰਾਮ ਨਹੀਂ ਸੀ ਫਿਰ ਕਿ ਮੱਲੀ ਸਾਹਿਬ ਨੇ ਇੰਨਾ ਜ਼ੋਰ ਦਿੱਤਾ ਹੈ ਤੇ ਫਿਰ ਮੈਂ ਵੀ ਜਾਵਾਂਗਾ ਨਾਲ ਹਨੇਰੀਆਂ ਦੇ ਆਓ ਜੀ ਸੰਦਲੀ ਪੈੜਾਂ ਦੇ ਉੱਤੇ ਮੈਂ 4 ਲਾਈਨਾਂ ਲਿਖੀਆਂ ਅਸੀਂ ਉਹ ਸੁਣਾਉਂਦੇ ਆ ਇਹ ਐਕਚੁਅਲੀ ਰੇਡੀਓ ਪੰਜਾਬੀ ਰੇਡੀਓ ਦੀ ਜਿਹੜੀ ਟੀਮ ਹੈ ਹੈਲੋ ਮੱਲੀ ਸਾਹਿਬ ਪੰਜਾਬੀ ਰੇਡੀਓ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਮੇਰੇ ਗੀਤ ਵਿੱਚ ਧੰਨਵਾਦ ਹੈ ਸਰੋਤਿਆਂ ਦਾ ਕਿਉਂਕਿ ਅਸੀਂ ਵੀ ਇਸ ਪੰਜਾਬੀ ਰੇਡੀਓ ਨੂੰ ਆਪਣਾ ਰੇਡੀਓ ਮੰਨਦੇ ਹਾਂ ਤੇ ਅਸੀਂ ਖੁਦ ਇਹਨਾਂ ਸਰੋਤਿਆਂ ਦਾ ਮੈਂ ਪੰਜਾਬੀ ਰੇਡੀਓ ਦੀ ਟੀਮ ਵੱਲੋਂ ਹਰਜੋਤ ਸਿੰਘ ਹੋਣੀ ਇਹਨਾਂ ਸਾਰਿਆਂ ਵੱਲੋਂ ਮੈਂ ਥੈਂਕਸ ਕਹਿਣਾ ਚਾਹੁੰਦਾ ਸੰਦਲੀ ਸੰਦਲੀ पेड़ां ते चल के आए ओ हजूर संदली संदली पेड़ां ते चल के आए ओ हजूर टीम पंजाबी रेडियो दी खो गई तुहाडी मशकूर संदली संदली पेड़ां ते चल के आए वो हजूर संदली संदली मेले विच आके जहियां रौनकां लगाइयां जो चले टपे माइए गा के घोड़ियां सुनाइयां जो रंग बिरंगे कपड़े पाके चढ़ गया दूना सरूर संदली संदली पेड़ां ते चल के आए जो हजूर संदली संदली भुलना
ਦਿਲਵਾਈਆਂ ਨੇ ਸੰਦਲੀ ਸੰਦਲੀ ਮਹਿਕਾਇਆ ਤੇ ਇੱਥੇ ਮਹਿਕਾਈਆਂ ਨੇ ਤੁਹਾਡੀ ਗਿਣਤੀ ਨਾਲ ਹੋ ਗਿਆ ਮੇਲਾ ਦੂਣਾ ਮਸ਼ਹੂਰ ਸੰਦਲੀ ਸੰਦਲੀ ਪੈਰਾਂ ਤੇ ਚੱਲ ਕੇ ਆਏ ਜੋ ਹਜ਼ੂਰ ਸੰਦਲੀ ਸੰਦਲੀ ਖੇਤ ਚ ਤਈਆਂ ਪੱਖੀਆਂ ਡੰਡੀਆਂ ਚੇਤੇ ਕਰਵਾਤੀਆਂ ਸਾਨੂੰ ਖੇਤ ਚ ਤਈਆਂ ਪੱਖੀਆਂ ਡੰਡੀਆਂ ਚੇਤੇ ਕਰਵਾਤੀਆਂ ਸਾਨੂੰ ਸੇਵਨੋਂ ਪੰਜਾਬ ਬਣਾਤਾ ਇਹ ਦਿਨ ਨਾ ਭੁੱਲਣਾ ਸਾਨੂੰ ਸੂਟ ਪੰਜਾਬੀ ਵਿੱਚ ਹਰ ਕੋਈ ਲੱਗਦੀ ਪੜੀਆਂ ਦੀ ਦੂਰ ਸੰਦਲੀ ਸੰਦਲੀ ਪੈਰਾਂ ਤੇ ਚੱਲ ਕੇ ਆਏ ਜੋ ਹਜ਼ੂਰ ਟੀਮ ਪੰਜਾਬੀ ਰੇਡੀਓ ਦੀ ਹੋ ਗਈ ਤੁਹਾਡੀ ਮਜਬੂਰ ਸੰਦਲੀ ਸੰਦਲੀ ਥੈਂਕ ਯੂ ਆਮਦੀ ਪੈਰ ਤੇਰੇ ਦੀ ਕੰਕਰੀ ਵੇ ਮੈਂ ਮਿਸ਼ਰੀ ਕਰਕੇ ਖਾਂਦੀ ਹਾਏ ਵੇ ਪੁੰਨੂ ਜ਼ਾਲਮਾ ਬੋਲੋ ਬੀਬੀਓ ਹਾਏ ਵੇ ਪੁੰਨੂ ਜ਼ਾਲਮਾ ਦਿਲਾਂ ਦਿਆ ਮੇਰਮਾ ਸੁੱਤੀ ਨੂੰ ਛੋੜ ਕੇ ਨਾ ਜਾਣਾ ਏ ਨਾ ਰੋਤੀ ਏ ਮੇਰੀ ਏ ਨਾ ਰੋਤੀ ਏ ਮੇਰੀ ਏ ਝੂਠਨੀ ਮਾਏ ਸੁੱਤੀ ਏ ਉੱਠ ਵੇਖਤੀਆਂ ਦੇ ਲੇਖਨੀ ਸੇਜਾਂ ਵਿਛੀਆਂ ਰਹਿ ਗਈਆਂ ਤੇ ਮੇਰੇ ਗਲ ਵਿੱਚ ਖੁੱਲ ਗਏ ਕੇਸਨੀ ਹਾਏ ਵੇ ਪੁੰਨੂ ਜ਼ਾਲਮਾ ਦਿਲਾਂ ਦਿਆ ਮੇਰਮਾ ਸੁੱਤੀ ਨੂੰ ਛੋੜ ਕੇ ਜਾਣਾ ਓਏ ਗੱਲ ਸੁਣਤੀ ਏ ਮੇਰੀ ਏ ਨੀ ਤੂੰ ਕੁਝ ਤੇ ਸੋਚ ਵਿਚਾਰਨੀ ਪੁੰਨੂ ਵਰਗੀਆਂ ਸੂਰਤਾਂ ਤੈਨੂੰ ਲੈ ਦਿਆਂ ਦੋ ਤੇ ਚਾਰਨੀ ਵੇ ਪੁੰਨੂ ਜ਼ਾਲਮਾ ਦਿਲਾਂ ਦਿਆ ਮੇਰਮਾ ਸੁੱਤੀ ਨੂੰ ਛੋੜ ਕੇ ਨਾ ਜਾਣਾ ਓਏ ਗੱਲ ਸੁਣ ਮਾਏ ਭੋਲੀਏ ਗੱਲ ਸੁਣ ਮਾਏ ਕਮਲੀਏ ਇਹ ਸੱਚੀ ਆਪਣੀ ਮਾਂ ਨੂੰ ਗੜ ਨੂੰ ਜਵਾਬ ਦਿੰਦੀ ਆ ਕਿ ਮੇਰੀ ਮਾਂ ਭੋਲੀ ਹੈ ਉਹਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ ਤੇ ਉਹਨੂੰ ਕੀ ਜਵਾਬ ਦਿੰਦੀ ਹੈ ਗੱਲ ਸੁਣ ਮਾਏ ਭੋਲੀਏ ਨਾ ਅੱਲੇ ਜ਼ਖਮ ਫਰੋਲਨੀ ਪੁੰਨੂ ਵਰਗੀਆਂ ਸੂਰਤਾਂ ਨਾ ਜਗ ਦੇ ਵਿੱਚ ਕੋਈ ਹੋਰ ਨੀ ਹਾਏ ਵੇ ਪੁੰਨੂ ਜ਼ਾਲਮਾ ਦਿਲਾਂ ਦਿਆ ਮੇਰਮਾ ਸੁੱਤੀ ਨੂੰ ਛੋੜ ਕੇ ਨਾ ਜਾਣਾ ਓਏ
ਥੈਂਕ ਯੂ ਸੋ ਮਚ ਜੀ, ਥੈਂਕ ਯੂ ਰਾਣੀ ਜੀ, ਥੈਂਕ ਯੂ ਸੋ ਮਚ। ਬਹੁਤ ਅੱਛਾ ਲੱਗਦਾ ਬੀਬੀਆਂ ਪਿੰਡਾਂ ਦੇ ਵਿੱਚ ਬਹਿ ਕੇ ਇਹ ਲੰਮੀ ਹੇਕ ਵਾਲੇ ਗੀਤ ਸੁਹਾਗ ਘੋੜੀਆਂ ਗਾਉਂਦੀਆਂ ਹੁੰਦੀਆਂ ਸਨ। ਕੁਝ ਹੋਰ ਸੁਣਨਾ? ਹਾਂਜੀ ਇੱਕ ਘੋੜੀ ਹੋਰ ਸੁਣਾ ਦਿਓ। ਸੁਹਾਗ ਬੋਲਦੀ। ਚਲੋ ਸੁਹਾਗ ਬੋਲਦੀ। ਹਾਂਜੀ, ਇਹ ਪੰਜਾਬੀ ਪ੍ਰੋਗਰਾਮ ਜਿਹੜਾ ਹੈਗਾ ਇਹ ਸੰਦਲੀ ਪੈਣਾ ਹੈ ਤੇ ਇਹਨਾਂ ਦਾ ਮਕਸਦ ਇਹ ਸੀ, ਰਾਣੀ ਭੈਣ ਜੀ ਤੁਹਾਡਾ ਮਕਸਦ ਇਹ ਹੈ ਕਿ ਸਾਨੂੰ ਜਾਂ ਸਾਡੀ ਨਵੀਂ ਪੀੜ੍ਹੀ ਨੂੰ ਆਉਣਾ ਚਾਹੀਦਾ ਸੀ, ਬਹੁਤ ਘੱਟ ਨੇ, ਪਰ ਇਹਨਾਂ ਨੂੰ ਇਹ ਪਤਾ ਲੱਗੇ ਕਿ ਇਹ ਘੋੜੀਆਂ ਕੀ ਹੁੰਦੀਆਂ, ਸੁਹਾਗ ਕੀ ਹੁੰਦੇ। ਮੈਂ ਥੋੜਾ ਜਿਹਾ ਸੁਹਾਗ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੀ ਕਿ ਦੱਸੋ। ਇਹ ਸੁਹਾਗ ਜਿਹੜੇ ਨੇ ਇਹ ਕਿਉਂ ਸ਼ੁਰੂ ਹੋਏ ਤੇ ਵਾਟ ਇਜ਼ ਦ ਮੀਨਿੰਗ ਆਫ ਸੁਹਾਗ। ਸੁਹਾਗ ਦਾ ਮਤਲਬ ਇਹ ਸੀ ਕਿ ਅੱਜ ਦੇ ਸਮੇਂ ਵਿੱਚ ਬੱਚੀਆਂ ਦੇ ਵਿਆਹ ਲਈ ਸੁਹਾਗ ਹੁੰਦਾ ਹੈ। ਉਹ ਪਾਣੀ ਜੀ ਬੱਚੀਆਂ ਜਿਹੜੀਆਂ ਨੇ ਅੱਜ ਕੱਲ ਪਹਿਲਾਂ ਤੇ ਆਪੇ ਹੀ ਲੜਕਾ ਲੱਭ ਲੈਂਦੀਆਂ ਨੇ, ਨਹੀਂ ਤਾਂ ਫਿਰ ਮਾਂ-ਬਾਪ ਵੀ ਲੱਭਦੇ ਨੇ ਤੇ ਉਹਨਾਂ ਨੂੰ ਲੜਕੇ ਦੇ ਬਾਰੇ ਸਭ ਕੁਝ ਪਤਾ ਹੁੰਦਾ ਜੀ। ਤੇ ਪੁਰਾਣੇ ਸਮੇਂ ਦੇ ਵਿੱਚ ਘਰ ਦੇ ਵਿੱਚ ਬੱਚੀਆਂ ਦੇ ਵਿਆਹ ਦੀ ਗੱਲ ਹੋਣੀ ਤੇ ਮਾਂ-ਬਾਪ ਭੈਣ ਭਰਾਵਾਂ ਨੇ ਸਲਾਹਾਂ ਕਰਨੀਆਂ ਤੇ ਕੁੜੀਆਂ ਕੰਧਾਂ ਕੋਲਿਆਂ ਨਾਲ ਅਲੱਗ-ਅਲੱਗ ਸੌਂਦੀਆਂ ਹੁੰਦੀਆਂ ਸਨ ਕਿ ਇਹਨਾਂ ਨੇ ਆਪੇ ਹੀ ਸਾਡਾ ਰਿਸ਼ਤਾ ਕਰ ਦੇਣਾ ਹੈ ਤੇ ਮੁੰਡਾ ਕਿਹੋ ਜਿਹਾ ਹੋਊਗਾ। ਇੱਕ ਚਿੰਤਾ ਤੇ ਉਦੋਂ ਵੀ ਹੁੰਦੀ ਸੀ ਨਾ ਕਿ ਉਹ ਕੁੜੀਆਂ ਫਿਰ ਕਿਸੇ ਵੀ ਬਹਾਨੇ ਆਪਣੇ ਮਾਂ-ਪਿਓ ਭਰਾ ਮਾਮੇ ਨੂੰ ਪੁੱਛ ਨਹੀਂ ਸੀ ਸਕਦੀਆਂ ਤੇ ਫਿਰ ਉਹ ਸੁਹਾਗ ਦੇ ਵਿੱਚ ਇਹ ਪੁੱਛਦੀਆਂ ਸਨ ਕਿ ਸਾਡਾ ਵਰ ਤੁਸੀਂ ਲੱਭਣ ਲੱਗੇ ਜੇ ਤੇ ਕਿਹੋ ਜਿਹਾ ਹੋਊਗਾ, ਤਾਂ ਸੁਹਾਗ ਬਣੇ ਸੀ। ਉਹ ਗਾ ਕੇ ਦੱਸ ਸਕਦੀਆਂ ਸੀ, ਗਾ ਕੇ ਪੁੱਛ ਸਕਦੀਆਂ ਸੀ। ਆਓ ਅਸੀਂ ਇਸ ਤਰ੍ਹਾਂ ਦਾ ਸੁਹਾਗ ਇੱਕ ਗਾਉਣਾ ਜਿਹਦੇ ਵਿੱਚ ਲੜਕੀ ਜਿਹੜੀ ਆ ਡਾਇਰੈਕਟ ਨਹੀਂ ਪੁੱਛ ਸਕਦੀ ਤੇ ਸੁਹਾਗ ਵਿੱਚ ਪੁੱਛਦੀ ਆ ਕਿ ਤੁਸੀਂ ਮੇਰਾ ਵਰ ਕਿਹੋ ਜਿਹਾ ਲੱਭਣ ਲੱਗੇ। ਹਾਂਜੀ, ਤੁਹਾਨੂੰ ਇਹ ਵੀ ਆਂਦਾ ਹੈ, ਸਾਰਿਆਂ ਨੂੰ ਆਂਦਾ ਹੈ, ਨਵਾਂ ਕੁਝ ਨਹੀਂ ਆ, ਅਸੀਂ ਪੁਰਾਣੀ ਚੀਜ਼ ਨੂੰ ਹੀ ਰਿਪੀਟ ਕਰ ਰਹੇ ਹਾਂ। ਨੀ ਬੀਬਾ ਚੰਦਨ ਦੇ ਓਲੇ ਓਲੇ ਕਿਉਂ ਖੜੀ, ਨੀਤੀਏ ਚੰਦਨ ਦੇ ਓਲੇ ਓਲੇ ਕਿਉਂ ਖੜੀ, ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਕੋਲ, ਬਾਬਲ ਵਾਰੀ ਲੋੜੀਏ। ਆ ਜਿਹੜੀ ਮੇਰੀ ਭੈਣ ਇੰਨੇ ਪਿਆਰ ਨਾਲ ਗਾ ਰਹੀ ਉਹ ਇੱਥੇ ਆ ਜਾਵੇ ਨਾ, ਅਸੀਂ ਭੈਣ ਭਰਾਵਾਂ ਨੇ ਸਾਰੇ, ਉਹ ਇੱਥੇ ਆ ਜਾਣ ਤੇ ਇਹਨਾਂ ਦੀ ਆਵਾਜ਼ ਅੱਛੀ ਔਰ ਕਿਉਂਕਿ ਇਹ ਹਾਂਜੀ ਆ ਸਾਂਝਾ ਵਿਹੜਾ ਹੈ, ਸਾਡਾ ਆਪਣਾ ਪ੍ਰੋਗਰਾਮ ਹੈ। ਇਹ ਸੰਦਲੀ ਪੈਰਾ ਪ੍ਰੋਗਰਾਮ ਸਾਰਿਆਂ ਦਾ ਸਾਂਝੀ ਆ। ਤੁਸੀਂ ਜਿਹਦਾ ਵੀ ਜੀ ਕਰਦਾ ਗਾਉਣ ਨੂੰ ਤੁਸੀਂ ਆ ਜਾਓ ਸਟੇਜ ਤੇ। ਨੀਤੀਏ ਦਸ ਖਾਂ ਕੈਸਾ ਵਾਰੀ ਲੋੜੀਏ, ਹੋਵੇ ਚੰਨਾ ਚੋ ਚੰਨ, ਹੋਵੇ ਤਾਰਿਆਂ ਚੋ ਤਾਰਾ ਹੋਵੇ। ਹੁਣ ਅੱਜ ਕੱਲ ਤੇ ਕੁੜੀ ਕਹਿੰਦੀ ਇੰਜੀਨੀਅਰ ਹੋਵੇ, ਆਰਨ ਹੋਵੇ ਤੇ ਨਰਸ ਪ੍ਰੈਕਟੀਸ਼ਨਰ ਹੋਵੇ, ਪਰ ਉਦੋਂ ਬੱਚੀਆਂ ਨੇ ਘਰ ਦੇ ਚੌਂਕੇ ਚੁੱਲ੍ਹੇ ਕਰਨੇ। 13-14 ਸਾਲ ਦੀਆਂ ਕੁੜੀਆਂ ਹੁੰਦੀਆਂ ਸਨ ਤੇ ਉਹਨਾਂ ਨੇ ਇਹ ਹੀ ਪੁੱਛਣਾ ਹੁੰਦਾ ਸੀ ਕਿ ਸੋਹਣਾ ਸੁਨੱਖਾ ਹੋਵੇ, ਕੰਮ ਤੇ ਕੋਈ ਨਾ ਕੋਈ ਘਰ ਦਾ ਕਰਦਾ ਹੀ ਹੋਊਗਾ। ਪਹਿਲੀ ਡਿਮਾਂਡ ਸਿਰਫ ਇਹੋ ਹੁੰਦੀ। ਕਿੰਨੀਆਂ ਭੋਲੀਆਂ ਹੁੰਦੀਆਂ ਸਨ ਕੁੜੀਆਂ, ਪਰ ਉਹ ਸੁਖੀ ਸਨ। ਜਿਨ੍ਹਾਂ ਨੇ ਇੱਕ ਡੇਢ ਸਾਲ ਨਾਲ ਘੁੰਮ ਕੇ ਸਾਰਾ ਕੁਝ ਕਰ ਲੈਣਾ, ਉਹ ਪਹਿਲਾਂ ਹੀ ਲੜ ਪੈਂਦੀਆਂ, ਵਿਆਹ ਤੋਂ ਪਹਿਲਾਂ ਹੀ ਕਹਾਣੀਆਂ ਖਤਮ ਹੋ ਜਾਂਦੀਆਂ। ਉਹ ਸੁਖੀ ਸਨ। ਹਾਂਜੀ, ਨੀ ਭੈਣੇ ਚੰਦਨ ਦੇ ਓਲੇ ਓਲੇ ਕਿਉਂ ਖੜੀ, ਮੈਂ ਤਾਂ ਖੜੀ ਸਾਂ ਵੀਰੇ ਜੀ ਦੇ ਕੋਲ, ਵੀਰਾ ਵਾਰ ਲੋੜੀਏ। ਹਾਂ, ਇਹ ਟ੍ਰੈਡੀਸ਼ਨਲ ਆਵਾਜ਼ ਹੈ। ਜਦੋਂ ਬੀਬੀਆਂ ਗਾਉਣ ਵਧਾਉਂਦੀਆਂ ਸਨ ਨਾ ਫਿਰ ਸਿਰ ਲਾਗੇ ਕਰ ਲੈਂਦੀਆਂ ਤਾਂ ਸਪੀਕਰ ਨਹੀਂ ਸੀ ਹੁੰਦੇ। ਐਮ ਰਾਈਟ? ਯੈਸ, ਕਿਉਂਕਿ ਇੱਕੋ ਜਿਹੀ ਆਵਾਜ਼ ਆਵੇ। ਦਸ ਖਾਂ ਕੈਸਾ ਵਾਰ ਲੋੜੀਏ, ਹੋਵੇ ਚੰਨਾ ਚੋ ਚੰਨ, ਹੋਵੇ ਤਾਰਿਆਂ ਚੋ ਤਾਰਾ ਹੋਵੇ, ਕਾਨਾ ਚੋ ਕਾਨ ਕਨਈਆ ਵਾਰ ਲੋੜੀਏ। ਨੀ ਬੀਬਾ ਚੰਦਨ ਦੇ ਓਲੇ ਓਲੇ ਕਿਉਂ ਖੜੀ, ਮੈਂ ਤਾਂ ਖੜੀ ਸਾਂ ਮਾਮਾ ਜੀ ਦੇ ਕੋਲ, ਮਾਮਾ ਜੀ ਵਾਰ ਲੋੜੀਏ। ਨੀਤੀਏ ਦਸ ਖਾਂ ਕੈਸਾ ਵਾਰ ਲੋੜੀਏ।
ਹੋਵੇ, ਤਾਰਿਆਂ ਚੋਂ ਤਾਰਾ ਹੋਵੇ, ਕਾਨਾਂ ਚੋਂ ਕਾਨ ਕਨਈਆ ਵਾਰੇ ਲੋੜੀਏ। ਇਸ ਤਰ੍ਹਾਂ ਰਿਸ਼ਤਿਆਂ ਦੇ ਟੱਪੇ ਤੁਸੀਂ ਸਾਰੇ ਰਿਸ਼ਤੇ ਗਿਣ ਕੇ ਭਾਵੇਂ ਅੱਧਾ ਘੰਟਾ ਗਾਈ ਜਾਓ, ਪਰ ਦੂਸਰੇ ਪਾਸੇ ਜਦੋਂ ਕੁੜੀ ਦਾ ਕੋਈ ਘਰ ਦੇ ਵਿੱਚ ਗਿਲਾ ਸ਼ਿਕਵਾ ਹੁੰਦਾ ਸੀ, ਜਿਵੇਂ ਭਾਬੀ ਨਾਲ ਕਦੀ ਲੜ ਪਈ ਤੇ ਕਦੀ ਮਾਂ ਨਾਲ ਵੀ ਲੜ ਪਈ, ਕਦੀ ਚਾਚੀ ਨਾਲ ਵੀ ਲੜ ਪਈ, ਤੇ ਉਹ ਕੁੜੀਆਂ ਆਪਣੀਆਂ ਮਾਂ ਨੂੰ, ਚਾਚੀ ਨੂੰ, ਭਾਬੀ ਨੂੰ ਗਾੜੀਆਂ ਕੁਝ ਕਹਿੰਦੀਆਂ ਨਹੀਂ ਸੀ ਨਾ ਹੁੰਦੀਆਂ। ਉਹ ਫਿਰ ਜਦੋਂ ਵਿਆਹ ਹੁੰਦਾ ਸੀ ਉਹ ਸੁਹਾਗ ਵਿੱਚ ਗਾ ਕੇ ਦੱਸ ਜਾਂਦੀਆਂ ਸੀ ਕਿ ਤੁਸੀਂ ਮੈਨੂੰ ਫਲਾਣੇ ਟਾਈਮ ਤੇ ਇਸ ਤਰ੍ਹਾਂ ਕੁਝ ਕਿਹਾ ਸੀ। ਤੇ ਸੁਹਾਗ ਰਾਹੀਂ ਕਿੰਨਾ ਪਿਆਰ ਹੋਊਗਾ ਕਿ ਸੁਹਾਗ ਦੀ ਵੇਟ ਕਰਦੀਆਂ ਸਨ, ਵਿਆਹ ਹੋਊਗਾ ਤੇ ਮੈਂ ਭਾਬੀ ਨੂੰ ਕੁਝ ਕਹਿ ਜਾਵਾਂ ਜਾਂਦੀ ਕਿ ਤੁਸੀਂ ਮੈਨੂੰ ਕੁਝ ਗਲਤ ਕਿਹਾ ਸੀ। ਅਸੀਂ ਵੰਗੀਆਂ ਲਵਾਂਗੇ ਕਿ 1-2 ਕਿਉਂਕਿ ਮੇਰੀਆਂ ਭੈਣਾਂ ਵੀ ਇੱਥੇ ਆਣ ਜਿਨ੍ਹਾਂ ਨੇ ਪ੍ਰੋਗਰਾਮ ਦੇਣਾ, ਤੇ ਮੈਂ ਇਕੱਲਾ ਬੈਠਾ ਰਿਹਾ ਤੇ ਭਾਵੇਂ ਮੈਨੂੰ ਘੰਟਾ ਬਿਠਾ ਛੱਡਿਓ। ਆਈ ਕੈਨ ਸਿੰਗ ਐਵਰੀਥਿੰਗ। ਹਾਂ, ਤੂੰ ਭਾਬੀਆਂ ਨਾਲ ਜੇ ਕੋਈ ਰੋਸ ਹੁੰਦਾ ਸੀ ਤੇ ਉਹ ਕਿਵੇਂ ਜ਼ਾਹਰ ਕਰਦੀਆਂ ਸਨ ਸੁਹਾਗ ਦੇ ਵਿੱਚ। ਕਣਕ ਤੇ ਛੋਲਿਆਂ ਦਾ ਖੇਤ ਹੌਲੀ ਹੌਲੀ ਵਿਸਰ ਗਿਆ, ਬਾਬਲ ਧਰਮੀ ਦਾ ਦੇਸ ਹੌਲੀ ਹੌਲੀ ਵਿਸਰ ਗਿਆ। ਰਾਣੀ ਭੈਣ ਜੀ ਨੇ ਕਿਹਾ ਸੀ ਲੰਮੀਆਂ ਹੇਕਾਂ 'ਚ ਕੁਝ ਸੁਣਨਾ ਹੈ, ਤੇ ਮੈਂ ਉਹ ਹੇਕ ਹੀ ਲਾ ਕੇ ਤੁਹਾਨੂੰ ਸੁਣਾ ਦਿੱਤਾ। ਨਿਮਾਏ ਮੰਦੜੇ ਬੋਲ ਨਾ ਬੋਲ, ਅਸੀਂ ਤੇਰੇ ਨਾਲ ਆਵਾਂਗੇ, ਬਾਬਲ ਧਰਮੀ ਦੇ ਦੇਸ ਕਦੀ ਫੇਰਾ ਪਾ ਜਾਵਾਂਗੇ। ਕਣਕ ਤੇ ਛੋਲਿਆਂ ਦਾ ਖੇਤ ਹੌਲੀ ਹੌਲੀ ਨਿਸਰ ਗਿਆ, ਵੀਰੇ ਧਰਮੀ ਦਾ ਦੇਸ ਹੌਲੀ ਹੌਲੀ ਵਿਸਰ ਗਿਆ। ਨੀ ਪਾਬੋ ਮੰਦੜੇ ਬੋਲ ਨਾ ਬੋਲ, ਅਸੀਂ ਤੇਰੇ ਨਾਲ ਆਵਾਂਗੇ, ਵੀਰੇ ਧਰਮੀ ਦੇ ਦੇਸ਼ ਕਦੀ ਫੇਰਾ ਪਾ ਜਾਵਾਂਗੇ। ਹਾਂ, ਇਹਨੂੰ ਵੀ ਬਾਰ-ਬਾਰ ਅਸੀਂ ਲੈ ਕੇ ਲੰਬਾ ਕਰਨਾ। ਮੈਂ ਸ਼ਾਰਟ 'ਚ ਸਾਰਾ ਕੁਝ ਰਾਣੀ ਭੈਣ ਜੀ ਕਰ ਰਿਹਾ, ਮੁੜ ਕੇ ਸਾਰਾ ਇਹਨਾਂ ਦਾ ਹੀ ਟਾਈਮ ਹੈ, ਕਿਉਂਕਿ ਬਲਵਿੰਦਰ ਭੈਣ ਜੀ ਤੇ ਰਾਣੀ ਭੈਣ ਜੀ ਨੇ ਕਿਹਾ ਸੀ ਕਿ ਹਮੇਸ਼ਾ ਤੁਸੀਂ ਸਰੋਤੇ ਬਣਦੇ ਹੋ ਤੇ ਤੁਹਾਨੂੰ ਅਸੀਂ ਥੋੜਾ ਜਿਹਾ ਟਾਈਮ ਦਿੰਦੀਆਂ, ਤੇ ਪਰ ਇੱਥੇ ਹੁਣ ਅਸੀਂ ਸਰੋਤੇ ਬਣਨਾ ਹੈ ਤੇ ਮੈਂ ਉਹ ਚੀਜ਼ ਨੂੰ ਫਿਰ ਤੁਹਾਡਾ ਮਨਵਾ ਕੇ ਛੱਡਣਾ ਹੈ। ਹਾਂਜੀ, ਉਸ ਤੋਂ ਬਾਅਦ ਕੀ ਹੁੰਦਾ ਸੀ ਕਿ ਇਹ ਤੇ ਸੀ ਧੀਆਂ ਆਪਣੇ ਵਿਆਹ ਦੇ ਟਾਈਮ ਤੇ ਇਸ ਤਰ੍ਹਾਂ ਸੁਹਾਗ ਗਾਉਂਦੀਆਂ ਸਨ। ਕਈ ਵਾਰੀ ਧੀਆਂ ਕੀ ਹੁੰਦਾ ਸੀ ਕਿ ਜਦੋਂ ਵਿਆਹੀਆਂ ਜਾਂਦੀਆਂ ਸਨ, ਕੁਝ ਸਮੇਂ ਦੇ ਬਾਅਦ ਮਾਂ-ਬਾਪ ਦੀ ਡੈਥ ਹੋ ਜਾਂਦੀ ਸੀ। ਮਾਂ-ਬਾਪ ਨੇ ਧੀਆਂ ਪੁੱਤਰਾਂ ਤੋਂ ਪਹਿਲਾਂ ਹੀ ਜਾਣਾ ਹੁੰਦਾ। ਉਸ ਟਾਈਮ ਤੇ ਵਿਆਹੀ ਹੋਈ ਧੀ ਆਪਣੇ ਭਰਾ ਭਰਜਾਈ ਦੇ ਘਰ ਵਿੱਚ ਆਉਂਦੀ ਹੈ। ਅਸੀਂ ਉਸ ਸੀਨ ਨੂੰ ਪੇਸ਼ ਕਰਦੇ ਹਾਂ ਜਦੋਂ ਮਾਂ ਕਹਿੰਦੇ ਨੇ ਨਾ, ਮਾਂ ਪੇਕੇ ਹੁੰਦੇ ਮਾਵਾਂ ਨਾਲ, ਤੇ ਜਦੋਂ ਮਾਂ ਨਹੀਂ ਹੈ, ਪਿਓ ਨਹੀਂ ਹੈ, ਤੇ ਫਿਰ ਭਰਜਾਈ ਤੇ ਭਰਾ ਦੇ ਵਿਹੜੇ ਜਦੋਂ ਧੀ ਆਉਂਦੀ ਹੈ ਨਾ, ਤੇ ਜੇ ਚੰਗਾ ਸਲੂਕ ਨਾ ਹੋਵੇ ਤੇ ਫਿਰ ਉਹ ਆਪਣੀ ਮਾਂ ਨੂੰ ਯਾਦ ਕਰਦੀ ਹੈ। ਉਹ ਅਸੀਂ 2-4 ਲਾਈਨਾਂ ਰਾਣੀ ਜੀ ਸੁਣਦੇ ਹਾਂ। ਮੈਨੂੰ ਪਤਾ ਤੁਹਾਨੂੰ ਇੰਟਰਸਟ ਆ ਰਿਹਾ, ਮੈਨੂੰ ਕਿਸੇ ਨੇ ਮਨਾ ਨਹੀਂ ਕਰਨਾ। ਥੈਂਕ ਯੂ, ਥੈਂਕ ਯੂ। ਵਿਆਹ ਲੱਗਦਾ ਡਾਲ ਤੇ ਬੈਠੀਆਂ ਸੀ ਚਿੜੀਆਂ ਨੀ ਮਾਏ, ਕਿੰਨੇ ਤਾਂ ਦਿੱਤੀਆਂ ਉਡਾ, ਬਾਬਲ ਤਾਂ ਧਰਮੀ ਨੇ ਚੋਗ ਚੁਗਾਏ, ਵੀਰਾਂ ਨੇ ਦਿੱਤੀਆਂ ਉਡਾ। ਦੂਰੋਂ ਤੇ ਆਈ ਸਾਂ ਚੱਲ ਕੇ ਨਿਮਾਏ, ਦਰ ਵਿੱਚ ਰਹੀਆਂ ਖਲੋ, ਪਾਬੋ ਨੇ ਦਿੱਤਾ ਨਾ ਪੀੜਾ ਨਿਮਾਏ, ਵੀਰੇ ਨੇ ਆਖਿਆ ਨਾ ਬੋ। ਜਿਨ੍ਹਾਂ ਧੀਆਂ ਦੇ ਮਾਂ-ਬਾਪ ਨੇ ਹੁੰਦੇ, ਪਰ ਕਿਤੇ ਨਾ ਕਿਤੇ ਧੀ ਦੇ ਮਨ ਦੇ ਵਿੱਚ ਇੱਕ ਚੀਜ਼ ਰਹਿੰਦੀ ਕਿ ਅੱਜ ਵਿਹੜੇ ਵਿੱਚ ਮੇਰੀ ਮਾਂ ਨਹੀਂ ਹੈ। ਉਹ ਤਾਂ ਦੁੱਖ ਹੁੰਦਾ ਹੀ ਹੈ, ਪਰ ਜੇ ਭਰਜਾਈ ਪੀੜਾ ਵੀ ਬਹਿਣ ਨੂੰ ਨਾ ਦਵੇ ਤੇ ਤੁਸੀਂ ਸੋਚੋ ਉਸ ਧੀ ਦੇ ਮਨ ਤੇ ਕੀ ਬੀਤਦੀ ਹੈ। ਫਿਰ
ਅੱਗੇ ਕੀ ਹੈ? ਦੂਰੋਂ ਸਹੁਰਿਆਂ ਤੋਂ ਆਈ ਸਾਂ ਮੈਂ ਚੱਲ ਕੇ ਨਿਮਾਏ, ਦਰ ਵਿੱਚ ਰਹੀ ਸਾਂ ਖਲੋ, ਭਾਬੋ ਨੇ ਦਿੱਤਾ ਨਾ ਪੀੜਾ ਨਿਮਾਏ, ਵੀਰੇ ਨੇ ਆਖਿਆ ਨਾ ਬੋ, ਚਾਚੀਆਂ ਨੇ ਦਿੱਤਾ ਮੈਨੂੰ ਪੀੜਾ ਨਿਮਾਏ, ਚਾਚੇ ਨੇ ਆਖਿਆ ਬੋ, ਨੀ ਮੇਰੀ ਏ ਰਾਣੀ ਏ ਮਾਏ, ਚਾਚੀਆਂ ਨੇ ਆਖਿਆ ਬੋ, ਪਰੀ ਕਚਹਿਰੀ ਚ ਬੈਠਿਆ ਵੇ ਵੀਰਾ, ਤੂੰ ਮੇਰੇ ਬਾਬੁਲ ਦੀ ਥਾਂ, ਵੇ ਮੇਰੇ ਆ ਸੋਹਣਿਆ ਵੀਰਾ, ਤੂੰ ਮੇਰੇ ਬਾਬੁਲ ਦੀ ਥਾਂ, ਰੰਗਲੇ ਪੀੜੇ ਤੇ ਬੈਠੀਏ ਪਾਪੋ, ਤੂੰ ਮੇਰੀ ਮਾਵਾਂ ਦੇ ਥਾਂ, ਨੀ ਮੇਰੀ ਏ ਰਾਣੀ ਏ ਪਾਪੋ, ਤੂੰ ਮੇਰੀ ਮਾਵਾਂ ਦੇ ਥਾਂ। ਤੇ ਰਾਣੀ ਭੈਣ ਜੀ ਦਾ, ਬਲਵਿੰਦਰ ਭੈਣ ਜੀ ਦਾ, ਤੇ ਰਾਜ ਕਰਨਵੀਰ ਸਿੰਘ ਜੀ ਦਾ, ਮੱਲੀ ਸਾਹਿਬ ਜੀ ਦਾ ਥੈਂਕ ਯੂ ਸੋ ਮਚ। ਬਹੁਤ ਸੋਹਣਾ ਉਪਰਾਲਾ ਕੀਤਾ ਹੋਇਆ ਤੁਸੀਂ, ਬਹੁਤ ਸੋਹਣੀ ਰੌਣਕ ਲੱਗੀ ਹੋਈ ਆ, ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ, ਬੜੀਆਂ ਸੋਹਣੀਆਂ ਸਜਾਵਟਾਂ ਰੱਖੀਆਂ ਹੋਈਆਂ ਪੁਰਾਣੀ ਰਵਾਇਤਾਂ ਦੀਆਂ, ਤੇ ਬਹੁਤ ਸੋਹਣਾ ਲੱਗ ਰਿਹਾ। ਤੇ ਮੈਂ ਸਿਰਫ ਤੁਹਾਡੇ ਸਾਹਮਣੇ ਇੱਕ ਹੀ ਗੀਤ ਪੇਸ਼ ਕਰੂੰਗੀ, 3 ਟੱਪੇ ਨੇ ਗੁਰਮੀਤ ਬਾਵਾ ਜੀ ਦੇ। ਇਹਦੀ ਹੋ ਰਹੀ ਹੈ ਰਿਕਾਰਡਿੰਗ? ਮੈਂ ਤੇ ਸੱਸ ਅਸੀਂ ਕਦੇ ਨਾ ਲੜੀਆਂ, ਮੈਂ ਤੇ ਸੱਸ ਅਸੀਂ ਮੰਦੇ ਬੋਲ ਵੇਲੇ ਆਦੇ ਚੰਬਾ, ਲਾਵਾਂ ਕੜੇ ਦੇ ਕੋਲ ਵੇਲੇ ਆਦੇ ਚੰਬਾ, ਲਾਵਾਂ ਕੜੇ ਦੇ ਕੋਲ। ਮੈਂ ਤੇ ਜਠਾਣੀ ਅਸੀਂ ਕਦੇ ਨਾ ਲੜੀਆਂ, ਮੈਂ ਤੇ ਜਠਾਣੀ ਅਸੀਂ ਕਦੇ ਨਾ ਲੜੀਆਂ, ਜੇਠ ਨੇ ਮਾਰੇ ਮੰਦੇ ਬੋਲ ਵੇਲੇ ਆਦੇ ਚੰਬਾ, ਲਾਵਾਂ ਕੜੇ ਦੇ ਕੋਲ ਵੇਲੇ ਆਦੇ ਚੰਬਾ, ਲਾਵਾਂ ਕੜੇ ਦੇ ਕੋਲ। ਸੋਹਣੀ ਵੇ ਸਜਦੀ ਕਾਠੀਆਂ ਦੇ ਨਾਲ, ਕਾਠੀ 1.5 ਤੇ 1000, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ, ਸੁਰਜਣਾ ਵੇ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ਤੇ ਲਾਇਓ, ਘਰ ਸਰਦਾਰਾਂ ਦੇ ਤੇਰਾ ਮੰਗਣਾ, ਬਾਰੀ ਦੀ ਤੇਰੀ ਵੇ ਵੀਰਾ ਸੋਹਣੀ, ਸੋਹਣੀ ਵੇ ਸਜਦੀ ਗੋਟੀਆਂ ਦੇ ਨਾਲ, ਗੋਟਾ 1.5 ਤੇ 1000, ਮੈਂ ਬਲਿਹਾਰੀ ਮੈਂ ਮਾਂ ਦਿਆ ਸੁਰਜਣਾ, ਸੁਰਜਣਾ ਵੇ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ਤੇ ਲਾਇਓ, ਘਰ ਸਰਦਾਰਾਂ ਦੇ ਤੇਰਾ ਟੁਕੜਾ, ਸੇਰਾ ਤੇਰਾ ਵੇ ਵੀਰਾ ਸੋਹਣਾ, ਸੋਹਣਾ ਵੇ ਸਜਦਾ ਮੋਤੀਆਂ ਦੇ ਨਾਲ, ਮੋਤੀ 1.5 ਤੇ 1000, ਮੈਂ ਬਲਿਹਾਰੀ ਮੈਂ ਮਾਂ ਦਿਆ ਸੁਰਜਣਾ, ਸੁਰਜਣਾ ਵੇ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ਤੇ ਲਾਇਓ, ਢੋਲ ਬਜਾਇਓ ਭੰਗੜੇ ਪਾਇਓ, ਖਾਣਾ ਰਾਜਿਆਂ ਵਾਲਾ ਖਾਇਓ, ਨਾੜ ਬੰਨੀ ਨੂੰ ਵੀ ਲਿਆਇਓ,
ਬਾਗਾਂ ਦੀ ਮਾਲਣ ਵੇ ਉਹਨੂੰ ਤਾਂ ਜਾ ਕੇ ਵੇ ਵੀਰਾ ਸੀਸ ਨਿਵਾਮੀ ਵੇ ਉਹਨੂੰ ਤਾਂ ਜਾ ਕੇ ਵੇ ਵੀਰਾ ਸੀਸ ਨਿਵਾਮੀ ਵੇ ਮਾਲਣ ਨੇ ਬਖਸ਼ਿਆ ਵੀਰਾ ਫੁੱਲਾਂ ਦਾ ਸੇਰਾ ਵੇ ਮਾਲਣ ਨੇ ਬਖਸ਼ਿਆ ਵੀਰਾ ਫੁੱਲਾਂ ਦਾ ਸੇਰਾ ਵੇ ਕੋੜਾ ਤਾਂ ਪੀੜੀ ਵੇ ਵੀਰਾ ਕੂਏ ਵੱਲ ਜਾਮੀ ਵੇ ਕੋੜਾ ਪੀੜੀ ਵੇ ਵੀਰਾ ਕੂਏ ਵੱਲ ਜਾਮੀ ਵੇ ਉਤੇ ਤਾਂ ਬੈਠੀ ਵੇ ਵੀਰਾ ਕੂਏ ਦੀ ਮਰਮ ਵੇ ਉਤੇ ਤਾਂ ਬੈਠੀ ਵੇ ਵੀਰਾ ਕੂਏ ਦੀ ਮਰਮ ਵੇ ਉਹਨੂੰ ਤਾਂ ਜਾ ਕੇ ਵੇ ਵੀਰਾ ਸੀਸ ਨਿਵਾਮੀ ਵੇ ਉਹਨੂੰ ਤਾਂ ਜਾ ਕੇ ਵੇ ਵੀਰਾ ਸੀਸ ਨਿਵਾਮੀ ਵੇ ਮੈਰਮ ਨੇ ਬਖਸ਼ਿਆ ਵੀਰਾ ਸੋਨੇ ਦਾ ਗੜਵਾ ਵੇ ਮੈਰਮ ਨੇ ਬਖਸ਼ਿਆ ਵੀਰਾ ਸੋਨੇ ਦਾ ਗੜਵਾ ਵੇ ਕੋੜਾ ਤਾਂ ਪੀੜੀ ਵੇ ਵੀਰਾ ਸਾਰਿਆਂ ਵੱਲ ਜਾਮੀ ਵੇ ਕੋੜਾ ਤਾਂ ਪੀੜੀ ਵੇ ਵੀਰਾ ਸਾਰਿਆਂ ਵੱਲ ਜਾਮੀ ਵੇ ਅੱਗੇ ਤਾਂ ਬੈਠੀ ਵੇ ਵੀਰਾ ਸਾਸ ਜੂ ਤੇਰੀ ਵੇ ਅੱਗੇ ਤਾਂ ਬੈਠੀ ਵੇ ਵੀਰਾ ਸਾਸ ਜੂ ਤੇਰੀ ਵੇ ਉਹਨੂੰ ਤਾਂ ਜਾ ਕੇ ਵੇ ਵੀਰਾ ਸੀਸ ਨਿਵਾਮੀ ਵੇ ਉਹਨੂੰ ਤਾਂ ਜਾ ਕੇ ਵੇ ਵੀਰਾ ਸੀਸ ਨਿਵਾਮੀ ਵੇ ਸਾਸੂ ਨੇ ਬਖਸ਼ਿਆ ਵੀਰਾ ਬੇਟੀ ਦਾ ਡੋਲਾ ਵੇ ਸਾਸ ਬਖਸ਼ਿਆ ਵੀਰਾ ਬੇਟੀ ਦਾ ਡੋਲਾ ਵੇ ਸਾਰੇ ਹੀ ਸਾਹਮਣੇ ਬੈਠੇ ਮੇਰੀਆਂ ਸਨਮਾਨਯੋਗ ਭੈਣਾਂ ਤੇ ਵੀਰ ਸਾਰੇ ਹੀ ਧੰਨਤਾ ਦੇ ਯੋਗ ਨੇ ਜਿਹੜੇ ਕਦਮ ਕਦਮ ਚੱਲ ਕੇ ਅੱਜ ਪੰਜਾਬੀ ਰੇਡੀਓ ਦੇ ਇਸ ਸੰਦਲੀ ਪੈੜਾਂ ਦੇ ਪ੍ਰੋਗਰਾਮ ਨੂੰ ਵੇਖਣ ਵਾਸਤੇ ਆਏ ਨੇ ਤੇ ਸੁਣਨ ਵਾਸਤੇ ਆਏ ਨੇ। ਤੁਹਾਡੇ ਸਾਰਿਆਂ ਦੇ ਚਿਹਰੇ ਵੇਖ ਕੇ ਸਾਡਾ ਦਿਲ ਬਾਗ-ਬਾਗ ਹੋ ਗਿਆ ਕਿਉਂਕਿ ਤੁਸੀਂ ਸਾਨੂੰ ਦੂਰ ਬੈਠੇ ਸੁਣਦੇ ਹੋ। ਮੈਂ ਉਹ ਪੁਰਾਣੇ ਗੀਤ ਵੀਰ ਜੀ ਸਾਡੇ ਬਹੁਤ ਸੋਹਣੇ ਅਮਜੀਤ ਸਿੰਘ ਜੀ ਸੁਣਾ ਕੇ ਗਏ ਨੇ, ਇਹ ਵੀ ਰੇਡੀਓ ਨਾਲ ਜੁੜਦੇ ਨੇ ਹਰ ਵੇਲੇ। ਇੱਕ ਗੀਤ ਮੈਂ ਤੁਹਾਨੂੰ ਸੁਣਾਉਣ ਲੱਗੀ ਹਾਂ ਜਿਹੜਾ ਇਸੇ ਮਹੀਨੇ ਦਾ ਹੈ, ਜੋ ਸਾਡੀਆਂ ਭੈਣਾਂ ਤੀਆਂ ਦੇ ਤਿਉਹਾਰ ਨੂੰ ਮਨਾਉਂਦੀਆਂ, ਝੂਟੇ ਝੂਟਦੀਆਂ ਤੇ ਗਾਉਂਦੀਆਂ। ਇੱਕ ਪਾਸੇ ਤਾਂ ਪੀਂਘਾਂ ਝੂਟਦੀਆਂ ਔਰ ਇੱਕ ਪਾਸੇ ਇਕੱਠਾ ਹੋ ਕੇ ਉਹ ਹਜੂਮ ਜੋ ਆਪਣੇ ਪੇਕੇ ਘਰੇ ਆਪਣੇ ਸਹੁਰਿਆਂ ਤੋਂ ਆਈਆਂ ਹੁੰਦੀਆਂ, ਉਹ ਚਾਹ ਬੜਾ ਅਲੱਗ ਹੁੰਦਾ ਸੀ ਜੋ ਅੱਜ ਸਾਡੇ ਪੱਲੇ ਘੱਟ ਹੈ ਕਿਉਂਕਿ ਅਸੀਂ ਦੇ ਸਹੁਰੇ ਹੀ ਆਪਣੇ ਇੰਡੀਆ ਵਿੱਚ ਛੱਡ ਆਏ ਹਾਂ।
ਤੇ ਪੇਕੇ ਵੀ ਉਧਰ ਹੀ ਛੱਡ ਆਏ ਤੇ ਕੱਲੇ ਕੱਲੇ ਜੇ ਇੱਧਰ ਆ ਗਏ ਆ। ਇਹ ਮਾਈਕ ਦੀ ਕੁਝ ਆਵਾਜ਼ ਪ੍ਰੋਬਲਮ ਸ਼ਾਇਦ ਚੱਲ ਰਹੀ ਹੈ, ਮਾਫੀ ਚਾਹਾਂਗੀ ਮੈਂ। ਤੇ 3-4 ਤਰ੍ਹਾਂ ਦੇ ਗੀਤ ਕਹੇ ਗਏ ਨੇ, ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਇਸ ਗੀਤ ਨੂੰ ਕਿ ਉਹ ਲੜਕੀ ਆਪਣੇ ਸਹੁਰਿਆਂ ਦੇ ਘਰ ਆਈ ਹੈ, ਪਰ ਉਹਦਾ ਦਿਓਰ ਉਹਨੂੰ ਲੈਣ ਆਉਂਦਾ, ਛੇਤੀ ਆ ਜਾਂਦਾ, ਹਾਲੇ ਮਹੀਨੇ ਨੂੰ ਟਾਈਮ ਰਹਿੰਦਾ। ਉਹਨਾਂ ਦਿਨਾਂ 'ਚ ਕੋਈ ਸੁਨੇਹਾ ਤਾਂ ਆਉਂਦਾ ਨਹੀਂ ਸੀ ਵੀ ਤੈਨੂੰ ਲੈਣ ਆ ਰਹੇ ਆ। ਘੋੜਿਆਂ ਦੇ ਉੱਤੇ ਜਾਣਾ ਜਾਂ ਪੈਦਲ ਜਾਣਾ ਜਾਂ ਬੱਗੀ ਲੈ ਕੇ ਜਾਣਾ ਸਹੁਰਿਆਂ ਦੇ ਘਰੋਂ ਜਦੋਂ ਉਹਨੂੰ ਲੈਣ ਆਉਣਾ ਮਾਪਿਆਂ ਦੇ ਘਰ ਤੋਂ। ਸੋ ਉਹ ਜਿਹਾ ਕੁਝ ਵਿਚਾਰ ਨੇ ਇਸ ਗੀਤ ਦੇ, ਪਰ ਮੈਨੂੰ ਉਮੀਦ ਹੈ ਤੁਸੀਂ ਸਾਰੇ ਪਸੰਦ ਕਰੋਗੇ। ਉਹ ਮੈਂ ਵੀ ਜਾਣਾ ਯਾਰ, ਮੈਂ ਦੂਰ ਜਾਣਾ। ਮੈਂ ਇੱਕ ਗੀਤ ਗਾ ਕੇ ਨਾ ਬਾਅਦ 'ਚ ਤੁਹਾਡੇ ਫਿਰ ਦੂਜਾ ਗਾਵਾਂਗੀ। ਮੇਰਾ ਮੋਸ਼ਨ ਨਾ ਖਰਾਬ ਕਰੋ ਤੁਸੀਂ ਹੁਣ। ਉਹ ਮੈਂ ਮਾਪਿਆਂ ਨੂੰ ਸਹੁਰਿਆਂ ਦੇ ਘਰ ਜਾਣਾ ਔਖੀ ਸੌਖੀ ਹੋ ਕੇ। ਰਿੱਝਦੀ ਸੀ ਮਸਰਾਂ ਦੀ ਦਾਲ ਨੀ ਮਾਏ, ਕੌਣ ਪਰਾਉਣਾ ਨੀ ਆ ਗਿਆ। ਨਿੱਕੀ ਨਿੱਕੀ ਬਰਸਦੀ ਬੂੰਦ ਨੀ ਮਾਏ, ਤੇਰਾ ਦਿਓਰ ਪਰਾਉਣਾ ਨੀ ਆ ਗਿਆ ਨੀ। ਮੈਂ ਸ਼ਾਰਟਕਟ ਕਰਨ ਲੱਗੀ ਤੁਹਾਡੇ ਕਰਕੇ ਅੱਧਾ। ਦੇਵਰ ਦੇ ਨਾਲ ਨਾ ਤੋਰ ਨੀ ਮਾਏ, ਦੇਵਰ ਦੀ ਅੱਖੀਆਂ ਨੀ ਗਹਿਰੀਆਂ। ਕਿਉਂਕਿ ਵਹਿਮ ਹੁੰਦਾ ਬੜਾ, ਪਰ ਮਿੱਠੇ ਰਿਸ਼ਤੇ ਨੇ, ਇਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਪਰ ਇੱਕ ਵਹਿਮ ਨਵੀਂ ਵਿਆਹੀ ਕੁੜੀ ਨੂੰ ਵੀ ਮੈਂ ਹੁਣ ਦਿਓਰ ਨਾਲ ਜਾਣਾ ਹੈ, ਤੇ ਮਾਂ ਨੂੰ ਕਹਿੰਦੀ ਹੈ ਭਾਈ ਇਹਦੇ ਨਾਲ ਨਾ ਤੋਰ, ਪਰ ਨਹੀਂ, ਮਾਂ ਕੀ ਕਹਿੰਦੀ ਹੈ, ਮਾਂ ਸਿਆਣੀ ਹੈ। ਮਾਂ ਕੀ ਕਹਿੰਦੀ ਹੈ, ਆਏ ਸਜਣ ਨੂੰ ਨਾ ਮੋੜਨੀ ਧੀਏ, ਨਾਲ ਭੇਜੂੰਗੀ ਤੇਰੇ ਨੀ ਵੀਰੇ ਨੂੰ। ਆਏ ਸਜਣ ਨੂੰ ਨਾ ਮੋੜਨੀ ਧੀਏ, ਗੈਲ ਭੇਜੂੰ ਤੇਰੇ ਨੀ ਵੀਰੇ ਨੂੰ। ਆ ਗਿਆ ਸਹੁਰਿਆਂ ਦਾ ਦੇਸ ਨੀ ਮਾਏ, ਵੀਰੇ ਨੇ ਕੋੜਾ ਨੀ ਮੋੜਿਆ। ਕਿਉਂਕਿ ਜਿਸ ਵੇਲੇ ਨਾ ਮੈਂ ਭੈਣਾਂ ਦਾ ਦੇਸ਼ ਆ ਜਾਂਦਾ ਸੀ, ਵੀਰ ਜਾਂਦੇ ਨਹੀਂ ਸੀ ਹੁੰਦੇ, ਕਹਿੰਦੇ ਹੁਣ ਤੇਰਾ ਸਹੁਰਿਆਂ ਦਾ ਪਿੰਡ ਆ ਗਿਆ, ਉੱਥੋਂ ਫਿਰ ਘੋੜੇ ਵਾਪਸ ਕਰ ਲੈਂਦੇ ਸੀ ਆਪਣੇ, ਉੱਥੋਂ ਛੱਡ ਕੇ ਵੀ ਤੇਰੇ ਸਹੁਰਿਆਂ ਦੇ ਵਸੀਵੇਂ 'ਚ ਤੈਨੂੰ ਪਹੁੰਚਾ ਦਿੱਤਾ, ਆ ਹੁਣ ਸਾਡਾ ਵਸੀਵਾ ਤੇ ਉਹ ਤੇਰਾ ਵਸੀਵਾ, ਵੀ ਤੇਰੇ ਨਾਲ ਮੈਂ ਤੇਰੇ ਘਰ ਨਹੀਂ ਜਾਣਾ, ਤੇ ਹੁਣ ਮੈਂ ਇੱਥੋਂ ਮੁੜ ਜਾਣਾ। ਭੈਣੇ ਸਿਰ ਤੇ ਹੱਥ ਧਰ ਕੇ ਪਿਆਰ ਦੇ ਕੇ, ਜੇ ਛੋਟਾ ਤਾਂ ਵੀ ਉਹਨੂੰ ਉਧਰ ਭੇਜ ਦੇਣਾ ਕਿ ਅੱਜ ਕੱਲ੍ਹ ਤਾਂ ਗੱਡੀਆਂ ਜਹਾਜ਼ਾਂ ਨਾਲ ਤਾਂ ਉਹ ਰਿਵਾਜ ਹੈ ਨਹੀਂ ਸੀ, ਤੇ ਸਾਡੇ ਅਸੀਂ ਸੰਦਲੀ ਪੈੜਾਂ ਨਾਲ ਜੁੜੇ ਹਾਂ। ਇਹਨਾਂ ਪੈੜਾਂ ਤੇ ਚੱਲ ਕੇ ਅਸੀਂ ਹਵਾਈ ਜਹਾਜ਼ਾਂ ਤੱਕ ਪਹੁੰਚੇ ਹਾਂ। ਸੋ ਫਿਰ ਕਿਵੇਂ ਹੁੰਦਾ, ਅੱਗੇ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਲਿਆ ਕੇ ਆਪਣੇ ਸਹੁਰਿਆਂ ਦੇ ਘਰ ਪਹੁੰਚਾਵਾਂਗੀ ਉਹਨੂੰ ਮੈਂ। ਨਿੱਕੀ ਨਿੱਕੀ ਬਰਸੇ ਦੀ ਬੂੰਦ ਨੀ ਮਾਏ, ਦੇਵਰ ਨੇ ਤੰਬੂ ਨੀ ਤਾਣਿਆ। ਬਹਿ ਜਾ ਤੰਬੂ ਦੇ ਹੇਠ ਨੀ ਪਾਪੋ, ਤੇਰੀਆਂ ਪਿੱਜਣ ਕੰਨਾਂ ਦੀਆਂ ਨੀ ਵਾਲੀਆਂ।
ਉਹਨੂੰ ਆਪਣੀ ਭਾਬੀ ਦੇ ਭੇਜਣ ਦਾ ਵੀ ਖਤਰਾ ਹੈ ਕਿ ਘਰ ਜਾ ਕੇ ਮੈਂ ਭਰਾ ਨੂੰ ਕੀ ਜਵਾਬ ਦੇਵਾਂਗਾ। ਤੇ ਜਦੋਂ ਘਰ ਪਹੁੰਚਦੇ ਆ ਤੇ ਸ਼ਿਕਵਾ ਕਰਦੀ ਆ ਆਪਣੇ ਪਤੀ ਦੇ ਨਾਲ ਵੀ ਆਹ ਕੀ ਕੀਤਾ, ਤੂੰ ਇਹਨੂੰ ਕਾਹਨੂੰ ਭੇਜਿਆ। ਪਰ ਰਿਸ਼ਤਿਆਂ ਦੀ ਇੱਕ ਮਿਠਾਸ ਐਸੀ ਹੈ ਜੋ ਉਹਦਾ ਘਰ ਵਾਲਾ ਜਵਾਬ ਦਿੰਦਾ ਹੈ। ਇਹਨਾਂ ਬੋਲਾਂ 'ਚ ਸੁਣਿਓ। ਵੇਖੀ ਤੈਨੂੰ ਲੜਿਆ ਸੀ ਨਾਗ ਵੇ ਰਾਂਝੇ, ਕੀ ਤੈਨੂੰ ਚੜਿਆ ਸੀ ਤਾਪ ਵੇ ਹੀਰਿਆ, ਦੇਵਰ ਲੈਣ ਨੂੰ ਕਿਉਂ ਭੇਜਿਆ, ਨਾ ਮੈਨੂੰ ਲੜਿਆ ਸੀ ਨਾਗਨੀ ਹੀਰਿਆ, ਨਾ ਮੈਨੂੰ ਚੜਿਆ ਸੀ ਤਾਪ ਨੀ ਹੀਰਿਆ, ਛੋਟਾ ਵੀਰਾ ਨੀ ਲਾਡਲਾ, ਛੋਟਾ ਵੀਰਾ ਨੀ ਲਾਡਲਾ। ਸੋ ਇਹ ਸਾਡੇ ਹਨ ਰਿਸ਼ਤੇ, ਮਿੱਠੇ ਮਿੱਠੇ ਰਿਸ਼ਤੇ ਜਿਨ੍ਹਾਂ ਨੂੰ ਨਿਭਾਇਆ ਕਰੋ, ਕਿਉਂਕਿ ਜਿਹੜੇ ਟੁੱਟਦੇ ਜਾਂਦੇ ਨੇ ਇਹਨਾਂ ਨੂੰ ਅਸੀਂ ਜੋੜਿਆ ਕਰੀਏ। ਮੈਂ ਤੁਹਾਨੂੰ ਆਦੀ ਹਾਂ ਤੁਹਾਡੀ ਸਾਰਿਆਂ ਦੀਆਂ ਬੀਬੀਆਂ ਮੇਰੇ ਤੋਂ ਵੀ ਕਾਹਲੀਆਂ ਨੇ, ਕਿਉਂਕਿ ਤੁਹਾਨੂੰ ਆਹ ਚਾੜੀ ਦੇ ਵਜਾਣੀਆਂ ਖੁੱਲ੍ਹ ਕੇ ਵਜਾ ਦਿਓ, ਕਿਉਂਕਿ ਜੇ ਮਾੜੇ ਮੋਟੇ ਗਰਾਊਂਡ 'ਚ ਮੱਛਰ ਮੁੱਛਰ ਵੀ ਮਰ ਜਾਣ ਤੇ ਤੁਹਾਡੇ ਵੀ ਹੱਥਾਂ ਦੀ ਐਕਸਰਸਾਈਜ਼ ਹੋਵੇ ਜਿਹੜੀ ਕੱਛਾਂ 'ਚ ਦਿੱਤੇ ਨੇ। ਲਓ ਜੀ ਕੁੜੀਓ ਆਓ, ਤੁਹਾਡਾ ਸਬਰ ਧੰਨ ਹੈ। ਹੈਲੋ
ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡਦੇ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡਦੇ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ ਤੇਰੇ ਬਾਗਾਂ ਦੇ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇ ਤੇਰੇ ਬਾਗਾਂ ਦੇ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਲੇ ਮੇਰੀਆਂ ਖੇਡਣ ਪੋਤਰੀਆਂ ਦੀਏ ਘਰ ਜਾਇਆ ਆਪਣੇ ਮੇਰੀਆਂ ਖੇਡਣ ਪੋਤਰੀਆਂ ਦੀਏ ਘਰ ਜਾਇਆ ਆਪਣੇ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਚਰਖਾ ਕੌਣ ਕੱਤੇ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਚਰਖਾ ਕੌਣ ਕੱਤੇ ਮੇਰੀਆਂ ਕੱਤਣ ਪੋਤਰੀਆਂ ਦੀਏ ਘਰ ਜਾਇਆ ਆਪਣੇ ਮੇਰੀਆਂ ਕੱਤਣ ਪੋਤਰੀਆਂ ਦੀਏ ਘਰ ਜਾਇਆ ਆਪਣੇ ਸਾਰੇ ਬੇਲਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂ ਉਹ ਲੰਘਦਾ ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਡੋਲਾ ਨਹੀਂ ਉਹ ਲੰਘਦਾ ਇੱਕ ਇੱਟ ਪੁੱਟਾ ਦੇਵਾਂਗੇ ਦੀਏ ਘਰ ਜਾਇਆ ਆਪਣੇ ਇੱਕ ਇੱਟ ਪੁੱਟਾ ਦੇਵਾਂਗਾ ਦੀਏ ਘਰ ਜਾਇਆ ਆਪਣੇ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡਦੇ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡਦੇ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ ਧੰਨਵਾਦ ਹੈਲੋ ਹੈਲੋ ਸੰਗਲੀ ਪੈੜਾਂ ਦੇ ਪ੍ਰੋਗਰਾਮ ਦੇ ਵਿੱਚ ਇੱਕ ਮਿੰਟ ਇਕੱਤਰ ਹੋਏ ਭੈਣ ਭਰਾਵਾਂ ਨੂੰ ਸਾਰਿਆਂ ਨੂੰ 1 ਮਿੰਟ ਦਿਓ ਬਸ ਹਾਂਜੀ ਜੇ ਹੋਰ ਕਿਸੇ ਨੇ ਕੋਈ ਘੋੜੀ ਜਾਂ ਸੁਹਾਗ ਸੁਣਾਉਣਾ ਹੋਵੇ ਪਲੀਜ਼ ਸਟੇਜ ਤੇ ਆ ਜਾਓ ਜੇ ਕਿਸੇ ਨੇ ਗੀਤ ਵੀ ਸੁਣਾਉਣਾ ਹੋਵੇ ਲੰਮੀ ਹੇਕ ਵਾਲਾ ਉਹ ਵੀ ਆ ਸਕਦਾ ਹਾਂਜੀ ਬਾਕੀ ਤੁਹਾਡੇ ਪਿੱਛੇ ਸਟਾਲ ਵੀ ਲੱਗੇ ਹੋਏ ਆ ਆਪਣੇ ਜੁਐਲਰੀ ਦੇ ਕੱਪੜੇ ਦੇ ਇਧਰ ਖਾਣ ਪੀਣ ਦਾ ਵੀ ਵਿੱਚ ਉਧਰ ਵੀ ਸ਼ਾਪਿੰਗ ਵਗੈਰਾ ਸ਼ਾਪਿੰਗ ਨਹੀਂ ਕਹੂੰਗੀ ਸ਼ਾਪਿੰਗ ਕਰਕੇ ਆਓ ਥੋੜੀ ਤੇ ਉਹਨਾਂ ਨੂੰ ਵੀ ਖੁਸ਼ੀ ਹੋਵੇ ਤੇ ਕੁਝ ਵੀ ਖਰੀਦ ਸਕਦੇ ਆ ਤੁਸੀਂ ਹਾਂਜੀ ਚਲੋ ਜੀ ਸ਼ੁਰੂ ਕਰੋ ਮੇਰਾ ਬੱਚੇ ਸਤਿ ਸ੍ਰੀ ਅਕਾਲ ਜੀ ਸੰਗਲੀ ਪੈੜਾਂ ਦੇ ਵਿੱਚ ਇਕੱਠੇ ਹੋਏ ਪਏ ਸਾਰੇ ਭੈਣ ਭਰਾਵਾਂ ਨੂੰ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਪਰ ਅੱਜ ਦਾ ਦਿਨ ਇੰਨਾ ਖੁਸ਼ੀਆਂ ਭਰਿਆ ਜਾਪਦਾ ਮੇਰਾ ਖਿਆਲ ਹੈ ਵੀ ਇਸ ਦਾ ਕੋਈ ਮੁੱਲ ਨਹੀਂ
हर भैन भरा, हर औरत, हर लड़की, हर बच्ची संदनी पैड़ों का प्रोग्राम जो रेडियो ते सुनती सी ਉਹਦਾ मन खिड़ उठता सी भी पता नहीं इस दे विच किन्नियां मतलब रीझां भरे गीत होणगे, की गुल्ली डंडा, की बहुत सारे प्रोग्राम दसे जाते सी। हर लड़की बहुत खुशी नाल झूम उठती सी। अज भी मेरा ख्याल आ बई जिहदा कोई भी घर विच लियाउण वाला नहीं सी कोई, तो उसने आंढ गुआंढ अप्रोच की, जे उत्थों भी नहीं उन्होंने खैर पई तो किसी तीसरे थां उसने अप्रोच की भी मैनू उत्थे जरूर लेके चलो, मैं वो प्रोग्राम जरूर देखना। तो हर मेरी भैन ने कोशिश की है इत्थे पहुँचण की और पहुँचियां ने। हुण भी मैं सारियां नूं बेनती करदी हाँ भी जिन्हां दे मन विच कोई गीत आ कोई भी, तो ये ना होवे भी तुसीं घर जाके सोचदियां रहो, इत्थे अपनी रीझ पूरी कर लो। कोई गल नहीं, नाम तो कोई रखा नहीं होया। मेरा ख्याल आ भी गाहां नूं किहड़ा आपां नूं प्रोग्राम ते नहीं बुलाउणगे, जे कोई घाट बाद गीत विच रह गई कोई खास गल नहीं। मेरियां भैणां नूं जिन्नी रीझ नाल तुसीं आए हो उन्नी रीझ नाल इत्थे तुसीं अपने गीत सुणा के जाओ, मेरी यही बेनती है। तो मैं एक तुहानूं एक छोटा जिहा गीत सुणाउणी हाँ, वो हैगा भैण वालों आ भैण ते भरा दा। तो मेरा ख्याल है भी तुसीं सारे प्यार नाल सुनोगे तो पसंद भी करोगे, जे ना भी पसंद होवे फिर भी ताड़ी लगा दिओ, कोई खास गल नहीं। अच्छा मैं गीत हुण शुरू कर लैनी हाँ। राहां तकदी वीरा में मैं चढ़ी ते चवारे, मैनू मिल जा वीरा भैण यारी जिग जारे। राहां तकदी वीरा वे मैं चढ़ी ते चवारे, मैनू मिल जा वीरा भैण यारी जिग जारे। वीरा ओनू कहिए जेड़ा मां प्यो जाया, कोलों लंघ नहीं गया होया लोक पुराया। बाबो नहीं मिलदी ओ तातीए पराई, बे तू मिल जा वीरा मैं तेरी मां प्यो जाई। दमा दे लोभिया दम दल पर जाना, जोग जोग बस दे वीरा तेरिया ठंडिया ने शामा। लो जा बावल दी तैनो परमा सतावे, ओ दे नाल तुर गए वीरा साढ़े दम्मा दे गावे। गा जमिया वीरा साडा जग सनाया, कानों भुलिया वीरा सानू मनो में भुलाया। दीगा मंगया वीरा कर बजी सहनाई, मान मतिया वीरा सानू खबर ना काई। गीगे दे गीगा जमिया बे माए भजी भजी आई, पीड़ी प्यो दी बदी मैनू देओ नी बधाई। ना कुछ मंगदी वीरा ना मैं मन पर माया, वे तू मिल जा वीरा जा तू न सवाया।
ਵੀਰਾ ਦੋਨੀ ਦਿਲਾ ਸਾਨੂੰ ਤੋਰਨ ਨਾ ਆਇਆ ਵਿੱਚ ਗੁਰੂਆਂ ਖੜਾ ਹੋਇਆ ਲੋਕ ਪਰਾਇਆ ਦਰਾਂ ਵਿੱਚ ਵੇ ਖੜਾ ਕਰਾਂ ਲੰਮੀਆਂ ਅੜੀਕਾਂ ਬੇ ਤੂੰ ਮਿਲ ਜਾ ਵੀਰਾ ਤੇ ਮਾਲਮੀਆਂ ਸੀਸਾਂ ਕੇਰਾ ਆਵੇ ਵੀਰਾ ਮੈਂ ਖੰਡ ਦਾ ਪਰੇ ਥਾਣਾ ਲਾਵਾਂ ਸੁੱਖਾਂ ਸੁਖ ਦੀ ਵੀਰਾ ਤੇਰੀਆਂ ਦੂਰ ਬਲਾਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਵੀ ਗੀਤ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਭੈਣ ਭਰਾ ਦਾ ਪਿਆਰ ਹੀ ਹੈ। ਭੈਣ ਤਰਲੇ ਕਰਦੀ ਹੈ ਵੀਰ ਨੂੰ ਵੀ ਵੀਰ ਮਿਲ ਕੇ ਜਾਈ ਜ਼ਰੂਰ, ਬਾਹਰ ਚੋਂ ਨਾ ਲੰਘ ਜਾਈ। ਇਸੇ ਤਰ੍ਹਾਂ ਦਾ ਹੀ ਹੈ ਵਿਰਾਗ ਵਾਲਾ ਗੀਤ। ਸਾਡੇ ਵੇੜੇ ਪੀਪਲੀ ਵੀਰ ਮੇਰੇ ਆਵੇ ਉਹਦੀ ਠੰਡੜੀ ਛਾਂ ਮੇਰਾ ਵੀਰ ਮਿਲ ਕੇ ਜਾਣਾ ਵੇ। ਆਪਾਂ ਫੇਰ ਮਿਲਾਂਗੇ ਭੈਣ ਮੇਰੀਏ ਆਪਾਂ ਫੇਰ ਮਿਲਾਂਗੇ ਨੀ। ਸਾਥੀ ਲੰਘ ਗਏ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ। ਸਾਥੀਆਂ ਤੇਰਿਆਂ ਦੀ ਸੋਟੀ ਪਕੜਾਂ ਵੀਰ ਮੇਰੇ ਆਵੇ ਤੇਰੀ ਪਕੜਾਂ ਬਾਂਹ ਮੇਰਾ ਵੀਰ ਮਿਲ ਕੇ ਜਾਣਾ ਵੇ। ਆਪਾਂ ਫੇਰ ਮਿਲਾਂਗੇ ਭੈਣ ਮੇਰੀਏ ਆਪਾਂ ਫੇਰ ਮਿਲਾਂਗੇ ਨੀ। ਸਾਥੀ ਲੰਘ ਗਏ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ। ਸਾਥੀਆਂ ਤੇਰਿਆਂ ਨੂੰ ਮੰਜਾ ਡਾ ਦਿਨੀ ਵੀਰ ਮੇਰੇ ਆਵੇ ਕੋਈ ਤੈਨੂੰ ਰਤੜਾ ਪਾਲੰਗ ਮੇਰਾ ਵੀਰ ਮਿਲ ਕੇ ਜਾਣਾ ਵੇ। ਆਪਾਂ ਫੇਰ ਮਿਲਾਂਗੇ ਭੈਣ ਮੇਰੀਏ ਆਪਾਂ ਫੇਰ ਮਿਲਾਂਗੇ ਨੀ। ਸਾਥੀ ਲੰਘ ਗਏ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ। ਸਾਥੀਆਂ ਤੇਰਿਆਂ ਨੂੰ ਦੁੱਧ ਲਾ ਦਿਨੀ ਵੀਰ ਮੇਰੇ ਆਵੇ ਕੋਈ ਤੈਨੂੰ ਰਿਤੜੀ ਖੀਰ ਮੇਰਾ ਵੀਰ ਮਿਲ ਕੇ ਜਾਣਾ ਵੇ। ਆਪਾਂ ਫੇਰ ਮਿਲਾਂਗੇ ਭੈਣ ਮੇਰੀਏ ਆਪਾਂ ਫੇਰ ਮਿਲਾਂਗੇ ਨੀ। ਸਾਥੀ ਲੰਘ ਗਏ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਇਸ ਤੋਂ ਇਹਨਾਂ ਦੇ ਤੁਸੀਂ ਹੁਣ ਸੁਣਾਉਣਾ। ਹਾਂਜੀ ਇਹਨਾਂ ਦੇ ਗੀਤ ਤੋਂ ਬਾਅਦ ਹੁਣ ਸਿੱਠਣੀਆਂ ਆਪਾਂ ਦੇਣੀਆਂ ਜੀ ਇੱਕ ਦੂਜੇ ਨੂੰ ਤੇ ਜਿਨ੍ਹਾਂ ਬੀਬੀਆਂ ਨੇ ਨੂੰ ਸਿੱਠਣੀਆਂ ਆਉਂਦੀਆਂ ਉਹ ਇੱਥੇ ਸਟੇਜ ਦੇ ਅੱਗੇ ਆ ਜਾਣ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖ ਵੇਲੜੇ ਨੀ ਕਿੱਥੇ ਚਲੀਆਂ ਨੀ ਨਾਰੇ ਨਾਜੀ ਕੇ ਸਿੱਖ ਵੇਲੜੇ ਨੀ ਕਿੱਥੇ ਚਲੀਆਂ ਸਿੱਖ ਵੇਲੜੇ ਵੇ ਪਾਣੀ ਨੂੰ ਚਲੀਆਂ ਵੇ ਟੋਲਾ ਵੇ ਮੀਆਂ ਐਸੇ ਕੀ ਵੇਲੜੇ ਵੇ
ਨੀ ਨਾਰੇ ਨਾਜ ਕੇ ਉਹ ਖੂਆ ਨੀ ਸਾਨੂੰ ਦੱਸ ਦੇ ਉਹ ਖੂਆ ਵੇ ਵਿੱਚ ਪਹਾੜੀ ਦੇ ਵੇ ਟੋਲਾ ਵੇ ਮੀਆਂ ਉਹ ਖੂਆ ਵੇ ਵਿੱਚ ਪਹਾੜੀ ਦੇ ਉਹ ਝਾਂਜਰੀ ਨੀ ਸਾਨੂੰ ਦੱਸ ਦੇ ਨੀ ਨਾਰੇ ਨਾਜ ਕੇ ਉਹ ਝਾਂਜਰੀ ਨੀ ਸਾਨੂੰ ਦੱਸ ਦੇ ਉਹ ਝਾਂਜਰੀ ਵੇ ਸਾਥੋਂ ਭੱਜ ਗਈ ਵੇ ਟੋਲਾ ਵੇ ਮੀਆਂ ਉਹ ਝਾਂਜਰੀ ਵੇ ਸਾਥੋਂ ਭੱਜ ਗਈ ਉਹ ਠੀਕਰੇ ਨੀ ਸਾਨੂੰ ਦੱਸ ਦੇ ਨੀ ਨਾਰੇ ਨਾਜ ਕੇ ਉਹ ਠੀਕਰੇ ਨੀ ਸਾਨੂੰ ਦੱਸ ਦੇ ਉਹ ਠੀਕਰੇ ਵੇ ਬਾਲਕ ਲੈ ਵਾਹਿਗੁਰੂ ਪੂਰਾ ਨਹੀਂ ਹੋਣਾ ਗਲਾ ਬਹਿ ਗਿਆ ਉਹ ਠੀਕਰੇ ਵੇ ਬਾਲਕ ਲੈ ਗਏ ਵੇ ਟੋਲਾ ਵੇ ਮੀਆਂ ਉਹ ਠੀਕਰੇ ਵੇ ਬਾਲਕ ਲੈ ਗਏ ਉਹ ਬਾਲਕ ਨੀ ਸਾਨੂੰ ਦੱਸ ਦੇ ਨੀ ਨਾਰੇ ਨਾਜ ਕੇ ਉਹ ਬਾਲਕ ਨੀ ਸਾਨੂੰ ਦੱਸ ਦੇ ਉਹ ਬਾਲਕ ਵੇ ਮੈਲੀ ਜਾਵੜੇ ਵੇ ਟੋਲਾ ਵੇ ਮੀਆਂ ਉਹ ਬਾਲਕ ਵੇ ਮੈਲੀ ਜਾਵੜੇ ਉਹ ਮੈਲੜੇ ਨੀ ਸਾਨੂੰ ਦੱਸ ਦੇ ਨੀ ਨਾਰੇ ਨਾਜ ਕੇ ਉਹ ਮੈਲੜੇ ਨੀ ਸਾਨੂੰ ਦੱਸ ਦੇ ਉਹ ਨੀ ਮੈਲੜੀ ਵੇ ਜਾਂਦੇ ਲੱਗ ਗਏ ਵੇ ਟੋਲਾ ਵੇ ਮੀਆਂ ਉਹ ਨੀ ਮੈਲੜੀ ਵੇ ਜਾਂਦੇ ਵੱਜ ਗਏ ਉਹ ਚਾਬੀਆਂ ਨੀ ਸਾਨੂੰ ਦੱਸ ਦੇ ਨੀ ਨਾਰੇ ਨਾਜ ਕੇ ਉਹ ਚਾਬੀਆਂ ਨੀ ਸਾਨੂੰ ਦੱਸ ਦੇ ਉਹ ਚਾਬੀਆਂ ਨੀ ਚੂਹੇ ਲੈ ਗਏ ਯਾ ਬਹੁਤ ਸੋਹਣਾ ਹੈ ਦੇਖ ਲਓ ਮੈਂ ਤੁਹਾਡੇ ਕਰਕੇ ਬੋਲਦੀ ਨਹੀਂ ਤਾਂ ਕਰਕੇ ਚੁੱਪ ਚੁੱਪ ਆ ਸਾਰੇ ਕਹਿੰਦੇ ਹੋਣੇ ਪਤਾ ਨਹੀਂ ਇਹਨੂੰ ਨਹੀਂ ਆਉਂਦਾ ਕਾ ਦੇਣਾ ਚਾਹੁੰਦੀ ਆ ਪਲੀਜ਼ ਮੇਰਾ ਹੈ ਨਾ ਮੇਰਾ ਇੱਕ ਕਹਿਣਾ ਮੰਨ ਲਓ ਕੋਈ ਵਿੱਚ ਗੁਜਰੀ ਦੀ ਪੀਂਗ ਮਾਇਆ ਬੇਲੀਆ ਵੇ ਕੋਈ ਵਿੱਚ ਗੁਜਰੀ ਦੀ ਪੀਂਗ ਵੇ ਝੂਠ ਚਟੇ पर पर बेलिया में कोई पर पर लामा ससु जाए खागा कोई अम्मा
कर दे मछली वे मेरी नंदे दा कर दे हार माया ले लिया वे मेरी नंदे दा कर दे हार माया मेरी तो चमदी सी ਉਹ ਚਲੋ ਅੱਜ ਕੱਲ ਕੌਣ मेरी महंगा क्या कोई अच्छा एक और गाने जोगी आया मैं जोगी आया ऐसे मेरे जोगी नू मैं पिछया पानी मोठ न लईंदा तीए लाप न लईंदा ऐसे तेरे जोगी दाती है अब जुगियाल नी खोल दे पटारियां माए कर दे तियारियां असी तुर जाना माए जोगी दे साथ नी एक पासे नानी कहती है एक पासे दादी के किड़े पासे जाना ती है जोगी दे साथ नी दो टप्पे हो जा बाप ता तेरा ती है पिंड दा चौधरी वीर ता तेरा ती है थानेदार नी मैं ना जाना मैं पिंड दे चौधरी नू ना मैं जाना मैं वीर ठाणेदार नू पूर्व नांग गई मैं पश्चिम आ गया आगों मिलिया मैं वीर ठाणेदार नी किथों आईया भैणे किथे चलिया किथों मिलिया भैणे जोगी दा साथ नी मासी वालों आईया बीरा पुआ वाल चलिया अगों मिलिया बीरा मैं जोगी दा साथ नी तेरे तमारा भैणे गुजिया शुशिता तेरे ऐसे जोगी दे भैणे टोटे चारनी मेरे तमारी वीरा गुजिया छूशिका ऐसे मेरे जोगी नू वीरा हाथ न लावना वाहिगुरू जी का खालसा वाहिगुरू जी की फतेह हाँ जी हाँ जी बहुत बहुत धन्यवाद जी सिर्फ 2 लाइना गाउणियां प्लीज बस आवाज़ का पता लग जाए साढ़े सारे ਸਰੋਤਿਆਂ ਨੂੰ भी किन्नी कुछ सोहनी आ कोई गल नहीं पहलियां 2 लाइनां 'ਚ पता लग जाए
ਮਾਈਕ ਥੱਲੇ ਕਰ ਲੋ ਯਾਰ। ਓਲੇ ਚਾਨਣੀ ਪਰ ਤੇ ਓਲੇ ਤਵਾਏ ਪਰ ਤੇ ਓਲੇ ਤਵਾਏ ਨਾਨਕੀਆਂ ਦਾ ਮੇਲਾ ਆਇਆ ਪੂਰੀਆਂ ਦਾ ਰਵਾਲੇ ਛਾਜੀ ਓਲੇ ਸ਼ਾਨਣੀ ਪਰਾ ਤੇ ਓਲੇ ਗੁੱਛੀਆਂ ਪਰਾ ਤੇ ਓਲੇ ਗੁੱਛੀਆਂ ਨਾਨਕਿਆਂ ਦਾ ਮੇਲ ਆਇਆ ਸੱਪੇ ਗੱਲਾਂ ਗੁੱਛੀਆਂ ਕਦੇ ਚਾਨਣੀ ਪਰਾਤ ਮੋਦੀ ਪਈ ਵੇ ਪਰਾਤ ਮੋਦੀ ਪਈ ਵੇ ਨਾਨਕੀਆਂ ਦਾ ਮੇਲ ਆਇਆ ਨਿੱਕੀ ਮੋਟੀ ਜਈ ਵੇ ਨਾਲੇ ਤੂੰ ਕਮਲੇ ਨਾਲੇ ਕੁੜੀ ਨਾਲੇ ਤੇਰਾ ਯਾਰ ਕੁੱਟਿਆ ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਕੁੜੀ ਨਾਲੇ ਤੇਰਾ ਯਾਰ ਕੁੱਟਿਆ ਨਾਲੇ ਤੂੰ ਕਮਲੇ ਨਾਲੇ ਕੁੜੀ ਨਾਲੇ ਤੇਰਾ ਯਾਰ ਕੁੱਟਿਆ ਗੁਰੂ ਪਤ ਰੱਖੇ ਹਲਾ ਵੀ ਜ਼ਿਆਦਾ ਥੋੜਿਆਂ ਦੇ ਅਸੀਂ ਬਿੰਦਰਾ ਬਣ ਦੀਆਂ ਗੋਪੀਆਂ ਨੇ ਸਾਡੀ ਨਾਮ ਅਸੀਂ ਇੱਕ ਦਾ ਦੇਖੀਆਂ ਪੋਤੀਆਂ ਦੀ ਸਾਡੀ ਨਾਮ ਰਾਮ ਸਾਨੂੰ ਮੰਨਣਾ ਚੁੰਗਾ ਨਹੀਂ ਬੋਲਣਾ ਜੀ ਸਾਡੀ ਨਾਮ ਸਾਨੂੰ ਲਾੜੇ ਦੀ ਭੈਣਾਂ ਦਾ ਸੰਜੋਗਿਆ ਜੀ ਸਾਡੀ ਨਾਮ ਰਾਮ ਸਾਡੇ ਮੁੰਡੇ ਦੇ ਨਾਲ ਸੰਜੋਗਿਆ ਜੀ ਸਾਡੀ ਨਾਮ ਰਾਮ ਸਾਡੀ ਦੇ ਪਾਣੀ ਤੇ ਮੁੱਠ ਪਾਈ ਦਾ ਜੀ ਮੈਂ ਕੜਾ ਕਪਾਇਆ ਪਾਣੀ ਤੇ ਮੁੱਠ ਪਾਈ ਦਾ ਜੀ ਮੈਂ ਤੇਰੇ ਜੋਗੀ ਜੀ ਕਰਮ ਜੀ ਮੈਂ ਤੇਰੇ ਜੋਗੀ ਕਰਮ ਜੀ ਮੈਂ ਮੁੱਠੋਂ ਫੜ ਨਿਕਲਾ ਜੀ ਮੈਂ ਮੁੱਠੋਂ ਫੜ ਨਿਕਲਾ ਤੂੰ ਨਿਕਲ ਕੇ ਸ਼ਰਮਾ ਕਰ
ਵਚਨ ਤੇਰੇ ਨਾਲ ਜਗ ਜਾਏ ਮੈਂ ਪਾਵਾਂ ਤੇਰੀ ਨੇਕੀਆਂ ਅੱਗੇ ਆਖੇ ਮੈਂ ਮੁਕਰੀ ਨਾ ਖਾਵਾਂ ਜਿਹੜੀਆਂ ਤੂੰ ਆਖੇ ਮੈਂ ਮੁਕਰੀ ਨਾ ਖਾਵਾਂ ਜਿਹੜੀਆਂ ਤੂੰ ਕੋਲਾ ਕੋਲੀ ਖੇਤ ਸੁਣੀ ਦੇ ਕੋਲਾ ਕੋਲ ਨੇ ਆਇਆ ਮਾਰੇ ਮਰੇ ਤੇਰੀ ਸੋਈਆਂ ਆਈਆਂ ਗੁਰਦਾਰਿਆਂ ਮੇਰੇ ਬੇਟੀ ਨੂੰ ਰਸੋਈ ਦਾ ਨਿਤ ਪਿੱਟਣਾ ਸਾਰੇ ਤਾਂ ਦੇਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਦੇਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀ ਦੋਏ ਮਰਦਾ ਏ ਜਦੋਂ ਲੜਦਾ ਤੇ ਰਾਦੇ ਰਾਣੀ ਜੀ ਅੰਦਰ ਵੜੇ ਤਾਂ ਮਗਰੇ ਵੜੀਏ ਚੁੰਨੀ ਲਾ ਪੈਰਾਂ ਤੇ ਧਰੀਏ ਇੱਕ ਵਾਰੀ ਬੋਲੋ ਜੀ ਫੇਰ ਕਦੇ ਨਾ ਲੜੀਏ नीवे नचा 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 नीवे आग वांग किड़ा
ਦੀਦੀ ਜੇ ਮੈਂ ਟਕਤ ਦੀਦੀ ਪਰੇ ਦਰਵਾਜ਼ੇ ਵਿੱਚ ਨੱਚਦੀ ਦੀ ਹਜੇ ਕਾ ਚੱਲਣਾ ਦਾ ਕਿਤਾਬ ਚਲਤਾ ਨਾਲ ਚਰਖਾ ਜੰਨਣ ਦਾ ਨਾਲ ਚਰਖਾ ਜੰਨਣ ਦਾ ਕਿਤਾਬ ਨਾਲ ਸ਼ਵਾ ਗੰਢ ਗੱਡੀ ਦੇ ਵਾਲਿਆ ਗੱਡਾ ਗੁੱਟੀ ਹੋਈ ਤੋਂ ਵਾਲੀਆਂ ਮੇਰੇ ਵਿੱਚ ਮੋ ਗੱਡਾ ਮੇਰਾ ਵੀਰ ਮੇਰੇ ਨੇ ਚਰਖਾ ਦਿੱਤਾ ਬਾਬੋ ਨੇ ਬਲਕਾਰੀ ਜਗ ਫਰਨਾ ਕੋਏ ਬੱਚਿਆ ਪਾਈਆਂ ਤੋਂ ਬਾਨਕ ਜਾਏ ਬੱਚਿਆ ਪਾਈਆਂ ਤੋਂ ਬਾਨਕ ਜਾਏ ਬੱਚਿਆ ਪਾਈਆਂ ਤੋਂ ਬਾਵਲ ਦੀ ਪੱਗ ਨੂੰ ਦਾਗ ਨਾ ਲਾਗੇ ਧਰਮੀ ਬਾਵਲ ਦੀ ਪੱਗ ਨੂੰ ਦਾਗ ਨਾ ਲਾਗੇ ਧਰਮੀ ਬਾਵਲ ਨਾ ਧੋ ਕੇ ਮੁੰਡਾ ਗੁੰਡਾ ਉੱਤੇ ਵੇਂਦਾ ਅੱਡੀਆਂ ਦੀ ਮੇਲੀ ਨਾ ਲਾਉਂਦਾ ਨੀ ਉਡਰਨਾ ਪਸੰਦ ਨਾ ਲਿਆਉਂਦਾ ਨੀ ਉਡਰਨਾ ਪਸੰਦ ਨਾ ਲਿਆਉਂਦਾ ਨੀ ਪਸੰਦ ਨਾ ਆਉਂਦਾ ਨੀ ਉਡਰਨਾ ਪਸੰਦ ਨਾ ਆਉਂਦਾ ਨੀ ਕੋਲ ਕੰਜ ਦੀ ਉੱਤੇ ਤੇ ਸਰਨਾਮਾ ਚਿੜੀਆਂ ਡਾਕ ਚਬਾਵਾ ਕਰਦੇ ਪਤੇ ਮੰਗਾਵਾ ਤੇਰੀ ਫੋਟੋ ਤੇ ਬਹਿ ਕੇ ਦਿਲ ਪਰਚਾਵਾ 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 ਤੇਰੀ ਫੋਟੋ ਤੇ ਉੱਤੇ ਤੇ ਸਰਨਾਮਾ ਬਈ ਲਿਖ ਲਿਖ ਚਿੱਠੀਆਂ ਡਾਕੇ ਪਾਵਾਂ ਲਿਖ ਲਿਖ ਚਿੱਠੀਆਂ ਡਾਕੇ ਪਾਵਾਂ ਤਲ ਤੋਂ ਪਤੇ ਮੰਗਾਵਾਂ ਰੱਖ ਲਿਆ ਮਹਿਮਾਨ ਕੀ ਖਾ ਕੇ ਮਰ ਜਾਵਾਂ ਰੱਖ ਲਿਆ ਮਹਿਮਾਨ ਕੀ ਖਾ ਕੇ ਮਰ ਜਾਵਾਂ ਵੇ ਰੱਖ ਲਿਆ ਮਹਿਮਾਨ ਕੀ ਖਾ ਕੇ ਮਰ ਜਾਵਾਂ ਅੱਡੀ ਤਾਂ ਮੇਰੀ ਕੋਲ ਕੰਚ ਦੀ ਬੂਝੇ ਦੇ ਸਿਰਨਾਵਾਂ ਵੇ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ ਤੁਰਦੇ ਪਤੇ ਮੰਗਾਵਾਂ तेरी फोटो ते बह के दिल पहुंचावा तेरी फोटो ते नी दुश्मन मापे वैरी बचोला दुश्मन मापे वैरी बचोला बेटियां बुढ़े ना लावा नी एक चित करदा नी एक चित करदा बह जा वीर के एक चित करदा जावा बैठी पटड़े ते वैन बुढ़े दे पावा बैठी पटड़े ते वैन बुढ़े दे पावा बैठी पटड़े ते वैन बुढ़े दे पावा बैठी पटड़े ते वैन बुढ़े ताकि तेरी बाली पोसिया मैं पटड़े ते धोमा वे छुट्टी दे दिन पूरे हो गए अंदर बड़ बड़ रोमा जान लगे नू पुछन लगी कदों पाएगा मोड़े भुख नाल मौत बुरी मौतों बुरे विछोड़े भुख नाल मौत बुरी मौतों बुरे विछोड़े मौत बुरी मौतों बुरे विछोड़े होले गई ते सीटी मारी जुवारा तेरा भुल गई ते सीटी मारी जुवारा तेरा नकाऊं सीटी मारी जुवारा तेरा भुल अगे आउनी आ ते अज किवें भुल गई अगे आउनी आ ते अज किवें भुल गई नित आउनी आ ते अज किवें भुल गई बड़ी बत्ती मैनू पाण दिंदी जुत्ती मैं भी जुत्ती पानी आ मुंडिया राजे राजा राजे तेरी मां खड़काउणी आ मुंडिया राजे राजा राजे तेरी मां खड़काउणी आ लोकी कहंदे मामा नी चंगियां लोकी कहंदे मामा नी सस्सां नी
ਖਾਲਸਾ। ਇੱਧਰ ਕਣਕਾਂ ਵਿੱਚ ਕਣਕਾਂ ਦੇ ਬਾਤੂ ਵੀ ਕੁੜਤੀ ਲੈਣੀ ਆਉਣ ਜਾਣ ਨੂੰ ਭਾਵੇਂ ਵੇਖੋ ਜੇ ਮੁੰਡੇ ਦਾ ਬਾਪੂ ਨੂੰ ਵੀ ਕੁੜਤੀ ਲੈਣੀ ਆਉਣ ਜਾਣ ਨੂੰ ਭਾਵੇਂ ਵੇਖੋ ਜੇ ਮੁੰਡੇ ਦਾ ਬਾਪੂ ਨੂੰ ਵੀ ਕੁੜਤੀ ਲੈਣੀ ਆਉਣ ਜਾਣ ਨੂੰ। ਬਿਰਸ਼ਾ ਬਾਜਨਾ ਸੋਹਣੀਆਂ ਛਾਵਾਂ ਪੁੱਤਾਂ ਬਾਜਨਾ ਮਾਵਾਂ ਢੀਕਾਂ ਵੀਰ ਦੀਆਂ ਦੁੱਧ ਨੂੰ ਜਾਗਣਾ ਲਾਵਾਂ ਢੀਕਾਂ ਵੀਰ ਦੀਆਂ ਦੁੱਧ ਨੂੰ ਜਾਗਣਾ ਲਾਵਾਂ ਢੀਕਾਂ ਵੀਰ ਦੀਆਂ ਦੁੱਧ ਨੂੰ ਜਾਗਣਾ ਲਾਵਾਂ ਢੀਕਾਂ ਵੀਰ ਦੀਆਂ ਦੁੱਧ ਨੂੰ ਜਾਗਣਾ ਢੀਕਾਂ ਵੀਰ ਦੀਆਂ ਦੁੱਧ ਨੂੰ ਜਾਗਣਾ ਲਾਵਾਂ। ਵੀਰਾਂ ਬਾਜਨਾ ਸੋਹਣੀਆਂ ਗਲੀਆਂ ਵੀਰਾਂ ਬਾਜਨਾ ਸੋਹਣੀਆਂ ਗਲੀਆਂ ਕਾਵਾਂ ਬਾਜ ਬਨੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ। ਟੁੱਟ ਕੇ ਨਾ ਬੈਜੀ ਵੀਰ ਨਾ ਬਹਿਣਾ ਵਾਰਿਗਾ ਸਾਕੀ ਨਾ ਕੋਈ ਟੁੱਟ ਕੇ ਨਾ ਬੈਜੀ ਵੀਰ ਨਾ ਵਾਰਿਗਾ ਸਾਕੀ ਨਾ ਕੋਈ ਟੁੱਟ ਕੇ ਨਾ ਬੈਜੀ। ਭੈਣਾਂ ਨਾਲੋਂ ਵੀਰ ਵਿਛੜੇ ਜਦੋਂ ਚੰਦਰੇ ਘਰਾਂ ਦੀਆਂ ਆਈਆਂ ਭੈਣਾਂ ਨਾਲੋਂ ਵੀਰ ਵਿਛੜੇ ਜਦੋਂ ਚੰਦਰੇ ਘਰਾਂ ਦੀਆਂ ਆਈਆਂ ਪਾਦੀ ਭੈਣ ਪਰਦੇਸਣੇ ਨੂੰ ਚਿੱਠੀ ਪਾ ਦੇ ਸਰਪਣਾ ਵੀਰਾ ਭੈਣ ਪਰਦੇਸਣੇ ਨੂੰ। ਮੇਰੇ ਵੀਰ ਦੀ ਥਾਣੇਦਾਰ ਦੇ ਬਰੋਬਰ ਡੈਂਦੀ ਕੁਰਸੀ ਮੇਰੇ ਵੀਰ ਦੀ ਥਾਣੇਦਾਰ ਦੇ ਬਰੋਬਰ ਡੈਂਦੀ। ਕੋਠੇ ਕੋਠੇ ਆ ਜਾ ਵੀਰਨਾ ਸੱਸ ਕੋਠੇ ਕੋਠੇ ਆ ਜਾ ਵੀਰਨਾ ਨਾ ਸੱਸ ਚੰਦਰੀ ਬੁਆ ਨਾ ਖੋਲੇ ਕੋਠੇ ਕੋਠੇ ਆ ਜਾ ਵੀਰ ਨਾ ਸੱਸ ਚੰਦਰੀ ਬੁਆ ਨਾ ਖੋਲੇ ਕੋਠੇ ਕੋਠੇ ਚੋਰ ਆਉਂਦੇ ਮੈਂ ਤਾਂ ਤੇਰੀ ਭੈਣ ਦਾ ਮੈਂ ਤਾਂ ਤੇਰਾ ਕਿੱਦਾਂ ਕਹਿੰਦੇ ਵੀਰਾ ਸੱਸੇ ਤੇਰੀ ਮੈਂ ਮਾਰੀ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇਰੀ ਮੈਂ ਮਰ ਜਾਏ ਮੇਰੇ ਵੀਰ ਨੂੰ ਖੰਡ ਪਾਈ। ਖੰਡ ਦੀਆਂ ਆਣ ਬੋਰੀਆਂ ਜਦੋਂ ਸੱਸ ਦਾ ਭਤੀਜਾ ਆਇਆ ਖੰਡ ਦੀਆਂ ਆਣ ਬੋਰੀਆਂ ਜਦੋਂ ਸੱਸ ਦਾ ਭਤੀਜਾ। ਸੱਸੇ ਨਹੀਂ ਸਮਝਾਵੇ ਪੁੱਤ ਨੂੰ ਹਰ ਵਾਰ ਨਾ ਅੰਤਵਾਰ ਦੇ ਵਾਰ ਸਮਝਾਵੇ ਨੀ ਜਿਹੜੀ ਤੇਰੀ ਸ਼ੇਰ ਪਨੀਰੀ ਵੇੜੇ ਵਿੱਚ ਖਲਾਰਾ ਸੱਸੀਏ ਨੀ ਸਮਝਾ ਸੱਸੀਏ ਕਾਲੀ ਪੱਗ ਮੇ ਜਾ ਕੇ ਤਾਂ ਕਹਿੰਦੇ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵੱਜਦੀ ਸੱਜਣ ਵਾਂਗੂ ਗੱਜਦੀ ਕਾਲੀ ਵੰਗ ਮੇਰੇ ਵੀਰ ਦੀ ਜਿੱਥੇ ਵੱਜਦੀ ਬਦਲ ਕਾਲੀ ਪੱਗ ਤੈਨੂੰ ਸਜਦੀ ਮੇਰੇ ਲੰਮੇ ਅਸਰ ਬਣਾ ਵੀਰਾ ਕਾਲੀ ਪੱਗ ਤੈਨੂੰ ਸਜਦੀ ਮੇਰੇ ਲੰਮੇ ਅਸਰ ਬਣਾ ਵੀਰਾ। ਮੇਰਾ ਪਰਿਵਾਰ ਵਰਦਾ
ਠੋਕਣ ਲੱਗੀਆਂ ਧਮਕ ਡੇਗੀ ਪੈਂਦੀ ਫੌਜ ਭਰਾਵਾਂ ਦੀ ਤਖਤ ਪੋੜ ਤੇ ਬੈਂਦੀ ਤਖਤ ਪੋੜ ਤੇ ਬੈਂਦੀ ਫੁੱਲ ਬਣ ਜਾਨੀਆਂ ਗੁਲਾਬ ਬਣ ਜਾਨੀਆਂ ਫੁੱਲ ਬਣ ਜਾਨੀਆਂ ਗੁਲਾਬ ਬਣ ਜਾਨੀਆਂ ਜੇਬ ਵਿੱਚ ਪਾ ਲੈ ਵੇ ਰੁਮਾਲ ਬਣ ਜਾਨੀਆਂ ਜੇਬ ਵਿੱਚ ਪਾ ਲੈ ਵੇ ਰੁਮਾਲ ਬਣ ਜਾਨੀਆਂ ਫੁੱਲ ਬਣ ਜਾਨੀਆਂ ਗੁਲਾਬ ਬਣ ਦੁੱਧ ਬਣ ਜਾਨੀਆਂ ਮਲਾਈ ਬਣ ਜਾਨੀਆਂ ਬੋਤਲਾਂ ਚ ਪਾ ਲੈ ਵੇ ਸ਼ਰਾਬ ਬਣ ਜਾਨੀਆਂ ਬੋਤਲਾਂ ਚ ਪਾ ਲੈ ਵੇ ਸ਼ਰਾਬ ਬਣ ਜਾਨੀਆਂ ਵਾਹਿਗੁਰੂ बोले नी बंदी बोले खानी बंदी बोले बोले नी बंदी बोले खानी बंदी बोले खानी बंदी बोले नी खानी बंद दे आगे खानी सलमान दे आगे पान दे आगे खानी सलमान दे आगे पान दे आगे खानी सलमान दे आगे दवंडी और याद दे के सुनते दवंडी और याद दे के सुनते दवंडी और याद दे के ਹੈਲੋ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਸੀ। ਸੋ ਬਾਈ ਹਰਜੋਤ ਹੋਣੀ ਸਾਡੇ ਪਰਿਵਾਰਕ ਮੈਂਬਰ ਹੀ ਆ। ਤੁਹਾਡਾ ਡਿਸਟਰਬ ਕਰਨਾ ਨਹੀਂ ਸੀ, ਮੈਨੂੰ ਲੱਗਦਾ ਤੁਸੀਂ ਇੰਜੋਏ ਕਰੋਗੇ। ਬਾਈ ਜੀ ਨੇ ਇੱਕ ਕਹਿੰਦੇ ਆ ਵੀ ਮੇਲਾ ਸੰਪੂਰਨ ਨਹੀਂ ਹੁੰਦਾ ਜਿੰਨਾ ਚਿਰ ਪੁਰਾਣਾ ਰੰਗ ਹੈ। ਹੀਰ ਰਾਂਝੇ ਦੀ ਗੱਲ ਕੋਈ ਪੁਰਾਣੀ ਸੁਣਾਵਾਂ। ਮੈਨੂੰ ਗਾਉਣਾ ਨਹੀਂ ਸੀ, ਵੈਸੇ ਉਹ ਆਏ ਸੀ ਦੇਖਣ, ਸਾਡੀ ਫੈਮਿਲੀ ਭੈਣਾਂ ਯਾਰ ਦੋਸਤ ਸਾਡੇ ਬੈਠੇ ਆ। ਇੱਧਰ ਜੋਰਾ ਮੇਰਾ ਵੀਰ ਢੋਲ ਤੇ ਆ, ਬਹੁਤ ਵੱਡੇ ਵੱਡੇ ਫਨਕਾਰ ਕਲਾਕਾਰਾਂ ਦੇ ਨਾਲ ਪੂਜਾ, ਜਿੰਨੇ ਵੀ ਮੇਰਾ ਖਿਆਲ 2 ਪੀੜ੍ਹੀਆਂ ਪਿਛਲੀਆਂ। ਸਾਡਾ ਨਵਾਂ ਮੁੰਡਾ ਹੈ, ਆਮ ਹੀ ਤੁਸੀਂ ਸੋਨੀ ਟੀਵੀ ਦੇ ਉੱਤੇ ਦੇਖਿਆ ਹੋਣਾ, ਬੜੇ ਵਧੀਆ ਸ਼ੋਅ ਕਰਦੇ ਆ। ਪਰ ਉਹ ਗਾਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਵੈਸੇ ਬਾਈ ਜੀ ਨੇ ਇਹਨਾਂ ਦਾ ਪਰਿਵਾਰਕ ਸਾਡਾ ਆਪਣਾ ਹੈਗਾ ਮੇਲਾ ਫਰੀਜਨੋਂ 'ਚ ਮੈਂ ਰਹਿਣਾ। ਸਾਡਾ ਮੁੰਡਾ ਭਤੀਜਾ ਮੇਰਾ ਫੌਜੀ ਡੀਜੇ, ਬਹੁਤ ਸੋਹਣਾ ਕੰਮ ਇਹਨਾਂ ਦਾ ਸਾਊਂਡ ਦਾ, ਚਾਂਸ ਦਿਓ ਜ਼ਰੂਰ ਪਲੀਜ਼। ਸੋ ਤੁਹਾਡਾ ਮਨੋਰੰਜਨ ਕਰਦਾ, ਕੋਸ਼ਿਸ਼ ਕਰਦਾ ਮਨੋਰੰਜਨ ਕਰਨ ਦੀ। ਮੇਰਾ ਖਿਆਲ ਪਸੰਦ ਆਊਗਾ। ਜੇ ਕੋਈ ਗਲਤੀ ਹੋ ਜੇ ਤਾਂ ਪਲੀਜ਼ ਮਾਫ ਕਰ। ਪਾਣੀ ਫਲਦੀ ਓ ਕੁੜੀਓ ਨੀ ਨਾਵਾਰੋ ਅੱਜ ਫਕਰ ਨੂੰ ਤਾਨੇ ਤੋਂ ਪੁੱਤ ਚੌਧਰੀ ਰਾਤ ਮਿਲੀਏ ਕਹਿਆ ਬਸ ਬਗਾਨੇ। ਤੋਂ ਪੁੱਤ ਚੌਧਰੀ ਰਾਤ ਮਿਲੀਏ ਕਹਿਆ ਬਸ ਬਗਾਨੇ।
ਪਾਣੀ ਭਰਦਿਓ ਕੁੜੀਓ ਨੀ ਨਾ ਵਾਰੋ ਅੱਜ ਫੱਕਰ ਨੂੰ ਤਾਨੇ ਵੀ ਤੋਂ ਚੌਧਰੀ ਦਾ ਵੀ ਤੋਂ ਚੌਧਰੀ ਦਾ ਕਮਲਿਓ ਤੇਰਾ ਬਸ ਬਦਨੇ ਮਾਪੇ ਮਰਨ ਵਾਲੇ ਮਾਪੇ ਮਰਨ ਵਾਲੇ ਦੇ ਰੱਬ ਨੇ ਦਸ ਪਾਈਆਂ ਦੇ ਪਾਤਾ ਨੀ ਮੈਂ ਪੁੱਤ ਤਾਂ ਜੱਟ ਦਾ ਸੀ ਕਮਲਿਓ ਰੰਨ ਨੇ ਸਾਧ ਬਣਾਤਾ ਨੀ ਮੈਂ ਪੁੱਤ ਤਾਂ ਜੱਟਾਂ ਦਾ ਕਮਲਿਓ ਰੰਨ ਨੇ ਸਾਧ ਬਣਾਤਾ ਭਾਈ ਜੀ ਕੇ ਧਾਲੀਆ ਸਾਹਿਬ ਮੇਰਾ ਵੱਡਾ ਵੀਰ ਹੈ ਬਹੁਤ ਹੀ ਇਹਨਾਂ ਦੀ ਸਾਡੇ ਨਾਲ ਸਹਿਯੋਗ ਰਿਹਾ ਮੇਰੇ ਕੋਲ ਕੰਗਾਲ ਦੇ ਲੀਰ ਨਹੀਂ ਹੋ ਇਹ ਘਰ ਖੇੜਿਆਂ ਦੇ ਗਾਦੀ ਤੋੜ ਹੀਰੇ ਨੂਆ ਸੈਂਕੜਾ ਗੱਭਰੂ ਲੱਭਾਈ ਤੇ ਹੋਇਆ ਉਮਰ ਦਾ ਮੈਂ ਪਕਰੋਟ ਹੀਰੇ ਕਾਣਾ ਇੱਕ ਵੀ ਮੇਰੇ ਨਸੀਬ ਨਹੀਂ ਹੋ ਤੇਰੇ ਹਾਜੀ ਖੁਦਾ ਬਾਦ ਮੈਂ ਵੋਟ ਹੀਰੇ ਸੈਦੇ ਨਾਲ ਮੈਂ ਸਾਰੀ ਵਿਪ ਲੈਂਦਾ ਤੇਰੇ ਵਿੱਚ ਨਾ ਹੁੰਦਾ ਦੇ ਖੋਟ ਹੀਰੇ ਭੁਲੇ ਕਿਵੇਂ ਤਕਦੀਰ ਦੇ ਨਾਲ ਰਾਜਾ ਨੀ ਢਿੱਲੇ ਲੱਕ ਤੇ ਬੰਨ ਮੋੜ ਹੀਰੇ
ਮਚ ਹਾਜ਼ਰੀ ਲਵਾਈ ਹੈ ਜੀ। ਚੰਗਾ ਲੱਗਿਆ ਪਲੀਜ਼। ਬਹੁਤ ਵਧੀਆ ਜੀ। ਆਪ ਜੀ ਦਾ ਬਹੁਤ ਧੰਨਵਾਦ। ਭਰਵੀਆਂ ਤਾੜੀਆਂ ਜੀ ਇੱਕ ਵਾਰ। ਜ਼ੋਰਦਾਰ ਤਾੜੀਆਂ। ਉਹ ਨੇ ਲੱਗੇ ਨਿਸ਼ਾਨਾ। ਉਹ ਧਿਆਨ ਕਰਾ। 1 2 3 ਔਰ ਬਣ ਗਿਆ। ਲੋ ਜੀ ਇੱਕ ਪੁਆਇੰਟ ਹੋ ਗਿਆ ਬਰਾਬਰ ਤੇ ਹੁਣ ਮੈਚ ਭੱਜ ਪਿਆ। ਬਜ਼ੁਰਗਾਂ ਦੀਆਂ ਵੀ ਜੀ ਇੱਕ ਟੀਮ ਹੈ ਜਿਹੜੀ ਉਹ ਹੋ ਸਕਦੀ ਹੈ ਔਰ ਇੱਕ ਇਹ ਵੀ ਹੋ ਸਕਦੀ ਹੈ ਕਿ ਜਿਹੜੇ ਜ਼ਰਾ ਤਗੜੇ ਜੀ ਨੇ ਉਹ ਵੀ ਹੋ ਜਾਣ। ਸੋ ਜ਼ਨਾਨੀਆਂ ਦੀ ਇੱਕ ਟੀਮ ਹੈ, ਬੰਦਿਆਂ ਦੀ ਇੱਕ ਟੀਮ ਹੈ। ਰੈਡੀ ਹੋ ਜਾਓ 3-3 ਜਾਣਿਆਂ ਦੀ। ਔਰ ਇਸ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਕਿ ਜਵਾਨਾਂ ਦੀ ਇੱਕ ਟੀਮ ਹੋਵੇ ਤੇ ਬਾਬਿਆਂ ਦੀ ਇੱਕ ਟੀਮ ਹੋਵੇ, ਉਹ ਵੀ ਆ ਸਕਦੇ ਨੇ। ਲਓ ਜੀ 3 2 1 ਗੋ। ਇਹ ਪਹਿਲਾ ਓਏ ਇੱਕ ਵਾਰ ਮਾਰ ਦੇ ਓਏ ਹੋਏ 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 ਤੋਂ ਓਏ ਬਣ ਗਿਆ। ਗੱਲ ਇਹ ਆ ਕਿ ਅਮੀਆਂ ਨੇ ਬੇਈਮਾਨੀ ਨਹੀਂ ਕਰਨੀ ਬਈ। ਨਾ ਰੈਫਰੀ ਹੈ ਨੇ। ਰੈਫਰੀ ਕੀ ਕਰ ਰਹੇ ਨੇ? ਇਹ ਦੇਖੋ ਨਾ, ਅਮੀ ਪੂਰਾ ਸਪੋਰਟ ਕਰ ਰਹੀ। ਰੈਫਰੀ ਸਾਹਿਬ ਬੇਈਮਾਨੀ ਹੋ ਰਹੀ ਹੈ, ਬਾਹਰ ਕੱਢੋ। ਸਾਡਾ ਰੋਲਾ ਰੈਫਰੀ ਤੇ ਛਤਰੀ ਦਿੱਤੀ ਗਈ ਹੈ ਜੀ। ਲੋ ਹੁਣ 3 2 ਤੇ 1 ਚਲੋ ਜੀ। ਇਹ ਆਏ ਹਾਏ ਕਿਤੇ ਲਾਲ ਸੂਟ ਵਾਲਾ ਭੰਨੇ ਨਾ। ਇਹ ਆਏ ਹਾਏ ਕੁਲਫੀ ਤੇਰੀ ਚਾਹੀਦਾ ਜੇ ਤੂੰ ਢਾ ਦੇਵੇਂ ਨਾ। ਏ ਹਾਏ ਹਾਏ ਲਾਗੋਂ ਦੀ ਲੰਘ ਗਈ। ਚਲੋ ਜੀ ਨੈਕਸਟ ਪਲੇਅਰ ਬਸਰਾ ਸਾਹਿਬ ਸਿਆਣਿਆਂ ਦੀ ਟੀਮ 'ਚ ਆਓ, ਪਤਾ ਲੱਗੇ ਕਿੱਡੇ ਤੋਲਤੀ ਜੇ। ਬਾਲਾ ਨਾ ਖੇਡਦੇ ਜੇ, ਇੱਡੀ ਬੇਈਮਾਨੀ ਨਹੀਂ ਹੋਣੀ। ਅੱਛਾ ਜੀ आओ जी अगला बच्चा 3 निशाने मारेगा और याद रखो ਤੁਹਾਡਾ मुकाबला 1-1 पॉइंट तो दोनों टीमों का बराबर है। आखिरी राउंड आ देखो किहड़ा जेतू बनता है। लो जी 3 2 1 ओए होए ਹੌਲੀ ਹੌਲੀ ਪਿਆਰ ਜੇ ओए होए। लो जी आखिरी निशाना ध्यान नाल ओए जेडी ਐਲਗਰੋ ਤੋਂ ਆਏ ਨੇ एलग्रो ਜੀ। टीम 2 ਕਿਆ ਬਾਤ ਹੈ। 3 ताड़ियां तो बजा दो। ਬਹੁਤ ਬਹੁਤ ਤਾੜੀਆਂ ਮਾਰੋ ਜੀ। रेफरी साहब आ जाओ। मुकद्दर च जेड़ा भीजना है वो तो भीजना ही आ। ਨਹੀਂ ਖੁਰਦੇ ਤੁਸੀਂ, ਕੋਈ ਗੱਲ ਨਹੀਂ। ਆ ਜਾਓ ਨਹੀਂ ਖੁਰਦੇ। हाँ जी टीम 2 ਕੀ ਨਾਮ ਹੈ? ਲੱਗ ਗਿਆ ਜੀ। लागे जरा लै फिर पीछे चले जाएंगे। ਟੇਬਲ ਤੇ ਨਾ ਹਿੱਟ ਦੀਏ। अच्छा जी दूसरा नाम ਅਮਰਜੀਤ ਕੌਰ। जी अमरजीत कौर। तुझे ਸਜੀਤ। सजीद और तीसरे ਹਰਪ੍ਰੀਤ ਕੌਰ। ताड़ियां। लो जी पहले ਉਹ ਨਾਲੇ ਹੱਥ ਕਰੂ ਰਹਿਣ, ਠੰਡ ਨਹੀਂ ਲੱਗਦੀ। ਆਹ ਤਾੜੀਆਂ ਜ਼ੋਰ ਨਾਲ। देखो तजर्बा बोलदा जे। लो जी टीम 1 बच्चे बाहर रहणगे। रेफरी साहब बच्चे अम्मियां ਨੂੰ ਮਸ਼ਵਰਾ ਦੇ ਰਹੇ ਹੈ। ਤੁਸੀਂ ਕੀ ਕਰ ਰਹੇ ਜੇ? ਇੰਜ ਤਾਂ ਨਾ ਕਰੋ। ਇਹ ਤਾਂ ਅਫੀਸ਼ੀਅਲ ਕਿੱਦਾਂ ਕਰਾ ਰਹੇ ਹੋ? ਇਹ ਬੇਈਮਾਨੀ ਕਰਾ ਰਹੇ ਹੈ। ਦੱਸੋ ਨਾ। ਇਹ ਗੱਲ ਠੀਕ ਨਹੀਂ ਯਾਰ। ਮਿਨਿਸਟਰ ਸਾਹਿਬ ਇਦਾਂ ਨਹੀਂ ਚੱਲਦਾ। ਪੁੱਛੋ ਰੈਫਰੀ ਸਾਹਿਬ ਕਿਉਂ ਇੰਨਾ ਉਹਨਾਂ ਨੂੰ ਫੇਵਰ ਦੇ ਰਹੇ ਹੈ? ਕੀ ਹੈ ਤੁਹਾਡੀ ਕੀ ਮਿਲਿਆ ਤੁਹਾਨੂੰ ਰਿਸ਼ਵਤ ਚ? ਰੈਫਰੀ ਸਾਹਿਬ ਦੱਸ ਦਿਓ ਬੇਈਮਾਨੀ ਦੀ ਵਜ੍ਹਾ ਕੀ? ਬਦਾਮ ਤੇ ਨਹੀਂ ਖਵਾਇਆ ਉਹਨਾਂ ਤੁਹਾਨੂੰ? ਬਦਾਮ ਵਾਲੇ ਤੇ ਮਸਾ ਪਹੁੰਚੇ। ਰਾਣੀ ਜੀ ਪੂਰੀ ਅਕਾਬੀ ਨਜ਼ਰ ਦੇ ਨਾਲ ਠੀਕਰੀਆਂ ਸਿੱਧੀਆਂ ਕਰ ਰਹੀਆਂ। ਇਸ ਤਰ੍ਹਾਂ ਹੀ ਇਹਨਾਂ ਖੇਡ ਸਿੱਧੀ ਕਰਦੇ ਨਹੀਂ। ਲਓ ਜੀ ਮੁਕਾਬਲਾ ਹੋ ਰਿਹਾ ਜੀ ਸ਼ੁਰੂ। ਰਾਜ ਕਰਾਈਏ। आओ जी पहला प्लेयर पहले निशाने दे। रानी जी पीछे लीको पीछे। हाँ लो जी हर बंदा एक गेंद फड़ेगा। निशाना किने फड़ना, दूजा किने फड़ना, तीजा किने फड़ना है आपस में डिसाइड कर लो। और एक बंदा 3 बार निशाना मारेगा। ठीक है मार के जे तुसी तोड़न च कामयाब रहे तुसी ठीकरियां जोड़नियां ते नाल गेंद तो भी बचना। उन्होंने गेंद ਤੁਹਾਨੂੰ मारनी है ते जे गेंद ਵੱਜ गई बाहर ही गई। ना 1 यस ਓਏ ਜ਼ੋਰ ਨਾਲ ਜ਼ੋਰ ਲਾ ਕੇ। ਨਹੀਂ ਹਜੇ 2 ਨਿਸ਼ਾਨੇ ਹੋਰ ਨੇ ਤੁਹਾਡੇ। ਤੁਸੀਂ ਥੋੜੀ ਇਹਦੇ ਵਜੇ ਆਈ ਨਹੀਂ ਵਾਲੀ ਤੁਹਾਡੀ। ਉਹ ਟਾਈਆਂ ਕਰ ਰਹੇ ਨੇ ਨਾ ਕਿ ਕੱਚੇ ਨਿਸ਼ਾਨੇ ਇੱਥੇ ਮੁੱਕ ਜਾਣ। Practice ਜੀ ਕਰਦੇ। ਦੂਜਾ ਨਿਸ਼ਾਨਾ ਜੀ 3 2 1 ਯੈਸ। ਓਏ ਲਾਗੇ ਤਾੜੀਆਂ ਵਜਾ ਦਿਓ। ਹੋ ਸਕਦਾ ਅਗਲਾ ਲੱਗ ਹੀ ਜਾਏ। ਆਖਰੀ ਨਿਸ਼ਾਨਾ ਪਹਿਲੇ ਪਲੇਅਰ ਦਾ ਦੇਖੋ ਕੀ ਕਰਦੇ ਨੇ ਜੀ। ਇਹ 3 2 1 ਗੋ। ਇਹ ਕੋਈ ਨਹੀਂ ਜੀ ਗੁੱਡ ਲੱਕ ਫॉर ਨੈਕਸਟ ਟਾਈਮ। ਤਾੜੀਆਂ। ਲੋ ਜੀ ਪਲੇਅਰ 2 3 ਨਿਸ਼ਾਨੇ ਲਾਉਣੇ ਉਹਨਾਂ ਨੇ। ਗੇਂਦ ਪਹਿਲੇ ਉਹਨਾਂ ਤੋਂ 3 ਗੇਂਦਾਂ ਆਪੋ ਆਪਣੀਆਂ ਪੂਰੀਆਂ ਕਰਨੀਆਂ ਹਰ ਬੰਦੇ ਨੇ। ਜਦੋਂ ਤੁਹਾਡੇ ਨਿਸ਼ਾਨੇ ਦੀਆਂ 3 ਗੇਂਦਾਂ ਪੂਰੀਆਂ ਹੋਣ ਉਦੋਂ ਵਾਰੀ ਸ਼ੁਰੂ ਕਰਨੀ ਹੈ। ਉਸ ਤੋਂ ਪਹਿਲਾਂ ਮੈਨੂੰ ਤੁਸੀਂ ਰੋਕ ਸਕਦੇ ਜੇ। ਲੋ ਜੀ ਦੂਸਰਾ ਪਲੇਅਰ ਔਰ ਪਹਿਲਾ ਨਿਸ਼ਾਨਾ 3 2 1 ਗੋ। ਓਹ ਦੂਜਾ ਨਿਸ਼ਾਨਾ ਜੀ तो ਉਹਨੂੰ ਰੱਖ ਕੇ ਮਾਰੋ, ਖੇਡਣਾ ਨਹੀਂ। ਖਿੱਚ ਦੇ ਦਾੜਾ। ਓਏ ਹੋਏ ਲਾਗੋਂ ਦੀ ਨਾ ਗਿਆ ਜੀ। ਲਓ ਜੀ ਲਾਸਟ ਪਲੇਅਰ ਔਰ 3 ਨਿਸ਼ਾਨੇ। ਬੱਚੇ ਹੈਲਪ ਕਰ ਸਕਦੇ ਨੇ ਗੇਂਦ ਫੜਾਉਣ ਵੱਲੋਂ। ਬਸ ਅਮੀਆਂ ਦੀ ਹੈਲਪ ਨਹੀਂ ਕਰਨੀ, ਉਹਨਾਂ ਨੂੰ ਆਪ ਖੇਡਣ ਦਿਓ। ਤੂੰ ਮੈਨੂੰ ਦੱਸ ਰਿਹਾ ਇਹਨੂੰ ਕੱਚੇ ਤੇ ਕਰੋ ਇਹਨੂੰ। ਸਾਡਾ ਰੈਫਰੀ ਢਿੱਲਾ।
ਲਓ ਜੀ ਆਖਰੀ ਪਲੇਅਰ ਜੀ 3 ਨਿਸ਼ਾਨੇ ਧਿਆਨ ਨਾਲ 3 2 1 ਇਹ ਓਏ ਹੋਏ ਹੋਏ ਬਚ ਕੇ ਰਿਹਾ ਜੇ ਬਈ ਲਓ ਜੀ ਦੂਜਾ ਇਹ ਓਏ ਹੋਏ 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 ਰਾਕੇ 3 2 1 ਇਹ ਓਏ ਲਓ ਜੀ ਆਜੋ ਹੁਣ ਇਸ ਪਾਸੇ ਇੱਕ ਟੀਮ ਦੀ ਵਾਰੀ ਗਈ ਹੈ ਸਰ ਹੁਣ ਜਿਹੜੀ ਮੁਕਾਬਲੇ ਦੀ ਟੀਮ ਹੈ ਉਹ ਆਉਣ ਲੱਗੀ ਹੈ ਔਰ ਉਹ ਆ ਕੇ ਲਾਏਗੀ ਇੱਕ ਪਲੇਅਰ 3 ਨਿਸ਼ਾਨੇ ਗੇਂਦ ਫੜਦੀ ਵੀ ਆ ਜੀ ਬੱਚੇ ਪਿੱਛੇ ਚਲੇ ਜਾਣ ਗੇਂਦ ਫੜਾਉਣ ਲਈ ਜੀ ਚੱਲ ਇਬਰਾਹਿਮ ਇਹ ਚਪੇੜ ਤਰ੍ਹਾਂ ਨਹੀਂ ਮਾਰਨੀ 3 ਲਾਗੋਂ ਦੀ ਕੋਈ ਗੱਲ ਨਹੀਂ ਕੋਈ ਨਹੀਂ ਲਓ ਜੀ ਬੇਟੇ ਹੱਥ 'ਚ ਇਬਰਾਹਿਮ ਔਰ ਬੇਟਾ ਕੀ ਨਾਂ ਹੈ ਹਾਂ ਤੇ ਉਹਨਾਂ ਨੂੰ ਹੱਥ 'ਚ ਆਂਟੀ ਉਹਨਾਂ ਨੂੰ ਫੜਾਓ ਨਾ ਲਓ ਜੀ ਦੂਸਰਾ ਖਿਡਾਰੀ 3 ਨਿਸ਼ਾਨੇ ਜੀ 3 2 ਰੈਡੀ 1 ਬਸਰਾ ਸਾਹਿਬ ਬਾਹਰ ਦੇ ਹੋ ਕਿਹੜੇ ਬਦਾਮ ਕਰ ਪਏ ਜੀ ਇੱਥੇ ਗਿੱਲੇ ਹੋ ਗਏ ਬਦਾਮ ਜਾ ਕੇ ਦੇਖੋ ਨਹੀਂ ਇਹ 3 ਨਿਸ਼ਾਨੇ ਦੁਬਾਰਾ ਹੋਣਗੇ ਬੋਰੀ ਨਹੀਂ ਦਿਸਣ ਡਈ ਬੰਦਿਆਂ ਦੇ ਨਾਲ ਆਓ ਨਾ ਤੇ ਟੀਮ ਬਣਾਓ ਆਪਣੀ ਇਸ ਤੋਂ ਬਾਅਦ ਇੰਨੇ ਵਾਰੀ ਅਸੀਂ ਹੁਣੇ ਤੁਹਾਨੂੰ ਦੱਸਨੇ ਠੀਕਰੀਆਂ ਘਟਦੀਆਂ ਬਾਅਦ ਚਲੋ ਤੁਸੀਂ ਚਲੋ ਜੀ ਇਹ 3 ਗੇਂਦਾਂ ਪੂਰੀਆਂ ਦੂਸਰਾ ਪਲੇਅਰ 3 ਨਿਸ਼ਾਨੇ ਜੀ ਗੁੱਡ ਸ਼ਾਬਾਸ਼ ਵੈਰੀ ਗੁੱਡ ਬਾਹਰ ਚਲੋ ਰੈਫਰੀ ਸਾਹਿਬ ਧਿਆਨ ਕਰਨਾ ਰੈਫਰੀ ਸਾਹਿਬ ਇੱਧਰ ਧਿਆਨ ਕਰੋ ਮਹਾਰਾਜ ਬਦਾਮਾਂ ਵਾਲੇ ਆਂਡੇ ਨੇ ਠੀਕ ਨਹੀਂ ਲਿਆ ਯਾਰ ਫੇਰ ਇਹ ਪਹਿਲਾ ਜੀ 3 2 1 ਇਹ ਦੂਜਾ ਉਹਨੂੰ ਮਾਰਨਾ ਵੀ ਹੈ ਇਹ ਤੀਜਾ ਲਓ ਜੀ ਆਖਰੀ ਪਲੇਅਰ ਜੀ ਉਹਨਾਂ ਦਾ ਤੇ ਇਸ ਤੋਂ ਬਾਅਦ ਯਾਦ ਗੇਮ ਓਵਰ ਹੈ ਤੇ ਜਾਂ ਫਿਰ ਵੈਸੇ ਸਵਾਦ ਨਹੀਂ ਆਇਆ ਮਜ਼ਾ ਆਉਣਾ ਚਾਹੀਦਾ ਸੀਗਾ ਜਿੱਦਾਂ ਹੁਣ ਉਹਦੇ ਲਾਗੇ ਕਰਕੇ ਤੇ ਆਂਦੇ ਨਹੀਂ ਨਾ ਲਾਣਾ ਸਿਆਣੇ ਬਣੋ ਸਾਰੇ ਇੱਥੇ ਗਾ ਜਾਓ ਇੱਥੇ ਨਾ ਇਹ ਅਗਲੀ ਗੇਮ ਤੋਂ ਹੁਣ ਆਖਰੀ ਖਿਡਾਰੀ ਉਹਨਾਂ ਨੂੰ 3 ਵਾਰੀ ਉੱਥੋਂ ਲਈਏ ਉੱਥੋਂ ਹੀ ਹੋਏਗੀ ਨਹੀਂ ਇਦਾਂ ਨਹੀਂ ਹੱਕ ਦੇ ਇੱਕ ਮਿੰਟ ਇਸ ਤੋਂ ਬਾਅਦ ਜੀ ਅਸੀਂ ਕਰਨੇ ਆ ਦੂਰ ਦਾ ਲਾਮਾ ਆਇਆ ਇੱਕ ਵਾਰ ਸਾਨੂੰ ਜਣਿਆਂ ਦੀ ਗੇਮ ਕਰਾ ਲਿਆ ਤਾਂ ਓਏ ਹੋਏ ਇਹ ਓਏ ਹੋਏ ਇਹ ਲੱਗ ਚੱਲਾ ਸੀਗਾ ਚਲੋ ਜੀ ਇਹ ਜੀ ਇੱਥੇ ਹੀ ਸਮਾਪਤੀ ਹੋਈ ਉਹ ਕਹਿੰਦੇ ਠੀਕਰੀਆਂ ਉਹਦਾ ਦੀਆਂ ਕਰੋ ਅੱਛਾ ਜੀ ਇਹ ਦੋਵੇਂ ਟੀਮਾਂ ਅੱਗੇ ਰਹਿਣ ਹੁਣ ਪਹਿਲੀ ਲੀਗ ਤੇ ਆ ਜਾਓ ਸਾਰੇ ਚਲੋ ਆਜੋ ਤੇਰਾ ਕਿਹੜਾ ਸੀ ਲਓ ਜੀ ਰਾਉਂਡ 2 ਪਲੇਅਰ 1 ਰੈਫਰੀ ਸਾਹਿਬ ਕਰੀਏ ਸ਼ੁਰੂ ਰੈਫਰੀ ਸਾਹਿਬ ਹਾਂਜੀ ਇਜਾਜ਼ਤ ਹੈ ਜੀ ਲਓ ਜੀ ਪਹਿਲਾ ਨਿਸ਼ਾਨਾ 3 ਚਲਾਓ ਗੋਲੀ ਪਰ ਵੇਖੀ ਜਾਊਗੀ ਓਏ ਹੋਏ ਕੋਈ ਗੱਲ ਨਹੀਂ ਆਖਰੀ ਨਿਸ਼ਾਨਾ ਜੀ ਤੁਸੀਂ ਤਾੜੀਆਂ ਵਜਾਓ ਕੀ ਪਤਾ ਫੇਰ ਕੁਛ ਕਰਨ ਆਹੋ ਇਹ ਵੀ ਹੈ ਤਾੜੀਆਂ ਲਓ ਜੀ ਇਹ 3 2 1 ਯੈਸ ਓਏ ਹੋਏ ਥੋੜਾ ਜਿਹਾ ਫਰਕ ਸੀ ਦਵਾਈ ਸੀ ਅੰਮ੍ਰਿਤਸਰ ਗੀਟੀਆਂ ਸੀਗੀਆਂ ਲਾਹੌਰ ਥੋੜਾ ਜਿਹਾ ਫਰਕ ਰਹਿ ਗਿਆ ਕੋਈ ਗੱਲ ਨਹੀਂ ਇੰਨਾ ਥੋੜਾ ਕਿ ਉਹ ਆਏ ਆ ਕੇ ਉਹਨਾਂ ਨੇ ਹਿੰਮਤ ਵਹਾਈ ਉਹ ਹਿੰਮਤ ਜਿਹੜੀ ਕਿਸੇ ਹੋਰ ਨੇ ਨਹੀਂ ਵਹਾਈ ਸਾਰੇ ਕੁਰਸੀਆਂ ਦੇ ਬੈਠੇ ਕੁੰਗੜੇ ਨੇ ਉਹਨਾਂ ਨਾਲ ਤੇ ਚੰਗੇ ਨੇ ਨਹੀਂ ਵਧੀਆ ਪਹਿਲਾ ਦੂਜਾ ਇਹਦੇ ਐਵੇਂ ਹੱਥੀ ਤਿੰਨੇ ਇਕੱਠੀਆਂ ਸੁੱਟ ਦੋ ਅਸੀਂ ਕਿਹੜਾ ਖੇਡਦਾ ਅਜੇ ਦੂਜੀ ਕਹਿੰਦੇ ਮਾਰਨਾ ਨਹੀਂ ਬਣਾਉਣਾ ਰੈਫਰੀ ਸਾਹਿਬ ਕੀ ਡਿਸੀਜਨ ਸਾਹਿਬ ਹਾਂਜੀ ਪੁਆਇੰਟ ਕਿੰਨਾ ਦਾ ਆ ਉਹਨਾਂ ਨੇ ਮਾਰਤੀ ਗੇਂਦ ਉਹਨਾਂ ਨੇ ਗੇਂਦ ਵੀ ਮਾਰਤੀ ਉਹਨਾਂ ਦੇ ਹੱਥਾਂ 'ਚ ਠੀਕ ਰਹੀਆਂ ਸੀ ਉਹ ਗੇਂਦਾਂ 3 ਸਨ ਉਹਨਾਂ 'ਚ ਇੱਕ ਵਜੇ ਉਹਨਾਂ ਨੇ ਗਲਤ ਗੇਂਦ ਮਾਰਤੀ ਹੈ ਜੀ ਮੈਂ ਦੱਸਣਾ ਰਾਜੀ 2 ਗੇਂਦਾਂ ਉੱਥੇ ਖਿਲ ਰਹੀਆਂ ਉਹ ਜਿਹੜੀ ਵੱਜੀ ਉਹੀ ਨਹੀਂ ਜਿਹੜਾ ਬਣਾਉਂਦਾ ਉਹਦੇ ਮਾਰਨੀ ਕਿ ਜਿਹਦੇ ਮਰਜ਼ੀ ਮਾਰ ਦੇਣੀ ਨੇ ਨਿਸ਼ਾਨਾ ਲਾ ਕੇ ਤੋੜੀ ਉਹਨਾਂ ਨੇ ਬਣਾਉਣੀ ਸੀ ਔਰ ਇਹਨਾਂ ਨੇ ਮਾਰਨੀ ਸੀ ਇਹ ਉਸੇ ਗੇਂਦ ਨੂੰ ਫੜਨ ਗਏ ਨੇ ਬਾਕੀ 2 ਸੁੱਟ ਕੇ ਕਨਫਿਊਜ਼ਨ ਹੋਈ ਬਟ ਇਹਨਾਂ ਨੇ ਉਹੀ ਗੇਂਦ ਕੀ ਫੈਸਲਾ ਕਿ ਪੁਆਇੰਟ ਇਹਨਾਂ ਦੇ ਹੱਕ ਦੇ ਆ ਜੀ ਲੋੜੀਆਂ ਲਓ ਜੀ ਦੋਵੇਂ ਟੀਮਾਂ ਇੱਧਰ ਆ ਜਾਓ ਇਹ ਵਾਰੀ ਆ ਗਈ ਤੁਹਾਡੀ ਦੁਬਾਰਾ ਤੁਸੀਂ ਆਜੋ ਜੀ ਇੱਧਰ ਆਓ ਆਜੋ ਬਸ ਠੀਕ ਆ ਜਾਓ ਜੀ ਲਓ ਜੀ ਪਿੱਠੂ ਗੋਲ ਕਰਨ ਦੀ ਇਸ ਖੇਡ 'ਚ ਦੂਜੀ ਟੀਮ ਵੀ ਇੱਧਰ ਆ ਜੇ ਉਹ ਲੜਾਈ ਤੇ ਨਹੀਂ ਹੋਈ ਖੇਡਣ ਹੀ ਡੇ ਸਾਂ ਇੱਧਰ ਆਓ ਤਿੰਨੇ ਆਜੋ ਰਾਣੀ ਜੀ ਇੱਧਰ ਆਜੋ ਅੱਛਾ ਰਾਣੀ ਜੀ ਨੂੰ ਚੈੱਕ ਕਰੋ ਤੁਸੀਂ ਉਹ ਜੇਦੂਆਂ ਨਾਲ ਖਲੋਤੇ ਆਪਣੀ ਟੀਮ ਨਾਲ ਖਲੋਣ ਲਓ ਜੀ ਗੁੱਸੇ 'ਚ ਨਹੀਂ ਆਣਾ ਆਜੋ ਇੱਧਰ ਆਜੋ ਲਓ ਇਹ ਸੀਗੀ ਖੇਡ ਆ ਫਸਟ ਏਡ ਕਰਦਾ ਜੀ ਗੋਲ ਮਸੂਦ ਸਾਹਿਬ ਥੱਲੇ ਆ ਰਹੇ ਜਲਦੀ ਮੈਂ ਆ ਰਿਹਾ ਜੀ ਭੈਣ ਹੁਣੇ ਆ ਗਏ ਤੇ ਮੈਂ ਆ ਗੋਡੇ ਹੱਥ ਲਾ ਕੇ ਮਾਈਕ ਹਵਾਲੇ ਕਰਨਾ ਜੀ ਪਹਿਲਾਂ ਤੇ ਜੀ ਇਹ ਇੱਕ ਖੇਡ ਸੀਗੀ ਖੇਡੇ ਔਰ ਖੂਬ ਰਚਨਾ ਦੇ ਨਾਲ ਖੇਡੇ ਜੇਤੂ ਟੀਮ ਹੈ ਜਿਹੜੀ ਰੱਜ ਕੇ ਉਹਨਾਂ ਲਈ ਤਾੜੀਆਂ ਜੀ ਇੱਕ ਵਾਰ ਕਲੈਪਿੰਗ ਇਹ ਹੁੰਦਾ ਜਜ਼ਬਾ
ਲੋ ਜੀ ਹੁਣ ਬੰਦਿਆਂ ਦੀ ਗੇਮ ਕਿਉਂ ਰਾਣੀ ਜੀ? ਆ ਜਾਓ ਵੀ ਹੁਣ ਜਿਹੜੇ ਸਾਰਿਆਂ ਨੂੰ ਪਰ ਫਿਰ ਵੀ ਦੱਸ ਦਿੰਨੇ। ਸਤਿ ਸ਼੍ਰੀ ਅਕਾਲ ਜੀ। ਅਪਡੇਟ ਅਮਰੀਕਾ। ਹੋਰ ਨਹੀਂ। ਹਾਂਜੀ ਕੀ ਨਾਮ? ਚਰਨਜੀਤ ਸਿੰਘ। ਚਰਨਜੀਤ ਸਿੰਘ ਬੇਕਰਫੀਲਡ ਤੋਂ ਆਏ ਨੇ ਜੀ। ਤਾੜੀਆਂ ਜੀ ਜ਼ੋਰਦਾਰ। ਲੋ ਜੀ ਰਾਣੀ ਜੀ ਹੁਣ ਗੇਮ ਵੀ ਕਰਾਉਣਗੇ। ਵੇਖੋ ਬਸਰਾ ਸਾਹਿਬ ਨੇ ਬਹੁਤ ਸਾਰੀਆਂ ਗੇਮਾਂ ਦੇ ਵਿੱਚ ਆ ਕੇ ਦੱਸਿਆ ਕਿ ਮੈਨੂੰ ਖੇਡਣਾ ਆਉਂਦਾ, ਹੁਣ ਪਤਾ ਲੱਗੇਗਾ ਜੀ। ਰਾਜ ਜੀ ਪਹਿਲੇ ਪਲੇਅਰ। ਹਾਂਜੀ ਸੁਰਜਨ ਸਿੰਘ ਸਿੱਧੂ। ਤਾੜੀਆਂ ਜੀ। ਅਮਰੀਕ ਸਰਾ ਬਦਾਮਾਂ ਵਾਲੇ ਜੀ। ਸਿੰਧੂ ਸਾਹਿਬ ਵਾਸਤੇ ਵੀ ਤਾੜੀਆਂ। ਤਾੜੀਆਂ ਹੁਣ ਪਤਾ ਲੱਗੂਗਾ। ਪਤਾ ਨਹੀਂ ਲੱਗ ਜਾਣਾ ਬੋਰੀ ਕਿੱਦਾਂ ਚੁੱਕੀ ਦੀ ਬਦਾਮਾਂ ਦੀ। ਨਹੀਂ ਅੱਧਾ ਕੁ ਮੂੰਹ ਤਾਂ ਪਹਿਲਾਂ ਹੀ ਲਗਾਇਆ ਆ। ਉਹ ਬਦਾਮਾਂ ਦੀ ਬੋਰੀ ਹੈ ਜਿਹੜੀ ਉਹ ਬਦਾਮ ਖਾਣ ਵਾਲੇ। ਕਹਿੰਦੇ ਜੀ ਕਿੰਨਾ ਪਹਿਲਾ, ਇਹ ਦੂਜਾ, ਇਹ ਤੀਜਾ ਤੇ ਆਖਰੀ ਨਿਸ਼ਾਨਾ, ਇਹ ਤੀਜਾ। ਸਿੱਧੂ ਸਾਹਿਬ ਮਾਈਕ ਤੇ ਜ਼ੋਰ ਲਾ ਸਕਦੇ ਆ। ਇਹ ਤੇ ਨਿਸ਼ਾਨਾ ਨਹੀਂ, ਤਾੜੀਆਂ ਵਜਾ ਦਿਓ ਉਹਨਾਂ ਲਈ। ਅੱਲਾ ਜੀ ਬਸਰਾ ਸਾਹਿਬ ਆਏ ਨੇ ਔਰ ਬਹੁਤ ਥੱਕੇ ਹੋਏ ਨੇ। ਜ਼ਾਹਰ ਬਦਾਮਾਂ ਦੀ ਭਾਰੀ ਬੋਰੀ ਚੁੱਕੀ ਇਹਨਾਂ ਨੇ। ਕਿੱਥੇ ਆ? ਕਿੱਥੇ ਬੋਰੀ? ਨਾ 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 ਇੰਜ ਨਹੀਂ, ਹੱਥ ਜੋ ਨਹੀਂ। ਬਾਤ ਹੈ, ਕਿਆ ਹੀ ਬਾਤ ਹੈ। ਲੋ ਜੀ ਟੀਮ ਆ ਰਹੇ ਹੋ। ਆਖਰੀ ਪਲੇਅਰ ਪਹਿਲਾ ਨਿਸ਼ਾਨਾ 3 2 1। ਕ੍ਰਿਕਟ ਨਹੀਂ ਖੇਡਣੀ ਹੈ, ਠੀਕਰੀਆਂ ਸੁੱਟਣੀਆਂ। ਚਲੋ ਜੀ ਤੁਹਾਡਾ ਟਾਈਮ ਸਟਾਰਟ। ਏ ਓਏ। ਲਓ ਜੀ ਦੂਜਾ ਨਿਸ਼ਾਨਾ ਲਾਗੋਂ ਦੀ ਜੀ। ਦੂਜਾ ਨਿਸ਼ਾਨਾ 3 2 1 ਯੈਸ। ਓਏ ਹੋਏ। ਆਖਰੀ ਨਿਸ਼ਾਨਾ ਇਧਰ ਕੈਚ ਵਾਲੇ ਤਗੜੇ ਆ ਬੰਦੇ। ਇਦਾਂ ਹੀ ਹੈ। ਇਬਰਾਹਿਮ ਪਰੋ ਜਾ। 3 2 1 ਬਸ ਕਰੋ ਬਸ। ਬਸਰਾ ਸਾਹਿਬ ਨਹੀਂ ਐਵੇਂ ਜਾਨਾਂ ਬਣਾਈਆਂ ਬਦਾਮ ਖਾ ਖਾ। ਨਿਸ਼ਾਨਾ ਕੋਈ ਨਹੀਂ। ਇਹ ਟੀਮ ਦੀ ਹੁਣ ਉਧਰ ਆ ਜਾਏਗੀ। ਬਦਾਮ ਖਾਦੇ ਦਾ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ ਹੋਇਆ। ਇਹਨਾਂ ਕੋਲ ਗੇਂਦ ਹੁਣ ਵੇਖੋ ਫੜਦੇ ਕਿਦਾਂ ਨੇ। ਇੰਜ ਕਲੈਪਿੰਗ ਕਰੋ ਨਾ। ਤਾੜੀਆਂ ਤਾੜੀਆਂ ਜੀ ਜੀ। ਮੈਂ ਤਾਂ ਕਹਿਣ ਡਿਆ, ਸਾਰੇ ਕਹਿਣ ਡੇ ਮੇਰੀ ਮਹਿੰਦੀ ਲੈਂਦੀ। ਉਹਨਾਂ ਨੇ ਟਰਾਈ ਪੂਰੀ ਕੀਤੀ ਹੈ। ਉਹੀ ਨਹੀਂ ਕੀਤੀ ਟਰਾਈ। ਜਨਾਨੀਆਂ ਵੇਲੇ ਜਾਂਦੇ ਸੀ ਉੱਥੇ, ਕੋਈ ਗੱਲ ਉੱਥੇ ਵੀ ਨਹੀਂ ਬਣੀ। ਉਦੋਂ ਬੜਾ ਡਿੱਟਿਆ। ਲੋ ਜੀ ਦੂਜੀ ਟੀਮ ਨਿਸ਼ਾਨਾ ਆਉਣ ਲੱਗਾ। ਪਹਿਲੇ ਵਜਾਓ ਤਾੜੀਆਂ। ਖਾਲਸਾ ਜੀ। ਲੋ ਜੀ ਪਹਿਲਾ ਪਲੇਅਰ ਅਜੋਤ ਸਿੰਘ ਖਾਲਸਾ ਜੀ ਔਰ ਪਹਿਲਾ ਨਿਸ਼ਾਨਾ 3 2 1 ਓਏ ਓਏ। ਏਡੀ ਨੇੜੇ ਤੋਂ ਕਿਸੇ ਦਾ ਨੰਗਾ ਹੀ ਨਹੀਂ ਅਜੇ ਤੱਕ। ਗੇਂਦਾਂ ਤਿੰਨੇ ਪੂਰੀਆਂ ਰੱਖੋ ਆਪਣੇ ਹੱਥ 'ਚ। ਇਹ 2 ਬਸਰਾ ਸਾਹਿਬ ਬਦਾਮ ਚੁੱਕਦੇ ਰਹੇ। ਤੀਜੀ ਓਏ ਹੋਏ। ਲੋ ਜੀ ਨੈਕਸਟ ਫੁੱਟਬਾਲ ਨਹੀਂ ਆ, ਬਿੱਟੂ ਆ। ਸ਼ਰਮਾ ਜੀ ਤਿੰਨੇ ਗੇਂਦਾਂ ਇਕੱਠੀਆਂ ਕਰਕੇ ਫੜਾਓ। ਔਰ ਦੂਜਾ ਪਲੇਅਰ ਪਿੱਠੂ ਗੋਲਗਰਮ। ਬੰਦਿਆਂ ਦੀ ਗੇਮ 3 2 1। ਲੀਗ ਤੋਂ ਅੱਗੇ ਨਹੀਂ ਆਣਾ, ਲੀਗ ਤੋਂ ਪਿੱਛੇ ਰਹੋ ਜੀ। ਲੀਗ ਤੋਂ ਪਿੱਛੇ, ਲੀਗ ਤੋਂ ਪਿੱਛੇ। ਹਾਂਜੀ ਚਲੋ ਦੂਜਾ ਨਿਸ਼ਾਨਾ ਓਏ ਹੋਏ। ਤੀਜਾ ਨਿਸ਼ਾਨਾ ਰੱਖ ਕੇ ਇਹ ਲੱਗ ਜਾ ਖੜਕਾ ਦੇ। ਮਰੋ ਲੰਘ ਗਿਆ। ਤਾੜੀਆਂ ਜੀ ਤਾੜੀਆਂ। ਆਖਰੀ ਪਲੇਅਰ ਔਰ 3 ਨਿਸ਼ਾਨੇ ਨੇ ਜੀ। ਤੁਹਾਂ 3 ਵਾਰੀਆਂ ਦਿੱਤੀਆਂ ਯਾਰ। ਕੋਈ ਆਊਟ ਹੋ ਜਾਣਾ ਜਿੱਦਾਂ ਅੱਗੇ ਆਉਂਦੇ। ਆਪੇ ਅਸੂਲ ਦੱਸ ਕੇ ਤੇ ਆਪੇ ਉਹਦੇ ਫਸਣ ਦੇ ਜੇ। ਜਿੱਦਾਂ ਤੁਸੀਂ ਜੇਤੀ ਜਾਣਾ ਹੈ। ਆਖਰੀ ਪਲੇਅਰ ਆ 3 ਨਿਸ਼ਾਨੇ ਨੇ। ਹੌਸਲਾ ਵਧਾਉਣ ਲਈ ਇੱਕ ਵਾਰ ਤਾੜੀਆਂ ਵਜਾ ਦਿਓ। ਵੱਜ ਕੇ ਲਈ 3 2 1 ਓਏ ਹਾਏ ਹਾਏ ਹਾਏ। ਲਓ ਜੀ ਦੂਸਰਾ ਨਿਸ਼ਾਨਾ ਜੀ। ਤੋੜ ਦੋ, ਭੰਨ ਦੋ, ਖਿਲਾਰ ਦੋ। ਇਹ ਓਏ ਹੋਏ ਹੋਏ ਹੋਏ। ਥੋੜਾ ਜਿਹਾ ਆਗੇ 3 2 1 ਇਹ ਜਾਵੇ ਨਾ। ਓਏ ਵਾਲੇ ਆੜੀ ਓਕੇ ਦੋ ਚੜ ਜਾ ਚਾਹੀ। ਨਾ 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 ਨਾ। ਓਏ ਕਰੀ ਕੀ ਜਾ। ਓਏ ਕਰੀ ਕੀ ਜਾਂਦੇ। ਬਸਰਾ ਸਾਹਿਬ ਬੇਈਮਾਨੀ। ਓਏ ਇੱਕਦਮ ਯਾਦ ਰੱਖੋ ਅਸੂਲ ਇਹ ਆ। ਇਹ ਮੇਰੇ ਹੱਥ 'ਚ ਆ। ਇੱਕ ਸਿੱਧੂ ਸਾਹਿਬ ਦਾ ਪਤਾ ਨਹੀਂ ਲੱਗਾ। ਗੱਲ ਇਹ ਹੈ ਕਿ ਜਿਹੜੀ ਗੇਂਦ ਨਾਲ ਟੱਠੇਗਾ ਉਸੇ ਗੇਂਦ ਨਾਲ ਮਾਰਨਾ। ਵਾਰੀ ਤੁਹਾਡੀ ਆ ਗਈ ਹੈ ਜੋ ਉਧਰ। ਹੁਣ ਤੁਹਾਡੀ ਵਾਰੀ ਹੈ। ਜਿੱਤ ਗਏ ਤੁਸੀਂ। ਇੱਕ ਪੁਆਇੰਟ ਆ ਗਿਆ। ਦੇ ਦੀ ਅੱਧਾ ਪੁਆਇੰਟ ਤੁਹਾਨੂੰ। ਨਹੀਂ ਇੱਕ ਪੁਆਇੰਟ ਤਾਂ ਉਹਨਾਂ ਨੂੰ ਦੇ ਦੇਈਏ, ਪਰ ਇਹ ਗੇਂਦਾਂ ਖਿਲ ਰਹੀਆਂ ਤੇ ਜਿਹਨੇ ਖਿਲਾਰੀਆਂ ਅੱਗੇ ਤੋਂ ਉਹਦਾ 1 ਪੁਆਇੰਟ ਮਾਈਨਸ ਹੋ ਜਾਣਾ। ਹਾਂ ਇਦਾਂ ਨਹੀਂ ਕਰਦਾ। ਦੋ ਜੀ। ਆ ਫੜੋ ਜੀ। ਸਿੱਧੂ ਸਾਹਿਬ ਤੁਹਾਡੀ ਟੀਮ ਉਧਰ ਜੇ। ਸਿੱਧੂ ਸਾਹਿਬ ਸੰਧੂ ਸਾਹਿਬ ਮਾਫੀ। ਸੰਧੂ ਸਾਹਿਬ ਉਧਰ ਚੱਲੋ ਆਪਣੀ ਟੀਮ ਵੱਲ। ਤੈਨੂੰ ਵੀ ਖਿਡਾਉਂਦੇ ਇਬਰਾਹਿਮ। ਯਾਰ ਤੂੰ ਬਾਹਰ
ਬੇਟਾ ਜੀ ਤੁਸੀਂ ਪਰਾਂ ਹੋ ਜਾਓ, ਬਾਬਿਆਂ ਨੂੰ ਖੇਡਣ ਦਿਓ। ਲਓ ਜੀ, ਇੱਕ ਟੀਮ ਕੋਲ 1 ਪੁਆਇੰਟ ਆ, ਦੂਜਾ ਰਾਉਂਡ ਆ, ਔਰ ਦੂਜੇ ਰਾਉਂਡ ਦੇ ਵਿੱਚ ਸ਼ੁਰੂਆਤ ਨੇ ਜਿਹੜੀਆਂ ਉਹ ਲੱਗੀਆਂ ਨੇ ਹੁਣ। ਸਿੱਧੂ ਦਾ ਲਓ ਜੀ 3 2 1 ਸਟਾਰਟ ਨਾਓ। ਓਏ ਲਓ ਜੀ ਦੂਜਾ 3 2 1 ਲਾਸਟ ਜੀ ਓਏ ਹੋਏ 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 ਵੈਲ ਟਰਾਈ ਤਾੜੀਆਂ ਜੀ ਤਾੜੀਆਂ। ਹੁਣ ਨਹੀਂ ਹੋਣਾ, ਨਹੀਂ ਹੋਣਾ। 3 ਰਾਉਂਡ ਰੈਫਰੀ ਸਾਹਿਬ ਗੱਲ ਸਕਦੇ ਪਲੇਸ ਕਿ ਨਹੀਂ? ਚਲੋ ਰੈਫਰੀ ਸਾਹਿਬ ਨੇ ਮੰਨ ਜਾਣਾ ਇੱਕ ਡਰ ਨਹੀਂ ਅੜ ਗਏ ਨਾ 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 ਤੁਹਾਡੀ ਬੋਰੀ ਨਹੀਂ ਲੱਭਣ ਦੀ, ਕਿੱਥੇ ਗਈ ਆ? ਮੈਨੂੰ ਬੋਰੀ ਤੇ ਲੱਭ ਲਈ ਹੈ। ਬੋਰੀ ਦੇ ਦਰਸ਼ਨ ਕਰਾਓ ਸਾਨੂੰ। ਲਓ ਜੀ ਹੁਣ ਦੂਜਾ ਰਾਉਂਡ, ਦੂਜਾ ਪਲੇਅਰ, ਪਹਿਲਾ ਨਿਸ਼ਾਨਾ 3 2 1 ਯੈਸ। ਹਾਏ 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 ਹਾਏ, ਜੇ ਇਦਾਂ ਤਾੜ ਕੇ ਮਾਰਨ ਦੇ ਜਦ ਇਹ ਹਾਲ ਆ ਫੇਰ ਕੀ ਬਣੂ? ਇਹ ਆਹੋ ਤਾੜੀਆਂ ਆਖਰੀ ਜੇ ਵੇਖਿਆ ਜੇ ਇਹ ਬਸ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਲੋ ਜੀ ਆਖਰੀ ਪਲੇਅਰ ਟੀਮ 1 ਦਾ ਬਸਰਾ ਸਾਹਿਬ ਲੱਗਦਾ ਆ ਕਿ ਪ੍ਰੈਸ਼ਰ ਪੂਰਾ ਆ। ਮੈਂ ਦੱਸਣਾ, ਬਸਰਾ ਸਾਹਿਬ ਇਸ ਗੇਮ ਤੇ ਆਏ ਆ ਕਿ ਠਿਕਰੀਆਂ ਕੋਈ ਛੁੱਟੇ ਬਣਾਉਂਦੇ ਹੋਣਗੇ ਤੇ ਉਹਨਾਂ ਨੂੰ ਮਾਰ ਕੇ ਪੁਆਇੰਟ ਲੈ ਲਓ, ਆਪਣੇ ਕੋਲ ਤਾਂ ਡੇਗੀਆਂ ਨਹੀਂ ਜਾਣੀਆਂ। ਵਸਾ ਦੇ ਖੇਡਣ ਦੇ ਨੇ। ਲੋ ਜੀ ਸਟਾਰਟ 3 ਦੀ ਰੈਂਜ ਤੇ ਬਦਾਮਾਂ ਦੀ ਇੱਜ਼ਤ ਦਾ ਸਵਾਲ ਆ। ਆਪਣਾ ਹੈਰੀਟੇਜ ਰੇਂਜ ਨਟਸ ਦੀ ਇੱਜ਼ਤ ਦਾ ਸਵਾਲ ਆ। ਆਖਰੀ 3 ਨਿਸ਼ਾਨੇ ਜੇ ਲੱਗ ਗਿਆ ਤੇ ਬਸਰਾ ਸਾਹਿਬ ਅਸੀਂ ਸਮਝਾਂਗੇ ਬਦਾਮ ਤੋੜ ਲੈਂਦੇ ਜੇ, ਨਹੀਂ ਤਾਂ ਦੰਦਾਂ 'ਚ ਜਾਨ ਕੋਈ ਨਹੀਂ। 3 2 1 ਯੈਸ। ਸਿਰਫ 2 ਹੋਣ ਵਾਲੀਆਂ, ਸਿਰਫ 2। ਬਦਾਮ ਤੇ ਨਹੀਂ ਤੋੜ ਸਕਦੇ, ਅਖਰੋਟ ਦੀ ਗੱਲ ਆ ਗਈ ਜੀ। 3 2 1 ਜੀ। ਓਏ ਹੋਏ ਓਏ ਚਲੋ ਉਹਨੂੰ ਹੁਣ ਨਾ ਇਧਰ ਬਸਰਾ ਸਾਹਿਬ ਇੰਜ ਚੁੰਝ ਬਣਾ ਕੇ ਚਲੋ ਮੁੜੇ ਉਹ ਵੀ ਨਹੀਂ ਆ ਸਾਰਾ ਲੈ ਗਿਆ ਨਾਲੋਂ ਦੁਬਾਰਾ ਲਾਓ ਉਹ ਚੁੰਝ ਨਾਲ ਇੰਜ ਇੱਕ ਵਾਰੀ ਕਰ ਲੋ, ਇੱਕ ਵਾਰੀ ਹੋਰ। ਬਰਾਬਰ ਹੋ ਗਈ ਜੀ। ਪੁਆਇੰਟ ਤੇ ਜੀ ਵੱਧ ਕੀ ਮਾਰੀ ਜੀ ਤੇ ਥੋੜਾ ਜਿਹਾ ਬਦਾਮ ਖਾਦਾ, ਥੋੜਾ ਜਿਹਾ ਲੱਗ ਗਿਆ ਨਿਸ਼ਾਨਾ ਲੱਗ ਗਿਆ। ਬਰਾਬਰ ਬਸਰਾ ਸਾਹਿਬ ਦੀ ਟੀਮ ਦਾ ਵੀ 1 ਪੁਆਇੰਟ ਔਰ ਭਾਈ ਹਰਜੋਤ ਹੋਣਾ ਦੀ ਟੀਮ ਦਾ ਵੀ 1 ਪੁਆਇੰਟ। ਦੋਵਾਂ ਟੀਮਾਂ ਲਈ ਤਾੜੀਆਂ। ਲਾਸਟ ਰਾਉਂਡ ਨੈਕਸਟ ਰਾਉਂਡ ਹੈ ਜੀ। 9 ਨਿਸ਼ਾਨੇ ਨੇ ਔਰ ਹੁਣ ਜਿਹੜੀ ਟੀਮ ਕਿਸੇ ਤੇ ਬਾਜ਼ੀ ਲੈ ਗਈ, ਮੇਰਾ ਨਹੀਂ ਖਿਆਲ ਕਿ ਆਖਰੀ ਵੇਲੇ ਤੱਕ ਉਹ ਹੁਣ ਟੀਮ ਹੈ ਜਿਹੜੀ ਰੈਫਰੀ ਸਾਹਿਬ ਕਹਿੰਦਾ ਫੜਾਓ ਇਹਨਾਂ ਨੂੰ। ਸਡਨ ਡੈਥ ਐਲੋ ਜੀ ਮੈਚ ਫਿਕਸ ਹੋਣ ਚੱਲਾ ਜੇ। ਨਹੀਂ ਇਹਨਾਂ ਨੂੰ ਵਾਰੀ ਲੈਣ ਦੋ, ਉਹਨਾਂ ਨੇ ਢਾਈ ਹੈ ਨਾ। ਉਹ ਤੁਹਾਡਾ ਨਿਸ਼ਾਨਾ ਲੱਗ ਗਿਆ ਸੀ ਭਾਈ। ਦਬੋ ਬਸਰਾ ਸਾਹਿਬ ਕਹਿੰਦੇ ਗੇਮ ਵੀ ਹੋਵੇ, ਅਸੂਲ ਵੀ ਹੋਣ, ਪਰ ਹੋਵੇ ਸਭ ਕੁਝ ਮੇਰੀ ਮਰਜ਼ੀ ਦਾ। ਮੈਂ ਕਹਤਾ ਕਿ ਛਾਪਰ ਬੋਰੀ ਹੈ ਤੇ ਅਸੀਂ ਕਹਿ ਦਈਏ ਬੋਰੀ, ਇੰਜ ਨਹੀਂ ਹੋਣਾ। ਉੱਥੇ ਖਲੋ ਜੀ ਸਰਦਾਰ ਜੀ। ਜੈਕਟ ਮੈਂ ਕਹਿੰਦਾ ਸਪੈਡਰ ਨਾਲ ਹੀ ਬਣੇ ਜੇ। ਕੀ ਨਾਮ ਹੈ? ਰਾਜਵੀਰ ਸਿੰਘ ਲਈ ਤਾੜੀਆਂ ਹੋ ਜਾਣ। ਲਾ ਫਿਰ ਰਾਜਵੀਰ ਸਿੰਘ ਰੈਕਟ ਦੇ ਥੱਲੇ ਨਾ ਬੈਠੇ ਆ ਜੀ, ਠੀਕ ਹੈ। ਆ ਇਹਨੂੰ ਛੱਡ ਦੇ। 3 2 1 ਕਹਾਂਗੇ ਤਾਂ ਫਿਰ ਸ਼ੁਰੂ ਕਰਨੀ ਹੈ। ਲੋ ਜੀ 3 2 1 ਸਟਾਰਟ। ਇੱਕ ਚਲੋ ਆ ਜਾਓ ਜੀ। ਸਾਰੇ ਬੱਚਿਆਂ ਲਈ ਪਹਿਲਾਂ ਤਾੜੀਆਂ ਜੀ। ਕੀ ਬਾਤ ਹੈ, ਕੀ ਬਾਤ ਹੈ ਜੀ ਤੇ ਪ੍ਰਵੀਨ ਜੀ ਸੱਭਿਆਚਾਰ ਨੂੰ ਚੱਕੀ ਲਿਆਉਂਦੇ ਆ। ਸਭ ਲਈ ਤਾੜੀਆਂ। ਢੋਲ ਚੁੱਕ ਕੇ ਲਿਆਏ, ਨਾ ਜੀਤ ਦਾ ਫਰਕ ਹੈ ਨਾ ਢੋਲ ਦਾ। ਤਾੜੀਆਂ ਉਹਨਾਂ ਨੂੰ ਢੋਲ ਜੋੜਾ, ਢੋਲਕੀ ਵੀ ਨਾਲ ਆ। ਵਾਹ 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 ਵਾਹ। ਆ ਜਾਓ ਜੀ ਆ ਜਾਓ ਜੀ ਬੱਚੇ ਸਾਰੇ ਇੱਥੇ ਸੈਂਟਰ 'ਚ ਆ ਜਾਣ। ਆ ਜਾਓ ਇੱਧਰ, ਆ ਜਾਓ ਬੱਚੇ ਸਾਰੇ ਫੈਸਲਾ ਤੇ ਜੀ ਤੁਹਾਡੇ ਸਾਹਮਣੇ ਆ ਸਾਰਿਆਂ ਦੇ ਕਿ ਕਿਹੜਾ ਬੱਚਾ ਜੇਤੂ ਆ। 7 6 ਦੇ ਨਾਲ ਪਹਿਲੇ ਨੰਬਰ ਤੇ ਤੁਸੀਂ ਇੱਥੇ ਆਓ। ਦੂਸਰੇ ਨੰਬਰ ਤੇ ਕਿਹੜਾ ਬੱਚਾ ਜੀ? ਆ ਜਾਓ ਜੀ। ਰੈਫਰੀ ਸਾਹਿਬ ਕੀ ਹੈ ਡਿਸੀਜਨ? ਹਾਂਜੀ ਔਰ ਆਖਰੀ ਮੇਰੇ ਖਿਆਲ ਨਾਲ ਤਿੰਨਾਂ ਦੇ ਨਾਲ ਰਨਰ ਅਪ ਰਿਹਾ। ਭਰਵੀਆਂ ਤਾੜੀਆਂ ਜੀ, ਜ਼ੋਰਦਾਰ ਤਾੜੀਆਂ। ਔਰ ਬੇਟੀ ਵਾਸਤੇ ਵੀ ਢੇਰ ਤਾੜੀਆਂ ਜਿਹਨੇ 6 ਮੁੱਛੀਆਂ ਪਾ ਕੇ ਸ਼ੁਰੂਆਤ ਕੀਤੀਆਂ। ਬਾਰਿਸ਼ ਦਾ ਪਹਿਲਾ ਕਤਰਾ ਬੁਣੀ, ਪਿਛਾ ਖੇਡਣਾ ਨਹੀਂ ਸੀ ਆਉਂਦਾ, ਹਿੰਮਤ ਵਿਖਾਲੀ। ਸੋ ਬੇਟੀ ਵਿਨਰ ਹੈ। ਕੀ ਨਾਮ ਹੈ? ਬਰਲੀਨ ਕੌਰ ਲਈ ਢੇਰ ਸਾਰੀਆਂ ਤਾੜੀਆਂ। ਬਰਲੀਨ ਜੇਤੂ ਹੈ ਜੀ ਇਸ ਗੇਮ ਦੀ। ਥੈਂਕ ਯੂ। ਹੁਣ ਸਾਰੇ ਬੱਚੇ ਥੱਲੇ ਚਲੇ ਜਾਣ। ਲੋ ਜੀ ਮੈਂ ਬੀਬੀਆਂ ਨੂੰ ਹੁਣ ਸੱਦਾ ਦੇਣਾ। ਆਓ ਹਪਾਹ ਪੁੱਛੀਆਂ ਕਿਤੇ ਜੇ ਹਿੰਮਤ ਆ ਨਿਆਣਿਆਂ ਨਾਲੋਂ ਹੁਣ ਸਿਆਣੇ ਬਣ ਕੇ ਵਾਹੋ ਨਾ। ਇਹ ਵੇਖੋ ਅਸੀਂ ਤੁਹਾਡੇ ਲਈ ਸਟੇਜ ਹੈ ਜਿਹੜਾ ਕਿੰਨਾ ਸ਼ਿੰਗਾਰ ਛੱਡਿਆ। ਬਸ ਅਗਲੇ 10-15 ਸਕਿੰਟਾਂ ਜੇ ਉੱਤੇ ਪਹੁੰਚਣ ਵਾਲੀ ਗੱਲ ਕਰੋ, ਫੇਰ ਨਾ ਕਹਿਣਾ। ਹਿੰਮਤ ਨਾਲ ਹੌਸਲੇ ਨਾਲ ਖੇਡਿਆਂ ਪਤਾ ਲੱਗਦਾ ਆ।
ग्राउंड 'ਚ ਜ਼ਰੂਰ ਉਤਰਨਾ ਚਾਹੀਦਾ। ਹਾਰ ਜਿੱਤ ਬਣੀ ਇਸੇ ਲਈ ਕਿ ਅਸੀਂ ਇੱਕ ਵਾਰ ਆ ਜਾਈਏ ਸਾਹਮਣੇ ਆ ਕੇ। ਉਸ ਤੋਂ ਬਾਅਦ ਹਾਰ ਜਿੱਤ ਬਾਅਦ ਦੀਆਂ ਗੱਲਾਂ, ਮੈਦਾਨ 'ਚ ਉਤਰਨਾ ਬੱਬਰ ਸ਼ੇਰਾਂ ਵਾਲੀ ਗੱਲ ਆ। ਕਚਾਰੋਂ ਬਾਹਰ ਆ ਕੇ ਮੈਦਾਨ 'ਚ ਆਉਣਾ ਜੀ। ਸਟੇਜ ਦੇ ਉੱਤੇ ਆ ਜਾਓ ਜੀ ਜਿੰਨਾ ਜਿੰਨਾ ਖੇਡਣਾ ਹੈ। ਮੈਂ ਨਾ ਬੇਟੇ ਹੁਣ ਬੱਚਿਆਂ ਦੀ ਗੇਮ ਮੁੱਕ ਗਈ, ਉਹ ਤੇ ਜੀ ਸੱਸ ਗਿਆ ਜੀ। ਸਟੇਜ ਜ਼ਿੰਦਾਬਾਦ, ਤਾੜੀਆਂ ਤੇ ਵਜਾਓ। ਤੁਸੀਂ ਤੇ ਹਿੰਮਤ ਨਹੀਂ ਕੀਤੀ, ਉਹ ਤੇ ਹਿੰਮਤ ਵਾਲੇ ਨੇ ਜਿਹੜੇ ਆ ਗਏ, ਹਿੰਮਤ ਵਾਲਿਆਂ ਲਈ ਤਾੜੀਆਂ ਜੀ। ਮੈਂ ਚਾਹਾਂਗਾ ਕੋਈ 2-4 ਜਣੇ ਹੋਰ ਆ ਜਾਓ ਤੇ ਕਮ ਸੇ ਕਮ ਮੁਕਾਬਲਾ ਬਣ ਜਾਏਗਾ। ਕਿਆ ਹੀ ਬਾਤ ਆ। ਬੁੱਚੀਆਂ ਪਾਉਣ ਲਈ ਲੱਗ ਨਹੀਂ ਜਾਣੇ ਪਤੇ, ਇੱਥੇ ਤੇ ਪਿੜ ਪੈਣ ਲੱਗਾ। ਬੁੱਚੀਆਂ ਪਾਉਣ ਲਈ ਬੀਬੀਆਂ ਚੋਂ ਜਿੰਨੇ ਜਿੰਨੇ ਖੇਡਣਾ ਉਹ ਸਟੇਜ ਤੇ ਆ ਜੇ। ਬੀਬੀਆਂ ਦਾ ਬੁੱਚੀਆਂ ਦਾ ਮੁਕਾਬਲਾ, ਜਿੰਨੇ ਜਿੰਨੇ ਹਿੱਸਾ ਲੈਣਾ, ਭਾਗ ਲੈਣਾ, ਉਹ ਸਟੇਜ ਤੇ ਪਹੁੰਚੇ। वाह 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 वाह, कितनी रौनक, क्या ही बात है। मैं कहने बल्ले बल्ले होगी। कनेडा वाले भी पहुंच गए ने, यूके वाले भी पहुंच गए ने, ते अमेरिका वाले भी ने। एक मैं कहने इंटरनेशनल जिहा मुकाबला बन चला। ਵੇਲੇ ਕਿਹੜਾ ਮੁਲਕ ਜਿੱਤਾ। ਹਾਂਜੀ ਕੀ ਨਾਮ ਹੈ ਜੀ? ਰੈਫਰੀ ਸਾਹਿਬ ਤੁਸੀਂ ਇੱਥੇ ਹੋਣਾ। ਰੈਫਰੀ ਬੜਾ ਘਬਰਾਇਆ। ਸਾਡੇ ਰੈਫਰੀ ਲਈ ਤਾੜੀਆਂ ਹੀ ਵਜਾ ਦਿਓ ਯਾਰ। ਰੈਫਰੀ ਵਿਚਾਰੀ ਖੋਰੀ ਗਈ ਆ ਉਦੋਂ ਦੀ। ਰਾਜ ਨੇ ਕਹਿ ਕੇ ਬਾਕੀ ਖੋਰ ਨਹੀਂ। ਹਾਂ ਹਾਂਜੀ ਮਸੂਦ ਜੀ ਕਰਾਈਏ ਫਿਰ ਇੰਟਰੋਡਕਸ਼ਨ ਜੀ। ਇੰਟਰੋਡਕਸ਼ਨ ਸ਼ੁਰੂ ਕਰਾਓ ਜੀ। ਪਹਿਲੇ ਜੀ ਸਾਡੇ ਨਾਮ ਦੱਸਿਓ, ਇੱਥੋਂ ਕਿੱਥੋਂ ਆਏ ਹੋ ਜ਼ਰੂਰ ਦੱਸਿਓ। ਜਿਹਨਾਂ ਤੋਂ ਆਇਆ ਜੀ, ਨਾਮ ਹਰਵੰਸ ਕੌਰ ਢਿੱਲੋਂ ਆ ਜੀ। ਉਹਨਾਂ ਵਾਸਤੇ ਤਾੜੀਆਂ ਵੀ ਬਣਾਉਣੀਆਂ ਜੀ ਤੁਸੀਂ। ਸਾਰਿਆਂ ਲਈ ਤਾੜੀਆਂ ਵਜਾਈ ਜਾਓ ਨਾਲ ਨਾਲ। ਸਵਰਨਜੀਤ ਖੰਗੂੜਾ ਕਲੋਵਸ, ਚਿੰਦਰਪਾਲ ਸਿੱਧੂ ਪ੍ਰਿਜਨੋ, ਬਲਜੀਤ ਮੰਜੇ ਰਾਜ ਕਰਨ ਉਹਨਾਂ ਦੇ ਨੇੜੇ ਹੋ। ਆਂਢੀ ਸਾਡੇ ਸਰਜੀਤ ਸਿੱਧੂ ਕਲੋਬਸ। ਕੀ ਬਾਤ ਹੈ। ਮਨਜੀਤ ਕੌਰ ਮਟੇਰਾ, ਅਜਿੰਦਰ ਕੌਰ ਪ੍ਰਿਜਨੋ। ਸਤਿ ਸ਼੍ਰੀ ਅਕਾਲ, ਪਰਮਜੀਤ ਕੌਰ ਐਲੇ ਤੋਂ। ਕਿਆ ਹੈ ਜੀ। ਐਲਏ ਤੋਂ ਲੈ ਕੇ ਤੇ ਸੈਕਰਾਮੈਂਟੋ ਤਾਈਂ ਸਾਰੇ ਜਣੇ ਪਹੁੰਚੇ ਆ। ਜਿਉਂ ਜਿਉਂ ਆਈ ਜਾ ਰਹੇ ਆ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਆ। ਮਸੂਦ ਜੀ ਜੀ ਨੂੰ ਦਿਓ ਜੀ। ਉਹ ਵਿਰਾਸਤੀ ਸਮਾਨ ਸੀਗਾ ਬਜ਼ੁਰਗਾਂ ਦਾ, ਮੈਂ ਆਖਿਆ ਕਿ ਉਹ ਬਲਵਿੰਦਰ ਜੀ ਨੂੰ ਦੇ ਦੇਣ। ਅਰਸ਼ ਜੀ, ਅਰਸ਼ ਜੀ ਇੱਧਰ ਆਇਓ ਜਰਾ। ਉਧਰ ਵੀ ਹੋਣਾ ਆ। ਬੜਾ ਕਿੱਥੇ ਗਏ ਸਾਰੇ? ਇੱਧਰ ਇੱਧਰ ਖੁੰਡੇ ਵਾਲੇ ਪਾਸੇ, ਖੁੰਡੇ ਵਾਲੇ ਪਾਸੇ ਆਓ। ਬਜਾਏ ਦੇ ਆ ਤੂੰ ਫੜ ਕੇ ਖੜ ਜਾ ਬਸ ਚੱਲਣ ਤੋਂ ਪਹਿਲਾਂ ਪਹਿਲਾਂ। ਹਾਂ ਵੇਖ ਲੈ ਤਿੱਖੇ ਆ ਗਏ ਨਹੀਂ। ਲੋ ਜੀ ਮੁਕਾਬਲਾ ਹੋਣ ਚੱਲਿਆ ਸ਼ੁਰੂ। ਰਾਜੀ ਗੇਂਦਾਂ ਫੜ ਲਓ, ਡਿਊਟੀ ਤੇ ਆ ਜਾਓ। ਰੈਫਰੀ ਸਾਹਿਬ ਰੈਡੀ ਜੇ, ਇਜਾਜ਼ਤ ਹੋਵੇ ਤੁਹਾਡੀ ਸ਼ੁਰੂ ਕਰਾਈਏ। ਪਹਿਲਾਂ ਕਿੰਨੇ ਹਿੱਸਾ ਲੈਣਾ ਜੀ? ਰੈਕਟ ਆ ਜਾਓ ਜੀ, ਆ ਜਾਓ ਆ ਜਾਓ ਆ ਜਾਓ। ਤੁਸੀਂ ਆਓ। ਰਾਜੀ ਆ ਗਿਆ ਜੀ, ਆ ਗਿਆ। ਇੱਕ ਮਿੰਟ। ਅਵਤਾਰ ਸਿੰਘ ਢਿੱਲੋਂ ਹੋਣਾ ਦਾ ਧੰਨਵਾਦ। ਖੋਂਡੇ ਤੇ ਹੋਰ ਬਹੁਤ ਸਾਰੀਆਂ ਵਿਰਾਸਤੀ ਚੀਜ਼ਾਂ ਲੈ ਕੇ ਆਏ ਆ। ਇਦਾਂ ਹੀ ਸਾਡੀਆਂ ਮਾਈਆਂ, ਬਜ਼ੁਰਗ, ਹੋਰ ਵੀ ਪਰਿਵਾਰ ਬਹੁਤ ਸਾਰਾ ਸਮਾਨ ਲੈ ਕੇ ਆਏ ਆ। ਸੋ ਵਿਰਾਸਤ ਦੀ, ਸੱਭਿਆਚਾਰ ਦੀ ਜਿਹੜੀ ਝਲਕ ਇੱਥੇ ਸੰਦਲੀ ਪੈਰਾਂ ਦੇ ਵਿੱਚ ਉਹ ਤੁਹਾਡੇ ਸਾਹਮਣੇ ਆ। ਸੋ ਜ਼ੋਰਦਾਰ ਤਾੜੀਆਂ ਇਸ ਪ੍ਰੋਗਰਾਮ ਦੇ ਲਈ। ਤੁਸੀਂ ਪਹੁੰਚੇ ਆ ਦੂਰੋਂ ਨੇੜਿਓਂ, ਦੇਖ ਰਹੇ ਆ ਸਭ ਨੂੰ ਜ਼ੋਰਦਾਰ ਤਾੜੀਆਂ ਤੇ ਇੱਕ ਵਾਰੀ ਫਿਰ ਜੀ ਆਇਆਂ ਨੂੰ ਵੈਲਕਮ ਕਰਦੇ ਆ ਜੀ। ਪੰਜਾਬੀ ਰੇਡੀਓ USA, ਪੰਜਾਬੀ ਕਲਚਰ ਸੈਂਟਰ USA ਆਪ ਸਭ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਹੈ। ਬੁੱਚੀਆਂ ਜੀ ਸ਼ੁਰੂ ਹੋਣ ਲੱਗੀਆਂ ਨੇ। ਮੈਂ 1 2 3 ਜਾਂ 3 2 1 ਕਹਾਂ ਤੇ ਇਹਦਾ ਮਤਲਬ ਕਿ ਸਟਾਰਟ ਦੇ ਲਫ਼ਜ਼ ਤੇ ਤੁਸੀਂ ਸ਼ੁਰੂ ਕਰ ਦੇਣਾ ਆ। ਤੇ ਤੁਹਾਡੀਆਂ ਬੁੱਚੀਆਂ ਹੋਣਗੀਆਂ, ਤੁਹਾਡੀਆਂ ਤਾੜੀਆਂ ਔਰ ਹੌਸਲਾ ਹੋਏਗਾ, ਗਿਣਤੀ ਹੋਏਗੀ ਤੇ ਜੇਤੂ ਦਾ ਫੈਸਲਾ ਹੋਏਗਾ। ਲਓ ਜੀ ਰੈਫਰੀ ਸਾਹਿਬ ਸ਼ੁਰੂ ਕਰਾ ਦਈਏ। ਲਓ ਜੀ ਪਹਿਲਾ ਮੁਕਾਬਲਾ 3 2 1 ਸਟਾਰਟ। 1 2 ਤੇ ਓਹੋ ਕੋਈ ਗੱਲ ਨਹੀਂ ਜੀ। ਨੈਕਸਟ ਜੀ ਤੁਹਾਡੀ ਵਾਰੀ ਹੋਗੀ। ਰੈਫਰੀ ਸਾਹਿਬ ਕੋਲ ਚਲੇ ਜਾਓ। ਰੈਫਰੀ ਸਾਹਿਬ ਕੋਲ ਚਲੇ ਜਾਓ। ਜਿਨ੍ਹਾਂ ਦੀ ਵਾਰੀ ਹੋ ਜੇ ਉਹ ਰੈਫਰੀ ਸਾਹਿਬ ਕੋਲ ਚਲੇ ਜਾਣ। ਇਹਨਾਂ ਦੀਆਂ ਜੀ 2 ਐ ਲੋ ਜੀ ਗੇਮ। ਆਓ ਜੀ ਵਿਚਾਲੇ ਆ ਜਾਓ। ਵਿਚਾਲੇ ਆਓ ਜੀ, ਸਾਹਮਣੇ ਆਓ, ਰੂਬਰੂ ਆਓ। ਹੋਰ ਅੱਗੇ ਜਾਓ, ਹੋਰ ਅੱਗੇ ਜਾਓ। ਮੈਂ 3 2 1 ਉਦੋਂ ਕਹਾਂਗਾ। ਲਓ ਜੀ 3 2 1 1 2 ਕੋਈ ਗੱਲ ਨਹੀਂ, ਕੋਈ ਨਹੀਂ। ਬੁੱਚੀਆਂ ਦੇ ਮਗਰ ਨੱਚਣਾ ਪੈਂਦਾ। ਲਓ ਜੀ 2-2 ਦਾ ਮੁਕਾਬਲਾ ਜਿਹੜਾ ਉਹ ਸਾਡੇ ਪਹਿਲੇ ਦੋਵੇਂ ਪਾਰਟਿਸਪੈਂਟ ਨੇ ਜਿਹੜੇ ਉਹਨਾਂ ਦਾ ਬਦਲ ਸਕਦੇ ਜੇ। ਲਾਲ ਕਾਲਾ ਜਿਹਦੇ ਤੇ ਇਤਬਾਰ ਹੋਏ ਉਹਨੂੰ ਵਰਤ ਸਕਦੇ ਜੇ। ਅੱਗੇ ਵਿਚਾਲੇ ਆ ਜਾਓ। ਤਾੜੀਆਂ ਦੇ ਨਾਲ ਜੀ ਮੁਕਾਬਲਾ ਸ਼ੁਰੂ ਹੋ ਰਿਹਾ ਬੁੱਚੀਆਂ ਦਾ। ਤੀਜੇ ਪਲੇਅਰ 3 2 1 ਸਟਾਰਟ। 1 2 3 4 5 ਹਜੇ ਤੱਕ ਜੀ ਤਗੜੇ ਪਲੇਅਰ ਉਗੜੇ ਨੇ। ਲਾਲ ਵਰਦਿਆ ਸੀ ਕਿ ਕਾਲਾ ਜੀ? ਲਾਲ ਦੇ ਨਾਲ ਇੰਡੀਆ ਜਾਂਦੀਆਂ ਬੁੱਚੀਆਂ। ਲਾਲ ਦੇ ਨਾਲ 5 ਪਈਆਂ। ਲੜੇ ਲੋ ਸਾਰਿਆਂ ਨੇ ਹੁਣ ਲਾਲ ਤੇ ਪਾਉਣੀਆਂ ਜੋ ਮਰਜ਼ੀ ਹੋਵੇ। ਜਿੰਨ ਤੱਕ ਕਾਲੇ ਨਾਲ ਕੋਈ ਸ਼ੇ ਨਹੀਂ ਪਾਉਂਦਾ। ਵਿਚਾਲੇ ਸੱਦੋ ਜੀ। ਰੈਫਰੀ ਸਾਹਿਬ ਪੁਆਇੰਟ ਕਰ ਲੈ ਨੋਟ ਜੀ। ਅੱਗੇ ਆਓ ਜੀ। 3 2 1 ਸਟਾਰਟ।
1 2 3 4 5 6 ਓਹ ਨਹੀਂ ਕਾਲੇ ਦੇ ਤੇ ਲਾਲ ਚ ਫਰਕ ਨਹੀਂ ਆ ਕੋਈ ਗੱਲ ਨਹੀਂ ਜੀ, ਇੱਕੋ ਜਿਹਾ ਆਦੋ ਤੇ ਵੀ 5 ਪਈਆਂ ਹੈ, ਲਾਲ ਪਾਸੇ ਤੇ ਵੀ 5 ਜੀ, ਕਾਲੇ ਤੇ ਵੀ 5 ਨੇ ਜੀ। ਇੰਗਲੈਂਡ ਕੈਨੇਡਾ ਵਾਲੇ ਜੀ, ਕੈਨੇਡਾ ਵਾਲੇ ਇਹਨਾਂ ਨੇ ਗੇਂਦ ਨਾਲ ਆਪਣੀ ਲਿਆਂਦੀ ਆ। ਨਹੀਂ ਨਹੀਂ ਸ਼ੁਰੂ ਕਰਾਉਣ ਦਿਓ ਨਾ, ਸ਼ੁਰੂ ਕਰਾਉਣ ਦਿਓ, ਮੈਂ ਗੇਂਦ ਦੇਣਾ ਜੀ। ਲੋ ਜੀ, ਨੋ ਇਸ਼ੂ। ਅੱਛਾ ਜੀ 3 2 1 ਸਟਾਰਟ ਨਾਓ। 1 2 3 ਓਹ ਕੋਈ ਗੱਲ ਨਹੀਂ, ਹਿੰਮਤ ਨੂੰ ਸਲਾਮ ਆ ਤੁਹਾਡੀ ਨੂੰ, ਬਹੁਤ ਵਧੀਆ, ਥੈਂਕ ਯੂ। ਨੈਕਸਟ ਜੀ, ਨੈਕਸਟ ਆਓ ਜੀ ਮਡੇਰੇ ਵਾਲਿਓ, ਮਡੇਰੇ ਵਾਲੇ ਆ ਗਏ ਨੇ। ਹੈ ਸ਼ਾਬਾਸ਼, ਰਾਮ ਸਵਾਲ ਕਰਨ ਹੈਲੋ ਜੀ। ਅੱਛਾ ਹੈਗੀ ਤੁਹਾਡੇ ਕੋਲ। ਲੋ ਜੀ 3 2 1 ਸਟਾਰਟ। 1 2 3 4 5 6 7 ਤਾੜੀਆਂ 8 9 10 11 12 13 ਜੇ ਤੱਕ ਦੀ ਸਭ ਵੀ ਬਣਾ ਕੇ ਮਾਰੀ ਕਹਿੰਦੇ ਤੇਰਾ ਹੁਣ ਨਹੀਂ ਆਉਂਦੀ। ਗੁੱਡ ਕੋਈ ਨਹੀਂ ਕੋਈ ਨਹੀਂ ਗੇਂਦ ਤੁਹਾਨੂੰ ਨਾਲ ਹੀ ਦੇ ਦੇਣੀ ਹੈ। ਰੈਫਰੀ ਸਾਹਿਬ ਕੋਲ ਚਲੇ ਜਾਓ, ਤੁਸੀਂ ਰੈਫਰੀ ਸਾਹਿਬ ਕੋਲ ਚਲੇ ਜਾਓ, ਜਿੰਨਾਂ ਦੀ ਵਾਰੀ ਹੋ ਜਾਏ ਭਰਾ ਹੋ ਜਾਣ। ਆਓ ਜੀ ਵਿਚਾਲੇ ਆਓ, ਗੇਂਦ ਆ ਗਈ ਤੁਹਾਡੇ ਕੋਲ। ਲਓ ਜੀ 3 2 1 ਸਟਾਰਟ। 1 2 3 4 5 6 ਜ਼ਿੰਦਾਬਾਦ। ਪਿਛਲੇ ਰਿਕਾਰਡ ਟੁੱਟ ਗਏ। ਗੁੱਡ ਕੋਈ ਨਹੀਂ ਚੱਕ ਕੋਈ ਗੱਲ ਨਹੀਂ ਜੀ। ਨੈਕਸਟ ਜੀ, ਨੈਕਸਟ ਆਓ ਜੀ ਐਲੇ ਵਾਲਿਓ। ਆਪਣੇ ਸਭ ਜਿਹੜੇ ਜੀ ਸਾਡੇ ਆਏ ਨੇ ਉਹਨਾਂ ਨੂੰ ਦੱਸ ਦਈਏ ਕਿ ਪਰਮਜੀਤ ਕੌਰ ਜੀ ਉਹੀ ਨੇ ਜਿਹੜੇ ਮੇਰੇ ਸਵੇਰ ਦੇ ਪ੍ਰੋਗਰਾਮ 'ਚ ਆ ਕੇ ਕੋਈ ਹੱਸਦੀ ਖੇਡਦੀ ਗੱਲ ਕਰਕੇ ਸਾਰਿਆਂ ਨੂੰ ਹਸਾ ਜਾਂਦੇ ਨੇ। ਪਹਿਲਾਂ ਤੇ ਇਹਨਾਂ ਲਈ ਭਰਵੀਆਂ ਤਾੜੀਆਂ ਕਿ ਸਭ ਨੂੰ ਹਸਾਉਂਦੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਪੰਜਾਬੀ ਰੇਡੀਓ ਯੂਐਸਏ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਇੱਥੇ ਮੰਗਾਇਆ ਔਰ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਏ ਨੇ। ਬਹੁਤ ਚੰਗਾ ਲੱਗਿਆ ਕਿਉਂਕਿ ਇਹ ਜਿਹੜੇ ਆਵਾਜ਼ ਦੇ ਪ੍ਰੇਮੀ ਨੇ ਆਵਾਜ਼ ਸੁਣਦੇ ਨੇ ਪਰ ਉਹਨਾਂ ਦੇ ਮਨ 'ਚ ਇੱਛਾ ਹੁੰਦੀ ਹੈ, ਉਹਨਾਂ ਨੇ ਇੱਕ ਸਾਡੀ ਤਸਵੀਰ ਬਣਾਈ ਹੁੰਦੀ ਹੈ ਕਿ ਜਿਹੜੇ ਬੋਲ ਰਹੇ ਨੇ ਉਹ ਕਿਸ ਤਰ੍ਹਾਂ ਦੇ ਹੋਣ। ਮੈਂ ਵੀ ਜਿਨ੍ਹਾਂ ਨੂੰ ਅੱਜ ਮਿਲੀ ਆ, ਮੈਨੂੰ ਇੰਝ ਲੱਗਦਾ ਹੈ ਕਿ ਅਸੀਂ ਆਵਾਜ਼ ਦੇ ਨਾਲ ਕਿਸੇ ਦੀ ਉਮਰ ਦਾ ਕਿਸੇ ਦੇ ਗੁਣਾਂ ਦਾ ਅੰਦਾਜ਼ਾ ਕੱਟ ਲੈਂਦੇ ਹਾਂ। ਜਦੋਂ ਦੀ ਤਸਵੀਰ ਵੇਖਦੇ ਹਾਂ ਤਾਂ ਉਹ ਬਿਲਕੁਲ ਫਰਕ ਹੁੰਦਾ। ਸੋ ਅਸੀਂ ਗੋਡੇ ਗਿੱਟੇ ਸਾਡੇ ਹਿੱਲ ਰਹੇ ਨੇ ਪਰ ਸਾਡੇ ਵਿਚਾਰ ਜਿਹੜੇ ਨੇ ਉਹ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਨੇ ਔਰ ਪੰਜਾਬੀ ਨੂੰ, ਪੰਜਾਬੀ ਸੱਭਿਆਚਾਰ ਨੂੰ ਸਾਡਾ ਫਰਜ਼ ਬਣਦਾ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕੁਝ ਦੇ ਕੇ ਜਾਈਏ। ਬਹੁਤ ਧੰਨਵਾਦ ਪੰਜਾਬੀ ਰੇਡੀਓ ਯੂਐਸਏ ਦਾ। ਧੰਨਵਾਦ ਜੀ। ਧੰਨਵਾਦ ਤੁਹਾਡਾ। ਇੱਕ ਸਵਾਲ ਤੜਫਣ ਫੜਕਣ ਡਿਆ, ਜੇ ਮੈਨੇਜਰ ਸਾਹਿਬ ਇਜਾਜ਼ਤ ਦੇਣ ਤੇ ਪੁੱਛ ਲਾਂ। ਪੁੱਛ ਲਓ ਜੀ ਪੁੱਛ। ਤੁਸੀਂ ਦੱਸਿਆ ਕਿ ਬੋਲਣ ਵਾਲੇ ਦਾ ਜਿਹੜਾ ਇੱਕ ਸਕੈਚ ਬਣਿਆ ਹੁੰਦਾ ਹੈ ਮਿਲ ਕੇ ਫਿਰ ਪਤਾ ਲੱਗਦਾ ਰੀਝ ਹੁੰਦੀ ਮਿਲਣ ਦੀ। ਮੈਂ ਪੁੱਛਣਾ ਚਾਹਾਂਗਾ ਕਿ ਮੇਰਾ ਜਿਹੜਾ ਸਕੈਚ ਸੀ ਅੱਜ ਮੈਨੂੰ ਤੁਸੀਂ ਜਦੋਂ ਮਿਲੇ ਜੀ ਉਹ ਕਿੱਡਾ ਕਿ ਬੇਰੋਬਾ ਨਿਕਲਿਆ। ਮੈਂ ਕਹਿੰਦੀ ਹਾਂ ਕਿ ਬਿਲਕੁਲ ਤੁਸੀਂ ਮੇਰੀ ਸੋਚ ਦੇ ਮੁਤਾਬਕ ਨਿਕਲੇ ਹੋ ਕਿਉਂਕਿ ਮੈਂ ਇਹ ਸੋਚਦੀ ਸੀ ਕਿ ਜਿਹੜਾ ਬੰਦਾ ਕਹਿੰਦਾ ਮੇਰਾ ਵਿਆਹ 2011 ਵਿੱਚ ਹੋਇਆ ਉਹ ਕਿੰਨੀ ਕੁ ਉਮਰ ਦਾ ਹੋਏਗਾ, ਉਹ ਕਿਸ ਤਰ੍ਹਾਂ ਦਾ ਹੋਏਗਾ। ਲੱਗਦਾ ਤੇ ਹੈ ਕਿ ਥੋੜੀ ਜਿਹੀ ਚੜ੍ਹਦੀ ਉਮਰ 'ਚ ਵਿਆਹ ਕਰਾਇਆ ਪਰ ਉਹ ਜੋੜਾ ਬਹੁਤ ਹੀ ਜ਼ਿਆਦਾ ਕਾਮਯਾਬ ਹੈ ਜਿਹੜਾ ਇਹਨਾਂ ਨੂੰ ਰੱਬ ਨੇ ਮਿਲਾ ਕੇ ਦਿੱਤਾ, ਜਿਹੜਾ ਅੱਲਾ ਨੇ ਇਹਨਾਂ ਨੂੰ ਮਿਲਾਇਆ। ਮੈਂ ਦੋਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਮੈਂ ਦੋਨਾਂ ਨੂੰ ਪਹਿਲੀ ਵਾਰੀ ਮਿਲੀ ਹਾਂ ਕਿ ਔਰ ਵਾਹਿਗੁਰੂ ਅੱਗੇ ਔਰ ਮੇਰੀ ਅੱਲਾਹ ਤਾਲਾ ਅੱਗੇ ਇਹ ਦੁਆ ਹੈ, ਬੇਨਤੀ ਹੈ ਕਿ ਤੁਹਾਨੂੰ ਬੁਲੰਦੀਆਂ ਤੱਕ ਲੈ ਜਾਵੇ। ਅਸੀਂ ਚਾਹੁੰਦੇ ਹਾਂ ਨਵੇਂ ਜਿਹੜੇ ਬੱਚੇ ਨੇ ਸਾਡੇ ਜਿਨ੍ਹਾਂ ਦੀ ਮੈਂ ਆਵਾਜ਼ਾਂ ਸੁਣਦੀ ਹਾਂ ਸਾਰੇ ਹੀ ਮੇਰੇ ਤੋਂ ਬਹੁਤ ਛੋਟੇ ਨੇ ਬਲਕਿ ਮੇਰੇ ਬੇਟਿਆਂ ਨਾਲ ਵੀ ਛੋਟੇ ਨੇ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਮੈਨੂੰ ਸਤਿਕਾਰ ਦਿੰਦੇ ਨੇ। ਮੈਂ ਹੁਣ ਖੇਡਦੀ ਹਾਂ, ਜੇ ਕੁਝ ਖੇਡ ਸਕਣ ਤਾਂ ਤਾਲੀਆਂ ਵਜਾ ਦਿਓ। ਬਸ ਤੁਹਾਡਾ ਆਉਣਾ ਸਾਡਾ ਹੌਸਲਾ ਵਧਾਉਣ ਲਈ ਬਥੇਰਾ। ਤੇ ਰਹੀ ਗੱਲ ਇਹਨਾਂ ਆਖਿਆ ਕਿ ਚਲੋ ਉਮਰ ਜਿਹੜੀ ਦਾ ਵੀ ਹਿਸਾਬ ਲਾਇਆ, ਯਕੀਨ ਕਰੋ ਰੱਬ ਦੀ ਕਸਮ ਹੈ ਇਹ ਹਾਲ ਵਿਆਹ ਤੋਂ ਬਾਅਦ ਮੇਰਾ ਹੋਇਆ ਜਿਹੜਾ ਮੇਰੇ ਸਿਰ ਦਾ ਹੈ ਆ। ਮੈਂ ਉਹ ਸਾਰੇ ਭੁਲੇਖੇ ਕੱਟਣਾ ਚਾਹੁੰਦਾ ਆ। ਨਹੀਂ ਕਿਸੇ ਨੂੰ ਯਕੀਨ ਤੇ ਦੂਜੇ ਪਾਰਟੀ ਦਾ ਸੁੱਖ ਵੇਖ ਲਵੋ ਤੇ ਫਿਰ ਵੇਖੋ ਕਿ ਮੇਰਾ ਕੀ ਹਾਲ ਕੀਤਾ ਗਿਆ। ਜ਼ਰੂਰੀ ਨਹੀਂ ਹਰ ਬੰਦੇ ਦੇ ਉੱਗ ਪੈਣ, ਕਈਆਂ ਤੇ ਭੁੱਜੇ ਵੀ ਉੱਗੇ ਨੇ ਇੱਥੇ। ਹੁਣ ਤੁਸੀਂ ਵੇਖਦੇ ਹੀ ਨਹੀਂ ਪਏ ਤੇ ਮੈਂ ਕੀ ਕਰਾਂ। ਲੋ ਜੀ ਬੁੱਚੀਆਂ ਸਟਾਰਟ ਕਰਾ ਦਿਓ ਰਾਜ ਜੀ। 3 2 1 ਸਟਾਰਟ। 1 2 3 4 5 ਜ਼ਿੰਦਾਬਾਦ। ਹਿੰਮਤ ਵਾਸਤੇ ਤਾੜੀਆਂ ਜੀ, ਹਿੰਮਤ ਜੀ, ਬਹੁਤ ਵਧੀਆ। ਥੈਂਕ ਯੂ ਪਰਮਜੀਤ। ਕੋਈ ਗੱਲ ਨਹੀਂ ਐ ਜੀ ਮੇਰੇ ਕੋਲ ਕੋਈ ਹੋਰ। ਥੈਂਕ ਯੂ ਜੀ, ਥੈਂਕ ਯੂ। ਹੋਰ ਕੋਈ ਪਾਰਟਿਸਪੈਂਟ ਰਹਿੰਦਾ ਜੀ? ਅੱਗੇ ਆਓ ਜੀ, ਨਾਮ ਵੀ ਪੁੱਛੋ ਜੀ। ਜੇ ਹੋਰ ਵੀ ਕਿਸੇ ਨੇ ਆਉਣਾ ਆ ਦਵਾ ਵਾਜੋ 13 ਜੇ 13 ਤੇ ਮੁਕਾਬਲਾ ਜੇ ਸਮਝਦੇ ਜੇ 14 ਪਾ ਸਕਦੇ ਜੇ ਤੇ ਫਿਰ ਦਵਾ ਵਾਜੋ। ਮੁਕਾਬਲਾ ਹਜੇ ਚੱਲਣ ਡਿਆ, ਦਵਾ ਆ ਸਕਦੇ ਜੇ ਜੀ। ਤੁਸੀਂ ਤੁਰੇ ਆ ਰਹੇ ਜੇ ਬੁੱਚੀਆਂ ਪਾਉਣੀਆਂ ਨਾ। ਲਓ ਜੀ ਆ ਗਿਆ ਇੱਕ ਪਲੇਅਰ ਹੋਰ। ਜੇ ਕੋਈ ਹੋਰ ਵੀ ਬੁੱਚੀਆਂ ਪਾਉਣਾ ਚਾਹੁੰਦਾ ਹੈ ਉਹ ਸਮਝਦਾ ਹੈ ਕਿ 13 ਦੇ ਮੁਕਾਬਲੇ ਨੂੰ 14 ਨਾਲ ਬੀਟ ਕਰ ਸਕਦਾ ਹੈ ਤੇ ਉਹ ਸਟੇਜ ਤੇ ਆ ਸਕਦਾ ਹੈ। ਅੱਛਾ ਜੀ, ਪਹਿਲਾਂ ਤੇ ਨਾਂ ਦੱਸਿਆ ਜੀ ਆਪਣਾ। ਲਓ ਜੀ ਮਨਜੀਤ ਜੀ ਨੇ ਜਿਹੜੀਆਂ ਉਹ ਬੁੱਚੀਆਂ ਪਾਉਣੀਆਂ। ਆਵਾਜ਼ ਭਰਾਵੋ ਥੋੜੀ ਜਿਹੀ ਵਧਾ ਦਿਓ। ਆ ਗਏ ਜੀ, ਹੋਰ ਖਿਡਾਰੀ ਵੀ ਆ ਗਏ। ਆ ਜਾਓ ਜੀ, ਜੀ ਆਇਆਂ ਨੂੰ। ਜਿਹੜੇ ਆਲੇ ਦੁਆਲੇ ਘੁੰਮ ਰਹੇ ਆਉਂਦੇ ਆ ਹਿੱਸਾ ਲੈਣਾ ਚਾਹੁੰਦੇ ਆ ਜਾਓ ਸਟੇਜ ਤੇ ਜੀ।
अच्छा जी, अगला मुकाबला जी, और स्टार्ट कराओ जी स्टार्ट मसूद जी। 3 2 1 स्टार्ट। 1 2 3 4 5 6 7 8 जिंदाबाद। अंगूठे से ਵੱਜ ਗਈ, ਨਹੀਂ ਤਾਂ 13 ਦਾ ਆ ਗਿਆ ਸੀਗਾ। ਆ ਗਿਆ ਸੀ ਜੀ, ਵਾਰੀ ਆ ਗਈ ਸੀ। ਲਓ ਜੀ, ਆਓ ਜੀ ਵਿਚਾਲੇ, ਕੀ ਨਾਮ ਆਪ ਜੀ ਦਾ? ਰਵਿੰਦਰ ਕੌਰ ਕਿੱਥੋਂ ਆਉਣਾ ਹੋਇਆ? ਆ ਫਰੀਜ਼ਰੋਂ ਵਾਲੇ ਆ ਗਏ ਨੇ ਜੀ। ਆਪਣਾ ਮੈਦਾਨ ਆ ਜਿਹੜਾ ਉਹ ਛੱਡਣਾ ਨਹੀਂ ਆ ਇਹਨਾਂ ਨੇ। ਜਿੱਤ ਕੇ ਜਾਣਾ, ਜਿੱਤ ਕੇ। ਮਡੇਰੇ ਵਾਲੇ ਜਿੱਤੇ ਤਾਂ ਹਾਂ, ਨਹੀਂ ਤੇ ਮਡੇਰੇ ਵਾਲੇ ਜਿੱਤ ਜਾਣੇ। ਫਰਜ਼ਨੋ ਵਾਲੇ ਆਏ ਨੇ, ਉਹਨਾਂ ਨੇ ਆਖਿਆ ਕਿ ਮੈਦਾਨ ਬਚਾਉਣਾ ਆਪਣਾ। ਸੋ ਫਰਜ਼ਨੋ ਵਾਲਿਆਂ ਤੇ ਕਹਾਂਗੇ ਵਿਚਾਲੇ ਆਓ ਜੀ। लो जी, मुकाबला में शुरू करा रहे हैं। 3 2 1 स्टार्ट। 1 2 3 4 5 6 7 ਮਸੂਦ ਜੀ ਸਾਈਡ ਤੇ। ਸਭ ਲਈ ਤਾੜੀਆਂ ਜੀ। ਤੁਸੀਂ ਵੀ ਗੇਮ ਵਰਗੇ ਲੱਗੇ ਨੇ ਅੱਜ। ਮੈਂ ਕਿਹਾ ਇਹ ਹੁਣ ਦਿਲ ਦਾ ਉਬਾਲ ਆ ਜਿਹੜੇ ਸਾਰੇ ਰਲ ਕੇ ਕੱਢਣ ਦੇ ਨੇ। ਇਹ ਸਾਡੇ ਕੋਲ ਸਾਰੇ ਬੋਲਣ ਵਾਲੇ ਕੋਲ ਇਹੀ ਮੌਕਾ ਹੁੰਦਾ ਕਿ ਸਟੇਜ ਤੇ ਆ ਕੇ ਅਸੀਂ ਕਰ ਲਈਏ। ਲਓ ਜੀ, ਰੈਫਰੀ ਸਾਹਿਬ ਨੂੰ ਮੈਂ ਸਮਾਂ ਦਾਂਗਾ। ਰੈਫਰੀ ਸਾਹਿਬ ਜੀ, ਕੌਣ ਜਿੱਤ ਰਿਹਾ ਜੀ? ਰੈਫਰੀ ਸਾਹਿਬ ਨੂੰ ਵਿੱਚ ਸੱਦੋ ਨਾ ਜੀ। ਹਾਂਜੀ, ਮਾਈਕ ਲੱਗੇ ਜੀ ਫੜਾ। ਹਾਂਜੀ ਲਓ ਰੈਫਰੀ ਸਾਹਿਬ, ਨੰਬਰ 1 ਜਿਹੜੇ ਹੈ ਨੇ। ਹਾਂਜੀ, ਜਿੱਤ ਕੇ ਕਿਦਾਂ ਮਹਿਸੂਸ ਹੋ ਰਿਹਾ? ਤਾੜੀਆਂ ਪਹਿਲਾਂ ਦੇ ਜੀ ਉਹਨਾਂ ਵਾਸਤੇ। ਜੇਤੂ ਲਈ ਆ ਜਾਓ ਜੀ, ਪਹਿਲੇ ਕਾਫੀ ਦਬ ਤੋਂ ਕਿਹੜੇ ਕਿਹੜੇ ਅੱਗੇ ਆ ਜਾਣ। ਨੰਬਰ 3 ਖੜੇ ਨੇ ਜੀ। ਨੰਬਰ 1 ਵਾਸਤੇ ਤਾੜੀਆਂ। ਤਾੜੀਆਂ ਜੀ। ਜੇਤੂ ਜੀ ਆ ਜਾਓ, ਫਰਜ਼ਨੋ ਆ ਜਾਓ ਤੁਸੀਂ ਵੀ ਅੱਗੇ। आओ जी। ये भी 6 ਸੀਗੇ। अच्छा ਰਾਜੀ ਮਾਈਕ ਬਹੁਤ ਚੀਖਣਾ ਪੈ ਰਿਹਾ ਉਹਨੂੰ। ਜ਼ਰਾ ਦੇਖੋ, ਇਹ ਮੈਨੂੰ ਦੇ ਦਿਓ। ਇਹ ਜਦੋਂ ਤਸੱਲੀ ਬਖਸ਼ ਹੋਵੇ ਕਿ ਬੋਲ ਲਈਏ, ਕਿਉਂਕਿ ਮੈਨੂੰ ਬਹੁਤ ਜ਼ੋਰ ਲਾਣਾ ਪੈ ਰਿਹਾ। ਲੋ, ਸਾਡੇ ਜੇਤੂ ਨੇ 1 ਨੰਬਰ 2 ਨੰਬਰ 3 ਫਿਰ ਤੁਸੀਂ ਉਧਰ ਜਾਓ ਜੀ। ਅੱਛਾ, ਇਹ ਟਾਈ ਆ ਦੋਵਾਂ ਦਾ। ਲੋ ਜੀ, ਹੁਣ ਇਹ ਜਿਨ੍ਹਾਂ ਦਾ ਟਾਈ ਹੈ, ਇਹਨਾਂ ਦਾ ਤੀਜੇ ਮੁਕਾਬਲੇ ਲਈ ਇੱਕ ਵਾਰ ਫੇਰ ਪੁੱਛੀਆਂ ਪਵਾਈਏ। ਆ ਗਈ ਆਵਾਜ਼, ਆ ਜੀ। ਤੁਸੀਂ ਦੋਵੇਂ ਪਿੱਛੇ ਹੋ, ਤੁਸੀਂ ਆ ਜਾਓ। ਲੋ ਜੀ, ਮੈਦਾਨ ਫਿਰ ਪੈ ਗਿਆ ਜੇ। ਅੱਗੇ 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 ਜਿਨ੍ਹਾਂ ਦੇ 6 ਸਨ, 7 ਸਨ, 6 ਸਨ। 6 ਵਾਲੇ ਨੇ ਜਿਹੜੇ। ਰਾਜੀ ਦਾ ਟਾਈ ਪੈ ਗਈ। ਰੈਕਟ ਦਵੋ, ਗੇਂਦ ਦਵੋ, ਮੁਕਾਬਲਾ ਫਿਰ ਹੋਣ ਲੱਗਾ ਜੇ। क्या ही बात है। ਗੇਂਦ ਦਵੋ, ਗੇਂਦ। ਲੋ ਜੀ, ਸਾਡੀ ਤੀਜੀ ਪੋਜੀਸ਼ਨ ਲਈ ਕਿਉਂਕਿ ਟਾਈ ਪੈ ਗਿਆ, ਇਸ ਕਰਕੇ ਅਸੀਂ ਇਹ ਮੁਕਾਬਲਾ ਜਿਹੜਾ ਇਹ ਦੋਹਾਂ ਖਿਡਾਰੀਆਂ 'ਚ, ਪਲੇਅਰਸ 'ਚ ਦੁਬਾਰਾ ਕਰਾਉਣ ਲੱਗੇ ਆ। ਇਹ ਜੀ ਰੈਕਟ ਤੇ ਮੈਂ ਕਰਾਉਣ ਲੱਗਾ ਸਟਾਰਟ। 3 2 पोजीशन सेकंड थर्ड ਲਈ। थर्ड वास्ते जी, थर्ड सेकंड फर्स्ट सेकंड क्लियर है। थर्डली 3 2 1 स्टार्ट। 1 2 3 कोई गल नहीं जी, कोई गल नहीं। ਇਹਨਾਂ ਦੇ ਜੀ 3 ਨੇ ਆਪਕੀ ਔਰ ਤੀਜੀ ਪੋਜੀਸ਼ਨ ਲਈ ਦੂਜੇ ਪਲੇਅਰ ਨੇ ਉਹ ਆਪਣੀਆਂ ਬੁੱਚੀਆਂ ਪਾਉਣ ਜੀ। ਤੀਸਰੀ ਲਈ, ਠੀਕ ਹੈ ਜੀ। ਤੀਸਰੀ ਲਈ ਦੂਜੇ ਪਲੇਅਰ। 3 2 1 स्टार्ट। 1 2 3 4 5 6 7 8 9 10 11 12 13 14 15 16। ਓਏ ਇਹਨਾਂ ਨੂੰ ਤਾਂ ਪਹਿਲਾਂ ਖੇਡਣਾ ਚਾਹੀਦਾ ਸੀ। ਇਹ ਕੀ ਬਣ ਗਈ? क्या ही बात है। ਪਹਿਲੀ ਪੋਜੀਸ਼ਨ ਲਈ ਇੰਨੀ ਮਿਹਨਤ ਕਰਦੇ ਤੇ ਇਸ ਸਮੇਂ ਵਿਨਰ ਹੁੰਦੇ ਬਾਰਲ ਜੀ। ਤੀਜੀ ਪੋਜੀਸ਼ਨ ਜਿਹੜੀ ਹੋਗੀ। ਸੋ ਜੇਤੂ ਨੇ ਜਿਹੜੇ ਉਹ ਇੱਕ ਇੱਕ ਕਰਕੇ ਸਾਹਮਣੇ ਆਣ, ਆਪਣਾ ਖਿਲਾਜ ਲੈਣ। ਤੀਜੇ ਨੰਬਰ ਵਾਲੇ ਸਾਹਮਣੇ ਆਣ ਜੀ। ਇਹਨਾਂ ਲਈ ਭਰਵੀਆਂ ਤਾੜੀਆਂ, जोरदार ताड़ियां जी, जोरदार। दूसरी पोजीशन वाले भी और पहली पोजीशन वाले भी ताड़ियां, भरवियां ताड़ियां जी। इन्होंने रुखसत करो जी। थैंक यू सो मच आप सबका। संदली पैड़ा च आप सब जी आया नु है। बड़ा निका जी स्वागत है। बहुत बहुत शुक्रिया। फर्स्ट सेकंड थर्ड नु स्टेज ते फर्स्ट सेकंड वाले स्टेज ते आ जाओ प्लीज। फर्स्ट वाले स्टेज ते आ मडेरे वाले फर्स्ट वाले आ जाओ। मेडल पहने मेडल। लो जी, रानी कालू जी ने जेड़े ओ मेडल ले आए ने इन्हां लई कि जेतूआं नु मेडल भी मिल रहा है। क्या ही बात है। बंदे तगड़े हो जो, बुच्चियां लई इधर मेडल भी लग रहे जे। लो जी, नंबर फोटोग्राफर साहब, फोटोग्राफर साहब इधर मेडल मेडल आ रहे, मेडल ਅੱਗੇ ਜੀ। ਤੀਸਰੀ ਆ ਰਹੇ ਨੂੰ ਪਹਿਲੇ ਬੁਲਾਣਾ ਜੀ। ਫਸਟ ਆ ਜਿਹੜਾ ਇਹ ਮੈਡਲ ਰਾਣੀ ਕਾਲੂ ਹੁਣੇ ਪਾਉਣਗੇ, ਉਹਨਾਂ ਨੂੰ ਨਾਮ ਪੁੱਛੋ ਉਹਨਾਂ ਦਾ। ਇਹ ਲੈ ਲਓ, ਇਹ ਲੈ ਲਓ, ਇਹ ਮੈਨੂੰ ਦੇ ਦਿਓ। ਮਨਜੀਤ ਕੌਰ ਜੀ ਨੂੰ ਤਾੜੀਆਂ। ਮਨਜੀਤ ਕੌਰ ਜੀ ਲਈ ਬਹੁਤ ਸਾਰੀਆਂ ਤਾੜੀਆਂ। ਜਿਹੜੇ ਅੱਜ ਦੇ ਸਾਡੇ ਜੇਤੂ ਨੇ ਉਹਨਾਂ ਨੂੰ ਮੈਡਲ ਜਾਏਗਾ ਜੀ ਪੰਜਾਬੀ ਕਲਚਰ ਸੈਂਟਰ USA ਵੱਲੋਂ। ਭਰਵੀਆਂ ਤਾੜੀਆਂ। ਆ ਦੇਖੋ, ਉਹਨਾਂ ਦੀ 16 17 ਬੁੱਚੀਆਂ ਪਾਈਆਂ।
ਦੂਜੇ ਨੰਬਰ ਵਾਲਿਆਂ ਲਈ ਵੀ ਢੇਰ ਤਾੜੀਆਂ ਜਿਨ੍ਹਾਂ ਨੂੰ ਮਾਰੇ ਜਾ ਰਿਹਾ ਜੀ। ਪਰਵੀਆਂ ਤਾੜੀਆਂ। ਥਰਡ ਪੋਜੀਸ਼ਨ ਵਾਲੇ ਨੇ ਜਿਹੜੇ ਤੀਜੀ ਵਾਲੇ ਜੀ, ਇਹਨਾਂ ਨੂੰ ਜੀ ਮੈਡਲ ਪਾ ਗਿਆ। ਪਰਵੀਆਂ ਤਾੜੀਆਂ ਸਭ ਵਾਸਤੇ। ਕੀ ਬਾਤਾਂ। ਲੋ ਜੀ ਆਪ ਸਭ ਦਾ ਬਹੁਤ ਧੰਨਵਾਦ ਹੈ। ਤੁਹਾਨੂੰ ਯਾਦ ਕਰਾਉਂਦੇ ਰਹਿਣਗੇ ਕਿ ਤੁਸੀਂ ਸੰਦਲੀ ਪੈੜਾਂ 'ਚ ਆਏ ਸੀਗੇ, ਤੁਸੀਂ ਕਿਸੇ ਖੇਡ ਦੇ ਵਿੱਚ ਸਾਂਝ ਲਈ ਹਿੱਸਾ ਪਾਇਆ ਸੀਗਾ, ਸਾਂਝ ਸੀ ਨਿਭਾਈ, ਔਰ ਉਸ ਤੋਂ ਬਾਅਦ ਤੁਸੀਂ ਜੇਤੂ ਬਣ ਕੇ ਪਹਿਲੀ ਦੂਜੀ ਤੀਜੀ ਪੋਜੀਸ਼ਨ ਲੈ ਕੇ ਥੱਲੇ ਗਏ ਸੀ। ਲੋ ਜੀ ਹੁਣ ਬੁੱਚੀਆਂ ਦਾ ਮੁਕਾਬਲਾ ਆ ਰਿਹਾ ਬੰਦਿਆਂ ਦਾ। ਜਿਨ੍ਹਾਂ ਬੁੱਚੀਆਂ ਪਾਉਣੀਆਂ ਆਜੋ ਜੀ ਮੈਦਾਨ 'ਚ। 20 ਸਾਲ ਤੋਂ 80 ਸਾਲ ਤੱਕ ਦੇ ਜਵਾਨਾਂ ਨੂੰ ਸੱਦਾ ਹੈ। ਆਜੋ 15 ਵਾਲੇ ਵੀ ਆਜੋ, ਕੋਈ ਗੱਲ ਨਹੀਂ। ਲੋ ਜੀ ਆਜੋ ਸਟੇਜ ਤੇ ਜਿਨੇ ਪਾਉਣੀਆਂ ਬੁੱਚੀਆਂ। ਸੰਧੂ ਸਾਹਿਬ ਜਾਣਾ ਸਟੇਜ ਤੇ। ਸੰਧੂ ਸਾਹਿਬ ਕਿੱਥੇ ਰਹਿ ਗਏ? ਬਸਰਾ ਸਾਹਿਬ ਕਿੱਥੇ? ਬਦਾਮਾਂ ਵਾਲੇ ਆਜੋ ਜੀ। ਬਸਰਾ ਸਾਹਿਬ ਆਜੋ ਬੁੱਚੀਆਂ ਪਾਓ। ਆਜੋ ਕੋਈ ਗੱਲ ਨਹੀਂ, ਹੁਣ ਪਤਾ ਲੱਗ ਜੂਗਾ। ਆਜੋ ਖਾਲਸਾ ਜੀ, ਤੁਸੀਂ ਵੀ ਆਜੋ, ਕੋਈ ਚੱਕਰ ਨਹੀਂ। ਆਜੋ ਕੋਈ ਗੱਲ ਨਹੀਂ। ਭਾਜੀ ਮਿਊਜ਼ਿਕ ਬੰਦ ਕਰੋ, ਕਿਹੜਾ ਘੂੰ ਕਰੋਗੇ ਆ। ਲੋ ਜੀ ਇਹ ਪ੍ਰੋਗਰਾਮ ਤੇ ਸ਼ੁਰੂ ਹੋਣ ਲੱਗਾ ਹੈ। ਪਿੱਛੇ ਮੀਂਹ ਹਟਣ ਤੋਂ ਬਾਅਦ ਵਿਰਾਸਤੀ ਸਮਾਨ ਹੈ ਜਿਹੜਾ, ਉਹਦੀ ਵੀ ਨੁਮਾਇਸ਼ ਲੱਗ ਚੁੱਕੀ ਹੈ। ਕਿਆ ਸੋਹਣਾ ਸਪੀਕਰ ਪਿਆ ਪਿੱਛੇ, 2 ਮੰਜੀਆਂ ਜੁੜੀਆਂ ਹੁੰਦੀਆਂ, ਵਿਚਕਾਰ ਲੱਗਾ ਹੁੰਦਾ। ਤੇ ਰਾਜ ਜੀ ਮੰਜੀਆਂ ਉੱਤੇ ਆ, ਸਪੀਕਰ ਥੱਲੇ ਕੋਈ ਨਹੀਂ ਕਰਦੇ ਇਕੱਠੇ ਇਹਨਾਂ ਨੂੰ। ਇਦਾਂ ਹੀ ਹੈ ਜੀ। ਇਦਾਂ ਜੀ ਬੰਦਿਆਂ ਦੀਆਂ ਬੁੱਚੀਆਂ ਦਾ ਮੁਕਾਬਲਾ ਹੈ। ਬਸਰਾ ਸਾਹਿਬ ਜੇ ਅੱਗੇ ਪਿੱਛੇ ਹੋਇਆ ਤੇ ਤੁਹਾਡੇ ਤੇ ਪੈਣਾ ਹੈ। ਮੁਕਾਬਲੇ ਲਈ ਆਏ ਜੀ, ਇੱਧਰ ਆਓ। ਲੋ ਜੀ ਚਿੰਟੇ ਖੜਕਦੇ ਬਹੁਤ ਨੇ। ਬੀਬੀਆਂ ਦਾ ਮੁਕਾਬਲਾ ਵੀ ਮੁੱਕ ਗਿਆ, ਹੁਣ ਸਿਰਫ ਬੰਦਿਆਂ ਦਾ ਮੁਕਾਬਲਾ ਹੈ। ਜਿਨ੍ਹਾਂ ਬੁੱਚੀਆਂ ਪਾਉਣ ਦੇ ਮੁਕਾਬਲੇ 'ਚ ਹਿੱਸਾ ਲੈਣਾ ਹੈ ਆਜੋ, ਉਹ ਹੁਣੇ ਆ ਜੇ। ਬਾਅਦ 'ਚ ਫਿਰ ਉਹ ਅਗੜ ਪਿਛੜ ਹੋ ਜਾਂਦੀ, ਮਜ਼ਾ ਨਹੀਂ ਆਉਂਦਾ। ਰੁੱਖਾਂ ਥੱਲੇ ਨਾ ਖੜੇ ਰਹੋ। ਆਜੋ ਕੋਈ ਗੱਲ ਨਹੀਂ। ਔਰ ਮੀਂਹ ਹਟ ਗਿਆ, ਆਪੋ ਆਪਣੀ ਕੁਰਸੀ ਮੰਨ ਲਵੋ ਜੀ ਸਾਰੇ। ਹਾਂਜੀ ਖਾਣਾ ਪੀਣਾ ਕਿਸੇ ਨੇ ਤੇ ਦੇਸੀ ਬਾਈਟ ਵਾਲੇ ਵੀ ਜਨਾਬ ਬਿਲਕੁਲ ਸਭ ਕੁਝ ਰੈਡੀ ਕਰਕੇ ਬੈਠੇ ਨੇ। ਇੱਧਰ ਤੁਸੀਂ ਫਿਊਜ਼ਨ ਵਾਲੇ ਨੇ ਜਿਹੜੇ, ਉਹਨਾਂ ਦੇ ਫਿਊਜ਼ਨ ਕੈਟਰਿੰਗ ਵਾਲੇ, ਉਹਨਾਂ ਦਾ ਸਟਾਰ ਵੀ ਬਿਲਕੁਲ ਰੈਡੀ ਹੈ। ਸਮੋਸੇ ਵੇਖ ਕੇ ਮੇਰੇ ਮੂੰਹ 'ਚ ਪਾਣੀ ਆ ਰਿਹਾ, ਯਬੜਮ। ਤੇ ਜੇ ਤੁਸੀਂ ਖਾਣੇ ਤੇ ਜਾ ਸਕਦੇ ਜੇ। ਨਹੀਂ ਸਵਾਦ ਆ, ਚਾਹ ਵੀ ਬਹੁਤ ਸਵਾਦ ਆ। ਵਧੀਆ। ਬੰਦਿਆਂ ਦੀਆਂ ਬੁੱਚੀਆਂ ਕਿ ਬੰਦਿਆਂ ਵਾਲੇ ਬੁੱਚੀਆਂ ਪਾਉਣੀਆਂ ਜੀ? ਬੰਦਿਆਂ ਦੀਆਂ ਬੁੱਚੀਆਂ ਨਹੀਂ, ਬੁੱਚੀਆਂ ਪਾਉਣੀਆਂ। ਬੰਦੇ ਵਿਚਾਰੇ ਪਹਿਲਾਂ ਹੀ ਬੁੱਚੀਆਂ ਬਣੇ ਹੁੰਦੇ ਨੇ, ਜਦੋਂ ਉਹਨਾਂ ਦੇ ਸਿਰ ਪੈ ਜਾਂਦੇ। ਆਓ ਜੀ ਇਹਨਾਂ ਦਾ ਤਾਰਫ ਕਰਾਈਏ ਜੀ। ਆਓ ਰਾਜ ਜੀ। ਜਿਸ ਸਭ ਹਾਨੀ ਆਮਲੇਟ ਕੈਲੀਫੋਰਨੀਆ। ਹਰਜੋਤ ਸਿੰਘ ਖਾਲਸਾ ਜੀ। ਰਾਜਵੀਰ ਸੰਧੂ। ਤਾੜੀਆਂ ਸੰਧੂ ਸਾਹਿਬ ਲਈ। ਸਰਜਨ ਸਿੰਘ ਸਿੱਧੂ। ਸਰਜਨ ਸਿੰਘ ਸਿੱਧੂ ਜੀ। ਸੁਪਿੰਦਰ ਸਿੰਘ ਫਰਿਜਨੋ। ਫਰਜ਼ਨੋ ਵਾਲੇ ਕੁੜਤੇ ਪਜਾਮੇ ਵਾਲੇ ਆ ਗਏ ਜੀ। ਕੀ ਬਾਤ ਹੈ। ਸ਼ਿੰਗਾਰਾ ਸਿੰਘ ਥੰਦੀ ਫਰਿਜਨੋ। ਸ਼ਿੰਗਾਰਾ ਸਿੰਘ ਜੀ। ਬਲਦੇਵ ਸਿੰਘ ਮਾਲਪੁਰ ਪੰਜਾਬ। ਮਾਲਪੁਰ ਤੋਂ ਆਏ ਨੇ। ਕੀ ਪੰਜਾਬ ਤੋਂ ਆਏ ਨੇ। ਇਹਨਾਂ ਲਾਗੇ ਜਾ ਕੇ ਮਾਈਕ ਵੀ ਬੰਦ ਹੋ ਜਾਂਦਾ। ਬੋਲੀ ਵਾਲੇ ਅਮਰੀਕ ਸਿੰਘ ਮਡੇਰਾ ਨਹੀਂ, ਅਮਰੀਕ ਸਿੰਘ ਬਸਰਾ ਬਦਾਮਾਂ ਦੀ ਬੋਰੀ ਵਾਲੇ, ਇਹਨਾਂ ਦਾ ਅਜੇ ਨਾ ਆਇਆ। ਔਰ ਬਸਰਾ ਸਾਹਿਬ ਸਵੇਰ ਦੀ ਟਰਾਈ ਕਰਨ ਦੇ ਨੇ ਕਿ ਕੋਈ ਗੇਮ ਤੇ ਜਿੱਤ ਕੇ ਉਤਰਾਂਗਾ ਹੀ ਨਾ। ਉਹ ਕਦੀ ਬਾਲਾਂ 'ਚ ਚਲੇ ਜਾਂਦੇ ਨੇ, ਉਹ ਬੀਬੀਆਂ 'ਚ ਵੀ ਚਲੇ ਜਾਂਦੇ ਨੇ, ਹੁਣ ਬੰਦਿਆਂ 'ਚ ਵੀ ਆ ਗਏ ਨੇ। ਆਜੋ ਜੀ ਖਾਲਸਾ ਜੀ, ਕਰੀਏ ਸ਼ੁਰੂਆਤ ਜੀ। ਲਓ ਜੀ ਇਹ ਖਾਲਸਾ ਜੀ ਤੋਂ ਅਸੀਂ ਸ਼ੁਰੂ ਕਰਾਂਗੇ ਜੀ। ਇਹ ਰਹੀ ਜੀ ਗੇਂਦ। ਦੇਖਣਾ ਪਵੇ। ਇਹ ਲਓ ਜੀ। ਲਓ ਜੀ ਤਾੜੀਆਂ ਦੇ ਨਾਲ ਹੌਸਲਾ ਜ਼ਰੂਰ ਵਧਾਉਣਾ। ਮੁਕਾਬਲਾ ਸਟਾਰਟ ਪ੍ਰੈਕਟਿਸ ਵੇਖਣੀ ਆ। 3 2 1 ਸਟਾਰਟ। 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 ਤਾੜੀਆਂ ਦੇ ਵਜਾ 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 67 69 70 71 72 73 74 75 76 77 78 89 80 81 82 83 84 85 86 87 88 89 90 ਪੂਰਾ ਕਰ 4 5 6 7 ਬਸ ਕਰੋ ਜੀ ਹੁਣ। 13 14 15 ਆ ਜ਼ਿੰਦਾਬਾਦ 114 ਇੱਕ ਸਾਲ ਇਹਨਾਂ ਨੂੰ ਵੈਸੇ ਮੈਡਲ ਦੇ ਦਈਏ। ਭਾਈ ਸੋਹਣੇ ਮੰਡੇਰੇ ਵਾਲੇ ਨੱਸ ਕੇ ਕਹਿੰਦੇ ਅਸੀਂ ਨਹੀਂ ਖੇਡਣਾ। ਕਹਿੰਦੇ ਮੈਚ ਫਿਕਸ ਕੀਤਾ, ਇਦਾਂ ਥੋੜੀ ਆ।
ਇੱਧਰ ਬਦਾਮਾਂ ਦੀ ਬੋਰੀ ਥੱਲੇ ਨਹੀਂ ਹੋਣਾ। ਨਹੀਂ ਅਸੀਂ ਦੱਸਿਆ ਸੀ ਬੁੱਚੀਆਂ ਪਾਉਣੀਆਂ, ਤੁਸੀਂ ਪ੍ਰੈਕਟਿਸ ਕਰਦੇ ਘਰੇ। ਹਰਜੋਤ ਜੀ ਇੱਥੇ ਹੀ ਰਹੋ। ਆਜੋ ਮੈਡਮ ਵੀ ਦਵਾਂਗੇ ਤੁਹਾਨੂੰ ਜੀ ਜਿੱਤੇ ਆਵੇ। ਲੋ ਜੀ 114 ਦਾ ਰਿਕਾਰਡ ਜੇ ਇਹ ਨਵਾਂ ਰਿਕਾਰਡ ਬਣ ਗਿਆ ਸਾਡਾ ਸੰਦਰੀ ਪੈੜਾਂ ਦਾ 114 ਬੁੱਚੀਆਂ ਦਾ ਰਿਕਾਰਡ ਡਿੱਗੀ ਨਹੀਂ, ਉਹਨਾਂ ਨੇ ਮੇਰਾ ਖਿਆਲ ਆਪ ਹੀ ਜਾਣ ਦਿੱਤੀ। ਰੈਕਟ ਜੀ ਸੰਧੂ ਸਾਹਿਬ ਆਜੋ, ਆਓ ਜੀ ਵਿਚਾਲੇ ਆਓ। ਸੰਧੂ ਸਾਹਿਬ ਜਨਾਬ ਬੱਚੀਆਂ ਪਾਉਣ ਲੱਗੇ ਨੇ ਤੇ ਟੈਂਟ ਪਾਉਣਾ। ਮੇਰਾ ਖਿਆਲ 114 ਤੋਂ ਬਾਅਦ ਸਾਰਿਆਂ ਦਾ ਹੌਸਲਾ ਅੱਧਾ ਰਹਿ ਗਿਆ। ਨਹੀਂ ਕੋਈ ਨਹੀਂ ਉਹਨਾਂ ਦੇ 14 ਹੀ ਜਾਣੋ। ਤੁਸੀਂ ਸਮਝੋ 14 ਪਈਆਂ 100 ਹੈ ਹੀ ਨਹੀਂ, ਠੀਕ ਹੈ। ਗਿਣਤੀ ਦੀ ਆ ਵੀ ਗੱਲ ਠੀਕ ਆ, ਗਿਣਦੇ ਵਾਕਈ ਕੋਈ ਨਹੀਂ। ਚਲੋ ਸੰਧੂ ਕਰੀਏ ਸ਼ੁਰੂ ਜੀ। ਰਾਜੀ ਦੀ ਗਿਣਤੀ ਖਰਾਬ ਆ, ਇਹਨੂੰ ਗਰੀਸ ਪਾਣੀ ਦੇਣ ਵਾਲਾ ਹੈ, ਇਹਨੂੰ ਕੁਝ ਕਰੋ। ਚਾਹੀਦਾ ਚਾਹ ਕਿੱਥੇ ਨਾ ਚਾਹ ਦੇ ਦਿਓ, ਉਹਦੀ ਗਿਣਤੀ ਵਿੰਗੀ ਡੇਡੀ ਹੋਈ। ਬਾਕੀ ਹੋਰ ਵੀ ਬਹੁਤ ਸਾਜੋ ਸਮਾਨ ਆ, ਵਿਰਾਸਤੀ ਚੀਜ਼ਾਂ ਤੁਸੀਂ ਫੁਹਾਰੇ ਦੇ ਆਲੇ ਦੁਆਲੇ ਦੇਖ ਸਕਦੇ ਆ। ਘੁੰਮ ਫਿਰ ਕੇ ਦੇਖੋ, ਸਪੈਸ਼ਲ ਲੋਕਾਂ ਨੇ ਘਰਾਂ ਤੋਂ ਆਪੋ ਆਪਣੀਆਂ ਚੀਜ਼ਾਂ, ਵਿਰਾਸਤੀ ਚੀਜ਼ਾਂ, ਸੱਭਿਆਚਾਰ ਦੀਆਂ ਚੀਜ਼ਾਂ, ਪੁਰਾਣੀਆਂ ਚੀਜ਼ਾਂ ਲਿਆਂਦੀਆਂ ਆ। ਆਰਾਮ ਦੇ ਨਾਲ ਦੇਖੋ, ਆਨੰਦ ਮਾਣੋ। ਤੇ ਚਲੋ ਜੀ ਸੰਧੂ ਸਾਹਿਬ ਕਰਾਈਏ ਬੱਚੀਆਂ। 3 2 1 ਸਟਾਰਟ। 1 2 ਬਸ ਆਜੋ ਕੋਈ ਗੱਲ ਨਹੀਂ ਲੋ ਜੀ ਥੈਂਕ ਯੂ ਪਾਰਟਿਸਿਪੇਸ਼ਨ ਦੇ ਲਈ ਵੀ ਥੈਂਕ ਯੂ। ਬਿਲਕੁਲ ਸੰਧੂ ਸਾਹਿਬ ਦੀ ਤਾੜੀਆਂ ਜੀ। ਆਜੋ ਸਿੱਧੂ ਸਾਹਿਬ। ਲੋ ਜਨਾਬ, ਲੋ ਜੀ ਮੈਂ ਸਟਾਰਟ ਕਰਾਉਣ ਲੱਗਾ। ਤੀਜੇ ਪਲੇਅਰ ਸਾਡੇ 3 2 1 ਸਟਾਰਟ। 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 ਤਾੜੀਆਂ। 72 73 74 75 77 78 79 80 81 82 83 84 85 86 87 88 90 90 91 92 93 94 96 97 98 99 100 1 2 3 4 5 6 7 8 9 10 11 12 13 14 15 16 17 19 20 21 22 23 24 25 26 27 28 29 30 ਆਜੋ ਗਿਣਤੀ ਸਿੱਖਣੀ ਤੇ 36 37 38 39 40 40 42 43 44 ਕਰੀਏ ਸਿੱਧੂ ਸਾਹਿਬ ਦੱਸ ਨਾ 48 49 50 51 52 53 54 55 56 57 58 59 60 61 62 63 64 65 66 67 ਤੇ ਮਸਾ ਹੀ ਗਈ ਆ ਥੱਲੇ। ਬਹੁਤ ਤਾੜੀਆਂ ਵੀ ਜ਼ੋਰਦਾਰ ਤਾੜੀਆਂ। ਸਿੱਧੂ ਸਾਹਿਬ ਨੇ ਕਾਲ ਬਣਾਤਾ ਨਵਾਂ। ਸਿੱਧੂ ਸਾਹਿਬ ਤੁਹਾਡੀਆਂ ਕਾਊਂਟ ਹੋ ਗਈਆਂ। ਸਿੱਧੂ ਸਾਹਿਬ ਕਿੰਨੇ ਸੀਗੇ? ਕਿੱਥੇ ਫੂਕ ਮਾਰੀ ਜਾ ਕੇ? 175 ਤੇ 175। ਹਾਂ ਉਹਨੇ ਡਿਕਲੇਅਰ ਕੀਤਾ। ਦੇਖੋ ਫਿਰ ਉਹ ਅਸੀਂ ਜਾਣ ਕੇ ਕੀਤਾ, ਬਾਅਦ ਕਹਿੰਦਾ ਵੀ ਮੈਡਲ ਵੀ ਆਪੇ ਹੀ ਲਈ ਜਾਂਦੇ ਆ। ਲੋ ਜੀ ਅਗਲੇ ਪਲੇਅਰ ਸਾਡੇ ਚਾਹ ਦੇ ਲਈ ਧੰਨਵਾਦ ਫਿਊਜ਼ਨ ਵਾਲਿਓ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ ਫॉर योर ਟੀ। ਅੱਛਾ ਜੀ ਜ਼ਰੂਰ ਪਿਆ ਜੇ ਦਾਲ ਚ। ਅਰਸ਼ ਆ ਜਾ, ਕੋਈ ਨਹੀਂ ਵੇਖ ਲੈਨੇ ਤੇਰੇ ਚ ਵੀ ਕਿੰਨਾ ਕੁ ਜ਼ੋਰ। ਆ ਜਾ ਵੀਰੇ, ਹਰੇ ਤੇ ਆਪਾਂ ਪਹਿਲਾਂ ਹੀ ਆ। ਹੁਣ ਡੈਡੀ ਰੇਸ 75 ਕਰਦੇ, ਹੁਣ ਆ ਵੀ 200 ਕਰਨੀ ਆ। ਮੈਡੀ ਹੁੰਦੀ ਤਾਂ ਘਰੇ ਜਾ ਕੇ ਇਹ ਡੈਡੀ ਤਾਂ ਘੋੜਾ ਕਿੱਡਾ ਵੇ ਕਿੱਡੀ ਕਰਨ ਲੱਗਾ ਹੀ। ਇਹ ਬਹੁਤ ਜ਼ਰੂਰੀ ਮੈਸੇਜ ਆ ਜੋ ਬਾਈਡਨ ਦਾ ਤੰਗ ਨਾ ਕਰ। ਉਦਾਂ ਵੀ ਘੋੜਾ ਕਿਹੜੀ ਵੀ ਤੇਜ਼ ਨਸ ਲੈ, ਰਹਿਣਾ ਤੇ ਲੱਤਾਂ ਨੇ ਧੋਣ ਤੋਂ ਪਿੱਛੇ ਹੀ ਆ ਨਾ। ਤੇ ਕੀ ਹੋ ਗਿਆ ਜੇ 200 ਵੀ ਕੱਢ ਲੀਆਂ। ਡੈਡੀ ਦੀ ਤਾੜੀਆਂ ਤੇ ਵਜਾ ਕੇ ਵਹਾਓ, ਜ਼ੋਰਦਾਰ ਤਾੜੀਆਂ। ਉਹ ਕਿੱਥੇ ਗਿਆ? ਦਾਦਲੀ ਨਹੀਂ ਵਜਾਈਆਂ ਉਹਨੇ। ਵੈਲਡਨ ਸੰਧੂ ਸਾਹਿਬ ਆਓ ਜੀ ਵਿੱਚ ਆਲੇ। ਆਓ ਜੀ। ਲੋ ਜੀ ਆਗੇ। ਔਰ ਕੁਰਤੇ ਪਜਾਮੇ ਜੇ ਬੁੱਚੀਆਂ ਸ਼ੁਰੂ ਹੋਣ ਲੱਗੀਆਂ। 3 2 ਰਾਜੀ ਗਿਣਤੀ ਸਹੀ ਕਰ ਲਓ। ਜਦੋਂ ਕੋਈ 50 ਦੇ ਉੱਪਰ ਜਾਂਦਾ, ਹੌਸਲਾ ਦੇਣ ਲਈ ਤੁਸੀਂ ਵੀ ਗਿਣਤੀ ਗਿਣ ਸਕਦੇ ਜੀ। ਮੈਨੂੰ ਆਉਂਦੀ, ਮੈਂ ਗਿਣੀ ਹੈ। ਜਿੱਥੇ ਮੈਨੂੰ ਭੁੱਲਦੀ ਸੀ ਮੈਂ ਫੂਕ ਮਾਰਤੀ, ਤੇ ਜੇ ਤੁਹਾਨੂੰ ਮੇਰੇ ਤੋਂ ਬਹੁਤੀ ਹੁੰਦੀ ਤੇ ਗਿਣਿਆ ਕਰੋ ਨਾਲ। ਲੋ ਜੀ 3 2 1 ਸਟਾਰਟ। 1 2 3 4 5 6 7 8 9 10 11 12 13 14 15 16 17 18 19 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 ਉੱਤੇ ਨਹੀਂ ਰੱਖਣੀ। ਬੁੱਚੀਆਂ 50 59
60 61 62 64 65 66 67 68 69 70 71 72 73 81 82 83 84 85 86 87 88 89 90 91 92 93 94 95 96 97 98 1 2 3 4 5 6 7 8 9 10 11 12 जाने गिनती आ जाओ 15 16 17 18 19 20 21 22 23 24 25 26 28 29 30 31 32 33 34 35 36 37 38 39 ਉਹ ਕਾਤੇ ਥੱਲੇ ਵਾਲੀ ਨਹੀਂ ਗਿਣਦੀ ਜੇ ਮੇਰੇ ਭੁਲੇਖੇ ਦੀ ਵਜ੍ਹਾ ਨਾਲ ਡਿੱਗੀ ਏ ਤੇ ਇਹਨੂੰ ਖੇਡ ਗੱਲ ਆ ਰਿਹਾ ਸਾਲੇ ਕਿੱਦਾਂ ਗਿਣਤੀ ਕਰਦਾ ਮਸੂਦ ਵੇਖਣ ਤੋਂ ਗਿਆ ਜੀ 139 142 ਗਿਣੋ ਜੀ ਉਹਨਾਂ ਚਲ ਤੈਨੂੰ ਵਾਪੜੀ ਵੱਲ ਨਹੀਂ ਚਲੋ ਕੋਈ ਨਹੀਂ ਵੇਖੋ 1 ਅੱਛਾ ਨਹੀਂ ਮਿਹਨਤ ਕੀਤੀ ਹੈ ਜੀ ਕਾਲੇ ਕੁੜਤੇ ਪਜਾਮੇ ਅੜੀਆਂ ਤਾੜੀਆਂ ਜੀ ਉਹਨਾਂ ਦੀ ਮਿਹਨਤ ਦੀ ਤਾੜੀਆਂ ਵਾਹ ਅਗਲੇ ਸਾਡੇ ਮਸਲਾ ਸਾਹਿਬ ਦਿਖਾਉਣ ਵਾਲੀ ਆ ਜੀ ਅੱਜ ਬਹਿਣ ਵਾਲੀ ਨਹੀਂ ਏ ਆਓ ਜੀ ਵਿਚਾਲੇ ਆਓ ਜੀ ਜਰਾ ਵਿਚਾਲੇ ਆਓ ਅੱਗੇ ਆ ਜੀ ਦੋ ਲੋ ਜੀ ਮੁਕਾਬਲਾ ਜੀ ਅਗਲੇ ਪਲੇਅਰ ਦਾ ਰਾਜ ਦੀ ਗਿਣਤੀ ਗਿਣੋਗੇ ਤੁਸੀਂ ਸ਼ੁਰੂ ਮੈਂ ਕਰਾ ਰਿਹਾ 3 2 1 ਸਟਾਰਟ 2 3 4 5 6 7 8 9 11 12 13 14 16 17 18 19 20 21 22 23 24 25 26 27 28 29 30 31 32 34 34 ਜੀ ਜੋਂਦੀਆਂ ਦੇ ਤਾੜੀਆਂ ਜੀ ਤਾੜੀਆਂ ਬਹੁਤ ਬਹੁਤ ਜੀ ਕਿਆ ਮਾਲਪੁਰ ਤੋਂ ਆਏ ਨੇ ਜੀ ਹੁਣ ਅਗਲੇ ਖਿਡਾਰੀ ਸਾਡੇ ਸਪੈਸ਼ਲ ਜੀ ਮਾਲਪੁਰ ਪੰਜਾਬ ਤੋਂ ਔਰ ਇਹਨਾਂ ਦੀ ਖਾਸ ਸਿਫਤ ਇਹ ਹੈ ਕਿ ਇਹ ਸਪੋਰਟਸ ਕੋਚ ਨੇ ਤਾਂ ਹੀ ਦੇਖੋ ਸਟੇਜ ਤੇ ਜੁੱਤੀ ਲਾ ਕੇ ਜਿਹੜੇ ਨੇ ਕਹਿੰਦੇ ਵੀ ਹੁਣ ਕੋਈ ਮੌਕਾ ਨਹੀਂ ਗਵਾਉਣਾ ਇਹਨੂੰ ਕਹਿੰਦੇ ਜੇ ਮੁਕਾਬਲਾ ਲੋ ਜੀ 175 ਦਾ ਕਿੰਨੇ ਆ ਜੀ 175 ਦਾ ਰੈਫਰੀ ਸਾਹਿਬ ਕਿੰਨੇ ਆ ਦੀ ਕੀ ਹੈ ਜੀ ਬੈਸਟ 175 176 ਕਰਦੇ ਆ ਜੀ ਅਸੀਂ ਜੀ ਵਿਚਾਰ ਵੀ ਇਹਨਾਂ ਨਾਲ ਕਰਾਂਗੇ ਲੋ ਜੀ ਮੁਕਾਬਲਾ ਸਟਾਰਟ ਕਰ ਰਹੇ ਹਾਂ ਰਾਜ ਜੀ ਕਰੀਏ ਸ਼ੁਰੂ 3 2 1 ਸਟਾਰਟ 1 2 3 4 6 7 8 9 10 11 12 13 14 15 16 17 18 19 20 21 22 23 24 25 26 ਲੋ ਜੀ ਛੱਬੀਆਂ ਦੇ ਕੰਮ ਗਿਆ ਢਹਿ ਇੱਕ ਤਾੜੀਆਂ ਕਿਆ ਹੀ ਬਾਤਾਂ ਕਮ ਸ ਕਮ ਇਹ ਪਤਾ ਲੱਗ ਗਿਆ ਕਿ ਬੁੱਚੀਆਂ ਕਿਹਨੂੰ ਕਹਿੰਦੇ ਨੇ ਔਰ ਕਿੱਦਾਂ ਪਾਈ ਦੀਆਂ ਸੋ ਇਹ ਗਵਾਚੀ ਹੋਈ ਖੇਡ ਆ ਜਿਹੜੀ ਇਹ ਆਪ ਸਭ ਦੇ ਰੂਬਰੂ ਆਈ ਤੁਸੀਂ ਡੰਡਾ ਲੈ ਕੇ ਤੁਰੇ ਹੁੰਦੇ ਆ ਭਾਈ ਉਹਦਾ ਅੱਬਾ ਜਿੱਤਿਆ ਲੋ ਜੀ ਅਸੀਂ ਹਾਰ ਜਿੱਤ ਦੇ ਐਲਾਨ ਤੋਂ ਪਹਿਲਾਂ ਬੇਨਤੀ ਕਰਾਂਗੇ ਪੰਜਾਬ ਵਾਲਿਆਂ ਨੂੰ ਕਿ ਇੱਕ ਸੋਹਣੀ ਬੜੀ ਕਵਿਤਾ ਸਾਡੇ ਸਾਰਿਆਂ ਦੇ ਨਾਲ ਸਾਂਝੀ ਕਰਕੇ ਇਸ ਪਿੰਡ ਦਾ ਇਸ ਸਮਾਗਮ ਦਾ ਸੰਦਲੀ ਪੈਰਾਂ ਦਾ ਹਾਲ ਔਰ ਸਮਾਗਮ ਬਦਲ ਕੇ ਰੱਖ ਦੇਣ ਜੀ ਸੋਹਣੀ ਜੀ ਕਵਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੜੀ ਪੈਰਾਂ ਪ੍ਰੋਗਰਾਮ ਲਈ ਹਜੂਰ ਸੰਗਰਾਮ ਦੀ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਮਾਹੌਲ ਜਿਹੜਾ ਕਿ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਅੱਜ ਇੱਥੇ ਫ੍ਰਿਜਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮੈਂ ਵੀ 1 ਮਹੀਨੇ ਵਾਸਤੇ ਇੱਥੇ ਆਇਆ ਹਾਂ ਵਿਆਹ ਦਾ ਪ੍ਰੋਗਰਾਮ ਹੈ ਸਿਨੇਮਾ ਦੇ ਵਿੱਚ ਤੋਂ ਉੱਥੋਂ ਅਮਰਜੀਤ ਸਿੰਘ ਮੇਰੇ ਦੋਸਤ ਦਾ ਬੇਟਾ ਹੈ ਇਹਦਾ ਫੋਨ ਆਇਆ ਤਾਂ ਮੈਂ ਤੁਹਾਡੇ ਰੁਕੂ ਹਾਂ ਤੇ ਮੈਂ ਇੱਕ ਛੋਟੀ ਜਿਹੀ ਕਵਿਤਾ ਜੋ ਪਿਆਰ ਦਾ ਰੁੱਖ ਹੈ ਕਵਿਤਾ ਨਾਲ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਆ ਸਾਰੇ ਧਿਆਨ ਨਾਲ ਸੁਣਦੀ ਖੇਚਰ ਕਰਨੀ ਕਵਿਤਾ ਦਾ ਸਾਡੇ ਪਿਆਰ ਦਾ ਰੁੱਖ ਲਗਾਈਏ ਸਾਰੇ ਪਿਆਰ ਦਾ ਰੁੱਖ ਸਾਂਝ ਦਾ ਪਾਣੀ ਸਾਰੇ ਪਿਆਰ ਦਾ ਰੁੱਖ ਲਗਾਈਏ ਸਾਰੇ ਸਾਂਝ ਦਾ ਪਾਣੀ ਪਾਈਏ ਚਲੋ ਪਿਆਰ ਦਾ ਰੁੱਖ ਲਗਾਈਏ ਸਾਰੇ ਸਾਂਝ ਦਾ ਪਾਣੀ ਪਾਈਏ ਸਾਰੇ ਮੋਹ ਦੀਆਂ ਤੰਦਾਂ ਛਾਵੇਂ ਬਈਏ ਮੋਹ ਦੀਆਂ ਤੰਦਾਂ ਛਾਵੇਂ ਬਈਏ ਏਕਤਾ ਦੇ ਵਿੱਚ ਸਾਰੇ ਰਹੀਏ ਏਕਤਾ ਦੇ ਵਿੱਚ ਸਾਰੇ ਰਹੀਏ ਊਚ ਨੀਚ ਦਾ ਫਰਕ ਨਾ ਕਰੀਏ ਊਚ ਨੀਚ ਦਾ ਫਰਕ ਨਾ ਰੱਖੀਏ ਦਿਲ ਵਿੱਚ ਸਭ ਦੇ ਇੱਜ਼ਤ ਰੱਖੀਏ ਦਿਲ ਵਿੱਚ ਸਭ ਲਈ ਇੱਜ਼ਤ ਰੱਖੀਏ
ਕਰਮ ਚੰਗੇ ਕਰੀਏ ਫਲ ਮਿੱਠੇ ਪਾਈਏ, ਕਰਮ ਚੰਗੇ ਕਰੀਏ ਫਲ ਮਿੱਠੇ ਪਾਈਏ, ਰੇਸ਼ਮ ਰੱਬ ਦਾ ਸ਼ੁਕਰ ਮਨਾਈਏ, ਰੇਸ਼ਮ ਰੱਬ ਦਾ ਸ਼ੁਕਰ ਮਨਾਈਏ, ਜ਼ਿੰਦਗੀ ਸੱਚ ਦੇ ਰਸਤੇ ਲਾਈਏ, ਜ਼ਿੰਦਗੀ ਸੱਚ ਦੇ ਰਸਤੇ ਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੋਰਦਾਰ ਤਾੜੀਆਂ ਜੀ, ਬਹੁਤ ਸੋਹਣਾ ਜੀ, ਬਹੁਤ ਸੋਹਣਾ। ਮਾਲਪੁਰ ਤੋਂ ਆਏ ਨੇ ਤੇ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ, ਇਸ ਦੇ ਲਈ ਧੰਨਵਾਦ। ਤੇ ਆਜੋ ਬਸਰਾ ਸਾਹਿਬ, ਬੱਚੀਆਂ ਤੇਰੇ ਚੇਤਾ ਹੀ ਨਾ ਭੁੱਲ ਜੇ ਵੀ ਤੁਹਾਨੂੰ ਤੁਸੀਂ ਕਹਿਣਾ ਵੀ ਕਿਤੇ ਬਾਅਦ ਚ ਖੜਾਇਆ ਹੀ ਨਹੀਂ ਸਾਨੂੰ। ਲਓ ਜੀ, ਆਉਣ ਦਿਓ ਜੀ। 3 2 1 ਗੋ। 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30। ਦਾੜੀ ਨਾਲ ਨਹੀਂ, 21 23 ਕਿੱਥੇ ਕਿੰਨੇ ਏਦਾਂ ਹੁਣ ਤਾਂ ਗਿਣਤੀ ਦੀ ਭੁੱਲ ਗਈ, ਰਹਿ ਗਏ ਵਿੱਚ ਹੀ। चलो 51 52 53 54 55 56 57 58 59 60 61 62 63 64 65 66 67 68 69 70 71 72 मारो 75 75 76 77 78 89 80 84 85 86 87 88 90 91 आ गया मेरे वाले। ਉਹ ਗਏ ਜੀ ਮਰੇਰੇ ਲਓ ਜੀ, 91 ਗੇਂਦ ਨੂੰ ਵੀ ਮਾਰਿਆ ਜ਼ੋਰ ਦੀ। ਭਰਾ ਕਾ ਫੜ ਲਾ, ਮੈਂ 2 ਇਹਦੇ ਚ ਸਿਪ ਲੈ ਲੈ, ਮੇਰਾ ਤੇ ਉਹ ਪਿਆ। ਨਹੀਂ ਬਸ ਜੀ, ਲਓ ਜੀ, ਹਾਂ ਹਾਂ ਆਓ ਕੋਈ ਰਹਿ ਗਿਆ ਜੀ? ਕੋਈ ਰਹਿ ਗਿਆ? ਹੋ ਗਏ ਕੋਈ ਨਹੀਂ ਰਹਿ ਗਿਆ। ਹਾਂਜੀ ਰੈਫਰੀ ਸਾਹਿਬ, ਹਾਂਜੀ, ਰੈਫਰੀ ਸਾਹਿਬ। ਅਨਾਉਂਸ ਕਰੋ ਜੀ। ਹਾਂਜੀ ਸਿੱਧੂ ਸਾਹਿਬ ਆ ਜਾਓ ਜੀ। ਸਿੱਧੂ ਸਾਹਿਬ ਜੀ, ਚਾਹ ਨਾਲ ਵਿੱਚੋਂ ਨਹੀਂ ਆਵਾਜ਼ ਆਣੀ ਮਾਈਕ ਯਾਰ ਮੈਨੂੰ ਇਹ ਨਹੀਂ ਪਤਾ ਮੈਂ ਹੁਣ ਤੇਰੀ ਪੀ ਰਿਹਾ ਕਿ ਆਪਣੀ ਪਰ ਮੈਂ ਕੋਈ ਨਹੀਂ ਪੀਲਾ ਲੋ ਜੀ, ਸਿੱਧੂ ਸਾਹਿਬ ਨੇ ਭਰਵੀਆਂ ਤਾੜੀਆਂ, ਸੰਦਲੀ ਪੈੜਾਂ ਦਾ ਰਿਕਾਰਡ ਹੈ 175 ਗੁੱਜੀਆਂ ਦਾ। ਹੁਣ ਜਿਹੜਾ ਕਦੀ 176 ਬਣਾਏਗਾ ਤੇ ਇਹਨਾਂ ਦਾ ਰਿਕਾਰਡ ਤੋੜੇਗਾ। ਸਿੱਧੂ ਸਾਹਿਬ ਬਹੁਤ ਬਹੁਤ ਵਧਾਈਆਂ। ਔਰ ਮੈਂ ਅਗਰ 1 ਮਿੰਟ ਰਾਜੀ, ਹਜੇ ਨਹੀਂ, ਠਹਿਰ ਜਾਓ 1 ਮਿੰਟ। ਬਲਵਿੰਦਰ ਕੌਰ ਖਾਲਸਾ ਜੀ ਸਨ। ਹਰਜੋਤ ਜੀ ਆ ਜਾਓ ਆ ਜਾਓ। ਨਹੀਂ ਮੁਕਾਬਲੇ 'ਚ ਵੀ ਸਨ। ਕੋਈ ਗੱਲ ਨਹੀਂ, ਕੋਈ ਓਕੇ, ਆਪਣਾ ਅਰਜੋਤ ਸਿੰਘ ਖਾਲਸਾ ਜੀ ਨੂੰ ਬੇਨਤੀ ਹੈ ਕਿ ਉਹ ਮੰਚ ਤੇ ਆ ਜਾਣ ਔਰ ਜੇਤੂ ਨੇ ਜਿਹੜੇ ਉਹਨਾਂ ਨੂੰ ਮੈਡਲ ਨੇ ਜਿਹੜੇ ਉਹ ਪਵਾਉਣ। ਅਮਰੀਕ ਸਿੰਘ ਬਸਰਾ ਜੀ ਨੇ 2 ਸਿਲਵਰੀਆਂ ਰੱਖੀਆਂ ਨੇ ਜੀ ਉੱਤੇ। ਇਹਨਾਂ ਦੀ ਹਿਸਟਰੀ ਮੈਂ ਤੁਹਾਨੂੰ ਦੱਸਣਾ ਮੁਕਾਬਲੇ ਤੋਂ ਬਾਅਦ। ਪਹਿਲਾਂ ਜੇਤੂ ਨੇ ਜਿਹੜੇ ਉਹਨਾਂ ਵਾਸਤੇ ਭਰਵੀਆਂ ਤਾੜੀਆਂ। ਸਾਡੇ ਪਹਿਲੀ ਪੋਜੀਸ਼ਨ ਤੇ 175 ਬੁੱਚੀਆਂ ਦਾ ਰਿਕਾਰਡ ਕਾਇਮ ਕਰਨ ਵਾਲੇ ਸਿੱਧੂ ਸਾਹਿਬ। ਕੀ ਬਾਤ ਹੈ, ਕੀ ਬਾਤ ਹੈ। ਆ ਜਾਓ ਜੀ, ਕਾਲੇ ਕੁੜਤੇ ਪਜਾਮੇ ਵਾਲੇ ਵੀਰ ਜੀ। ਦੂਜੇ ਨੰਬਰ ਤੇ ਰਹਿਣ ਵਾਲੇ ਸਾਡੇ ਵੀਰ ਜੀ ਸੁਪਿੰਦਰ ਸਿੰਘ ਜੀ ਲਈ ਤਾੜੀਆਂ, ਜਿਹੜੇ ਦੂਜੇ ਨੰਬਰ ਤੇ ਰਹੇ ਨੇ। ਸੈਂਚਰੀ ਦਾ ਵੀ ਉੱਤੇ ਗਏ। ਉਹ ਮੈਂ ਡਰਾਵਾ ਦੇਤਾ ਕਿ ਬਜ਼ੁਰਗ ਨੇ ਜਿਹੜੇ ਉਧਰ ਆ ਕੇ ਰਹਿਣ। ਦੂਜੇ ਨੰਬਰ ਤੇ ਔਰ ਇਖਲਾਕੀ ਤੌਰ ਤੇ ਪਹਿਲੇ ਨੰਬਰ ਤੇ ਗਏ ਤਾਂ ਵਿਚਾਰੇ। ਲੋ ਜੀ, ਤੀਸਰੇ ਨੰਬਰ ਤੇ ਖਾਲਸਾ ਸਾਹਿਬ। ਖਾਲਸਾ ਸਾਹਿਬ ਹੁਣ ਆਪਣਾ ਅਵਾਰਡ ਹੈ ਜਿਹੜਾ ਉਹ ਆਪ ਨੂੰ ਥੋੜੀ ਪਾਉਂਗੇ, ਹੋਰ ਅਸੀਂ ਪਾ ਦਿੰਦੇ ਹੋਰ ਤੁਹਾਨੂੰ। ਚਲੋ ਜੀ, ਮੈਂ ਪੰਜਾਬੀ ਰੇਡੀਓ USA ਦੇ ਜਨਰਲ ਮੈਨੇਜਰ ਰਾਜ ਕਰਨਵੀਰ ਸਿੰਘ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਰਦਾਰ ਹਰਜੋਤ ਸਿੰਘ ਖਾਲਸਾ ਜੀ ਨੂੰ ਤੀਜੀ ਪੋਜੀਸ਼ਨ ਦਾ ਮੈਡਲ ਪਵਾਉਣਗੇ ਜੀ। ਸਤਿ ਸ੍ਰੀ ਅਕਾਲ। ਲੋ ਜੀ, ਇਹ ਸੀਗਾ ਸਾਡਾ ਬੁੱਚੀਆਂ ਪੱਪ ਦਾ ਮੁਕਾਬਲਾ। ਸਾਰੇ ਪਾਰਟਿਸਪੈਂਟ ਨੇ ਜਿਹੜੇ ਦੋਵੇਂ ਹੱਥ ਜੋੜ ਕੇ ਆਪ ਸਭ ਦਾ ਬਹੁਤ ਧੰਨਵਾਦ ਹੈ। ਬਾਕੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਬਸਰਾ ਸਾਹਿਬ ਨੂੰ ਥੋੜਾ ਜਿਹਾ ਮੌਕਾ ਦਾਂਗੇ ਅਸੀਂ। ਬਹੁਤ ਧੰਨਵਾਦ ਕਿ ਤੁਸੀਂ ਆਏ। ਔਰ ਇਦਾਂ ਗਵਾਚੀ ਹੋਈ ਖੇਡ ਬੁੱਚੀਆਂ ਦੀ, ਜਿਹੜੀ ਕਦੀ ਟਿਊਸ਼ਨ ਦੇ ਵਿੱਚ ਰੋਂਦੀ ਮਾਰ ਕੇ ਕੋਈ ਥੋੜਾ ਜਿਹਾ ਵਕਫਾ ਲੈਣ ਲਈ ਅਸੀਂ ਖੇਡਦੇ ਹੁੰਦੇ ਸਾਂ। ਫਿਰ ਬੱਚਿਆਂ ਦਾ ਮੁਕਾਬਲਾ ਵੀ ਪੈਂਦਾ ਸੀਗਾ। ਸੋ ਇਹ ਬੁੱਚੀਆਂ ਦਾ ਮੁਕਾਬਲਾ ਜਿਹੜਾ ਉਹ ਸਾਰਾ ਸਮਾਪਤ ਹੋਇਆ। ਹੁਣ ਬੱਚਿਆਂ ਦੀ ਰੇਸ ਹੋਣ ਲੱਗੀ, ਬੱਚਿਆਂ ਦੀ ਦੌੜ ਹੈ ਜਿਹੜੀ ਉਹ ਵੀ ਕਰਾਉਂਦੇ। ਉਸ ਤੋਂ ਪਹਿਲਾਂ ਮਾਲਪੁਰ ਤੋਂ ਜਿਹੜੇ ਆਏ, ਬਹੁਤ ਸੋਹਣੀ ਉਹਨਾਂ ਨੇ ਕਵਿਤਾ ਪੜ੍ਹੀ ਜੀ। ਉਹਦੇ ਵਾਸਤੇ ਢੇਰ ਸਾਰੀ ਪਹਿਲਾਂ ਤਾੜੀਆਂ ਕਿ ਉਹਨਾਂ ਦੀ ਕਵਿਤਾ ਜਿਹੜੀ ਉਹਨਾਂ ਨੇ ਮਾਹੌਲ ਬਦਲ ਕੇ ਰੱਖ ਦਿੱਤਾ। ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਵਧਾਈਆਂ ਜੀ। ਜੀ ਹਰਜੋਤ ਸਾਹਿਬ ਨੇ ਆਪਣਾ ਮੈਡਲ ਉਹਨਾਂ ਨੂੰ ਪਾਤਾ। ਹੁੰਦੀ ਹੈ ਮੁਹੱਬਤ, ਹੁੰਦਾ ਪਿਆਰ। ਵਾਹ ਵਾਹ ਵਾਹ, ਕੀ ਬਾਤ ਹੈ ਜੀ। ਕੈਲੀਫੋਰਨੀਆ 'ਚ ਵਸਦਾ ਇਹ ਪਿਆਰ ਹੈ ਜਿਹੜਾ ਪੰਜਾਬ ਤੱਕ ਜਾਏਗਾ। ਉਹਨਾਂ ਨੇ ਆਪਣੇ ਗੱਲ 'ਚੋਂ ਮੈਡਲ ਲਾਇਆ ਔਰ ਉਹਨਾਂ ਨੂੰ ਪਤਾ ਕਿ ਮੁਹੱਬਤ ਪੰਜਾਬ ਤੱਕ ਲੈ ਜਾਣਾ, ਉਸ ਮਿੱਟੀ ਤੱਕ ਲੈ ਜਾਣਾ ਜਿੱਦਾਂ ਦੇ ਰਸਮ ਰੀਤ ਰਿਵਾਜ ਪੰਜਾਬੀ ਰੇਡੀਓ USA ਔਰ ਪੰਜਾਬੀ ਕਲਚਰ ਸੈਂਟਰ ਕੈਲੀਫੋਰਨੀਆ ਦੇ ਵਿੱਚ ਜੀਂਦਿਆਂ ਰੱਖੀ ਬੈਠਾ ਹੈ ਜੀ। ਅਮਰੀਕ ਸਿੰਘ ਬਸਰਾ ਜੀ ਆ ਜਾਓ ਔਰ ਆਪਣਾ ਸਮਾਨ ਵੀ ਲੈ ਆਵੋ ਔਰ ਇਸ ਬਾਰੇ ਆਪਣੇ ਵਿਚਾਰ ਵੀ ਸਾਰਿਆਂ ਨੂੰ ਦੱਸੋ। ਔਰ ਉਸ ਤੋਂ ਬਾਅਦ ਫਿਰ ਅਸੀਂ ਬੱਚਿਆਂ ਦੀ ਖੇਡ ਆ ਜੀ। ਬੱਚਿਆਂ ਦੀ ਖੇਡ ਦੇ ਵਾਸਤੇ ਜਿਨ੍ਹਾਂ ਬੱਚਿਆਂ ਨੇ ਹਿੱਸਾ ਲੈਣਾ ਉਹ ਕੱਪੜੇ ਵਾਲੇ ਸਟਾਲ ਕੋਲ ਚਲੇ ਜਾਣ। ਹਾਂਜੀ,
ਬੱਚਿਆਂ ਦੀ ਰੇਸ ਇਸ ਤੋਂ ਬਾਅਦ ਹੈ। ਜਿਨ੍ਹਾਂ ਬੱਚਿਆਂ ਨੇ ਹਿੱਸਾ ਲੈਣਾ ਉਹ ਕੱਪੜੇ ਵਾਲੇ ਸਟਾਲ ਦੇ ਲਾਗੇ ਪਹੁੰਚ ਜਾਣ। ਬੱਚਿਆਂ ਦੀ ਰੇਸ ਸ਼ੁਰੂ ਹੋਣ ਲੱਗੀ। ਅਮਰੀਕ ਸਿੰਘ ਬਸਰਾ ਜੀ, ਜਿਨ੍ਹਾਂ ਨੂੰ ਪਾਕਿਸਤਾਨ 'ਚ ਸਾਰੇ ਬਦਾਮਾਂ ਵਾਲੇ ਬਾਬੇ ਦੇ ਨਾਂ ਤੋਂ ਜਾਣਦੇ ਨੇ, 300 ਏਕੜ ਦੇ ਉੱਤੇ ਇਹਨਾਂ ਨੇ ਜੀ ਬਦਾਮ ਲਾਏ ਨੇ। ਔਰ ਅੱਜ ਦੇ ਮੁਕਾਬਲਿਆਂ ਦੇ ਵਾਸਤੇ ਕੁਝ ਇਹਨਾਂ ਨੇ ਅਨਾਉਂਸ ਵੀ ਕੀਤਾ। ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਖੁੱਲ ਡੁੱਲ ਕੇ ਉਹ ਅਨਾਉਂਸਮੈਂਟ ਜਿਹੜੀ ਉਹਨੂੰ ਕਲੀਅਰ ਕਰਨ। ਦੂਜਾ, ਇਹਨਾਂ ਦੇ ਹੱਥ ਦੇ ਵਿੱਚ ਕੁਝ ਸਿਨਰੀਆਂ ਹੈ। ਜਦੋਂ ਇਹ ਉਸ ਪਾਕ ਪਵਿੱਤਰ ਧਰਤੀ ਤੇ ਗਏ ਸਨ, ਮੈਂ ਥੋੜੀ ਜਿਹੀ ਹਿਸਟਰੀ ਬਿਆਨ ਕਰਦਾ ਕਿ ਜਦੋਂ ਇਹਨਾਂ ਦਾ ਪਾਕਿਸਤਾਨ ਦਾ ਟੂਰ ਬਣਿਆ ਤੇ ਆਖਰੀ ਦਿਨ ਇਹਨਾਂ ਦਾ ਪੇਟ ਖਰਾਬ ਹੋ ਗਿਆ ਤੇ ਇਹਨਾਂ ਆਖਿਆ ਜੀ ਮੈਂ ਤੇ ਨਹੀਂ ਆਣ ਡਿਆ। ਮੈਂ ਕਿਹਾ ਜੀ ਤੁਸੀਂ ਆਉਣਾ ਕਾਹਦੇ ਲਈ ਸੀ? ਇਹਨਾਂ ਕਿ ਆਉਣਾ ਤੇ ਬਾਬੇ ਦੇ ਮੱਥਾ ਟੇਕਣ ਸੀ। ਤੇ ਮੈਂ ਕਿਹਾ ਫਿਰ ਬਾਬਾ ਜਾਣੇ, ਉਹਦਾ ਕੰਮ ਜਾਣੇ, ਬਾਰਡਰ ਤੇ ਆ, ਮੈਂ ਬਾਗੇ ਲੈਣ ਆ ਰਿਹਾ। ਫਿਰ ਇਹ ਅਟਾਰੀਏ ਪਾਲੇ ਵਾਲੇ ਪਾਸਿਓਂ ਆਏ, ਇਸ ਪਾਸੇ ਆਏ। ਬਾਪੂ ਦਾ ਸੌਂਫ ਤੇ ਥੋੜਾ ਜਿਹਾ ਨਮਕ ਪਾ ਕੇ ਪਾਣੀ ਉਬਾਲਿਆ, ਪੁਣ ਕੇ ਬੋਤਲ ਭਰੀ। ਤੇ ਜਦੋਂ ਅਸੀਂ ਸੱਚਾ ਸੌਦਾ ਸਾਹਿਬ ਉੱਪੜੇ ਤੇ ਉਹੀ ਬਸਰਾ ਫੜਿਆ ਨਹੀਂ ਜਾਣ ਡਿਆ। ਮੈਂ ਕਿਹਾ ਸੁਣਾ, ਵਾਹ ਬਾਬਾ ਵਾਹ, ਆਪਣੇ ਪ੍ਰਾਹੁਣਿਆਂ ਦੀ ਸਹੀ ਸਾਂਭ ਕਰਨਾ। ਸੋ ਉੱਥੇ ਬਹੁਤ ਸਾਰੇ ਜਜ਼ਬਾਤੀ ਮਾਮਲੇ ਵੀ ਇਹਨਾਂ ਨਾਲ ਵਾਪਰੇ। ਸੋ 5 ਮਿੰਟ ਨੇ ਤੁਹਾਡੇ ਕੋਲ ਬਸਰਾ ਸਾਹਿਬ, ਉਹਦੇ ਵਿੱਚ ਕਿਉਂਕਿ ਅਸੀਂ ਬੱਚੇ ਦੀ ਖੇਡ ਵੱਲ ਜਾਣਾ, ਤੁਸੀਂ ਆਪਣੀ ਕਹਾਣੀ, ਆਪਣੀ ਉਹ ਗੱਲਬਾਤ, ਇਹ ਜਿਹੜੀਆਂ ਨਿਸ਼ਾਨੀਆਂ ਗੁਰੂਆਂ ਦੀਆਂ ਧਰਤੀਆਂ ਤੋਂ ਲੈ ਕੇ ਆਏ ਜੇ, ਉਹ ਮੁਹੱਬਤ ਜਿਹੜੀ ਖੱਟ ਕੇ ਆਏ ਜੇ, ਉਸ ਬਾਰੇ ਸਾਡੇ ਸਾਰੇ ਸੁਣਨ ਵਾਲਿਆਂ ਨਾਲ ਵਿਚਾਰ ਸਾਂਝੇ ਕਰਨਾ। ਅਮਰੀਕ ਸਿੰਘ ਬਸਰਾ ਜੀ, ਬਾਬਾ ਬਦਾਮਾਂ ਵਾਲਾ। ਹਾਂਜੀ ਮੱਲੀ ਸਾਹਿਬ, ਬਹੁਤ ਬਹੁਤ ਧੰਨਵਾਦ। ਖਾਲਸਾ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੀ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੱਕ ਸੱਭਿਆਚਾਰਕ ਉਪਰਾਲਾ ਕੀਤਾ, ਜਿਹੜੀ ਸਾਡੀ ਹਿਸਟਰੀ ਨੂੰ ਦੁਹਰਾਉਂਦੇ ਆ। ਜਿਹੜੀਆਂ ਚੀਜ਼ਾਂ ਅਸੀਂ ਭੁੱਲ ਚੁੱਕੇ ਆ ਉਹਨਾਂ ਨੂੰ ਜ਼ਿੰਦਾ ਕੀਤਾ, ਸਾਡੀ ਵਿਰਾਸਤ ਦੇ ਨਾਲ ਸਾਨੂੰ ਸਭਨਾਂ ਨੂੰ ਜੋੜਿਆ ਕਿ ਕਿਤੇ ਅੱਜ ਦਾ ਸਮਾਂ ਆ ਉਹ ਕੱਲ੍ਹ ਦੀ ਵਿਰਾਸਤ ਬਣਨੀ ਹੈ। ਜੋ ਤੁਸੀਂ ਅੱਜ ਆਪਾਂ ਲਿਖਿਆ ਜਾਂਦਾ, ਅੱਜ ਕੁਝ ਵੀ ਵਿਚਰਦਾ, ਉਹ 5-10 ਸਾਲਾਂ ਨੂੰ ਸਾਡੀ ਵਿਰਾਸਤ ਬਣ ਜਾਂਦਾ ਆ। ਮੈਨੂੰ ਕੋਈ ਨਹੀਂ ਸੀ ਉਮੀਦ ਵੀ ਮੈਂ ਕਦੀ ਪਾਕਿਸਤਾਨ ਜਾਊਂਗਾ। ਇਹ ਗੁਰੂ ਨਾਨਕ ਦੇਵ ਜੀ ਦੀ, ਮਹਾਰਾਜ ਦੀ ਕਿਰਪਾ ਹੈ ਉਹਨਾਂ ਦੀ। ਐਨੀਵੇ, ਮੈਂ ਸਟੋਰੀ ਤਾਂ ਜਦੋਂ ਮੱਲੀ ਸਾਹਿਬ ਨੇ ਦੱਸਿਆ ਵੀ ਕਾਫੀ ਲੰਬੀ ਆ, ਮੈਂ ਆਪ ਜੀ ਨਾਲ ਸਾਂਝ ਪਾਉਣੀ ਚਾਹੁੰਦਾ ਵੀ ਜੋ ਪਿਆਰ ਮੈਨੂੰ ਉੱਥੋਂ ਪਾਕਿਸਤਾਨ ਤੋਂ ਮਿਲਿਆ ਹੈ ਨਾ, ਮੈਂ ਤੁਹਾਨੂੰ ਉਹਨੂੰ ਇਹਦਾ ਲਫ਼ਜ਼ਾਂ ਦੇ ਵਿੱਚ ਨਹੀਂ ਦੱਸ ਸਕਦਾ। ਹਰ ਇੱਕ ਨੂੰ ਪਾਕਿਸਤਾਨ ਜਾਣਾ ਚਾਹੀਦਾ। ਸਾਡੀ ਉਹ ਧਰਤੀ ਹੈ, ਬਾਬੇ ਨਾਨਕ ਦੀ ਧਰਤੀ ਹੈ। ਜਿੰਨਾ ਚਿਰ ਤੁਸੀਂ ਆਪ ਨਹੀਂ ਜਾਓਗੇ, ਸਪੈਸ਼ਲੀ ਮੈਂ ਇੱਕ ਗੱਲ ਕਹੂੰਗਾ ਜ਼ਰੂਰ, ਜਿਹੜੇ ਸਰਦਾਰ ਆ, ਜਦੋਂ ਉਹ ਸਾਨੂੰ ਇਸ ਬਾਣੇ 'ਚ ਦੇਖਦੇ ਆ ਤੇ ਇੰਨਾ ਸਤਿਕਾਰ ਕਰਦੇ ਆ ਵੀ ਤੁਸੀਂ ਭੁੱਲ ਜਾਓਗੇ। ਮੈਂ ਇੱਕ ਦੋ ਚੀਜ਼ਾਂ ਸਾਂਝੀਆਂ ਕਰ ਰਿਹਾ ਜਿਹਨਾਂ ਨੇ ਮੈਨੂੰ ਮਾਣ ਬਖਸ਼ਿਆ। ਮੈਂ ਕੀ ਕੀਤਾ ਹੈ, ਤਾਂ ਇਹ ਪੀਸ ਆਫ ਪੇਪਰ ਹੀ ਹੈ ਜਿੱਦਾਂ ਕਹਿੰਦੇ ਨਾ, ਪਰ ਪੇਪਰ ਦੇ ਉੱਤੇ ਹਿਸਟਰੀ ਲਿਖੀ ਜਾਂਦੀ ਆ। ਜਦੋਂ ਮੈਂ ਗਿਆ, ਇਹਨਾਂ ਨੇ ਮੈਨੂੰ ਜਿਹੜੀਆਂ ਸਗਾਤਾਂ ਦਿੱਤੀਆਂ, ਜਿਹੜੀ ਪਾਕਿਸਤਾਨ ਗਵਰਨਮੈਂਟ ਨੇ ਇੱਕ ਸਟੈਂਪ ਤਿਆਰ ਕੀਤੀ ਸੀ ਬਾਬੇ ਨਾਨਕ ਦੇ, ਉਹਦੇ ਤੇ ਲਿਖਿਆ 19 ਛੋਟੀ ਆ ਜਿਹੜੀ ਸਟੈਂਪ ਆ ਥੱਲੇ 1469 ਤੋਂ ਲੈ ਕੇ 2019 ਤੱਕ ਇਹ ਸਟੈਂਪ ਜਿਹੜੀ ਇਹ ਮੱਲੀ ਹੋਣਾ ਨੇ ਮੈਨੂੰ ਉੱਥੋਂ ਜਿਹੜੀ ਉਹਨਾਂ ਦੀ ਗਵਰਨਮੈਂਟ ਹੈ ਉਹਨਾਂ ਨੇ ਭੇਟ ਕੀਤੀ। ਬਹੁਤ ਬਹੁਤ ਧੰਨਵਾਦ। ਇਹ ਜੀ ਸਟੈਂਪ ਨਹੀਂ ਹੈ, ਦੁਨੀਆ 'ਚ ਇੱਕੋ ਮੁਲਕ ਆ ਜਿੱਥੇ ਮੇਰੇ ਬਾਬੇ ਦਾ ਸਿੱਕਾ ਚੱਲਦਾ। ਕਿਤੇ ਦੁਨੀਆ ਤੇ ਬਾਬਾ ਜੀ ਦੇ ਨਾਂ ਦੀ ਕਰੰਸੀ ਨਹੀਂ ਚੱਲਦੀ। ਪਾਕਿਸਤਾਨ 'ਚ ਬਾਬਾ ਜੀ ਦੇ ਨਾਂ ਦਾ 550 ਰੁਪਏ ਦਾ ਸਿੱਕਾ ਚੱਲਦਾ। ਜਦੋਂ 2019 'ਚ ਕਰਤਾਰਪੁਰ ਸਾਹਿਬ ਲਾਂਘਾ ਖੁੱਲਾ ਤੇ ਉਹਦੀ ਖੁਸ਼ੀ 'ਚ ਸਟੇਟ ਬੈਂਕ ਆਫ ਪਾਕਿਸਤਾਨ ਨੇ, ਪਾਕਿਸਤਾਨੀ ਸਰਕਾਰ ਨੇ ਬਾਬੇ ਦਾ ਸਿੱਕਾ ਜਾਰੀ ਕੀਤਾ। ਇਹ ਉਹ ਸਿੱਕਾ ਜਿਹੜਾ ਮੈਂ ਸਮਝਦਾ ਸੋਨੇ ਤੋਂ ਮਹਿੰਗਾ ਹੈ। ਇਹ 550 ਰੁਪਏ ਦੇ ਉਸ ਸਿੱਕੇ ਦੀ ਗੱਲ ਕਰ ਰਹੇ ਜੀ। ਥੈਂਕ ਯੂ ਮੱਲੀ ਸਾਹਿਬ। ਤੇ ਜਿਹੜੀਆਂ ਚੀਜ਼ਾਂ ਇਹਨਾਂ ਨੇ ਮੈਨੂੰ 5 ਸਾਲ ਹੋ ਗਏ, ਬੇਸ਼ੱਕ ਕਦੀ ਲੱਗਦਾ ਵੀ ਐਵੇਂ ਹੀ ਆ ਕੁਛ। ਜਿੱਦਾਂ ਅੱਜ ਤੁਸੀਂ ਇਹ ਪ੍ਰੋਗਰਾਮ ਕੀਤਾ, ਮੇਰੇ ਮਨ 'ਚ ਚਾਹ ਆਇਆ ਹੈ ਵੀ ਮੈਂ ਕਿਹਾ ਵੀ ਸਪੈਸ਼ਲੀ ਨਾਲੇ ਮੱਲੀ ਸਾਹਿਬ ਹੋਣੀ ਆਏ ਆ ਤੇ ਨਾਲੇ ਮੈਨੂੰ ਇਹ ਮੈਂ ਮਾਫੀ ਚਾਹੁੰਦਾ ਆ ਬਸਰਾ ਸਾਹਿਬ, ਤੁਹਾਡੀ ਗੱਲ ਕੱਟਣ ਡਿਆ। ਉਸੇ ਸਾਲ ਪਾਕਿਸਤਾਨੀ ਸਰਕਾਰ ਨੇ 20 ਰੁਪਏ ਦੀਆਂ ਔਰ 550 ਰੁਪਏ ਦੀਆਂ ਯਾਦਗਾਰੀ ਟਿਕਟਾਂ ਵੀ ਜਾਰੀ ਕੀਤੀਆਂ ਸਨ। ਸੋ ਬਾਬਾ ਜੀ ਦੇ ਨਾਂ ਦੀਆਂ ਟਿਕਟਾਂ ਔਰ ਸਿੱਕਾ ਪਾਕਿਸਤਾਨ 'ਚ ਚੱਲਦਾ। ਉਹ ਦੋਵੇਂ ਨਿਸ਼ਾਨੀਆਂ ਅਮਰੀਕ ਸਿੰਘ ਬਸਰਾ ਜੀ ਕੋਲ ਨੇ, ਜਿਹੜੀਆਂ ਬਾਬੇ ਨੇ ਉੱਥੋਂ ਦੇ ਕੇ ਤੋਰੀਆਂ। ਅਸੀਂ ਨਹੀਂ ਤੋਰੀਆਂ, ਸਾਡੀ ਸਰਕਾਰ ਨੇ ਦੇ ਕੇ ਨਹੀਂ ਤੋਰੀਆਂ। ਇਹ ਆਪ ਬਹੁਤ ਕਮਾਲ ਤਰੀਕੇ ਨਾਲ ਆਏ। ਮੈਂ ਚਾਹੁੰਦਾ ਉਹ ਸਟੋਰੀਆਂ ਦੱਸ ਦੇਣ, ਨਹੀਂ ਤੇ ਫਿਰ ਮਾੜੀ ਜੀ ਮੈਂ ਦੱਸਣਾ। ਔਰ ਉਦੋਂ ਤੱਕ ਉਮੀਦ ਹੈ ਕਿ ਬੱਚੇ ਵੀ ਰੇਸ ਵਾਸਤੇ ਪਹੁੰਚ ਜਾਣਗੇ। ਜੀ ਬਸਰਾ ਸਾਹਿਬ। ਹਾਂਜੀ, ਤੇ ਜਿਹੜੀ ਇਹ ਸਟੈਂਪ ਆ ਤੇ ਜਿਹੜਾ ਸਿੱਕਾ ਦਿੱਤਾ ਸੀ ਉਹ ਮੇਰੇ ਤੋਂ ਨਹੀਂ ਲਿਆ ਹੋਇਆ। ਇੱਕ ਬਹੁਤ ਵੱਡੀ ਇਹ ਯਾਦਾਸ਼ਤ ਆ, ਯਾਦ ਆ ਸਾਡੇ ਲਈ ਬਾਬੇ ਨਾਨਕ ਦੀ। ਇਹਨਾਂ ਦਾ ਮੈਂ ਉਹਨਾਂ ਦੀ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇਹ ਸਨਮਾਨ ਇਹ ਬਖਸ਼ਿਆ। ਫਿਰ ਮੈਂ ਕਿਹਾ ਇਕੱਲਾ ਮੈਨੂੰ ਨਹੀਂ ਇਹ ਸਨਮਾਨ ਦਿੱਤਾ, ਇਹ ਸਾਰੀ ਕੈਲੀਫੋਰਨੀਆ ਦੀ ਸਿੱਖ ਸੰਗਤ ਨੂੰ। ਹਾਂਜੀ
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਤੇ ਵਿਚਾਰਾਂ ਤਾਂ ਹੋਰ ਵੀ ਬਹੁਤ ਸੀ ਬਾਬੇ ਨਾਨਕ ਦੇ, ਜਿਹੜਾ ਪਿਆਰ ਉੱਥੇ ਮਿਲਿਆ ਨਨਕਾਣਾ ਸਾਹਿਬ, ਜਿਹੜੀਆਂ ਕਿ ਉੱਥੇ ਜਾ ਕੇ ਤੁਸੀਂ ਫੀਲ ਕਰ ਸਕਦੇ ਆ। ਮਤਲਬ ਸੱਚੇ ਸੌਦੇ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਗਏ, ਤੁਹਾਨੂੰ ਇਦਾਂ ਲੱਗਦਾ ਜਦੋਂ ਬੱਚਾ ਬਾਹਰੋਂ ਉਹਦੇ ਦੋਸਤਾਂ ਨੂੰ ਕਈ ਵਾਰੀ ਝੜਕਦੇ ਆ ਨਾ, ਤੋਂ ਡਰਦਾ ਮਾਂ ਦੀ ਕਹਿੰਦੀ ਗੋਦੀ 'ਚ ਜਾ ਕੇ ਬਹਿ ਜਾਂਦਾ। ਫਿਰ ਉਹ ਕਹਿੰਦਾ ਮੈਂ ਦੁਨੀਆ ਭਰ ਦੇ ਤਾਕਤਾਂ ਦੇ ਵਿੱਚੋਂ ਆ ਜਾਵੇ, ਮੈਨੂੰ ਕੋਈ ਨਹੀਂ ਕੁਛ ਕਰ ਸਕਦਾ। ਮੈਨੂੰ ਇਸੇ ਤਰ੍ਹਾਂ ਫੀਲ ਹੋਇਆ ਜਦੋਂ ਮੈਂ ਨਨਕਾਣਾ ਸਾਹਿਬ ਚਲਾ ਗਿਆ, ਜਾ ਕੇ ਸਵੇਰ ਨੂੰ ਮੱਥਾ ਟੇਕਿਆ ਤੇ ਮੈਨੂੰ ਇਦਾਂ ਦੀ ਫੀਲਿੰਗ ਹੁੰਦੀ ਸੀ ਵੀ ਮੈਂ ਬਾਬੇ ਨਾਨਕ ਦੀ ਇਸ ਵੇਲੇ ਗੋਦ ਦੇ ਵਿੱਚ ਆ ਕੇ ਬੈਠ ਗਿਆ ਆ। ਕਿਆ ਬਾਤ ਹੈ। ਇਹ ਮਾਣ ਬਖਸ਼ਿਆ ਮੱਲੀ ਹੋਣਾ ਨੇ, ਟਾਈਮ ਮੇਰੇ ਨਾਲ ਸਪੈਂਡ ਕੀਤਾ, ਮੈਨੂੰ ਇੱਥੇ ਲਿਖਾਏ, ਦਰਸ਼ਨ ਕਰਵਾਏ ਸਾਰੇ ਗੁਰੂ ਘਰਾਂ ਦੇ। ਬਹੁਤ ਬਹੁਤ ਧੰਨਵਾਦ ਮੱਲੀ ਸਾਹਿਬ, ਥੈਂਕ ਯੂ ਜੀ, ਥੈਂਕ ਯੂ। ਮੈਂ ਹੁਣ ਤੁਹਾਡਾ ਟਾਈਮ ਨਾ ਲਵਾਂ, ਤੁਹਾਡੀਆਂ ਗੇਮਾਂ ਵਗੈਰਾ ਹੋਰ ਸ਼ੁਰੂ ਹੋਣੀਆਂ, ਤੇ ਮਿਹਰਬਾਨੀ ਇੰਨਾ ਕੁ ਸਮਾਂ ਦੇਣ ਦਾ ਧੰਨਵਾਦ। ਥੈਂਕ ਯੂ। ਬੜੀ ਮਿਹਰਬਾਨੀ। ਯਾਦਾਂ ਤਾਜ਼ੀਆਂ ਜਿਹੜੀਆਂ ਕਰਤੀਆਂ ਉਸ ਧਰਤੀ ਨਾਲ ਜੁੜੀਆਂ ਬਾਬੇ ਦੀ ਨੇ, ਉਹਦੇ ਵਾਸਤੇ ਬਸਰਾ ਸਾਹਿਬ ਲਈ ਢੇਰ ਸਾਰੀਆਂ ਤਾੜੀਆਂ ਜੀ। ਰਾਣੀ ਜੀ ਜਦ ਤੁਸੀਂ ਕੇਕ ਵਾਲੇ ਕਰ ਦੇਣਾ ਤੇ ਇੱਧਰ ਰੇਸ ਸ਼ੁਰੂ। ਉਹ ਨਾ ਪੀਤੇ ਦੇ ਕੋਲ ਜਾਣਾ ਆ, ਰਾਜ ਡਿੱਗਣੀ। ਰਾਣੀ ਜੀ ਪਹਿਲੇ ਹੌਸਲਾ ਤੇ ਵਧਾਓ ਸਾਰਿਆਂ ਦਾ। ਟੋਕਰੀ ਡਿੱਗੀ, ਉਹਨੂੰ ਰੋਟੀ ਨਹੀਂ ਬਣਾਉਣੀ ਨਾ, ਇਹਨੂੰ ਸੁੱਟ ਕੇ ਬਹਿ ਜਾਓ। ਨਾ ਟੋਕਰੀ ਨੂੰ ਹੱਥ ਲੱਗੇ, ਹੱਥ ਲਾਉਣੋਂ ਬਗੈਰ ਨਸਣਾ ਸਾਰਿਆਂ ਨੇ ਜੀ। ਰਾਣੀ ਜੀ ਕੀ ਕਹਿ ਰਹੇ ਜੇ? ਇਹੀ ਮੈਂ ਕਹਿਣਾ ਸੀ ਕਿ ਟੋਕਰੀ ਨੂੰ ਹੱਥ ਬਿਲਕੁਲ ਨਹੀਂ ਲਾਉਣਾ। ਕਰਦੇ ਨੇ ਸ਼ੁਰੂ। ਹਾਂਜੀ ਰਾਣੀ ਜੀ, ਪੀਜ਼ਾ ਸਾਹਿਬ ਰੈਡੀ ਆ, ਅੰਗੂਠਾ ਦਾਲ ਨੂੰ ਰਾਹ ਸਾਫ਼ ਕਰ ਦਿਓ। ਹਾਂਜੀ ਬੇਟਾ ਇੱਧਰ ਆ ਜਾਓ ਜਾਂ ਉੱਧਰ ਹੋ ਜਾਓ। 1 2 3 ਹੋ ਗਈ ਜੀ ਰੇਸ ਸ਼ੁਰੂ। ਉਹ ਬੀਬੀ ਜੀ ਨੇ ਹੱਥ ਲਾਤਾ, ਦੋਵਾਂ ਨੇ ਤਿੰਨਾਂ ਨੇ। ਆ ਇੱਧਰ ਪਤਾ ਜੀ ਭੱਜੇ ਜਾਂਦੇ। ਆਹ ਬੱਚੇ ਦਾ ਕੀ ਬਾਤ ਹੈ। ਰਾਜੀ ਬੱਚੇ ਬਾਹਰ ਕਰ ਦੋ। ਬੱਚੇ ਕੋਈ ਨਹੀਂ ਕਰਦੀ, ਬਾਹਰ ਜਾਓ, ਜਿੱਤ ਗਏ ਜੀ। ਪਿੱਛੇ ਨੂੰ ਲੱਗ ਗਿਆ ਭੈਣੋ, ਨੇ ਵੇਖੋ ਅਸੀਂ ਹੱਥ ਲਾ ਲਿਆ, ਏਦਾਂ ਨਹੀਂ ਚੱਲਣਾ। ਚੀਟਿੰਗ 75 ਸਾਲ ਦੇ ਮਾਤਾ ਜੀ, ਦੇਖੋ ਜੀ ਕੀ ਬਾਤ ਹੈ। ਬਹੁਤ ਹੀ ਵਧੀਆ, ਕੀ ਬਾਤ ਹੈ। ਇਹਨਾਂ ਨੂੰ ਇਨਾਮ ਮਿਲ ਰਿਹਾ ਹੈ ਕੱਪ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦਾ ਜੀ। ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਨੂੰ ਕੱਪ ਮਿਲ ਰਹੇ ਨੇ ਔਰ ਜੀ ਦਿੱਤੇ ਜਾ ਰਹੇ ਨੇ। ਔਰ ਇਹੋ ਜਿਹੇ ਧਨੌਆ ਸਾਹਿਬ ਨੇ ਬਦਾਮ ਖਵਾਏ ਹੁੰਦੇ ਫਰੈਜ਼ਨੋ ਵਾਲੇ, ਉਹਨਾਂ ਦੇ ਮੰਡੇਰਾ ਵਾਲਿਆਂ ਦੇ, ਤੇ ਹਾਂਜੀ ਹੱਥ ਦੇ ਨਾ ਲੱਗਦੇ ਸਾਰਿਆਂ ਨੂੰ ਹੀ। ਕੀ ਬਾਤ ਹੈ, ਮੁਬਾਰਕਾਂ ਜੀ। ਲੋ ਜੀ, ਜਿਹੜੇ ਜੇਤੂ ਨੇ ਉਹ ਜਿਹੜੇ ਪਾਰਟਿਸਪੈਂਟ ਨੇ ਉਹਨਾਂ ਸਾਰਿਆਂ ਨੂੰ ਕੱਪ ਮਿਲ ਰਹੇ ਨੇ। ਅਗਲਾ ਗਰੁੱਪ ਟੋਕਰੀ ਰੇਸ ਦੀ ਜਾਂ ਇਹਦੇ ਵਾਸਤੇ ਆਪੋ ਆਪਣੀ ਚਾਬੀ ਲੈ ਕੇ ਉੱਥੇ ਖੜੇ ਹੋ ਜੀ। ਰੇਸੀ ਰਾਣੀ ਜੀ ਲੱਭ ਰੇਸੀ ਆਇਆ ਤੋਂ। ਅੱਛਾ, ਬੇਨਤੀ ਹੈ ਕਿ ਬੱਚਿਆਂ ਨੂੰ ਵੀ ਰੋਕੋ। ਜਦੋਂ ਰੇਸ ਸ਼ੁਰੂ ਹੁੰਦੀ ਹੈ ਔਰ ਵਿੱਚ ਆਦੇ ਬੜੀ ਬਦਮਸਤੀ ਬਣਦੀ ਹੈ, ਉਹ ਇੱਕ ਝਾਕੇ ਜਿਹੇ ਦੇ ਨਾਲ ਹੀ ਟੋਕਰੀ ਜਿਹੜੀ ਉਹ ਦੇਖ ਲੈਂਦੀ ਹੈ। ਸੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਜੀ। ਲੋ ਜੀ, ਰੇਸ ਰਾਉਂਡ 2 ਦੂਜੇ ਗਰੁੱਪ ਦਾ 3 2 1 ਸਟਾਰਟ। ਹੌਲੀ ਆਹੋ, ਇੱਕ ਨੇ ਲਾ ਲਿਆ ਜੀ। ਇਹ ਫਸਵਾ ਮੁਕਾਬਲਾ ਹੈ, ਮਹਾਰਾਜ ਜੀ ਪੂਰੀ ਸਪੀਡ ਦੇ ਨਾਲ। ਕਿਆ ਬਾਤ ਹੈ, ਕਿਆ ਬਾਤ ਹੈ। ਨੌਜਵਾਨਾਂ ਨੂੰ ਪਿੱਛੇ ਛੱਡਦੇ ਹੋਏ ਉਧਰ ਦੂਜੇ ਵਾਲੇ ਨੇ ਵੀ ਹੱਥ ਲਾਦਾ। ਕੋਈ ਨਹੀਂ ਅਖੀਰ ਤੱਕ ਜਾਓ, ਕੋਈ ਗੱਲ ਨਹੀਂ। ਉਧਰ ਦੇਖੋ, ਹੌਲੀ ਹੌਲੀ ਸਹਿਜ ਬਗੇ ਸੋ ਵਿਖਾ ਹੋਏ। ਪਹੁੰਚ ਚੱਲੇ, ਕੋਈ ਨਹੀਂ। ਦਿੱਲੀ ਦੂਰ ਨਹੀਂ, ਲਾਹੌਰ ਦੂਰ ਨਹੀਂ। ਕਿਆ ਬਾਤ, ਪਹੁੰਚ ਗਿਆ ਜੀ, ਬਹੁਤ ਸੋਹਣਾ। ਸਤਿ ਸ਼੍ਰੀ ਅਕਾਲ ਜੀ। ਉਹਨੇ ਰਾਉਂਡ ਕਰਾ ਦਾਂਗੇ। ਟੋਕਰੀ ਚੱਕਣ ਵਾਲੇ ਬਣੋ ਤੁਸੀਂ। ਕਰਾਂਗੇ ਕਹਿੰਦਾ ਲਾਈਨ ਪੱਤਰੀ ਕਰਦੀ ਹੈ ਤੇ 3 2 1 ਸਟਾਰਟ ਤੁਸੀਂ ਕਹਿਣਾ ਜੀ। ਟੀ ਸਾਸਾ ਠੀਕ ਹੈ ਸਾਹਿਬ, ਅੰਗੂਠਾ ਦਾਗਾ ਰਾਣੀ ਜੀ, ਕਰੋ ਜੀ ਕਾਊਂਟਡਾਊਨ। 1 2 3 ਸਟਾਰਟ। ਉਹ ਤੇਜ਼ੀ ਨਾਲ, ਜ਼ੋਰ ਜ਼ੋਰ ਦੀ ਭੱਜ ਕੇ। ਆ ਪਿੱਛੇ ਆਂਟੀ ਜੀ ਨੇ ਹੱਥ ਲਾ ਲਿਆ ਇੱਕ ਵਾਰ, ਜਿਹੜੇ ਸੈਕਿੰਡ ਨੰਬਰ ਤੇ ਨੇ, ਮੈਨੂੰ ਪਤਾ ਹੈ। ਅੱਛਾ ਜੀ, ਤੁਰੇ ਜਾ ਰਹੇ ਨੇ। ਤਾਲੀਆਂ ਵਜਾਓ ਜੀ ਸਾਰੇ। ਉੜਿਆ ਧਿਆਨ ਨਾਲ, ਮੋਰੇ ਨਾਲ ਜੀ। ਬੇਟੇ ਮੂਵੀ ਤਾਂ ਹੋ ਗਈ ਬੜੀ ਬਣਾ ਦੋ। ਬਸ ਇੱਕੋ ਦਲੇ ਵੈਰੀ ਗੁੱਡ, ਕੀ ਬਾਤ ਹੈ। ਲੋ ਜੀ, ਯਾਰ ਕੀ ਸਾਰੇ ਆਪਣੀਆਂ ਸਾਰੇ ਉੱਪਰ ਗਏ। ਨਵਾਂ ਰਿਕਾਰਡ ਜੀ ਇਸ ਗਰੁੱਪ ਦਾ। ਪਹੁੰਚ ਚੱਲੇ ਆ।
पहुंच गए क्या बात है बलविंदर जी करो सम्मान कीजिए इन्होंने सारे फोटो बनवा के जाना और आपको अपना कप लेके जाना ट्रेन में जेड़े वो भी और बाकी भी ग्रुप फोटो वास्ते सारे इकट्ठे हो जाए जी आप सब ਨੂੰ ਅਲਾਮਤੀ ਕੱਪ ਮਿਲ ਰਿਹਾ ਹੈ ਪੰਜਾਬੀ ਰੇਡੀਓ USA ਤੋਂ ਜੋ ਯਾਦ ਆਉਂਦਾ ਰਹੇਗਾ ਕਿ ਤੁਸੀਂ ਸੰਗਲੀ क्या बात है क्या बात है और नौकरी की थले चकला करना ਲੱਗ ਪਤਾ ਜਾਣਾ ਜੇ ਬੀਬੀ ਨਾ ਸੋਤ ਜਿਹੜੀ अरे सूट आने का जमाना चलना है ਫਿਨਿਸ਼ਿੰਗ ਲਾਈਨ ਦੇ ਪਹਿਲੇ ਕਿਹੜੇ पहुंच गए ਜਿਹੜੇ ਸੂਟਾਂ ਦੀ ਜਿੱਤ ਗਈ ਜੀ रेफरी साहब कर देते हैं ਜੀ अजीत कौर जी क्या बात है ਇਹ ਟੋਕਰੀਆਂ ਦੀ ਰੇਸ ਫੋਟੋ ਵਾਸਤੇ ਸਭ ਆ ਜਾਓ ਫੋਟੋ ਵਾਸਤੇ ਇੱਧਰ ਆ ਜਾਓ ਤੇ ਹੁਣ ਆਪਾਂ ਹਾਂਜੀ लो जी इस तो बाद एक बड़ी जबरदस्त गेम बनाई है जिहदे च आप सबने भाग लेना है अच्छा ढीसा साहब हर राउंड ते एक एक कुर्सी तुसी घट करी जानी है बहना नहीं उत्थे खलोना है 14 लोग एक राउंड च 14 कुर्सियां 15 जितना एक एक जाई जाना कुर्सी घटी जानी आ ढीसा साहब कितने ने ਪਿੱਛੇ ਤੁਹਾਡੇ अर्श जी ਹਾਂਜੀ ਦਰਸ਼ਕਾਂ ਨੂੰ ਬੇਨਤੀ ਆ ਸਟੇਜ ਤੋਂ ਪਰੇ स्टेज तो सिर्फ ऐसे कच्चे में रहो सकते जिन मुकाबले है वो सिर्फ स्टेज के उत्ते रहन थोड़ा थोड़ा तुसी भी अगर भैन जी पीछे हो जाओ बेनती है थोड़ा जिहा कच्चे में हो जाओ ते हाँ जी ਕਿਸੇ ਕੋਈ ਫਸੇ ਨਾ ਵਿੱਚ ਜੀ ਆਲੇ लो जी मेरा 15 जी पूरे करन लगा है 1 तुसी जाना इधर आओ 2 इधर ਚੱਲ ਚੱਕਦੇ ਕੋਈ ਭਗੜਾ ਵੀ ਬੋਲੋ कोई गल नहीं ਤੁਹਾਡੀ ਗਿਣਤੀ ਗਲਤ ਹੋ ਗਈ ਓਏ ਜਿੰਨੀਆਂ ਬੰਦੇ ਮੇਰੀਆਂ ਕੁਰਸੀਆਂ ਉਹ ਮਖੂਦ ਐ ਨਹੀਂ ਕਿ ਇਹ ਪੂਰੀ ਹੋ ਗਈ ਤੇਰੀ ਦੋ ਨਾ ਤੇਜ਼ ਤੇਜ਼ ਇੰਨਾ ਵਾਲੀ ਨਹੀਂ ਤੇਜ਼ ਕਰੋ ਤੇਜ਼ ਸਪੀਡ ਤੇ ਜੀ डाल लो तेज करो जी एक कुर्सी और कट करो रेफरी साहब क्लोजर जी सारे क्लोजर शुरू करो जी दिल्ली एक्सप्रेस आ जाओ कोई गल नहीं जी एक कुर्सी और कट कर दो ता खलो जो तक तुर साह नहीं लई जाना चलो चलो खिंच के चलो जी खिंच के रखो जी खिंच के भंगड़ा पाने का पाबंदी नहीं चल बे भंगड़ा वाह दाम ना लो करो रेफरी साहब तोरो उन्होंने ਹੁਣ ਰਹਿ ਜਾਓ ਉਹ ਰਹਿ ਗਏ ਜੀ ਰਹਿ ਗਏ ਕੋਈ ਗੱਲ ਨਹੀਂ ਓਏ ਕਿ ਖਾਲੀ ਪਈ ਆ ਨਹੀਂ ਰਹਿ ਜਾਓ ਹੁਣ ਕੋਈ ਤਾਂ ਬਹਿ ਜਾਓ रेफरी साहब ਆ ਮਡੇਰੇ ਵਾਲੇ ਰਹਿ ਗਏ ਜੀ मडेरे वाले रह गए जी ਕੋਈ ਗੱਲ ਨਹੀਂ कोई गल नहीं ए कुर्सी रेफरी ਅਗਲੀ ਅਗਲੀ चलो जी राउंड 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 तेरा स्पीड दूर हो गए कुर्सियां तो दूर हो गए स्पीड ना ਸਪੀਡ ਨਾਲ स्पीड ना लो जी कोई गल नहीं ताड़ियां जी ताड़ियां तो बजाओ ना उस वेली ਤਾੜੀਆਂ 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 ਆगे आगे चलो चलो चलो
ਦੇਖ ਲਓ ਮੁਕਾਬਲੇ ਆ ਗਿਆ ਇਸ ਵੇਲੇ ਬੀਬੀਆਂ ਦੇ, ਠੀਕ ਹੈ ਨਾ। ਯੰਗ ਜਨਰੇਸ਼ਨ ਉਹਨਾਂ ਨੇ ਮੁਕਾਬਲੇ ਤੋਂ ਬਾਹਰ ਕੱਢਦੀ ਹੈ। ਸਬਰ ਦਾ ਨਾਲ ਮਿੱਠਾ ਨਾ, ਹੌਲੀ ਹੌਲੀ ਜਲਦੀ ਜਾਂਦੀ ਹੈ। ਸਪੀਡ ਨਾਲ ਸਪੀਡ ਨਾਲ ਸਪੀਡ ਨਾਲ। ਹਾਂ ਚਲੋ ਜੀ ਲਾ ਦੋ ਟਾਣਾ ਫਿਰ ਮਾਤਾ ਜੀ ਰਹਿ ਗਏ। ਕੋਈ ਗੱਲ ਨਹੀਂ ਬਹੁਤ ਸੋਹਣਾ। ਚੈਂਪੀਅਨ ਨੇ ਜਿਹੜੇ ਟੌਪ 4 ਤੱਕ ਆ ਗਏ। ਕੋਈ ਗੱਲ ਨਹੀਂ, ਦੁਬਾਰਾ ਦੀ ਤਿੰਨੇ ਕੁਰਸੀਆਂ ਜੋੜ ਕੇ ਰਾਉਂਡ ਸਪੀਡੀ ਉਠੋ ਜੀ ਉਠਾਇਆ, ਮੁੱਕੇ ਬਣੀਏ ਜੇ ਹਜੇ ਕੰਮ ਮੁੱਕਾ ਨਹੀਂ। ਵੈਲ ਡਨ ਤੇਜ਼ ਤੇਜ਼ ਚਲੋ ਜੀ, ਤੇਜ਼ ਤੇਜ਼। ਤਾਂ ਕੰਮ ਕੀ ਨਹੀਂ ਹੋਣੀ ਚਾਹੀਦੀ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਵੈਲ ਡਨ ਜੀ, ਵੈਲ ਡਨ। ਹੋਰ ਜੀ ਇੱਕ ਹੋਰ ਕੁਰਸੀ ਚਲੋ 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 ਦੋ। ਇੱਕ ਮਿੰਟ ਤੁਸੀਂ ਮੁਕਾਬਲੇ ਤੋਂ ਬਾਹਰ ਕਿਹੜੇ ਹੋਏ ਆ? ਰੈਫਰੀ ਕਿੱਥੇ ਸਾਡਾ? ਨਹੀਂ ਠੀਕ ਆ, ਹੋ ਗਏ ਦੋ ਰਹਿ ਗਏ। ਓਕੇ ਫਾਈਨ, ਸੌਰੀ ਮੈਂ ਦੂਸਰਾ ਕੱਲੇ ਬੁਲਾਈ ਤੁਸੀਂ ਵੀ ਹੋ ਗਏ ਆ। ਕਹਿੰਦੇ ਗਰਮੀ ਚ ਇੰਨਾ ਤਾਂ ਹੁੰਦਾ ਨਾ। ਸਾਡੇ ਕੋਈ ਸ਼ਾਵੇ ਉਹ ਥੱਲੇ ਵਾਲੀ ਗੱਲ ਗਿਆ। ਕੋਈ ਗੱਲ ਨਹੀਂ ਜੀ, ਆਹੀ ਕੁਰਸੀ ਚੈਂਪੀਅਨ ਦਾ ਫੈਸਲਾ ਹੋਣ ਜਾ ਰਿਹਾ ਹੈ। ਵਜਾ ਦੇ। ਚਲੋ ਮਾਤਾ ਜੀ, ਚਲੋ ਜੀ ਚਲੋ, ਹਜੇ ਮੁਕਾਬਲਾ ਹੈ। ਮਾਤਾ ਜੀ ਹੌਲੀ ਨਾ ਤੁਰੋ। ਹੁਣ ਨਹੀਂ ਦੂਰ ਹੋ ਗਏ। ਨਹੀਂ ਕੁਰਸੀ ਨਹੀਂ ਥੋੜਾ ਦੂਰ। ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਆ ਜਾਓ ਇੱਥੇ ਮੋਰੇ ਆ ਜਾਓ। ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਜੀ, ਵੈਲ ਡਨ। ਬਹੁਤ ਵਧੀਆ ਮਾਤਾ ਜੀ, ਪਰ ਇਦਾਂ ਹੌਲੀ ਹੌਲੀ ਰਾਣੀ ਜੀ ਅੱਗੇ ਉਹ ਮੈਂ ਭੇਜਣਾ ਉੱਥੇ ਜਿਹੜੇ ਪਹਿਲੇ ਔਰ ਦੂਜੇ ਨੰਬਰ ਵਾਲੇ ਉਹਨਾਂ ਨੂੰ ਉੱਥੇ ਭੇਜਿਆ ਜਾਏਗਾ। ਹਰੇ ਸੂਟ ਵਾਲਿਓ ਜਾਓ ਜੀ, ਜੇਤੂ ਜਿਹੜੇ ਰਹੇ ਆ ਕਿਆ ਚੈਂਪੀਅਨ ਰੁਕੋ ਜੀ ਰੁਕੋ, ਪੰਜਾਬੀ ਰੇਡੀਓ USA ਦਾ ਕੱਪ ਵੀ ਲੈ ਕੇ ਜਾਣਾ। ਰੁਕਣਾ ਜੀ, ਰੁਕਣਾ ਤੁਸੀਂ, ਫੋਟੋ ਵੀ ਹੋਣੀ ਹਜੇ। ਚਾਹੇ ਦੁੱਧ ਪੀਏ ਚਾਹੇ ਚਾਹ। ਜਿੰਨਿਆਂ ਨੇ ਹਿੱਸਾ ਲਿਆ ਹੈ ਪੰਜਾਬੀ ਰੇਡੀਓ USA ਦਾ ਕੱਪ ਸਭ ਨੂੰ ਮਿਲੇਗਾ। ਰਾਣੀ ਜੀ ਸਨਮਾਨ ਦਿੰਦੇ ਹੋਏ, ਕਿਆ ਬਾਤ ਹੈ। ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਸੰਦਲੀ ਪੈੜਾ ਚੱਲ ਰਿਹਾ ਜੀ ਇਸ ਟਾਈਮ। ਸੰਦਲੀ ਪੈੜਾ ਆਪਣੇ ਪੂਰੇ ਜੋਬਣੇ ਤੇ ਹੈ ਔਰ ਅਗਲੀਆਂ ਇੱਕ ਫੋਟੋ ਹੋਏਗੀ। ਫੋਟੋ ਤੋਂ ਬਾਅਦ ਅਗਲਾ ਰਾਊਂਡ ਹੈ ਜਿਹੜਾ, ਉਹਦੇ ਵਾਸਤੇ ਤਿਆਰ ਹੋ ਜਾਣ 15 ਜੀ ਕਿਹੜੇ ਨੇ ਔਰ ਜਿਨ੍ਹਾਂ ਨੇ ਯਾਰ ਕੀ ਹਿੱਸਾ ਲਿਆ ਸੀ, ਭਾਵੇਂ ਤੇਰੇ ਹਰੇ ਨੇ, ਉਹ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸੋ ਨਵੇਂ 15 ਜੀ ਹੋਣਗੇ ਜੀ। ਕੱਪ ਸਭ ਨੂੰ ਮਿਲੇਗਾ। ਦੂਸਰੇ ਨੰਬਰ ਤੇ ਸਨ ਜਿਹੜੇ, ਉਹਨਾਂ ਵਾਸਤੇ ਵੀ ਰਾਣੀ ਜੀ ਮੈਡਲ ਸੀਗਾ, ਉਹਨਾਂ ਨੂੰ ਵੀ ਉਹਨਾਂ ਦਾ ਸਮਾਨ ਜਿਹੜਾ, ਉਹਨਾਂ ਦਾ ਸਤਿਕਾਰ ਜਿਹੜਾ ਦਿੱਤਾ ਜਾਏ। ਇੱਕ ਮੈਡਲ ਹੋਰ ਸੀ ਜੀ, ਬਲਵਿੰਦਰ ਕੌਰ ਖਾਲਸਾ ਜੀ ਤੁਸੀਂ ਆਓ। ਔਰ ਰਨਰ ਅਪ ਸਨ ਜਿਹੜੇ, ਉਹਨਾਂ ਨੂੰ ਮੈਡਲ ਜਿੱਤਣ ਵਾਲੇ ਨੂੰ ਮਿਲਿਆ, ਦੂਜੇ ਨੰਬਰ ਵਾਲੇ ਨੂੰ ਨਹੀਂ ਮਿਲਿਆ। ਲੋ ਜੀ ਬਹੁਤ ਵਧੀਆ ਜੀ। ਹੁਣ ਅਗਲਾ ਗਰੁੱਪ ਸਭ ਆਓ ਜੀ। ਵਾਸਤੇ ਤਾੜੀਆਂ। ਅੱਛਾ ਪ੍ਰਵੀਨ ਜੀ ਦੀ ਫੋਟੋ ਖਿੱਚ ਲਈ। ਪ੍ਰਵੀਨ ਫੋਟੋ ਖਿੱਚ ਲਓ ਜੀ। ਕਿੱਥੇ ਹੈਗੀ ਕਿੱਥੇ? ਉਹ ਪ੍ਰਵੀਨ ਨਹੀਂ, ਸ਼ਰਮਾ ਜੀ ਆ। ਅੱਛਾ ਸ਼ਰਮਾ ਜੀ, ਮੈਂ ਕੈਮਰਾ ਥੱਲੇ ਆ ਗਈ। ਨਹੀਂ ਬਦਗੋਈਆਂ ਨਹੀਂ ਕਰ ਰਿਹਾ ਤੇਰੀਆਂ, ਮੈਂ ਤਰੀਫਾਂ ਕਰ ਰਿਹਾ। ਕਿੱਥੇ ਆ ਬੇਸਤੀ ਆ। ਭੱਜ ਗਿਆ ਥੱਲੇ ਲਾ ਦੇ ਬਈ। ਉਹ ਕੁਰਸੀ ਆ ਜਾਣੀ ਖਾਲੀ ਪਈ ਆ। ਉਹ ਗਿਆ ਢੀਡੋ ਦਾ ਕੋਈ ਨਹੀਂ, ਦੋ ਕੱਢ ਲਿਆ ਕਰੋ ਕੁਰਸੀਆਂ, ਚੱਕਰ ਹੀ ਕੋਈ ਨਹੀਂ ਆ।
ਬੀਬੀਆਂ ਨਹੀਂ ਤੋਲੀਆਂ ਪਈਆਂ। ਚੀਟਿੰਗ ਕਰ ਰਹੇ ਹੋ ਜੀ ਤੁਸੀਂ। तेज 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 दूर दूर तेज तेज करो जी तेज तेज। बह जाओ बह जाओ। ओ कुर्सी खाली इधर रहेगी। भज के ओहो अर्श दो कर दी। खलो लो फिर मुड़ के स्टैंड अप जल्दी जल्दी। जो भज के। वेरी गुड। खिच के चलो जी चलो। ਆ ਇੱਧਰ ਦੇਖੋ ਆ ਮਾਤਾ ਜੀ ਦੇ ਨਾਲ ਉਹਦੀ ਪੋਤੀ ਆ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਕਰਦੇ ਜੀ ਲਾਵੇ ਡਗਾ ਫਿਰ। खड़ी मारा एक बात करा ली खड़ी फूड आनंद वाली माहौल रौनक लगी पई है। संदली पकड़ा प्रोग्राम चल रहा है। दूर हो गए तेज करो जी दूर हो गए तेज। ऐसा नहीं ओ भोलिया बल्ले बल्ले ओ खाली रह गई कुर्सी बच के आ बड़ी रेस। चलो कोई नहीं खिच दे जी। मैनू लगता अज काले सूट वालियां जित गईयां। पहले ही बह गए आंटी जी तुसीं तां ऐ थोड़ी हुंदा। आंटी नहीं कहना आंटी नहीं कहना। भैन जी थैंक यू। रेफरी साहब खिच के भंगड़ा पा के चल टलिया। काले सूट वाली भी चल गई ओए। काले सूट वाली की कीता ही।
ਇਹ ਤਾਂ ਕਾਲੇ ਸੂਟ ਆ ਨਹੀਂ ਲਾਲ ਸੂਟ ਵਾਲੀਆਂ ਰਹਿ ਗਈਆਂ। ਉਹ ਮੈਨੂੰ ਲੱਗਦਾ ਤੇ ਲਾਲ ਸੂਟ ਆ ਲਾਲ ਸੂਟ ਵਾਲੀਆਂ ਕਰ ਲਿਆ ਕੰਮ ਜਾ। वेरी गुड फोटो प्रवीण जी बहुत बढ़िया जेतू रहे ने शानदार जोरदार ताड़ियां ਹੁੰਦੀ ਆ ਗੱਲ ਆਪਣਾ ਮੈਡਲ ਲਾ ਕੇ ਦੂਜਿਆਂ ਨੂੰ ਦੇਤਾ ਕਿਆ ਹੀ ਬਾਤਾਂ ਆ ਤੁਹਾਨੂੰ ਫੋਟੋ ਲਈ ਸੱਦਿਆ ਸੀਗਾ ਜੀ ਕੈਮਰਾ ਪ੍ਰਵੀਨ ਭੈਣ ਜੀ ਕੋਲੇ ਆ ਫਿਰ ਅੱਛਾ ਕੈਮਰੇ ਦਾ ਇਸਤੇਮਾਲ ਨਹੀਂ ਹੋਣਾ ਤੇ ਕੈਮਰਾ ਫੜੋ ਸਾਰਿਆਂ ਨੂੰ ਕੱਪ ਦੇ ਨਾਲ ਸਨਮਾਨ ਦਿੱਤਾ ਜਾ ਰਿਹਾ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਸੋ ਇਹ ਯਾਦਗਾਰ ਬਹੁਤ ਹੀ ਸੋਹਣੀ ਰੌਣਕ ਲੱਗੀ ਆ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੰਦਲੀ ਪੈੜਾ ਇਸ ਤੋਂ ਬਾਅਦ ਦੇ ਵਿੱਚ ਹੁਣ ਅਗਲੇ ਜਿਹੜੇ ਪ੍ਰੋਗਰਾਮ ਆ ਉਹ ਰਾਣੀ ਭੈਣ ਜੀ ਕੰਡਕਟ ਕਰਨਗੇ ਘੋੜੀਆਂ ਸੁਹਾਗ ਸਿੱਠਣੀਆਂ ਟੱਪੇ ਬੋਲੀਆਂ ਲਾਈਵ ਢੋਲ ਦੇ ਉੱਤੇ ਸਭ ਕੁਝ ਨਾਲ ਚੱਲੇਗਾ ਬਾਕੀ ਖਰੀਦੋ ਫਰੋਖਤ ਦਾ ਸਮਾਨ ਵੀ ਆ ਪ੍ਰਦਰਸ਼ਨੀ ਲੱਗੀ ਆ ਫੁਹਾਰੇ ਦੇ ਨਾਲ ਨਾਲ ਮੇਰੇ ਨਾਲ ਜੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਅਸੀਂ ਸਭ ਆਪ ਸਭ ਦੇ ਰੂਬਰੂ ਹਾਂ ਪਹਿਲਾਂ ਤੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਦਾਂ ਲੱਗ ਰਿਹਾ ਸੰਦਲੀ ਪੈੜਾ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਬਹੁਤ ਰੌਣਕਾਂ ਲੱਗੀਆਂ ਨੇ ਬੱਚਿਆਂ ਨੂੰ ਵਿਰਾਸਤ ਨਾਲ ਜੋੜਿਆ ਤੇ ਜਿਹੜੀਆਂ ਤੁਸੀਂ ਟੋਕਰੀ ਦੀਆਂ ਰੇਸਾਂ ਕਰਾਈਆਂ ਨੇ that's really good ਮਿਊਜ਼ੀਕਲ ਚੇਅਰ ਲੱਗਦਾ ਤੁਸੀਂ ਜਿੱਤੇ ਨਹੀਂ ਇਸ ਲਈ ਬੁਰੀ ਲੱਗ ਰਹੀ ਨਹੀਂ ਏਡੀ ਕੋਈ ਗੱਲ ਨਹੀਂ ਹੈਗੀ ਪਾਰਟਿਸਿਪੇਟ ਕੀਤਾ ਆ ਜਿੱਤੇ ਹਾਰ ਤਾਂ ਬਣੀ ਹੋਈ ਆ ਜ਼ੋਰਦਾਰ ਤਾੜੀਆਂ ਕੀ ਜਜ਼ਬਾ ਹੋਣਾ ਚਾਹੀਦਾ ਹਾਂਜੀ ਲੱਗਦਾ ਥੱਕ ਗਏ ਹੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪ ਜੀ ਦਾ ਅਮਰੀਤ ਕੌਰ ਬੈਸ ਤੇ ਕਿੱਥੋਂ ਆਏ ਫ੍ਰੈਜ਼ਨੋ ਤੇ पेड़ सजिया कैसा लग रहा ਬਹੁਤ ਹੀ ਵਧੀਆ ਬਹੁਤ ਇੰਜੋਏ कैसा संदली पेड़ा रंग जेड़े जियां ਨੂੰ ਦੁਬਾਰਾ ਜੋੜਿਆ ਇਸ ਬਾਰੇ ਕੋਈ ਵਿਚਾਰ ਤੇ ਕਰੋ ਸਾਡੇ ਨਾਲ ਸਾਂਝੇ ਬਹੁਤ ਵਧੀਆ ਉਪਰਾਲਾ ਜੀ ਬਹੁਤ ਇਸ ਤਰ੍ਹਾਂ ਹੁੰਦਾ ਰਹਿਣਾ ਚਾਹੀਦਾ ਜੀ ਲੋ ਜੀ ਇਸ ਤਰ੍ਹਾਂ ਹੁੰਦਾ ਰਹਿਣਾ ਚਾਹੀਦਾ ਅਸੀਂ ਤੇ ਹਿੰਮਤ ਇਸੇ ਤਰ੍ਹਾਂ ਕਰਦੇ ਰਹਾਂਗੇ ਜਵਾਨ ਪੀੜ੍ਹੀ ਵੱਲ ਚੱਲਨੇ ਆ ਕੱਪ ਬਹੁਤ ਭਾਰੇ ਤੇ ਨਹੀਂ ਗਾ ਸਤਿ ਸ੍ਰੀ ਅਕਾਲ ਕੱਪ ਦੇ ਥੱਲੇ ਨਾ ਆ ਜਾਣ ਵੇਖਿਓ ਮੈਂ ਇਸੇ ਲਈ ਤੇ ਆਇਆ ਨਾਂ ਦੱਸੋ ਰਿਵਰਪ੍ਰੀਤ कैसा ਰਿਹਾ ਸਭ ਕੁਝ ਸਾਰਾ ਕੁਝ ਬਹੁਤ ਵਧੀਆ ਇਹ ਦੱਸੋ ਕਿ ਬੁੱਚੀਆਂ ਪਾਉਣ ਤੋਂ ਲੈ ਕੇ ਬੱਚਿਆਂ ਦੀ ਦੌੜ ਤੱਕ ਮਿਊਜ਼ੀਕਲ ਚੇਅਰ ਔਰ ਟੋਕਰੀ ਰੇਸ ਲਾਗੇ ਆ ਜਾਓ ਮਸੂਦੀਆਂ ਨੂੰ ਇੱਧਰ ਆ ਜਾਓ ਇੱਧਰ ਮੇਰੇ ਕੋਲ ਆ ਜਾਓ ਜੀ ਜਿਹਨੇ ਗੱਲਬਾਤ ਕਰਨੀ ਹੈ ਮੈਂ ਆਪ ਸਭ ਦੇ ਨਾਲ ਵਿਚਾਰ ਨਾਲੇ ਬੇਕਸਵੀਰ ਤੋਂ ਰਣਜੀਤ ਸਿੰਘ ਜੀ ਜਿੱਥੇ ਆਵਾਜ਼ ਸੁਣਦੇ ਹੋਣ ਉਹ ਸਟੇਜ ਦੇ ਲਾਗੇ ਪਹੁੰਚਣ ਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਗੁਲਾਬੀ ਚੁੰਨੀ ਬਹੁਤ ਸੋਹਣੀ ਲੱਗ ਰਹੀ ਸਤਿ ਸ੍ਰੀ ਅਕਾਲ ਇੱਧਰ ਕੈਮਰੇ ਵੱਲ ਨੂੰ ਕੀ ਹਾਲ ਆ ਬਹੁਤ ਵਧੀਆ कैसा लग रहा है ਹਾਂਜੀ ਬਹੁਤ ਵਧੀਆ ਲੱਗਦਾ ਮੈਂ ਤੁਹਾਡਾ ਪ੍ਰੋਗਰਾਮ ਤੇ ਬਲਜਿੰਦਰ ਤੇ ਰਾਣੀ ਹੋਣਾ ਦਾ ਪ੍ਰੋਗਰਾਮ ਬਹੁਤ ਫੇਰ ਲੋਕਦੇ ਫਿਰਦੇ ਜੀ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਇਹਨੂੰ ਕਹਿੰਦੇ ਨੇ ਹਿੰਮਤ ਅਸੀਂ ਤੁਹਾਨੂੰ ਵੇਖਣ ਆਏ ਸੀ ਤੇ ਸਾਹ ਕਹੇਗਾ ਬਹੁਤ ਸੋਹਣੀ ਨਾਲ ਅਫਸੋਸ ਤੇ ਹੋਇਆ ਹੋਏਗਾ ਬਹੁਤ ਨਹੀਂ ਬਹੁਤ ਚੰਗੇ ਬਹੁਤ ਧੰਨਵਾਦ ਥੈਂਕ ਯੂ ਬੜੀ ਮੁਹੱਬਤ ਬੜਾ ਸਤਿਕਾਰ ਤੁਹਾਡਾ ਇਹ ਆਪ ਸਭ ਦੇ ਪਿਆਰ ਨੇ ਮੇਰਾ ਇੱਕ ਮਾਣ ਰੱਖਿਆ ਸੜ ਤੂੰ ਮੈਨੂੰ ਦੇਖ ਲਓ ਇਹਦਾ ਨਾ ਕਰ ਮਸੂਦ ਹੈ ਨਾ ਕਰ ਰੋਟੀ ਮਿਲਦੀ ਤੈਨੂੰ ਕਿਉਂ ਰੋਟੀ ਤੋਂ ਵੀ ਜ਼ਿਆਦਾ ਲੱਗੇਗਾ ਨਹੀਂ ਮੈਂ ਰੋਟੀ ਤੋਂ ਜਾਵਾਂ ਤੁਸੀਂ ਸਾਰੇ ਰਲ ਕੇ ਜੋ ਕਰ ਰਹੇ ਜੇ ਨਾ ਕੱਲੇ ਕਰ ਲਓ ਆ ਜਾ ਹੋ ਹੀ ਜਾ ਤੁਸੀਂ ਤਾਂ ਕੀ ਤੇ ਨਾ ਕਰਤਾ ਆ ਆਹੋ ਮੈਂ ਸਭ ਜਾਣਨਾ ਹੈ ਜੀ ਪ੍ਰਵੀਨ ਜੀ ਜਰਾ ਉਬਾਲਾ ਕੱਢ ਲਓ ਸਾਰੇ ਦੇ ਸਾਹਮਣੇ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਦੱਸਣਾ ਗੋਵਿੰਦਰ ਕੌਰ ਰਵਿੰਦਰ ਹੋਣੀ ਕਿੱਥੋਂ ਆਈਆਂ ਇੱਥੋਂ ਫਰੈਸ਼ਨਾ ਫਰੈਜ਼ਨੋ ਤੋਂ कैसा ਲੱਗ ਰਿਹਾ ਸਮਾਗਮ ਬਹੁਤ ਵਧੀਆ ਤੇ ਕਿਹੜੀ ਸ਼ੈ ਨੇ ਸਭ ਤੋਂ ਬਹੁਤਾ ਸਵਾਦ ਦਿੱਤਾ ਉਹ ਜਿਹੜੀ ਮੈਂ ਕਹਿੰਦੀ ਸੀ ਉਹ ਮੈਨੂੰ ਬਹੁਤ ਵਧੀਆ ਲਾਈਕ ਕਰਦੀ ਮੈਂ ਬੁੱਚੀਆਂ ਤੁਸੀਂ ਪਾਈਆਂ ਨਹੀਂ ਨਾ ਤਾਂ ਤੁਹਾਡੀਆਂ ਪਈਆਂ ਤੁਹਾਨੂੰ ਤਾਂ ਦੁਖਦੀਆਂ ਮੈਂ ਤਾਂ ਦਸੀਆਂ ਤਾਂ ਕਰਕੇ ਲੋ ਜੀ ਟੋਕਰੀ ਰੇਸ ਦਾ ਬਹੁਤ ਸਵਾਦ ਆਇਆ ਸੰਦਲੀ ਪੈੜਾ ਦੇ ਸਮਾਗਮ ਵੱਲੋਂ ਪੰਜਾਬੀ ਰੇਡੀਓ USA ਔਰ ਪੰਜਾਬੀ ਕਲਚਰ ਸੈਂਟਰ ਨੇ ਜਿਹੜਾ ਉਪਰਾਲਾ ਕੀਤਾ ਕੀ ਕਹੋਗੇ ਇਸ ਬਾਰੇ ਬਹੁਤ ਵਧੀਆ ਆ ਐਕਸਪੈਕਟ ਕਰਦੇ ਸੀ ਉਹ ਜ਼ਿਆਦਾ ਲੋਕੀ ਹੋਣਗੇ ਪਰ ਇਟਸ ਓਕੇ ਮੀਂਹ 'ਚ ਸਾਡੇ ਭਿੱਜਿਆਂ ਦਾ ਮੁੱਲ ਪਾ ਦਿੱਤਾ ਤੁਸੀਂ
ਧੰਨਵਾਦ ਜੀ। ਜੀ ਆਪਦਾ ਕੀ ਨਾਮ? ਸੋਫੀਆ। ਅੱਛਾ, ਤੁਸੀਂ ਦੱਸੋਗੇ ਕਿਹੜੀ ਸ਼ੈ, ਕਿਹੜੀ ਖੇਡ, ਕਿਹੜੇ ਕੰਮ ਦਾ ਬਹੁਤਾ ਸਵਾਦ ਆਇਆ? ਜੋਤ ਔਰ ਮਮਨ, ਇਹ ਤੁਹਾਡੀ ਜੋ ਗੱਲਬਾਤ ਆ, ਮਸ਼ਵਰੇ ਨਾਲ ਨਹੀਂ ਤੁਰਨਾ। ਮਿਊਜ਼ੀਕਲ ਚੇਅਰ ਨਹੀਂ ਲੱਗਦਾ ਚੰਗੀ ਲੱਗੀ। ਨਹੀਂ ਬਿਲਕੁਲ ਚਾਹੀਦਾ। ਤੇ ਦੱਸੋ ਨਾ, ਸਲਾਹ ਕਾਦੀ ਕਰ ਰਹੇ ਜੀ? ਨਹੀਂ ਫੈਨ ਸੀਗਾ ਤੁਸੀਂ ਜਿੱਤਣ ਦਾ ਮੌਕਾ। ਅੱਛਾ, ਇਹ ਇਦਾਂ ਸਾਡੇ ਤੇ ਇਲਜ਼ਾਮ ਹੈ ਜਿੱਦਾਂ ਅਸੀਂ ਫੜ ਕੇ ਬਿਠਾ ਲਿਆ। ਅੱਛਾ ਜੀ, ਹੁਣ ਮੇਰੇ ਮਾਈਕ ਦੀ ਰੇਂਜ ਉਧਰ ਨਹੀਂ ਤੇ ਮੇਰੀ ਬੜੀ ਰੀਝ ਹੈ ਕਿ ਤੁਸੀਂ ਅੱਗੇ ਆ ਵੇਖਣ, ਖਿੱਚ 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 ਫੜ ਹਾਏ ਹਾਏ ਕਰੰਟ ਲੱਗਦਾ। ਮੇਰੇ ਮਾਈਕ ਦੀ ਰੇਂਜ ਨਹੀਂ ਉੱਥੇ, ਮੈਂ ਆ ਤੇ ਜਾਣਾ ਆ। ਤੇ ਹੁਣ ਕਹਿੰਦੇ ਤੇ ਨੇ ਇਹ ਦੇਖੋ ਨਾ, ਥੋੜਾ ਬੰਦ ਹੁੰਦਾ ਪਿਆ ਸਾਡੇ ਜਿਹੜੇ ਲੋਕ ਲੁਕਦੇ ਨੇ, ਅਸੀਂ ਉਹਨਾਂ ਨੂੰ ਬਹੁਤਾ। ਸਤਿ ਸ੍ਰੀ ਅਕਾਲ ਜੀ। ਉਹਨਾਂ ਦੇ ਪਿੱਛੇ ਹੋ ਜਾਓ, ਦਰਖਤ ਪਿੱਛੇ ਹੋ ਜਾਓ। ਹੁਣ ਕੀ ਨਾਮ ਆਪ ਜੀ ਦਾ? ਸੁਰਜੀਤ। ਤੇ ਕਿਹਦਾ ਲੱਗ ਰਿਹਾ? ਬਹੁਤ ਵਧੀਆ ਲੱਗ ਲੁਕਣ ਦੀ ਕੋਈ ਵਜ੍ਹਾ? ਫਸਟ ਟਾਈਮ ਆਏ ਜਦੋਂ ਹਾਏ ਮੈਂ ਸਾਹ ਹੋ ਗਿਆ। ਕਿਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਹੈ। ਮਾਹੌਲ ਬਾਰੇ ਕੁਝ ਕਹੋ ਵੀ, ਮੈਂ ਜਿੰਨਾ ਪੁੱਛ ਰਿਹਾ। ਹਾਂ ਜੀ ਠੀਕ ਹੈ ਨਾ। ਉਹ ਅੱਛਾ, ਫਿਰ ਆਓਗੇ? ਹਾਂਜੀ ਆਵਾਂਗੇ। ਚੀਜ਼ ਲਈ ਸਾਨੂੰ ਉਪਰਾਲੇ ਕਰਨੇ ਪੈਣੇ। ਵਾਹ ਕੀ ਬਾਤ ਆ। ਗੈਂਠੇ ਵਾਲਾ ਬੇਬੀ ਆਇਆ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੋਲੋ। ਨਾਮ ਦੱਸੋ ਆਪਣਾ। ਨਹੀਂ ਆਉਂਦਾ ਹਜੇ। ਦੇਖੋ ਨਾ, ਡੈਡੀ ਨੂੰ ਪੁੱਛਣੇ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਆ? ਸੁਪਿੰਦਰ। ਬੇਟੇ ਦਾ ਬ੍ਰਦਰ ਦੀ ਬੇਟੀ ਕੀ ਨਾਮ ਆ? ਸੀਰਤ। सीरत है ना नाम? हाँ जी। सीरत कैसा लग रहा है? थोड़ा ही है कप लेना है? घूरा नहीं इदा नहीं जिदा कप मैं खोया। अच्छा जी, सत श्री अकाल जी, की हाल है? हाँ जी, आपका नाम भी? मैं जी मसूद मल्ली। अच्छा, मसूद मल्ली। मैं गोडे हथ लाना जी, बड़ी मेहरबानी जी। नहीं माँ जी, आ जाओ मसूद जी। थैंक यू जी, थैंक यू। बस आखिरी गलबात, एनू प्रवीण कहते हैं जी, इन्हों मिलो। आए वो शय आ है ही है जिन्हें मैंने खजल किया। लो जी राजी, माइक ओवर टू यू और आगे प्रोग्राम करो। बहुत शुक्रिया, बहुत शुक्रिया। बसरा साहब, अभी तक जरूर बसरा साहब हिस्सा जरूर देंगे। कहानी वंडना करो, एक पैकेट बन जाए अमिताभ जड़ा देते जी ऐने ना करो पक्का। लो जी म्यूजिकल चेयर ते जेतू दे खड़े एक पैकेट होना ले। रेफरी भी चाहिए है। हुन सानू के एक तो पता करना मना करने साडे सिर्फ 3 जी ने तो मतलब आई हट फेल का मुकाबला शुरू हो लगा। ओ मैनू तिन्ने भाई ने नजर आउंदे कुर्सियां पूरियां निकली है। कुर्सी घटाओ नहीं, ओरे परे बैठे हो टी साहब की राउंड दोबारा होना जी। टी साहब परे बैठे ਉਹ ਨਹੀਂ ਉਧਰ ਹੈਗੇ ਦੋ ਜਾਣੇ, ਇੱਕ ਤੇ ਦੋ ਚੜੇ ਆ। एक कुर्सी चुको। चलो जी, राउंड स्टार्ट नाउ। ਹੱਥ ਨਹੀਂ ਰੱਖਣਾ ਕੁਰਸੀ ਤੇ, ਹੱਥ ਨਹੀਂ ਰੱਖਣਾ ਕੁਰਸੀ ਤੇ, ਹੱਥ ਨਹੀਂ ਰੱਖਣਾ ਨਾ ਜੀ ਨਾ। ਉਹ ਤੇਜ਼ ਚਲਾਓ, ਤੇਜ਼ मिनिस्ट्री की कुर्सी नहीं। ਆਲੇ ਨਾਲੇ ਦੇਖ ਲਿਆ ਕਰੋ। मैं समझदा पीपीएल तक कह देंदी है। इत्थे भी काम बहुत वधिया पिया। ताड़ियां एक बार जोश जी। वाह वाह, क्या बात है। कुर्सी कट कर दो, कुर्सी हट के चलो सारे जी। ਵੀਰ ਜੀ ਕਰਾਓ ਤੇਜ਼ ਚਲਾਣੇ ਨੂੰ। ਡੰਡਾ ਖਿੱਚ ਕੇ ਆ ਵੀ ਧੱਕਾ ਨਹੀਂ ਮਾਰਨਾ, ਧੱਕਾ ਨਹੀਂ ਮਾਰਨਾ। ਭੰਗੜੇ ਤੇ ਕੋਈ ਪਾਬੰਦੀ ਨਹੀਂ, ਭੰਗੜਾ ਪਾਇਆ ਜਾ ਸਕਦਾ ਪੂਰਾ। बसरा साहब के हो ਇਹ ਕਰ ਲਾ ਬਦਲਾ ਸਾਹਿਬ ਬਹੁਤ ਚਲਾਕੀ ਕਰਦੇ। ਉਹ ਤੁਰੋ ਯਾਰ, ਕੀ ਕਰਦੇ ਤੁਸੀਂ? तो कोई गल ना होई। दसो कर लो। ਉਹ
ਗੱਲ ਇਹ ਹੈ ਕਿ ਇਹਦਾ ਸਵਾਦ ਨਹੀਂ ਹੋਣਾ। ਕੁਰਸੀਆਂ ਤੋਂ 2-2 ਫੁੱਟ ਹਟਵੇਂ ਰਹੋ, ਦੂਰ ਰਹਿ ਕੇ। ਘੱਟੋ ਘੱਟ 2 ਫੁੱਟ ਦੂਰ ਰਹਿ ਕੇ ਔਰ ਸਪੀਡ ਨਾਲ ਉਹ ਰੈਫਰੀ ਸਾਹਿਬ ਵੀ ਆ ਗਏ ਆ ਗਿਆ ਰੈਫਰੀ ਸਾਹਿਬ, ਦੇਖੋ ਇਹਦਾ ਕੀ ਕਰਦੇ ਵੇ। ਰੈਫਰੀ ਸਾਹਿਬ ਵੇਖ ਲਓ, ਸਾਨੂੰ ਕੱਲਾ ਰੌਲਾ ਪੈ ਰਿਹਾ। ਇਹ ਤੇ ਰੌਲਾ ਬਣ ਡਿਆ। ਅੱਗੇ ਆਓ ਤੁਸੀਂ, ਕਰੋ ਜੀ ਦੁਬਾਰਾ ਸਟਾਰਟ ਕਰੋ। ਕੁਰਸੀ ਤੋਂ 2 ਫੁੱਟ ਦੂਰ ਤੇ ਸਪੀਡ ਨਾਲ ਤੁਰੋ, ਬੇਈਮਾਨੀ ਨਾ ਸੋਚੋ। ਏਦਾਂ ਦਾ ਕਰੋ, ਇਹ ਨਾ ਸੋਚੋ ਵੀ ਲਾਹਾਂ ਹੁੰਦੀਆਂ ਤੁਹਾਡੀਆਂ। ਤੇ ਤੁਰੋ ਯਾਰ। ਲਓ ਜੀ, ਚੱਕ ਦੋ ਜੀ ਢੋਲ ਨੂੰ। ਚਲੋ ਤੁਰੋ ਤੁਸੀਂ ਸਾਰੇ। ਦੂਰ ਹੋ ਗਏ। ਕੁਰਸੀਆਂ ਦਾ ਇੰਨਾ ਪਿਆਰ ਨਾ ਕਰੋ। ਬਾਹਾਂ ਤਾਂ ਕਰਕੇ ਭਾਈ ਠਾਣ ਹੈ। ਹਾਏ ਸ਼ਾਬਾਸ਼, ਬਾਹਰ ਦਾ ਲੱਗ ਲੱਗੇ। ਤੋੜ ਕੇ ਕਰਦੇ ਕੀ ਆ ਇਹਨੇ ਨਾ ਦਿਹਾੜੇ ਨਹੀਂ ਸਟਾਰਟ ਹੁੰਦੇ ਜਿਹਨੇ ਬਦਲਾ ਸਾਹਿਬ ਨੇ ਕੰਮ ਚੱਕਿਆ। ਕਹਿ ਜਾ ਹੁਣ ਉਹ ਰਹਿ ਗਿਆ ਬੜੇ ਕੋਈ ਨਹੀਂ। ਲਓ ਜੀ, ਕੁਰਸੀ ਕੱਟ ਕਰੋ, ਵਜਾਈ ਰੱਖੋ, ਕੰਮ ਚੱਕ। ਤੇਜ਼ ਬੀਟ ਹੋਣੀ ਨਹੀਂ। ਚਲੋ ਜੀ, ਬਸਰਾ ਸਾਹਿਬ ਨਹੀਂ, ਰੈਫਰੀ ਕਰੇਗਾ ਇਹ ਕੰਮ, ਤੁਸੀਂ ਨਹੀਂ ਕਰਨਾ। ਚਲੋ ਟੋ ਸਪੀਡ ਦੇ ਨਾਲ, ਜ਼ਰਾ ਸਪੀਡ ਨਾਲ। ਕੀ ਕਰਤਾ ਇਹ? ਕੀ ਹੋ ਰਿਹਾ ਬਈ? ਆਪਣੀ ਵਜਾਈ ਜਾਣਾ, ਨਹੀਂ ਰੋਕਣਾ। ਬੇਈਮਾਨੀ ਦੀ ਆਏ ਨੇ ਸਾਰੇ। ਸ਼ਰਮਾ ਸਾਹਿਬ ਇਹ ਤੁਹਾਡੇ ਨੱਕ ਫਸੇ ਮਰਜ਼ੀ ਕਰੀ ਜਾਂਦੇ ਆ। ਇਹ ਤਾਂ ਕੰਮ ਨਹੀਂ ਠੀਕ। ਭੰਗੜਾ ਪਾਉਣ ਤੇ ਕੋਈ ਪਾਬੰਦੀ ਨਹੀਂ, ਭੰਗੜਾ ਪੈ ਸਕਦਾ। ਕੁਰਸੀ ਨੂੰ ਲਿਆ ਦੇਣਾ, ਕੁਰਸੀ ਨੂੰ ਹੱਥ ਨਹੀਂ ਲਾਉਣਾ। ਦੂਰ ਰਹਿ ਕੇ। ਕੋਈ ਨਹੀਂ। ਚਲੋ ਸ਼ਰਮਾ ਜੀ, ਇਹ ਕੁਰਸੀ ਘੱਟ ਕਰੋ ਔਰ ਹੁਣ ਜਿਹੜਾ ਕੁਰਸੀ ਨੂੰ ਹੱਥ ਲਾਵੇ ਉਹਨੂੰ ਫਾਉਲ 'ਚ ਬਾਹਰ ਕੱਢ ਦੇਣਾ। ਬਾਹਰ ਕੱਢ ਦੇਣਾ ਆ। ਤੁਸੀਂ ਆ ਬੀਟ ਰੱਖੋ ਜੀ। ਇੱਕ ਮਿੰਟ, ਆ ਜਿੰਨੇ ਸਾਡੇ ਆ ਚੇਅਰ ਆ ਗਏ ਨਾ, ਭੰਗੜਾ ਪਾਉਣਾ ਪੈਣਾ। ਐ ਨਹੀਂ ਬਾਹਰ ਕੁਰਸੀ ਤੋਂ ਦੁਬਾਰਾ ਨਹੀਂ ਹੋਣਾ। ਨਾ ਭੰਗੜਾ ਬਾਹਾਂ ਚੁੱਕ ਕੇ ਨਹੀਂ ਪਾਉਂਦੇ, ਢੋਲ ਵਜਦਾ ਰਹਿਣਾ। ਦੇਖਿਆ ਸਾਰੇ ਬਾਹਾਂ ਚੁੱਕਣ ਦੇ ਫੇਰ ਜੀ। ਅਜੇ ਵੀ ਨਹੀਂ। ਇਹ ਭੰਗੜਾ ਪਾਉਣ ਦੀ ਬਾਹਾਂ ਚੁੱਕਣੀਆਂ ਪੈਂਦੀਆਂ ਫੇਰ। ਟੀਸਾ ਸਾਹਿਬ ਕੌਣ ਪਹਿਲਾਂ ਬੈਠਾ? ਚਲੋ ਕੋਈ ਨਹੀਂ। ਇਹ ਖੇਡ ਮੁਹੱਬਤ ਦਾ ਇੱਕ ਤਾਲੁਕ ਹੈ ਜੀ। ਲਓ ਜੀ, ਚੱਕ ਕੇ ਰੱਖੋ ਕੰਮ। ਲਓ ਜੀ, ਬਸਰਾ ਸਾਹਿਬ ਨੂੰ ਭਾਵੇਂ ਜੱਫਾ ਪਾ ਲਓ, ਇਹ ਬੜਾ ਕੁਰਸੀ ਦੇ ਨੇੜੇ ਨੇ। ਇਹ ਤਾਂ ਬਾਦਲ ਕੀ ਕਰਦਾ? ਵਾਹ ਜੀ ਵਾਹ, ਭੰਗੜਾ ਵੀ ਪਾਉਂਦੇ ਆ। ਰਹਿ ਗਏ ਤੁਸੀਂ। ਹਾਏ ਕੋਈ ਗੱਲ ਨਹੀਂ। ਥੈਂਕ ਯੂ। ਮੇਰਾ ਖਿਆਲ ਵੇਖਣ ਵਾਲੇ ਤਾੜੀਆਂ ਤਾਂ ਵਜਾ ਸਕਦੇ ਨੇ ਨਾ। ਇਹ ਤਾਂ ਕੋਈ ਗੱਲ ਨਹੀਂ, ਤੁਹਾਡੇ ਬਾਰੇ ਸਾਰਾ ਪਤਾ ਨਹੀਂ ਹੈ। ਲਓ ਜੀ, ਉਦੋਂ ਤੱਕ ਢੋਲ ਵਜਾਉਣਾ ਹੈ ਜਦੋਂ ਤੱਕ ਸਾਰੇ ਬਾਹਾਂ ਚੁੱਕ ਕੇ ਭੰਗੜਾ ਨਹੀਂ ਪਾਉਂਦੇ। ਗੇਮ ਹੈ, ਨਾ ਇਹਨਾਂ ਨੂੰ ਰਾਜ਼ੀ ਕਰਨਾ। ਬਾਹਾਂ ਤਾਂ ਮਾਰਨੀਆਂ ਤੇ ਭੰਗੜਾ ਬਾਵਾ ਤਾਂ ਏਦਾਂ ਬਾਬਾ ਕੀ ਬਾਤ ਹੈ। ਰਣਜੀਤ ਜੀ ਤਾਨੂੰ ਬਾਹਾਂ ਤਾਨੂੰ ਸਿੱਧੂ ਸਾਹਿਬ ਮਸਲਾ ਸਾਹਿਬ ਰਹਿ ਗਏ। ਕਿਸੇ ਤੋਂ ਜਿੱਤਣ ਦਾ ਚਾਹ ਹੋਵੇ ਨਾ ਹੋਵੇ, ਬਸਰਾ ਸਾਹਿਬ ਤੁਹਾਡੇ ਜਾਣਦਾ ਹੈ ਕਿ ਕੁਰਸੀ ਬਚ ਗਈ। ਲਓ ਜੀ, ਦੱਬ ਕੇ ਢੋਲ ਜੀ।
ਤੁਸੀਂ ਆਏ ਹੋ, ਸਾਂਝ ਪਾਈ ਔਰ ਮੇਰੀ ਆਵਾਜ਼ ਨੂੰ ਤੁਸੀਂ ਬੈਗ ਆ ਗਿਆ। ਥੈਂਕ ਯੂ। ਲੋ ਜੀ ਆਪਣੇ ਢੋਲ ਪਿੰਡ ਛੱਡਣਾ ਕਹਿੰਦੇ ਧੂੜਾ ਕਰੋ। ਨਾ ਬੋਲੋ ਤਾਂ ਸਵਾਦ ਤਾਂ ਕੋਈ ਨਹੀਂ ਨਾ। ਧਿਆਨ ਤੁਸੀਂ ਅੱਲਾ ਭੰਗੜੇ ਲਈ ਭੰਗੜਾ ਪਾ ਕੇ ਹਰ ਦਿਨ ਬਸਰਾ ਸਾਹਿਬ ਬਦਾਮ ਲੈ ਕੇ ਆਓ ਤੁਸੀਂ। ਕੀ ਬਾਤ ਹੈ, ਕੀ ਬਾਤ। ਨਾ ਨਾ ਰੁਕਣਾ ਨਹੀਂ, ਤੁਰਨਾ ਔਰ ਭੰਗੜਾ ਤੁਰਨਾ। ਤੁਰ ਕੇ ਜਾਓ, ਤੁਰ ਕੇ ਤੁਰ ਕੇ ਤੁਰ ਕੇ। ਰਣਜੀਤ ਜੀ ਇਦਾਂ ਨਹੀਂ, ਇਦਾਂ ਨਹੀਂ। शर्मा जी रणजीत जी जफा पाना जो कुर्सी ने जफा पाने फिरते हैं, ठीक है ना। ऐसा नहीं सरना। लो जी चौके रखो काम, मुकाबला स्पीड ना जो नहीं जाता शर्मा जी खा दे बाहर कर दो, जो नहीं स्पीड जाता। रजीत जी खतरा बने खलोते कुर्सी सिद्धू साहब रह गए। कोई गल नहीं सिद्धू साहब, कोई नहीं, कोई नहीं। 175 रुपया बाजी कर दो आगे पीछे। लो जी चौक के रखो। बाबा नहीं तो ध्यान कुर्सी चेहरा नजर ऊंची। शर्मा जी खिंच लो काम इनका। ये तो जब तक मैं नहीं तब तक बंद नहीं होना। और बाबा भज गए नस के बाबा चौक के ना ना अजय नहीं भुलेखा खा गए, भुलेखा। कोई गल नहीं खेड आ, खेड दे विच है। थैंक यू ਤੁਹਾਡਾ बहुत बहुत शुक्रिया। चुका जी यार एक कुर्सी चैंपियन का फैसला होने लगा। देखो बादाम कौन लेके जाता है। हेरिटेज रेंज नट्स वाले में 1 2 3 चक दो। प्यार और ऐसरा दुनिया तालियां जी दोनों वास्ते। जिन्हें जिन्हें म्यूजिकल चेयर के हिस्सा लिया सब इधर सारे आ जाए जी। हरजोत सिंह खालसा जी बेनती है कि कप सन जेडे ਉਹ ਵੀ ਲੈ ਆਣ ਜਿਹੜੇ ਪੰਜਾਬੀ ਰੇਡੀਓ USA ਦੇ ਔਰ ਪੰਜਾਬੀ ਕਲਚਰ ਸੈਂਟਰ ਦੇ ਨੇ, ਉਹ ਸਭ ਨੂੰ ਮਿਲਣਗੇ। ਤੇ ਕਹਿ ਰਹੇ ਆ ਵੀ ਇਹਨਾਂ ਨੇ ਬਦਾਮਾਂ ਦੀ ਜਿਹੜਾ ਮਿਲਨੇ ਅਮਰੀਕ ਸਿੰਘ ਬਸਰਾ ਜੀ ਜੇਤੂ ਵਾਸਤੇ ਬਤਾ ਜੀ ਪੰਜਾਬੀ ਰੇਡੀਓ USA ਔਰ ਪੰਜਾਬੀ ਕਲਚਰ ਸੈਂਟਰ ਦੇ ਕੱਪ ਨੇ ਜਿਹੜੇ ਉਹ ਹਰਜੋਤ ਸਿੰਘ ਖਾਲਸਾ ਜੀ ਸਭ ਨੂੰ ਦੇਣਗੇ ਜੀ। ਇਹ ਤੁਹਾਨੂੰ ਚੇਤਾ ਕਰਾਉਂਦੇ ਰਹਿਣਗੇ ਤੁਸੀਂ ਸੰਦਲੀ ਪੈਟ 'ਚ ਆਏ ਸੀਗੇ। ਔਰ ਜੀ ਤਾੜੀਆਂ ਵਜਾਓ ਨਾ ਸਭ ਵਾਸਤੇ। ਬੀਬੀਆਂ ਦੇ ਨਾਲ ਸਾਨੂੰ ਬੜਾ ਸ਼ਿਕਵਾ, ਆਪਣੀ ਹਰ ਖੇਡ ਦੇ ਉੱਤੇ ਤੁਸੀਂ ਤਾੜੀਆਂ ਲੈ ਲਈਆਂ। ਅਸੀਂ ਹੁਣ ਟਾਵੇਂ ਹੋਣ ਡੇ ਤਾਂ ਸਾਡੇ ਵਾਰੀ ਬੇਈਮਾਨੀਆਂ ਕਰਨ ਦੇ। ਬੱਚੇ ਵੇਖ ਕੇ ਰੋਂਦ ਨਾ ਮਾਰੋ ਸਾਡੇ ਨਾਲ, ਮੈਂ ਦੱਸਣ ਇਦਾਂ ਨਹੀਂ ਕਰਨਾ ਚਾਹੀਦਾ, ਇਹ ਗੱਲ ਧੱਕਾ ਆ। ਹਿੱਸਾ ਲੈਣ ਵਾਲੇ ਸਭ ਵਾਸਤੇ ਜੀ ਇਹ ਇੱਕ ਪਿਆਰ ਮੁਹੱਬਤ ਆ। ਇਹ ਮੁਕਾਬਲਾ ਥੋੜੀ ਸੀਗਾ, ਇਹ ਇੱਕ ਕਹਿ ਲਓ ਕਿ ਆਪਸ 'ਚ ਇੱਕ ਵਾਰ ਫਿਰ ਰੂਹ ਨੂੰ ਜੀਂਦਿਆ ਕਰਨ ਵਾਲੀ ਗੱਲ ਸੀਗੀ। ਤੇ ਹੈਰੀਟੇਜ ਰੇਂਜ ਨਟਸ ਵਾਲਿਆਂ ਵੱਲੋਂ ਪਹਿਲੇ ਮੁਕਾਬਲੇ 'ਚ ਜਿਹੜੇ ਜੇਤੂ ਨੇ ਮਿਊਜ਼ੀਕਲ ਚੇਅਰ ਦੇ, ਉਹਨਾਂ ਵਾਸਤੇ ਬਦਾਮ ਨੱਚ ਗਏ पीछे गई पीछे भाई तेरी नस के बह जा, बह जा खाली ते बह जा। एक मिनट इत्थे रुक जा। शर्मा साहब किन्ने गिनती कीती है? ਤੁਹਾਨੂੰ ਦੱਸਾਂ ਬੰਦੇ ਨਿਆਣੇ ਵੱਧ ਸੀ, ਕੁਰਸੀਆਂ ਵੱਧ ਨਹੀਂ ਸੀ ਕਰਦੀਆਂ ਯਾਰ। ਕਿੱਦਾਂ ਗਿਣਤੀ ਕਰਦਾ ਹੈ? ਦੋ ਕੁਰਸੀਆਂ ਸ਼ਰਮਾ ਸਾਹਿਬ ਨਾਲ ਹੀ ਸਕੂਲ ਦਾ ਕੱਲ ਤੁਹਾਨੂੰ ਉੱਥੇ ਪਹਿਲਾਂ ਕਲਾਸ ਲਵਾਉਣੀ ਹੈ।
ਲੋਕ ਜੀ ਬੱਚਿਆਂ ਦੀਆਂ ਲੱਗੀਆਂ ਮੋਜਾਂ ਜਿੰਨੇ ਬੱਚੇ ਨੇ ਭਾਵੇਂ ਜਿੱਤੋ ਤੇ ਭਾਵੇਂ ਹਾਰੋ ਜਾਣਾ ਨਹੀਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਸਭ ਵਾਸਤੇ ਸ਼ਾਨਾ ਵੀ ਨੇ ਇੱਕ ਵਾਰ ਕਲਾਪਿੰਗ ਸਭ ਵਾਸਤੇ ਚਲੋ ਖੜੇ ਹੋ ਜਾਓ ਆਪਣਾ ਸਭ ਬੱਚੇ ਕੁਰਸੀ ਛੱਡ ਕੁਰਸੀ ਇੱਕ ਚੱਕ ਲਓ ਜੀ ਹੁਣ ਕੁਰਸੀ ਚੱਕ ਇੱਕ ਕੁਰਸੀ ਚੁੱਕ ਲਓ ਜੀ ਜਿਹਨੇ ਅੰਦਰ ਨੇ ਸਭ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੀਆਂ ਸ਼ਰਤਾਂ ਵੀ ਨੇ ਕੋਈ ਨਹੀਂ ਅੱਜ ਮੇਰੀ ਬੇਟੀ 10ਵੀਂ ਆਈ ਹੈ ਔਰ 10ਵੀਂ ਕਾਰੀ ਮਿਊਜ਼ੀਕਲ ਚੇਅਰ ਤੇ ਜਿਹੜੀਆਂ ਸਾਡੀਆਂ ਬੀਬੀਆਂ ਸਨ ਇਹ ਇੱਕ ਪੈਕਟ ਉਹਨਾਂ ਦਾ ਜਿਹੜੀ ਮਿਊਜ਼ੀਕਲ ਚੇਅਰ ਦੀ ਜੇਤੂ ਬੀਬੀ ਹੈ ਉਹ ਆਪਣਾ ਪੈਕਟ ਲੈ ਸਕਦੀ ਹੈ ਸਾਡੇ ਕੋਲ ਜੀ ਵਜਾ ਕੇ ਚੁੱਕ ਕੇ ਰੱਖੋ ਬੀਟ ਥੈਂਕ ਯੂ ਇਹਦੀ ਗੱਲ ਨਹੀਂ ਬੀਟ ਚੱਕ ਦੇ ਨਾ ਸਾਡੇ ਰੈਫਰੀ ਸਾਹਿਬ ਵਾਲੇ ਕਾ ਹੋ ਜਾਓ ਰਹਿਣੇ ਸਾਹਿਬ ਧਿਆਨ ਨਾਲ ਖਿੱਚ ਕੇ ਜਰਾ ਕੰਨਾਂ ਫੜ ਲਓ ਨਿਆਣਿਆਂ ਨੂੰ ਉਹ ਕੌਣ ਰਹਿ ਗਿਆ ਉਹ ਵੇਖੀ ਸਿੰਘ ਦੇ ਪਿਆ ਵੇਖਿਓ ਸਿੰਘ ਮਗਰ ਇੱਧਰ ਕੁਰਸੀ ਖਾਲੀ ਆ ਉਹ ਇੱਧਰ ਖਾਲੀ ਓਹੋ ਇਹ ਮੁੰਡਾ ਗੁੱਸਾ ਜਲਦੀ ਕਰ ਜਾਂਦਾ ਹੋਰ ਨਹੀਂ ਕੋਈ ਗੱਲ ਨਹੀਂ ਸਿੰਘ ਕੋਈ ਗੱਲ ਨਹੀਂ ਕਰ ਦੋ ਚਲੋ ਜੀ ਸ਼ੁਰੂ ਕਰੋ ਕੋਈ ਗੱਲ ਨਹੀਂ ਓਕੇ ਬੱਚੇ ਲਾਓ ਕੁਰਸੀ ਘਟਾਓ ਢੀਂਡਾ ਕੁਰਸੀ ਘਟਾਓ ਢੀਸਾ ਸਾਹਿਬ ਹੈ ਕਿੱਧਰ ਨੇ ਉਹ ਸ਼ਰਮਾ ਜੀ ਨੇ ਘਟਾਤੀ ਹੁਣ ਚਲੋ ਜੀ ਸਪੀਡ ਨਾਲ ਬੇਟਾ ਰੁਕਣਾ ਨਹੀਂ ਕਿਸੇ ਨੇ ਸਪੀਡ ਨਾਲ ਮਾਰ ਪਕੜਾ ਪਾ ਤੋੜਾ ਰੁਕਣਾ ਕਿਉਂ ਜੀ ਸਪੀਡ ਨਾਲ ਤੇਜ਼ ਨਾਲ ਹੋਰ ਤੇਜ਼ ਦਵਾ ਬੱਜੇ ਨਹੀਂ ਕੁਰਸੀ ਨੂੰ ਹੱਥ ਨਹੀਂ ਲਾਣਾ ਸ਼ਰਮਾ ਸਾਹਿਬ ਬੱਚਿਆਂ ਨੂੰ ਰੋਕੋ ਦੂਰ ਹੋ ਗਏ ਬਹਿ ਜਾਓ ਪਿੱਛੇ ਓਏ ਹੋਏ ਭੱਜ ਕੇ ਉਧਰ ਓ ਬੱਲੇ ਇਹ ਹੁਣ ਬੱਚਾ ਕੋਈ ਗੱਲ ਨਹੀਂ ਬੇਟੇ ਕੋਈ ਗੱਲ ਨਹੀਂ ਕਲੈਪਿੰਗ ਬੱਚਿਆਂ ਲਈ ਰਾਡੀ ਦਾ ਹੋਣਾ ਇੱਕ ਕੁਰਸੀ ਘੱਟ ਕਰ ਦਿਓ ਜੀ ਕੁਰਸੀਆਂ ਨਾਲ ਜੋੜ ਦੇ ਨਾਲ ਚਲੋ ਬੱਚੇ ਉੱਠ ਕੇ ਫਿਰ ਰਾਉਂਡ ਨਾਲ ਸਪੀਡ ਨਾਲ ਦੂਰ ਹੋ ਕੇ ਕੁਰਸੀਆਂ ਤੋਂ ਦੂਰ ਹੋ ਕੇ ਭੱਜਣਾ ਸ਼ਰਮਾ ਸਾਹਿਬ ਨਾਲ ਜੋੜੋ ਸਪੀਡ ਨਾਲ ਸਾਰੇ ਬੱਚੇ ਕੁਰਸੀ ਨੂੰ ਹੱਥ ਨਾ ਲਾਏ ਕੋਈ ਵੀ ਕੁਰਸੀ ਨੂੰ ਹੱਥ ਨਾ ਲਾਏ ਕੁਰਸੀ ਨੂੰ ਹੱਥ ਨਹੀਂ ਲਾਣਾ ਸਪੀਡ ਦੇ ਨਾਲ ਸਪੀਡੀ ਹਜੇ ਵੀ ਨਹੀਂ ਭੰਗੜੇ ਪਾ ਕੇ ਤਾਂ ਮੇਰਾ ਯਾਦ ਹੈ ਸ਼ਰਮਾ ਸਾਹਿਬ ਤੁਸੀਂ ਕੁਰਸੀਆਂ ਸਿੱਧੀਆਂ ਕਰੋ ਮਾਸਕ ਤੇਜ਼ੀ ਨਾਲ ਹੀ ਲਗਾ ਜੀ ਕੁਰਸੀਆਂ ਨਹੀਂ ਹਟਾਈਆਂ ਨੇ ਖਿੱਚ ਕੇ ਐਦਾਂ ਸਰਦਾਰੀ ਦਾ ਲੀਰੋ ਕਲਾਨੇ ਦਾ ਬੱਚਿਆਂ ਨੂੰ ਸਪੀਡਾਂ ਤੋੜੋ ਜੀ ਉਹ ਰੁਕ ਜਾ ਬਹਿ ਜਾਓ ਕੌਣ ਰਹਿ ਗਿਆ ਕੌਣ ਓਏ ਟੋਕੇ ਇੱਕ ਵਾਰ ਫਿਰ ਚਲੋ ਸ਼ਰਮਾ ਸਾਹਿਬ ਕੁਰਸੀਆਂ ਜੋੜੋ ਬਾਬਾ ਜੋੜੀਆਂ ਬੇਟਾ ਤੁਸੀਂ ਸਪੀਡ ਨਾਲ ਤੋੜੋ ਸਾਰੇ ਬੱਚਿਆਂ ਤੁਸੀਂ ਕੁਰਸੀ ਤੇ ਧਿਆਨ ਨਹੀਂ ਦੇਣਾ ਤੁਸੀਂ ਭੱਜਣ ਤੇ ਧਿਆਨ ਦਿਓ ਤੁਸੀਂ ਭੱਜਣ ਤੇ ਧਿਆਨ ਦਿਓ ਆਪਣੀ ਗੇਮ ਵੱਲ ਧਿਆਨ ਦਿਓ ਕੁਰਸੀ ਤੇ ਆ ਗਏ ਸ਼ਰਮਾ ਸਾਹਿਬ ਖਿੱਚ ਗਏ ਸਪੀਡ ਨਾਲ ਜੀ ਸਭ ਬੱਚਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਤੋਂ ਸ਼ਰਟਸ ਮਿਲਣਗੀਆਂ ਜਿਨ੍ਹਾਂ ਨੇ ਹਿੱਸਾ ਲਿਆ ਭਾਵੇਂ ਜਿੱਤਣ ਭਾਵੇਂ ਹਾਰਨ ਕੋਈ ਚੱਕਰ ਨਹੀਂ ਦਸਰੇ ਸਾਹਿਬ ਸ਼ਰਮਾ ਜੀ ਨੂੰ ਕਰਨ ਦਿਓ ਸਪੀਡ ਨਾਲ ਜ਼ਰਾ ਅਪ ਬੀਟ ਪ੍ਰਾਂਦੀ ਵਾਲੀ ਛੋਟੀ ਜਿਹੀ ਗੁੱਡੀ ਤੇਜ਼ ਤੇ ਸ਼ਰਮਾ ਸਾਹਿਬ ਹੁਣ ਥੋੜੇ ਬਾਹਰ ਹੋਵੋ ਜੀ ਬਜਾਓ ਹਜੇ ਨਹੀਂ ਬਹਿਣਾ ਨਹੀਂ ਜਿਹੜਾ ਬੱਚਾ ਬੈਠੇਗਾ ਜੇ ਬਾਹਰ ਹੋ ਜਾਏਗਾ ਰੁਕ ਗਿਆ ਰਹਿ ਗਿਆ ਕੌਣ ਰਹਿ ਗਿਆ ਕੌਣ ਗਿਆ ਓਹੋ ਤੇ ਰਿਹਾ ਕਿਹੜਾ ਹੈ? ਓਹੋ ਮੇਰਾ ਲਾਲ ਸੂਟ ਵਾਲਾ ਬੱਬੂ ਕੋਈ ਗੱਲ ਨਹੀਂ ਫਿਰ ਸਹੀ ਅਗਲੀ ਵਾਰ ਤਾੜੀਆਂ ਜੋਰ ਸੇ ਤਾੜੀਆਂ ਬੱਚਿਆਂ ਦੀ ਜਲਦੀ ਰਾਉਂਡ ਕਰੋ ਸਾਰੇ ਕੱਢ ਲਓ ਜੀ ਬੱਚਾ ਕੋਈ ਵੀ ਜਾਏ ਨਾਲ ਸ਼ਰਟ ਸਭ ਨੂੰ ਮਿਲੇਗੀ ਮਿਲਣੀ ਹੈ ਪੰਜਾਬੀ ਰੇਡੀਓ ਵੱਲੋਂ ਟੈਸ ਅਪੀਟ ਸਪੀਡ ਕਮ ਔਨ ਤੇਜ਼ੀ ਨਾਲ ਛੇਤੀ ਜਿਹੜਾ ਮੂੰਹ ਬਿਗੜੇਗਾ ਉਹਨੂੰ ਵੀ ਬਾਹਰ ਕੱਢ ਦੇ ਉਹ ਇਧਰ ਖਾਲੀ ਪਰਲੇ ਪਾਸੇ ਇੱਕ ਪਰਲੇ ਪਾਸੇ ਵੀ ਆ ਉਹ ਪਰਲਾ ਅੰਦਰ ਰਹਿ ਗਿਆ ਨਹੀਂ ਕੋਈ ਵੀ ਨਹੀਂ ਰਹੇਗਾ ਕੁਰਸੀ ਨਹੀਂ ਕਿਤੇ ਓਹੋ ਕੁੜੀ ਰਹਿ ਗਈ ਚਲੋ ਕੋਈ ਗੱਲ ਬਹੁਤ ਹੀ ਸੋਹਣੀ ਗੁੱਡੀ ਕੋਈ ਗੱਲ ਨਹੀਂ ਬੇਟੇ ਕੋਈ ਨਹੀਂ ਇੰਨੀ ਨਿੱਕੀ ਹੋ ਕੇ ਤੂੰ ਇੱਥੇ ਤੱਕ ਆ ਗਈ ਜ਼ਿੰਦਾਬਾਦ ਵੈਲ ਡਨ ਬਹੁਤ ਸੋਹਣਾ ਲੋ ਜੀ ਕੁਰਸੀਆਂ ਸ਼ਰਮਾ ਸਾਹਿਬ ਜੋੜਦੇ ਜਾਓ ਬੱਚੇ ਸਪੀਡ ਨਾਲ ਤੁਰਨ ਸਪੀਡੀ ਕੁਰਸੀ ਨਾਲ ਹੱਥ ਸਪੀਡ ਨਾਲ ਜੀ ਕੁਰਸੀ ਘਟਾ ਕੁਰਸੀ ਘਟਾਤੀ ਜੀ ਓਕੇ
ਫੜੋ ਹੋਰ ਸਾਇਆ ਉਹ ਸਾਇਆ ਆ ਜੇ ਧਿਆਨ ਨਾਲ ਥੱਲੇ ਆ ਜਾਣੀ ਇੱਕ ਵਾਰ ਫੇਰ ਜੀ ਚੁੱਕ ਦੋ ਆ ਮੁਕਾਬਲਾ ਸਖਤ ਹੋ ਗਿਆ ਜੀ ਦਵਾ ਭੰਗੜਾ ਪਾ ਕੇ ਅਗਰ ਨਹੀਂ ਪਾਉਂਦੇ ਬਈ ਹੋਲ ਤੇ ਉਹ ਹੋ ਗਿਆ ਨਾ ਇੱਧਰ ਬਈ ਹੋੜ ਗਈ ਇੱਧਰ ਓਏ ਹੋਏ ਕੁਰਸੀ ਘਟਾਈ ਨਹੀਂ ਕੁਰਸੀ ਘਟਾਈ ਹੈ ਉਹ ਦੋ ਬਈ ਬੇਟਾ ਤੁਸੀਂ ਰੈਫਰੀ ਸਾਹਿਬ ਕੋਈ ਗੱਲ ਕੋਈ ਗੱਲ ਨਹੀਂ ਸਾਹਿਬ ਕੋਈ ਗੱਲ ਨਹੀਂ ਸਾਹਿਬ ਫੇਰ ਸੇ ਕੋਈ ਨਹੀਂ ਦਾਦੂ ਨੇ ਜਿੱਤਣਾ ਸੀ ਮੈਡਮ ਚੱਕਰ ਹੀ ਕੋਈ ਨਹੀਂ ਇਹ ਕੁਰਸੀ ਕੱਟ ਗਈ ਜੀ ਚਲੋ ਜੀ ਸਪੀਡ ਨਾਲ ਸਾਰੇ ਬੱਚੇ ਸਪੀਡ ਨਾਲ ਰੁਕੋ ਨਾ ਸਪੀਡ ਨਾਲ ਆਹਾ ਆ ਬਈ ਗੱਲ ਬਾਵਾ ਕਰਕੇ ਨਾ ਭੰਗੜਾ ਸਾਹਮਣੇ ਕੋਣਾ ਕਰਕੇ ਛੇਤੀ ਕੋਈ ਗੱਲ ਨਹੀਂ ਬੇਟੇ ਕੋਈ ਨਹੀਂ ਵੈਲ ਡਨ ਗੁੱਡ It's okay. ਕਲੈਪਿੰਗ ਜ਼ੋਰਦਾਰ ਤਾਲੀਆਂ ਬੱਚਿਆਂ ਲਈ। ਜਿੰਦਾਬਾਦ ਚਲੋ ਜੀ ਦਵਾ ਦੋ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਤਾੜੀਆਂ ਜ਼ਰੂਰ ਮਾਰੋ ਇਹ ਸਾਰੇ ਆਪਣੇ ਨੇ ਚਲੋ ਕੋਈ ਨਹੀਂ ਉਹ ਰਹਿ ਗਈ ਖਾਲੀ ਸੀ ਉਹ ਤੂੰ ਅੱਗੇ ਜਿਹੜਾ ਰਹਿ ਗਿਆ ਪੈ ਗਿਆ ਇਹ 100 ਕਿਲੋਮੀਟਰ ਫੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਨਿਕਲ ਗਿਆ ਕੋਈ ਗੱਲ ਨਹੀਂ ਸਟਾਪ ਹੋ ਕੇ ਚਲੇ ਗਏ ਤੁਸੀਂ ਘੱਟ ਕਰੋ ਚਲੇ ਵਾਲੇ ਨੇ ਜ਼ੋਰ ਦੇ ਗਏ ਆਹ ਕੀ ਸੀ ਵੈਲਡਨ ਉਹ ਭੰਗੜਾ ਨਹੀਂ ਪਾਉਂਦੇ ਨੇ ਹੁਣੇ ਓਏ ਹੋਏ ਬੈਜੋ ਬੇਟੇ ਬੈਜੋ ਰਾਹ ਕਿਹੜਾ ਗਿਆ ਸ਼ਾਬਾਸ਼ ਹੈ ਵਾਹ ਵੀ ਤਸਬੀਹਾਂ ਅੱਜ ਹੀ ਕੀਤਾ ਕੋਈ ਨਹੀਂ ਤਸਬੀਹ ਲਈ ਢੇਰ ਸਾਰੀਆਂ ਤਾੜੀਆਂ ਬਦਾਮਾਂ ਤਸਬੀਹ ਹੁਣ ਵਾਲਾ ਸਪਾਂਸਰ ਨੇ ਜਿੰਨੇ ਬਦਾਮ ਨੇ ਵੈਂਡ ਤਸਬੀਹ ਵੈਂਡ ਚਲੋ ਜੀ ਲਾਓ ਜੀ ਲਾਓ ਚੱਕ ਦਾ ਕੰਮ ਜੀ ਹੋਰ ਫਾਸਟ ਆ ਢੋਲੀ ਪ੍ਰੀਤ ਸਾਡਾ ਚੱਕ ਕੇ ਕੰਮ ਪ੍ਰੀਤ ਢੋਲੀਆ ਆਹ ਇੱਥੇ ਉਹ ਵੇਖੀ ਥੱਲੇ ਨਾ ਦੇ ਦੀ ਕਿਸੇ ਨੂੰ ਗੱਡੀ ਦੇ ਨਾਲ ਸਪੀਡ ਚ ਖੱਚ ਗਏ ਉਹ ਬਹਿ ਜਾ ਓਹੋ ਇੱਧਰ ਓਹੋ ਇੱਧਰ ਵੀ ਹੈਗੀ ਆ ਰਹਿ ਕਿਹੜਾ ਗਿਆ ਆਹਾ ਤਾੜੀਆਂ ਬੱਚਿਆਂ ਦਾ ਜੋਸ਼ ਵਧਾ ਗਈ ਬੱਚਿਆਂ ਦਾ ਜੋਸ਼ ਵੈਰੀ ਗੁੱਡ ਭੰਗੜਾ ਪਾ ਕੇ ਸਪੀਡ ਨਾਲ ਸਾਰੇ ਬੱਚੇ ਵੈਲਡਨ ਸ਼ਾਬਾਸ਼ ਕੁਰਸੀਆਂ ਤੋਂ ਦੂਰ ਹੋ ਗਏ ਹੱਥ ਨਹੀਂ ਲਾਉਣਾ ਕੁਰਸੀਆਂ ਨੂੰ ਹੱਥ ਨਹੀਂ ਲਾਉਣਾ ਕੁਰਸੀ ਨੂੰ ਜਿਹੜਾ ਹੱਥ ਲਾਏਗਾ ਮੁਕਾਬਲਾ ਤਾਂ ਨਿਕਲ ਜਾਏਗਾ ਨਾ ਕੁਰਸੀ ਨੂੰ ਹੱਥ ਨਹੀਂ ਲਾਣਾ ਦੂਰ ਹੋ ਕੇ ਸਪੀਡ ਨਾਲ ਸਪੀਡ ਠੀਕ ਹੈ ਨਹੀਂ ਰੁਕਣਾ ਨਹੀਂ ਚਲੋ ਖਿੱਚ ਲਓ ਓਏ ਹੋਏ ਕੋਈ ਗੱਲ ਨਹੀਂ ਪ੍ਰਤੀਤ ਵੈਲਡਨ ਕੋਈ ਨਹੀਂ ਮੇਰਾ ਬੇਟਾ ਕੋਈ ਗੱਲ ਨਹੀਂ ਚਲੋ ਜੀ ਗੁੱਡ ਜੌਬ ਸਾਰਿਆਂ ਦੀ ਬੱਬਰ ਸ਼ੇਰ ਨਹੀਂ ਹੈ ਇਹ ਵੇਖੀਏ ਕਿਨੇ ਰੋਣ ਲਿਆ ਬਣਾ ਹਾਰ ਕੇ ਨਹੀਂ ਤਣੀ ਰੋਂਦੇ ਨਹੀਂ ਤਗੜੇ ਨਿਆਣੇ ਤਗੜੇ ਚਲੋ ਜੀ ਸਪੀਡ ਨਾਲ ਭੰਗੜਾ ਪਾ ਕੇ ਤਗੜੇ ਨਿਆਣੇ ਚਾਹਨੇ ਪ੍ਰੀਤ ਢੋਲੀ ਕੋਈ ਥੱਲੇ ਦੇ ਦੀ ਓਏ ਇੱਧਰ ਖਾਲੀ ਹੋ ਭੱਜੋ ਓਹੋ ਸਪੀਡ ਨਾਲ ਕੁਰਸੀ ਨੂੰ ਹੱਥ ਨਹੀਂ ਲਾਉਣਾ ਕਿਸੇ ਨੇ ਓਹੋ ਕੋਈ ਗੱਲ ਨਹੀਂ ਬੱਚਿਆਂ ਦਾ ਹੌਸਲਾ ਇਹਦਾ ਜਾਗੋ ਨਿਕਲਣੀ ਆ ਬੋਲੀਆਂ ਲੈਣੀਆਂ ਬੋਲੀਆਂ ਵਾਹ ਬਈ ਵਾਹ ਚੱਲ ਮੁੰਡਿਆ ਕੋਈ ਉਹ ਨਹੀਂ ਚੱਲ ਮੁੰਡਿਆ ਕੋਈ ਗੱਲ ਨਹੀਂ ਕੋਈ ਨਹੀਂ ਚਲੋ ਵੀ ਇਹ ਤਾਂ ਆ ਗਿਆ ਫੇਰ ਲਾ ਦੋ ਜੀ ਡਗਾ ਜ਼ਰਾ ਅਬ ਬੀਟ ਚੱਲ ਪ੍ਰੀਤ ਢੋਲੀ ਖਿੱਚ ਕੇ ਤੇਜ਼ ਕਰ ਕੰਮ ਤੇਜ਼
ਕੁਰਸੀ ਨੂੰ ਹੱਥ ਨਹੀਂ ਲਾਉਣਾ। ਹੋਲਡਿੰਗ ਦ ਚੇਅਰਸ। ਹੁਣ ਬਹਿ ਜਾਓ। ਓਹੋ ਹੱਥ ਕੋਈ ਨਾ ਮੁੰਡਿਆ, ਕੋਈ ਨਾ ਮੁੰਡਿਆ। ਕੋਈ ਨਹੀਂ, ਕੋਈ ਕੁਰਸੀ ਨੂੰ ਹੱਥ ਨਹੀਂ ਲਾਏਗਾ। ਜਿਹੜਾ ਹੁਣ ਕੁਰਸੀ ਤੋਂ ਹੱਥ ਲਾਏਗਾ ਉਹ ਮੁਕਾਬਲੇ ਤੋਂ ਬਾਹਰ ਹੋ ਉਹ ਜਾਏਗਾ। ਰੈਫਰੀ ਉਹਨੂੰ ਚੱਕ ਕੇ ਬਾਹਰ ਮਾਰੇਗਾ। ਰੈਫਰੀ ਵਿਚਾਰੇ ਨੇ ਕੀ ਕਰਨੀ, ਰੈਫਰੀ ਜਰਾ ਫਿਕਰ ਤੇ। ਕੁਰਸੀ ਜੱਟ ਲਈ ਸੀ। ਖਿੱਚ ਕੇ ਇੱਥੇ ਰੱਖ। ਆਹਾ ਆਹਾ। ਨਾ ਦੇ ਦੋ ਉਹਨੂੰ ਕੋਈ ਇੱਥੇ ਲਿਆ ਕੇ ਦੇ ਤੋਂ ਬਾਅਦ। ਨਾ ਡੇਗਣਾ ਨਹੀਂ, ਚੁੱਕ ਕੇ ਰੱਖਣਾ ਹੈ। ਆ ਜਦੋਂ ਮੁੱਕ ਜਾਂਦਾ ਉਦੋਂ ਦਿੰਦੇ ਆ। ਇਹ ਦੋ ਬੱਚੇ ਕਿੱਦਾਂ ਬਾਹਰ ਹੋ ਗਏ? ਉਹ ਤੂੰ ਪਹਿਲਾਂ ਹੀ ਲੈ ਕੇ ਮੌਕਾ ਸੀਗਾ। ਤੇਰੀ ਕੁਰਸੀ ਇੱਕ ਵੇਲੀ ਸੀ, ਤੂੰ ਛੇਤੀ ਚਲੀ ਗਈ ਹੈ। ਕੋਈ ਨਹੀਂ, ਕਲੈਪਿੰਗ ਬੱਚਿਆਂ ਲਈ। ਤਾੜੀਆਂ ਤਾੜੀਆਂ। ਬੱਚਿਆਂ ਦੇਖਿਆ ਉਹ ਕਈ ਕੁਰਸੀਆਂ ਆਲੇ ਦੁਆਲੇ ਖਾਲੀ ਹੁੰਦੀ ਆ। ਦਵਾ ਦੋ, ਦਵਾ ਦੋ, ਦਵਾ ਦੋ। ਆਹਾ ਆਹਾ, ਆਹਾ, ਚਲੋ 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 ਚਲੋ। ਆਹਾ। ਓ ਕੀ ਬਾਤ ਹੈ। ਇੱਧਰ ਖਾਲੀ ਪਿੱਛੇ ਰਹਿ ਗਈ ਇੱਕ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਸ਼ਾਬਾਸ਼ ਬੱਚੀਏ। ਹੌਸਲਾ ਜ਼ਰੂਰ ਵਧਾਓ ਜੀ, ਤਾੜੀਆਂ ਵਜਾ ਕੇ। ਵੈਲ ਡਨ, ਵੈਲ ਡਨ। ਚਲੋ ਜੀ ਅਗਲੇ ਦਬਾ ਦਬ ਸਪੀਡੀ ਸਪੀਡੀ। ਜਿੰਨਾ ਬੱਚਿਆਂ ਨੇ ਕੋਈ ਜਾਵੇ ਨਾ, ਸਭ ਨੂੰ ਪੰਜਾਬੀ ਰੇਡੀਓ USA ਦਾ ਸ਼ਰਟ ਮਿਲੇਗੀ ਔਰ ਇਹ ਬਦਾਮਾਂ ਦਾ ਪੈਕੇਟ ਹੈ। ਇਹ $50 ਹੈ ਜੀ। ਹਾਂ $50। ਆਹਾ ਨਹੀਂ ਸਪੀਡ ਆਉਂਦੇ ਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਨਹੀਂ। ਚੱਲ ਕੋਈ ਨਹੀਂ ਸ਼ੇਰਾ, ਕੋਈ ਨਹੀਂ ਸ਼ੇਰਾ। ਆ ਗਿਆ। ਚਲੋ ਜੀ ਚਲੋ, ਮੁਕਾਬਲਾ ਸਖਤ ਹੋ ਗਿਆ। ਸਪੀਡ ਨਾਲ ਕੁਰਸੀ ਨੂੰ ਹੱਥ ਕਿਸੇ ਨੇ ਨਹੀਂ ਲਾਣਾ। ਨੋ ਇਹ ਨੀਲੇ ਘਗਰੇ ਵਾਲੀ ਹੈ ਨਾ ਬੇਟੇ, ਮੈਂ ਵੇਖ ਰਿਹਾ ਨਾ। ਇਹ ਕੁਰਸੀ ਤੋਂ ਹੱਥ ਪਰਾਂ ਕਰੋ ਇਹਦਾ। ਕੁਰਸੀ ਤੋਂ ਹੱਥ ਪਰਾਂ ਕਰੋ ਇਹਦਾ। ਕੁਰਸੀ 'ਚ ਗੈਪ ਪਾ ਲਓ ਜੀ, ਗੈਪ ਪਾ ਲਓ। ਕੁਰਸੀਆਂ 'ਚ ਗੈਪ ਪਾਓ ਫੜੋ ਜੀ। ਕੁਰਸੀ ਨੂੰ ਹੱਥ ਨਹੀਂ ਲਾਣਾ, ਨਹੀਂ ਤਾਂ ਮੁਕਾਬਲੇ ਤੋਂ ਬਾਹਰ। ਕਿਸੇ ਨੇ ਨਹੀਂ ਹੱਥ ਲਾਉਣਾ, ਕਿਸੇ ਨੇ ਨਹੀਂ। ਉਹ ਹੋ ਕੀ ਹੋ ਗਿਆ? ਏਦਾਂ ਨਾ ਕਰੋ, ਉਹਨਾਂ ਨੂੰ ਝਾਕਾ ਪੈ ਜਾਂਦਾ। ਇਹਨੂੰ ਚੁੱਕ ਕੇ ਰੱਖੋ, ਆਈ ਕੰਟੈਕਟ ਰੱਖੋ ਸਾਡੇ ਨਾਲ। ਅੱਖ ਦੇ ਇਸ਼ਾਰੇ ਨਾਲ। ਹਾਂ ਸ਼ਰਮਾ ਸਾਹਿਬ, ਕੁਰਸੀ ਨੂੰ ਹੱਥ ਜਿਹੜਾ ਬੱਚਾ ਲਾਏਗਾ ਬਾਹਰ ਕੱਢ ਦੇਣਾ। ਨਹੀਂ ਨਹੀਂ ਇਦਾਂ ਨਹੀਂ ਬੈਠਾ। ਨਾ ਇਹ ਨਹੀਂ ਲਾਊਡ। ਸ਼ਰਮਾ ਜੀ ਤੁਸੀਂ ਵੀ ਖੇਡਦਾ। ਉਹ ਬਹਿ ਜਾਓ ਇੱਧਰ ਖਾਲੀ ਹੋ। ਖਾਲੀ ਕੀ ਹੋਇਆ? ਕੋਈ ਗੱਲ ਨਹੀਂ। ਚੱਲ ਗੁੱਡੀ ਕੋਈ ਗੱਲ ਨਹੀਂ। ਇੱਕ ਵਾਰ ਤਾੜੀਆਂ ਜੀ ਸਭ ਬੱਚਿਆਂ ਵਾਸਤੇ। ਬਹੁਤ ਜ਼ੋਰਦਾਰ। ਬਹੁਤ ਸਪੀਡ ਨਾਲ ਦਬਾ ਸੈਂਟਰ ਵੈਲੀ ਤੋਂ ਆਏ ਬੱਚੇ, ਸਪੈਸ਼ਲ ਸੈਂਟਰ ਵੈਲੀ ਤੋਂ। ਧੰਨਵਾਦ ਦਾ ਮਾਣਦੇ ਵੀ। ਸਭ ਦਾ ਧੰਨਵਾਦ ਹੈ। ਪੰਜਾਬੀ ਰੇਡੀਓ USA ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਅੱਜ ਸੰਦਲੀ ਪੈੜਾ ਤੇ ਆਏ। ਕੋਈ ਨਹੀਂ, ਕਲੈਪਿੰਗ ਜੀ ਬੱਚਿਆਂ ਲਈ ਕਲੈਪਿੰਗ ਜ਼ਰੂਰ ਕਰੋ। ਹੌਸਲਾ ਵਧਾਈ ਜਾਓ। ਹੌਸਲਾ ਵਧਾਈ ਜਾਓ, ਮੁਕਾਬਲਾ ਅਖੀਰ ਤੇ ਆ ਜੀ। ਚਲੋ ਜੀ ਸਪੀਡੀ ਸਪੀਡੀ। ਚੱਕਦੇ ਖਿੱਚ ਕੇ ਭੇਜੋ। ਓ ਇੱਥੇ ਤੱਕ ਆ ਗਈ। ਕੋਈ ਨਹੀਂ, ਵੈਲ ਡਨ। ਕਲੈਪਿੰਗ ਜੀ ਇਸ ਬੇਟੀ ਲਈ। ਤਾੜੀਆਂ। ਚਲੋ ਬਾਬਾ ਸਪੀਡੀ ਗੋਲੀ ਭਾਗਿਆ ਲੱਗਦਾ ਆ। ਨਹੀਂ ਅੱਛਾ ਖਿੱਚ ਕੇ ਜਰਾ। ਜਿਹੜਾ ਕੁਰਸੀ ਨੂੰ ਹੱਥ ਲਾਏਗਾ ਉਹਨੂੰ ਬਾਹਰ ਕਰ ਦੇਣਾ। ਵੈਲ ਡਨ, ਵੈਲ ਪਲੇਡ, ਗੁੱਡ ਵਧੀਆ ਚਲੋ ਜੀ ਚਲੋ। ਢੀਸਾ ਸਾਹਿਬ ਕੁਰਸੀ ਹਿਲਾਈ ਜਾਓ, ਬੱਚਿਆਂ ਦੀ ਸਪੀਡ ਬਣਾਈ ਜਾਓ। ਜਿਹੜਾ ਬੱਚਾ ਕੁਰਸੀ ਨੂੰ ਹੱਥ ਲਾਏਗਾ ਉਹ ਬਾਹਰ। ਦੂਰ ਹੋ ਕੇ ਕੁਰਸੀ ਤੋਂ ਦੂਰ ਹੋ ਕੇ। ਸਾਰਾ ਚੋਂ ਕਿਸੇ ਨੇ ਬਦਾਮ $50 ਲੈ ਕੇ ਜਾਣੇ। ਸਾਡੇ ਸਾਹਮਣੇ ਚੱਲ ਕੋਈ ਨਹੀਂ। ਤਾੜੀਆਂ ਬੱਚਿਆਂ ਨਾਲ ਬਹੁਤ ਤੁਸੀਂ ਥੱਕੇ ਜੇ। ਤਾੜੀਆਂ ਜੀ। ਆ ਢੀਂਡੋ ਸਾਹਿਬ ਰੰਗ ਨੇ ਬਣਾਤਾ ਕੁਰਸੀਆਂ ਦਾ। ਨਾ ਹੱਥ ਨਹੀਂ ਲਾਉਣਾ ਕਿਸੇ ਨੇ ਕੁਰਸੀ ਨੂੰ। ਦੂਰ ਹੋ ਕੇ। ਬੈਸਟ ਆਫ 3। ਚੱਲ ਕੋਈ ਨਹੀਂ। ਵੈਲ ਡਨ। ਲਾਸਟ ਕੁਰਸੀ, ਲਾਸਟ ਆਖਰੀ ਕੁਰਸੀ। ਦਾਦ ਲੱਗੇ ਆ ਬਦਾਮ ਤੇ $50 ਤੇ ਪੰਜਾਬੀ ਰੇਡੀਓ USA ਦੀ ਸ਼ਰਟ। ਤਾੜੀਆਂ ਚੱਕ ਕੇ ਰੱਖੋ ਜੀ। ਧੱਕਾ ਨਹੀਂ ਮਾਰਨਾ, ਕੋਈ ਗੱਲ ਨਹੀਂ। ਕੁਰਸੀ ਨੂੰ ਹੱਥ ਵੀ ਬਦਾਮ ਅਸੀਂ ਹੋਰ ਦੇ ਦਾਂਗੇ। ਖਿੱਚ ਕੇ ਤਾੜੀਆਂ ਮਾਰੋ। ਤਾੜੀਆਂ।
ਕਹਿੰਦੇ ਢੋਲੀਆਂ ਢੋਲ ਵੀ ਚਲੋ ਲੋ ਜੀ ਕਲੈਪਿੰਗ ਵੈਲ ਡਨ ਬਹੁਤ ਵਧੀਆ ਜਿੱਤ ਗਈ ਕੁੜੀ ਸਾਡੀ ਕੁੜੀ ਜਿੱਤ ਗਈ ਜੀ ਔਰ ਸਭ ਬੱਚੇ ਇੱਥੇ ਆ ਜਾਣ ਜਿਨ੍ਹਾਂ ਨੇ ਇਸ ਮਿਊਜ਼ੀਕਲ ਚੇਅਰ 'ਚ ਪੰਜਾਬੀ ਰੇਡੀਓ USA ਵੱਲੋਂ ਸਭ ਨੂੰ ਸ਼ਰਟਸ ਮਿਲਣਗੀਆਂ ਔਰ ਬਾਕੀ ਇਨਾਮ ਨੇ ਜਿਹੜੇ ਬੱਚਿਆਂ ਦੇ ਉਹ ਦਿੱਤੇ ਜਾਣਗੇ ਸਭ ਬੱਚੇ ਇੱਥੇ ਸਟੇਜ ਤੇ ਆ ਜਾਣ ਉਹਨਾਂ ਦੀ ਦਲੇਰੀ ਵਾਸਤੇ ਤਾੜੀਆਂ ਜੀ ਬਹੁਤ ਵਧੀਆ ਸ਼ਾਬਾਸ਼ ਬੱਚਿਓ ਵੈਰੀ ਗੁੱਡ ਸ਼ਰਮਾ ਜੀ ਥੱਲੇ ਨਾ ਸੁੱਟੋ ਬਲਵਿੰਦਰ ਕੌਰ ਖਾਲਸਾ ਜੀ ਨੂੰ ਬੇਨਤੀ ਹੈ ਕਿ ਜ਼ਰਾ ਥੋੜੀ ਜਲਦੀ ਆ ਜਾਣਾ ਹੁਣੇ ਮੈਂ ਵੇਖਿਆ ਤੇ ਹੈ ਸੀ ਉਹ ਬੱਚਿਆਂ ਦੀ ਲਾਈਨ ਤੇ ਨਹੀਂ ਲੱਗ ਗਏ ਵੇਖਿਆ ਜੇ ਬਲਵਿੰਦਰ ਜੀ ਕੀ ਬਾਤ ਹੈ ਮਾਹੌਲ ਇੱਕ ਵਾਰ ਫਿਰ ਭਾ ਗਿਆ ਜੀ ਸ਼ਰਟ ਸਭ ਬੱਚਿਆਂ ਨੂੰ ਮਿਲੇਗੀ ਬੇਫਿਕਰ ਰਹੋ ਸ਼ਾਨਦਾਰ ਮੌਸਮ ਵਧੀਆ ਇੰਜੋਏ ਕਰ ਰਹੇ ਆ ਪਰਿਵਾਰਕ ਮਾਹੌਲ ਬਹੁਤ ਹੀ ਵਧੀਆ ਮਨਜੀਤ ਗੁਲਾਰ ਜੀ ਤੁਸੀਂ ਵੀ ਆ ਜਾਓ ਜਿਹੜਾ ਬੱਚਾ ਜੇਤੂ ਆ ਉਹਨੂੰ ਇਨਾਮ ਦੇਣ ਦੇ ਲਈ ਅੱਗੇ ਆ ਜਾਓ ਜੀ ਆ ਜਾਓ ਇਹ ਬੜੀ ਜਿਹਨੂੰ ਕਹਿੰਦੇ ਨੇ ਸਲਾਹਣਾ ਹੈ ਸੋ ਅਸੀਂ ਉਸ ਹੀਰੋ ਨੂੰ ਉਹਨਾਂ ਬੱਚਿਆਂ ਦੇ ਸਾਹਮਣੇ ਜ਼ਰੂਰ ਪੋਰਟਰੇਟ ਕਰਨਾ ਚਾਹੁੰਦੇ ਆ ਬਈ ਭਰਵੀਆਂ ਤਾੜੀਆਂ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਆਪਣੇ ਬੱਚੇ ਸਮਝਿਆ ਬਹੁਤ ਤਾੜੀਆਂ ਜੀ ਉਹਨਾਂ ਨੇ ਹੌਸਲਾ ਅਫਜ਼ਾਈ ਕੀਤੀ ਆ ਸ਼ਾਨਦਾਰ ਵਧੀਆ $50 ਦੀ ਕੋਈ ਅਹਿਮੀਅਤ ਨਹੀਂ ਅਹਿਮੀਅਤ ਉਸ ਜਜ਼ਬੇ ਦੀ ਜਿਹੜਾ ਉਹਨਾਂ ਨੇ ਸਾਡੇ ਸਾਰਿਆਂ 'ਚ ਵਿਖਾ ਲਿਆ ਜੀ ਅਸੀਂ ਚਾਹਾਂਗੇ ਤੁਸੀਂ ਆਪ ਆਓ ਔਰ ਆ ਕੇ ਮਾਣ ਬੱਚਿਆਂ ਨੂੰ ਦਿਓ ਤਸਵੀਰ ਤੁਸੀਂ ਆਗੇ ਜਿਹੜੇ ਜਿੱਤੇ ਆ ਉਹਨਾਂ ਨੂੰ ਤੁਸੀਂ ਇਨਾਮ ਦੇ ਦਿਓ ਤਸਵੀਰ ਬਦਾਮਾਂ ਦਾ ਪੈਕਟ ਮੇਰਾ ਬੇਟਾ ਤੂੰ ਦੇ ਦੀ ਜਾਂ ਆਪਣੇ ਡੈਡੀ ਨੂੰ ਕਹਿ ਦੇ ਇਹ ਦੋ ਨੇ ਉਹਨਾਂ ਦੇ ਉਹ ਨਹੀਂ ਬੱਚੇ ਨੂੰ ਉਹ ਬੇਟੇ ਉਧਰ ਰੱਖੋ ਬੇਟਾ ਇਦਾਂ ਨਹੀਂ ਇਕੱਠੀਆਂ ਕਰਦੀਆਂ ਰੁਕ ਜਾ ਮੈਂ ਦੱਸ ਨਹੀਂ ਇੱਕ ਹੀ ਨਹੀਂ ਤੁਸੀਂ ਦੋ ਨੇ ਕੋਈ ਗੱਲ ਨਹੀਂ ਅੱਛਾ ਜੀ ਹੁਣ ਸਾਰੇ ਬੱਚੇ ਇੱਥੇ ਖੜੇ ਹੋ ਪਹਿਲਾਂ ਤਸਵੀਰ ਸਭ ਬੱਚੇ ਇੱਧਰ ਆਓ ਫੋਟੋ ਹੋਏਗੀ ਸਭ ਬੱਚੇ ਇੱਥੇ ਰੁਕਣ ਹਜੇ ਠਹਿਰ ਜਾ ਬੇਟਾ ਠਹਿਰ ਦੇ ਨੇ ਉਹਨੇ ਫੋਟੋ ਹੋਏਗੀ ਸਭ ਦੇ ਨਾਲ ਸਭ ਬੱਚੇ ਇੱਥੇ ਆ ਜਾਓ ਤਸਵੀਰ ਵਾਸਤੇ ਸਭ ਬੱਚੇ ਇੱਧਰ ਆ ਜਾਣ ਜਿਨ੍ਹਾਂ ਨੇ ਹਿੱਸਾ ਲਿਆ ਸੀਗਾ ਜੀ ਜੀ ਤਸਵੀਰ ਹੋ ਜਾਏ ਤਾਂ ਮੈਨੂੰ ਦੱਸ ਦੇਣਾ ਬੇਟਾ ਇੱਧਰ ਲਾਈਨ 'ਚ ਖੜੇ ਹੋ ਜਾਓ ਨਾ ਜੀ ਹਾਂਜੀ ਆਹ ਵਾਲਾ ਚੜੋ ਮਸੂਦ ਜੀ ਆ ਲਓ ਲਓ ਜੀ ਫੋਟੋ ਹੋ ਜਾਏ ਤਾਂ ਦੱਸ ਦੇਣਾ ਇਹਨਾਂ ਬੱਚਿਆਂ ਲਈ ਭਰਵੀਆਂ ਤਾੜੀਆਂ ਜਿਨ੍ਹਾਂ ਨੇ ਹਿੰਮਤ ਦੇ ਨਾਲ ਜਜ਼ਬੇ ਦੇ ਨਾਲ ਇਹ ਗੇਮ ਖੇਡੀ ਸਭ ਬੱਚਿਆਂ ਵਾਸਤੇ ਤਾੜੀਆਂ ਜੀ ਬਿਲਕੁਲ ਜੀ ਆਓ ਜੀ ਤਸਵੀਰ ਬੱਚੀ ਤੇਰਾ ਨਾਮ ਕੀ ਹੈ ਜਿਹੜੀ ਜਿੱਤੀ ਆ ਹਰਗੁਣ ਨੇ ਵੈਰੀ ਗੁੱਡ ਜਿਹੜੀ ਹਰਗੁਣ ਨੇ ਵਿਨਰ ਹੈ ਬਲਵਿੰਦਰ ਜੀ ਉਹ ਬੱਚੀ ਤੁਹਾਨੂੰ ਲੱਭ ਰਹੀ ਹੈ ਬਦਾਮਾਂ ਦਾ ਪੈਕਟ ਇਸ ਬੱਚੀ ਦਾ ਬਣਦਾ ਉਹ ਇਹਨੂੰ ਜ਼ਰੂਰ ਦਿਓ ਥੈਂਕ ਯੂ ਤਸਵੀਰ ਥੈਂਕ ਯੂ